ਹੁਣ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਬਿਲਕੁਲ ਸਾਡਾ ਸਫਾਇਆ ਹੋ ਰਿਹਾ ਹੈਗਾ। ਇੱਕ ਬੜੀ ਵੱਡੀ ਹੈ ਜਿਹੜੀ ਉਹ ਗੇਮ ਕਾਂਗਰਸ ਵੱਲੋਂ ਖੇਡੀ ਗਈ ਹੈਗੀ। ਜਦੋਂ ਆ ਕੋਈ ਪ੍ਰੋਗਰਾਮ ਚੱਲਦਾ ਸੀਗਾ ਤਾਂ ਮਨਪ੍ਰੀਤ ਸਾਹਿਬ ਕਹਿ ਦਿੰਦੇ ਸੀਗੇ ਵੀ ਜੀ ਖਜ਼ਾਨਾ ਖਾਲੀ ਹੈਗਾ, ਤੇ ਹੁਣ ਖਜ਼ਾਨੇ ਦਾ ਮੂੰਹ ਕਿਵੇਂ ਭਰ ਗਿਆ ਉਹਨਾਂ ਦਾ। ਜੀ ਜਿਹੜੀ ਕਰਜ਼ਾ ਮਾਫੀ ਦੀ ਗੱਲ ਆ, ਸਰਪੰਚ ਸਾਹਿਬ ਕਹਿ ਰਹੇ ਸੀ ਸਾਡੇ ਪਿੰਡ ਦੇ ਸਰਕਲ ਪ੍ਰਧਾਨ ਆ ਜੀ ਭਲਵਿੰਦਰ ਸਿੰਘ, ਇਹਨਾਂ ਦੇ ਫਾਦਰ ਸਾਹਿਬ ਦਾ 2 ਲੱਖ ਰੁਪਇਆ ਮਾਫ ਹੋਇਆ, ਇਹਨਾਂ ਦਾ 40,000 ਰੁਪਇਆ ਆਪਦੀ ਕੋਆਪਰੇਟਿਵ ਸੁਸਾਇਟੀ ਦਾ ਮਾਫ ਹੋਇਆ। ਉਹ ਖੜਿਆ ਪੁੱਛੋ ਉਹਨਾਂ ਨੂੰ। ਈਡੀ ਦੀ ਰੇਡ ਬਾਰੇ ਕੀ ਕਹਿਣਾ? ਚਰਨਜੀਤ ਸਿੰਘ ਚੰਨੀ ਉਹਨਾਂ ਦੇ ਰਿਸ਼ਤੇਦਾਰ ਦੇ ਈਡੀ ਦੀ ਰੇਡ ਪਈ ਆ, ਵੱਡੀ ਗਿਣਤੀ 'ਚ ਈਡੀ ਦੀ ਰੇਡ ਆ ਜਿਹੜੀ ਐਦੂ ਇਲੈਕਸ਼ਨ ਤੋਂ ਪਹਿਲਾਂ ਨਹੀਂ ਉਹਨਾਂ ਨੂੰ ਕਿਸੇ ਨੂੰ ਦੱਸਿਆ, ਐਦੂ ਪਹਿਲਾਂ ਈਡੀ ਕਿਤੇ ਗਈ ਵੀ ਸੀ। ਤਾਂ ਪਿਛਲੇ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈਗੀ। ਪਿਛਲੇ 10 ਸਾਲਾਂ ਦੇ ਵਿੱਚ ਇਹਨਾਂ ਦੀਆਂ ਅਜਿਹੀਆਂ ਕਿਹੜੀਆਂ ਪ੍ਰਾਪਤੀਆਂ ਸੀਗੀਆਂ ਹੈਲਥ ਨੂੰ ਲੈ ਕੇ ਜਿਹਦਾ ਕਰਕੇ ਇਹ ਮਤਲਬ ਕਿ ਇਹਨੇ ਬੈਕਗ੍ਰਾਉਂਡ ਤੇ ਚਲੇ ਗਏ। ਅਕਾਲੀ ਦਲ ਚਿੱਟਾ ਲਿਆ ਅਕਾਲੀ ਦਲ ਤਾਂ ਅੱਗੇ ਤਾਂ ਘੱਟੋ ਘੱਟ 10-15 ਪਿੰਡਾਂ ਤੋਂ ਜਾ ਕੇ ਅਗਲਾ ਚਿੱਟਾ ਲੈ ਕੇ ਆਉਂਦਾ ਸੀ, ਹੁਣ ਹਰ ਘਰ ਚਿੱਟਾ ਵੀ ਮਿਲੀ ਜਾਂਦਾ, ਘਰ ਇਹਨਾਂ ਨੂੰ ਪੁੱਛ ਲਓ ਜਦੋਂ ਇਹਨਾਂ ਦੇ ਲੀਡਰ ਬਿਮਾਰ ਹੁੰਦੇ ਆ ਤਾਂ ਕਿੱਥੋਂ ਜਾ ਕੇ ਇਲਾਜ ਕਰਵਾਉਂਦੇ ਆ? ਸਾਰੇ ਦਿੱਲੀ ਭਜਦੇ ਹੈਗੇ। ਗੱਲ ਕਰਦੇ ਆ ਸਿਹਤ ਸਹੂਲਤਾਂ ਦੀ ਵੀ, ਇੱਥੋਂ ਵਾਲੇ ਲੀਡਰ ਦਿੱਲੀ ਇਲਾਜ ਕਰਾਉਣ ਜਾਂਦੇ ਆ। ਦਿੱਲੀ ਤੋਂ ਇਹਨਾਂ ਦਾ ਕੇਜਰੀਵਾਲ ਬੰਗਰੌਲ ਆਪਦੀ ਖਾਂਸੀ ਠੀਕ ਕਰਾਉਣਗੇ, ਇਹਨਾਂ ਤੋਂ ਆਪਦੀ ਖਾਂਸੀ ਨਹੀਂ ਠੀਕ ਕਰਾਈ ਗਈ। ਸਰਕਾਰ ਅਕਾਲੀ ਦਲ ਦੀ ਰਹੀ ਆ। 10 ਸਾਲ ਅਕਾਲੀ ਦਲ ਦੀ ਸਰਕਾਰ ਨੇ ਜਾਂ ਅਕਾਲੀ ਦਲ ਬਾਦਲ ਨੇ ਰਾਜ ਕੀਤਾ ਪੰਜਾਬ ਦੇ ਵਿੱਚ। 5 ਸਾਲ ਕੈਪਟਨ ਅਮਰਿੰਦਰ ਸਿੰਘ ਰਹੇ ਆ, ਚਰਨਜੀਤ ਸਿੰਘ ਚੰਨੀ ਰਹੇ ਆ। ਸਿਹਤ ਸਹੂਲਤਾਂ ਤੇ ਐਜੂਕੇਸ਼ਨ ਦੀ ਆਪਾਂ ਗੱਲ ਕਰਦੇ ਆ, ਵੱਡੇ ਮੁੱਦੇ ਨੇ, ਸਾਡੀ ਨੌਜਵਾਨੀ ਨਾਲ ਜੁੜੇ ਹੋਏ ਮੁੱਦੇ ਨੇ। ਐਜੂਕੇਸ਼ਨ ਤੇ ਸਿਹਤ ਦਾ ਇੰਨਾ ਹਾਲ ਮਾੜਾ ਕਿਉਂ ਹੈ? ਮੈਂ ਦੱਸਦਾ ਇੱਕ ਮਿੰਟ, ਮੈਂ ਦੱਸ ਯਾਰ, ਇਹ ਗਲੀਆਂ ਨਾਲੀਆਂ ਤੇ ਲਿਆ ਕੇ ਫੇਰ ਆਪ ਖਿਲਾਰ ਦਿੰਦੇ ਆ। ਅਸੀਂ ਗੱਲ ਕਰਦੇ ਆ ਬੀਬਾ ਜੀ ਨੇ ਪ੍ਰੋਜੈਕਟ ਲੈ ਕੇ ਆਂਦੇ ਆ, ਏਮਸ ਲੈ ਕੇ ਆਂਦਾ। ਇੰਦਰਾ ਗਾਂਧੀ ਨੇ ਕੋਈ ਕੁਰਬਾਨੀ ਨਹੀਂ ਕੀਤੀ। ਹਰਮੰਦਰ ਸਾਹਿਬ ਢਾਇਆ, ਯਾਦ ਕਰੋ ਹਰਮੰਦਰ ਸਾਹਿਬ 84 ਦੇ ਦੰਗੇ ਯਾਦ ਕਰੋ। ਇਹ ਤਾਂ ਗੱਲ ਕਰਨ ਵਾਸਤੇ ਰਹਿਣ ਦੇਣ, ਇਹਦਾ ਕੋਈ ਫਾਇਦਾ ਨਹੀਂ ਗੱਲ ਕਰਨਾ, ਬਹੁਤ ਪਿੱਛੇ ਇਹ ਗੱਲ। ਬੀਜੇਪੀ ਨੇ ਇਹਨਾਂ ਦੀ 9 ਮਾਸ ਦਾ ਰਿਸ਼ਤਾ ਸੀ, ਪਤੀ ਪਤਨੀ ਵਾਲਾ ਰਿਸ਼ਤਾ ਸੀ। ਅਡਵਾਨੀ ਦੀ ਕਿਤਾਬ ਪੜ੍ਹੋ, ਅਡਵਾਨੀ ਦੀ ਕਿਤਾਬ 'ਚ ਲਿਖਿਆ ਵੀ ਅਸੀਂ ਧਰਨੇ ਦੇ ਕੇ ਇੰਦਰਾ ਗਾਂਧੀ ਤੋਂ ਮਤਲਬ ਅਟੈਕ ਕਰਾਇਆ ਹਰਮੰਦਰ ਸਾਹਿਬ ਤੇ। ਦੂਜੀ ਗੱਲ ਇਹ ਅਡਵਾਨੀ ਕਹਿੰਦਾ ਵੀ ਅਸੀਂ ਧਰਨੇ ਤੇ ਬਾਦਲ ਸਾਹਿਬ ਨੇ ਸਾਈਨ ਕੀਤੀ, ਉਹ ਚਿੱਠੀਆਂ ਵਿਖਾ ਸਕਦੇ ਅਸੀਂ। ਕੋਈ ਵਾਤਾਵਰਣ ਦੀ ਗੱਲ ਕਿਉਂ ਨਹੀਂ ਕਰਦਾ? ਸਾਡੇ ਪਾਣੀਆਂ ਦੀ ਗੱਲ ਕਿਉਂ ਨਹੀਂ ਕਰਦਾ? ਇੱਥੇ ਘਟ ਰਹੀ ਦਰਖਤਾਂ ਦੀ ਗਿਣਤੀ ਦੀ ਗੱਲ ਕਿਉਂ ਨਹੀਂ ਕਰਦਾ? ਧਰਤੀ ਹੇਠਲਾ ਪਾਣੀ ਲਗਾਤਾਰ ਥੱਲੇ ਜਾ ਰਿਹਾ ਹੈ, ਉਹਦੀ ਗੱਲ ਕਿਉਂ ਨਹੀਂ ਕਰਦਾ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਪੰਜਾਬ ਦੇ ਵਿੱਚ 2022 ਦਾ ਜਿਹੜਾ ਇਲੈਕਸ਼ਨ ਦਾ ਬਿਗਲ ਆ ਉਹ ਪੂਰੀ ਤਰ੍ਹਾਂ ਨਾਲ ਵੱਜ ਚੁੱਕਿਆ, ਤੇ ਇਸ ਬਿਗਲ ਦੇ ਵੱਜਣ ਨਾਲ ਹੀ ਸਿਆਸੀ ਪਾਰਟੀਆਂ ਜਿਨ੍ਹਾਂ ਵੱਲੋਂ ਮੰਚ ਤਿਆਰ ਕਰ ਲਏ ਗਏ ਆ, ਸਿਆਸੀ ਪਾਰਟੀਆਂ ਲਗਾਤਾਰ ਆਪਣਾ ਪ੍ਰਚਾਰ ਕਰਨ ਦੇ ਵਿੱਚ ਲੱਗੀਆਂ ਹੋਈਆਂ। ਅੱਜ ਅਸੀਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਬਠਿੰਡਾ ਦੇ ਹਲਕਾ ਭੁੱਚੋ ਮੰਡੀ ਦੇ ਵਿੱਚ। ਇਸ ਹਲਕੇ ਬਾਰੇ ਗੱਲਬਾਤ ਕਰਾਂਗੇ। ਇਸ ਹਲਕੇ ਦੇ ਜੇ ਆਪਾਂ ਪ੍ਰੈਜ਼ੈਂਟ ਐਮਐਲਏ ਦੀ ਗੱਲ ਕਰੀਏ ਤਾਂ ਪ੍ਰੀਤਮ ਸਿੰਘ ਕੋਟਭਾਈ, ਜੋ ਕਿ ਕਾਂਗਰਸ ਤੋਂ ਬਿਲੋਂਗ ਕਰਦੇ ਆ। ਪਹਿਲਾਂ ਕਾਂਗਰਸ ਦੇ ਵਰਕਰਾਂ ਨਾਲ ਜਾਂ ਉਹਨਾਂ ਦੇ ਨੁਮਾਇੰਦੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਵੱਲੋਂ ਕੰਮ ਕੀ ਕੀਤੇ ਗਏ ਆ। ਇਸ ਹਲਕੇ ਦੇ ਵਿੱਚ ਜਿਹੜੀ ਨੁਮਾਇੰਦਗੀ ਮਿਲੀ ਆ ਉਹਨਾਂ ਨੂੰ ਕਿਸ ਤਰੀਕੇ ਦੇ ਕੰਮ ਕੀਤੇ ਗਏ ਆ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਅਹੁਦਾ ਤੇ ਨਾਮ ਜ਼ਰੂਰ ਦੱਸੋ। ਲਖਵਿੰਦਰ ਸਿੰਘ ਲੱਖਾ, ਚੇਅਰਮੈਨ ਬਲਾਕ ਸੰਮਤੀ ਗੋਨਿਆਣਾ। ਬਾਈ ਜੀ ਦੱਸੋ ਕਿ ਕਿਸ ਤਰੀਕੇ ਦੇ ਕੰਮ ਆ ਜਿਹੜੇ ਇਸ ਹਲਕੇ ਦੇ ਵਿੱਚ ਹੋਏ ਆ, ਕਿੱਦਾਂ ਦਾ ਜਿਹੜਾ ਕਾਰਜਕਾਲ ਰਿਹਾ ਪ੍ਰੀਤਮ ਸਿੰਘ ਕੋਟਭਾਈ ਜੀ ਦਾ? ਪ੍ਰੀਤਮ ਜੀ ਦਾ ਬਹੁਤ ਵਧੀਆ ਕਾਰਜਕਾਲ ਰਿਹਾ। ਉਹਨਾਂ ਦੇ ਦੌਰਾਨ ਜਿਹੜੇ ਮੇਨ ਜਿਹੜੀ ਸਮੱਸਿਆ ਸੀ ਪਾਣੀ ਦੀ ਸੀ, ਪਾਣੀ ਦੀ ਹਰ ਪਰਿਵਾਰ ਨੂੰ ਲੋੜ ਹੈ ਪੀਣ ਵਾਲੇ ਪਾਣੀ ਦੀ। ਉਹਨਾਂ ਦੇ ਕਾਰਜਕਾਲ ਦੌਰਾਨ 7 ਨਵੇਂ ਵਾਟਰ ਵਰਕਸ ਲਿਆਂਦੇ ਗਏ ਆ। ਉਹਨਾਂ ਦੇ ਵਿੱਚੋਂ 3 ਵਾਟਰ ਵਰਕਸ ਮੁਕੰਮਲ ਹੋ ਚੁੱਕੇ ਆ, ਜਿਹੜੇ 4 ਵਾਟਰ ਵਰਕਸ ਆ ਉਹਨਾਂ ਦਾ ਕੰਮ ਚੱਲ ਰਿਹਾ। ਉਹਨਾਂ ਦੇ ਕਾਰਜਕਾਲ ਦੌਰਾਨ ਜੋ ਸੜਕਾਂ ਸੀ 29 ਕਿਲੋਮੀਟਰ ਸੜਕ ਬਣ ਚੁੱਕੀ ਹੈ ਜੀ, ਅਤੇ 100 ਕਿਲੋਮੀਟਰ ਦੇ ਲਗਭਗ ਜਿਹੜੀ ਸ਼ੁਰੂ ਹੋਈ ਵੀ ਹੈ ਉਹ ਬਣਨ ਜਾ ਰਹੀ ਹੈ। ਉਹਨਾਂ ਦੇ ਜੇ ਇੱਥੋਂ ਵਿਧਾਨ ਸਭਾ ਤੋਂ ਜਿੱਤ ਕੇ ਗਏ, ਆਪਾਂ ਅੱਗੇ ਵੀ ਗੱਲ ਕਰਕੇ ਵੀ ਵਿਧਾਨ ਸਭਾ ਤੋਂ ਜਿੱਤ ਕੇ ਉਹ ਮੈਂਬਰ ਬਣੇ। ਸਾਡੀ ਸਰਕਾਰ ਨੇ 5 ਸਾਲ ਤੋਂ 500 ਤੋਂ 1500 ਪੈਨਸ਼ਨ ਕੀਤੀ 5 ਸਾਲਾਂ ਦੇ ਦੌਰਾਨ। ਜੋ ਪਿਛਲੀ ਸਰਕਾਰ ਸੀ ਉਹਨਾਂ ਨੇ 2.5 ਸਾਲ ਤੋਂ 10 ਸਾਲ ਰਾਜ ਕੀਤਾ, ਪਰ 2.5 ਸਾਲਾਂ ਤੋਂ 250 ਤੋਂ 500 ਪੈਨਸ਼ਨ ਕੀਤੀ ਹੈ। ਸਾਡੀ ਸਰਕਾਰ ਨੇ, ਕਾਂਗਰਸ ਪਾਰਟੀ ਦੀ ਜੋ ਸਰਕਾਰ ਸੀ, ਉਹਨਾਂ ਨੇ ਲੇਡੀਜ਼ ਦੇ ਜੋ ਸਫ਼ਰ ਸੀ ਉਹ ਵੀ ਫ੍ਰੀ ਕੀਤਾ ਗਿਆ। ਕਰਜ਼ਾ ਮਾਫੀ ਪੂਰੇ ਇੰਡੀਆ ਦੇ ਵਿੱਚ ਕਿਤੇ ਵੀ ਕਰਜ਼ਾ ਨਹੀਂ ਹੋਇਆ, ਕਰਜ਼ਾ ਮਾਫ ਕੀਤਾ ਗਿਆ। ਉਹ ਵੀ ਕਿਸੇ ਦੇ ਵਿਤਕਰੇ ਤੋਂ ਇਲਾਵਾ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਗਿਆ। ਉਹਦੇ 'ਚ ਜ਼ਿਆਦਾਤਰ ਜਿਹੜਾ ਲਾਭ ਹੋਇਆ ਉਹ ਇਹ ਨਹੀਂ ਵੇਖਿਆ ਗਿਆ ਵੀ ਆ ਫਲਾਣੇ ਨੂੰ ਦੇਣਾ ਜਾਂ ਫਲਾਣੇ ਨੂੰ ਨਹੀਂ ਦੇਣਾ।
ਨਿਰਵਿਰੋਧ ਉਹਦੀ ਕਰਜ਼ਾ ਮਾਫੀ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਸਰਕਾਰ ਨੇ ਜੋ ਟੂਟੀਆਂ ਦੇ ਬਿੱਲ ਸੀ ਉਹ ਵੀ ਮਾਫ ਕੀਤੇ ਗਏ ਆ, ਉਹਦੇ 'ਚ ਕਟੌਤੀ ਵੀ ਕੀਤੀ ਗਈ ਹੈ ਜੀ। ਡੀਜ਼ਲ ਦੇ ਵਿੱਚ ਵੀ ਕਟੌਤੀ ਕੀਤੀ ਗਈ ਹੈ। ਇਸੇ ਤਰ੍ਹਾਂ 21,000 ਤੋਂ 51,000 ਪੈਨਸ਼ਨ ਆਪਣਾ ਸਗਨ ਸਕੀਮ ਕੀਤੀ ਗਈ ਹੈ। ਇਹ ਕਾਂਗਰਸ ਸਰਕਾਰ ਦੀ ਜਿਹੜੀ ਚੰਗੀ ਸੋਚ ਸੀ ਉਹਨਾਂ ਦੇ ਸਦਕੇ ਕੀਤੇ ਗਏ ਆ। ਹੁਣ ਜਿਹੜੇ ਗੱਲ ਮੇਨ ਬਿਜਲੀ ਦੇ ਜਿਹੜੇ ਮਾਫੀ ਕੀਤੀ ਗਈ ਹੈ ਉੱਥੇ, ਉਹਦੇ ਨਾਲ ਹੀ ਜੋ 7 ਰੁਪਏ ਯੂਨਿਟ ਤੋਂ 3 ਰੁਪਏ ਯੂਨਿਟ 3 ਰੁਪਏ ਉਹਦੇ 'ਚ ਵੀ ਕਟੌਤੀ ਕੀਤੀ ਗਈ ਹੈ 2 ਕਿਲੋਵਾਟ ਤੱਕ। ਇਹ ਜਿਹੜੀ ਰਾਹਤ ਹੈ ਇਹ ਸਾਡੀ ਕਾਂਗਰਸ ਸਰਕਾਰ ਨੇ ਦਿੱਤੀ ਹੈ। ਬਾਕੀ ਜੋ ਨਿੱਜੀ ਕੰਮਾਂ ਦੇ ਪ੍ਰਤੀ ਵੀ ਜੋ ਪ੍ਰੀਤਮ ਜੀ ਨੇ ਕੀਤੇ ਹੈ ਉਹ ਵੀ ਤੁਹਾਡੇ ਸਾਹਮਣੇ ਹੈ। ਜਿਹੜੇ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਹੋਏ ਆ, ਜਿਵੇਂ ਗਲੀਆਂ ਦੇ ਹੋ ਗਏ, ਇੰਟਰਲੋਕ ਦਾ ਕੋਈ ਵੀ ਪਿੰਡ ਸੀ, ਆ ਮੇਰੇ ਭਰਾ ਖੜੇ ਮਹਿਮੇ ਸਵਾਈ ਤੋਂ, ਸਵਾਈ ਪਿੰਡ ਇਹੋ ਜਿਹਾ ਹੈ ਜਿੱਥੇ ਕੋਈ ਵੀ ਗਲੀ ਕੱਚੀ ਨਹੀਂ ਰਹੀ ਹੋਣੀ, ਸਾਰੇ ਪਿੰਡ ਦੀ ਇੰਟਰਲੋਕ ਲੱਗੀ ਹੈ ਜੀ। ਜੀ ਬਿਲਕੁਲ, ਇਹਨਾਂ ਵੱਲੋਂ ਆਪਾਂ ਲੈ ਲਿਆ ਕਿ ਜਿਹੜੇ ਕੰਮ ਹੋਏ ਆ। ਆਮ ਆਦਮੀ ਪਾਰਟੀ ਨਾਲ ਆਪਾਂ ਗੱਲ ਕਰ ਲੈਂਦੇ ਆ। ਤੁਸੀਂ ਬਹੁਤ ਜ਼ਿਆਦਾ ਵਿਰੋਧਤਾ ਕਰਦੇ ਹੋ, ਸਰਕਾਰ ਤੁਹਾਡੀ ਜਿਹੜੀ ਆ ਉਹ ਤੁਸੀਂ ਦਾਅਵਾ ਵੀ ਕਰਦੇ ਹੋ ਕਿ ਸਾਡੀ ਸਰਕਾਰ ਬਣਨ ਵਾਲੀ ਆ। ਕੀ ਕਹਿਣਾ ਚਾਹੋਗੇ, ਜਿਹੜੇ ਕੰਮ ਇਹਨਾਂ ਵੱਲੋਂ ਗਿਣਾਏ ਗਏ ਆ ਉਹ ਕੰਮ ਹੋਏ ਆ? ਇਹ ਗੱਲ ਇਹ ਹੈ ਵੀ ਕਾਂਗਰਸ ਨੇ ਜਿੰਨੇ ਵਾਅਦੇ ਕੀਤੇ ਸੀਗੇ 2017 ਦੇ ਵਿੱਚ, ਉਹਨਾਂ ਦੇ ਵਿੱਚੋਂ ਕੋਈ ਵੀ ਵਾਅਦਾ ਜਿਹੜਾ ਉਹ ਪੂਰਨ ਨਹੀਂ ਹੋਇਆਗਾ। ਔਰ ਕਾਂਗਰਸ ਜਿਹੜੀ ਹੁਣ ਲੋਕਾਂ ਦੇ ਵਿੱਚ ਜਾ ਰਹੀ ਹੈ ਤਾਂ ਉਹ ਸਿਰਫ ਤੋਂ ਸਿਰਫ 3 ਮਹੀਨਿਆਂ ਦਾ ਜਿਹੜਾ ਕਾਰਜਕਾਲ ਹੈ ਉਹਨੂੰ ਲੈ ਕੇ ਜਾ ਰਹੀ ਹੈ। ਔਰ ਪਿਛਲੇ 4.5 ਸਾਲ ਦੇ ਵਿੱਚ ਉਹਨਾਂ ਨੇ ਕੀ ਕੀਤਾ ਉਹ ਵੀ ਥੋੜ੍ਹਾ ਜਿਹਾ ਉਹਨਾਂ ਨੂੰ ਲੋਕਾਂ ਅੱਗੇ ਆਪਣੀ ਜਿਹੜੀ ਗੱਲ ਆ ਉਹ ਰੱਖਣੀ ਚਾਹੀਦੀ ਹੈਗੀ ਵੀ ਕੈਪਟਨ ਜਦੋਂ ਮੁੱਖ ਮੰਤਰੀ ਸਾਹਿਬ ਸੀਗੇ ਤਾਂ ਉਹਨਾਂ ਨੇ ਕੀ ਕਰਕੇ ਦਿਖਾਇਆ ਲੋਕਾਂ ਨੂੰ। ਮਹਿਲਾਂ ਦੇ ਵਿੱਚੋਂ ਬਾਹਰ ਹੀ ਨਿਕਲੇ ਗਏ। ਹੁਣ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਬਿਲਕੁਲ ਸਾਡਾ ਸਫਾਇਆ ਹੋ ਰਿਹਾ ਹੈਗਾ। ਇੱਕ ਬੜੀ ਵੱਡੀ ਹੈ ਜਿਹੜੀ ਉਹ ਗੇਮ ਕਾਂਗਰਸ ਵੱਲੋਂ ਖੇਡੀ ਗਈ ਹੈਗੀ ਵੀ ਜਾਤੀ ਦਾ ਪੱਤਾ ਜਿਹੜਾ ਕਾਂਗਰਸ ਵੱਲੋਂ ਖੇਡਿਆ ਗਿਆ ਹੈਗਾ ਵੀ ਚੰਨੀ ਸਾਹਿਬ ਨੂੰ ਅਸੀਂ ਮੁੱਖ ਮੰਤਰੀ ਬਣਾ ਕੇ ਜਿਹੜੀ ਦਲਿਤ ਵੋਟ ਹੈਗੀ ਉਸ ਨੂੰ ਕੈਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ। ਜੀ ਆਪ ਅਕਾਲੀ ਦਲ ਨਾਲ ਵੀ ਗੱਲ ਕਰਦੇ ਹਾਂ। ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਨੇ, ਹਾਂਜੀ ਬਾਈ ਜੀ, ਕੀ ਕਹਿਣਾ ਚਾਹੋਗੇ ਕਿ ਜਿਹੜਾ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ 5 ਸਾਲ ਦੇ ਵਿੱਚ ਆਹ ਕੰਮ ਕੀਤੇ ਆ, ਕੀ ਤੁਸੀਂ ਸਹਿਮਤ ਹੋ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਅਮਰਜੀਤ ਸਿੰਘ, ਸਰਕਲ ਪ੍ਰਧਾਨ ਨਈਆਂ ਵਾਲਾ। ਸਾਡੇ ਜਿਹੜੇ ਸਤਿਕਾਰਯੋਗ ਚੇਅਰਮੈਨ ਸਾਹਿਬ ਨੇ ਦੱਸਿਆ ਵੀ ਕਾਂਗਰਸ ਦੀਆਂ ਪ੍ਰਾਪਤੀਆਂ, ਜਿਹੜਾ ਵਾਟਰ ਵਰਕਸ ਹੈ ਜੀ ਉਹ ਵਰਲਡ ਬੈਂਕ ਦੇ ਪ੍ਰੋਜੈਕਟ ਹੁੰਦੇ ਆ। ਉਹ ਪੀਣ ਵਾਲਾ ਪਾਣੀ ਦੇਣਾ ਸਰਕਾਰਾਂ ਦੀ ਡਿਊਟੀ ਹੈ, ਉਹਦੇ 'ਚ ਕੰਟਰੀਬਿਊਟ ਕਰਦੀ ਹੈ ਲੋਕਲ ਪਿੰਡ ਇਕਾਈ। ਜਿੱਥੋਂ ਤੱਕ ਸੜਕਾਂ ਦਾ ਸਵਾਲ ਹੈ, ਸੜਕਾਂ ਅਜੇ ਵੀ ਅਧੂਰੀਆਂ ਹੈ, ਟੁੱਟੀਆਂ ਹੋਈਆਂ ਸੜਕਾਂ। ਜਿਹੜੀ ਸਾਡੇ ਵਾਲੀ ਸੜਕ ਹੈ ਨਥਾਣੇ ਵਾਲੀ, ਉਹ ਅੱਧੀ ਬਣੀ ਹੈ, ਅੱਧੀ ਉਵੇਂ ਦੇ ਉਵੇਂ ਪਈ ਹੈ ਜੀ। ਸੋ ਜਿਹੜੇ ਝੂਠੇ ਵਾਅਦੇ ਕੀਤੇ ਇਹਨਾਂ ਨੇ ਉਹ ਕੋਈ ਵੀ ਪੂਰਾ ਨਹੀਂ ਕੀਤਾ। ਝੂਠੇ ਵਾਅਦੇ ਨਾਲ ਸਰਕਾਰ ਬਣੀ। ਨਹੀਂ, ਸਰਕਾਰ ਬਣੀ ਹੈ ਝੂਠੇ ਵਾਅਦਿਆਂ ਨਾਲ ਬਣੀ ਹੈ, ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਤੁਹਾਡੇ ਤੇ ਇਲਜ਼ਾਮ ਲੱਗ ਰਹੇ ਆ। ਕਰਜ਼ਾ ਮਾਫੀ ਵਾਲਾ ਵਾਅਦਾ ਸੀਗਾ ਉਹ ਕਾਂਗਰਸ ਪਾਰਟੀ ਨੇ ਕੀਤਾ ਕਿ ਨਹੀਂ ਕੀਤਾ? ਕਿ ਸਰਕਲ ਪ੍ਰਧਾਨ ਖੜੇ, ਇਹਨਾਂ ਦਾ ਖੁਦ ਵੀ ਕਰਜ਼ਾ ਮਾਫ ਹੋਇਆ ਜੀ। ਹੋਰ ਵੀ ਮੇਰੇ ਭਰਾ ਖੜੇ ਹੋਣਗੇ ਜਿਨ੍ਹਾਂ ਦਾ ਕਰਜ਼ਾ ਮਾਫ ਹੋਇਆ। ਸੜਕਾਂ ਦੀ ਗੱਲ ਕੀਤੀ, ਉਹਨਾਂ ਨੂੰ ਸੜਕਾਂ ਨਹੀਂ ਬਣੀ। ਜਿਹੜੀ ਸੜਕਾਂ ਦੀ ਗੱਲ ਆ, ਮੈਂ ਪਹਿਲਾਂ ਕਹਿ ਚੁੱਕਿਆ ਵੀ 29 ਕਿਲੋਮੀਟਰ ਬਣ ਚੁੱਕੀ ਹੈ, ਬਾਕੀਆਂ ਦਾ ਕੰਮ ਚੱਲ ਰਿਹਾ। ਉੱਥੇ ਵੀ ਕੰਮ ਚੱਲ ਰਿਹਾ, ਜਿੱਥੇ ਇਹ ਕਹਿ ਰਿਹਾ ਉੱਥੇ ਕੰਮ ਚੱਲ ਰਿਹਾ। ਉਹ ਬਣ ਰਹੀ ਹੈ ਸੜਕ। ਜੇ ਸੜਕ ਹੁਣ ਇੱਕਦਮ ਤਾਂ ਹੋ ਨਹੀਂ ਸਕਦਾ, ਜੇ ਕਿਸੇ ਕੋਲੇ ਟੈਂਡਰ ਹੈ ਕੋਈ। 5 ਸਾਲ ਦਾ ਟਾਈਮ ਸੀ ਸਰਕਾਰ ਕੋਲੇ, 5 ਸਾਲ ਸਰਕਾਰ ਰਹੀ ਆ, ਆਪਣਾ ਪੂਰਾ ਟੈਨਿਓਰ ਪੂਰਾ ਕੀਤਾ। 5 ਸਾਲ ਦਾ ਟਾਈਮ ਬਹੁਤ ਹੁੰਦਾ। 5 ਸਾਲਾਂ ਦੇ ਦੌਰਾਨ ਸਾਰੀਆਂ ਸੜਕਾਂ ਦੀ ਰਿਪੇਅਰ ਕੀਤੀ। ਪਿਛਲੇ 10 ਸਾਲਾਂ ਦੇ ਵਿੱਚ ਕਿਹੜੀਆਂ ਸੜਕਾਂ ਦੀ ਰਿਪੇਅਰ ਹੋਈ ਹੈ? ਮਹਿਮਾ ਭਗਵਾਨਾਂ ਦੀ ਸੜਕ ਸੀ, ਪਿਛਲੇ 10 ਸਾਲਾਂ ਤੋਂ ਟੁੱਟੀ ਸੀ, ਕਾਂਗਰਸ ਸਰਕਾਰ ਨੇ ਕਰਾਈ ਹੈ। ਮੈਂ ਨਾ ਉਹ ਕਿਹੜੀ ਆ ਗੋਨਿਆਂ ਨੇ ਸ਼ਹਿਰ ਦੀ ਸੀ ਸੜਕਾਂ, ਇਹ ਵੀ ਟੁੱਟੀਆਂ ਹੋਈਆਂ ਸੀ। ਜਿਹੜੀਆਂ ਰਿਪੇਅਰ ਕਰਾਈ ਆ ਪਹਿਲਾਂ ਕਾਂਗਰਸ ਨੇ ਰਿਪੇਅਰ ਕਰਾਈ ਆ, ਹੁਣ ਸੜਕਾਂ ਬਣਾਉਣ ਲੱਗੇ ਆ। ਹਰ ਗੱਲ ਤੇ ਸਮਾਂ ਮਿਲਦਾ, ਟਾਈਮ ਲੱਗਦਾ। ਅਸੀਂ ਤਾਂ ਕਰਕੇ ਅਗਲਾ ਸਮਾਂ ਵੀ ਮੰਗ ਰਹੇ ਹਾਂ ਵੀ ਜਿਹੜੇ ਕੰਮ ਚੱਲ ਰਹੇ ਆ ਉਹ ਵੀ ਚੱਲਦੇ ਰਹਿਣ। ਅਸੀਂ ਵਿਕਾਸ ਦੇ ਕੀਤਾ। ਜਿਹੜੇ ਵਾਟਰ ਵਰਕਸਾਂ ਦੀ ਗੱਲ ਕਰ ਰਹੇ ਉਹਦੇ 'ਚ ਪੰਜਾਬ ਗੌਰਮੈਂਟ ਦੇ ਪੈਸੇ ਹੁੰਦੇ ਆ, ਤੇ ਜਿਹੜਾ ਲੋਕਲ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਉਹਨੇ ਗਾਂਹ ਜਾ ਕੇ ਅੱਗੇ ਗੱਲ ਰੱਖਣੀ ਹੁੰਦੀ ਹੈ, ਉਹਨੇ ਪਾਸ ਕਰਾ ਕੇ ਲਿਆਉਣੇ ਹੁੰਦੇ ਆ। ਉਹ 7 ਵਾਟਰ ਵਰਕਸਾਂ ਦੀ ਗੱਲ ਕਰਦੇ, 7 ਵਾਟਰ ਵਰਕਸ ਜੇ ਅਸੀਂ ਪਾਸ ਕਰਾ ਕੇ ਲਿਆਂਦੇ ਆ ਤੇ ਤਾਂ ਹੀ ਉਹ ਬਣੀ ਜਾਂਦੇ ਆ ਜੀ। ਉਹਦੇ 'ਚ ਕਿਸੇ ਨਿੱਜੀ ਬੰਦੇ ਨੂੰ ਤਾਂ ਫਾਇਦਾ ਨਹੀਂ ਹੋਣਾ, ਵਿੱਚੋਂ ਹਲਕੇ ਦੇ ਬੰਦਿਆਂ ਨੂੰ ਫਾਇਦਾ ਹੋਣਾ, ਸਾਰੇ ਪਿੰਡ ਨੂੰ ਹੋਣਾ। ਜਿਹੜੇ ਨਗਰ 'ਚ ਲੱਗੂਗਾ ਨਗਰ 'ਚ ਫਾਇਦਾ ਹੋਣਾ। ਐਵੇਂ ਕਿਸੇ ਦੀ ਚਿੱਕੜ ਸਿੱਟੀ ਆਣਾ ਉਹ ਕੋਈ ਗੱਲ ਨਹੀਂ ਵੀ ਨਹੀਂ ਕਰਿਆ, ਉਹ ਤਾਂ ਗੱਲ ਵੱਖਰੀ ਹੈ, ਪਰ ਕੀਤਾ ਅਸੀਂ ਵਿਕਾਸ ਦੇ ਆਧਾਰ ਤੇ। ਪਾਰਟੀ ਵਾਲੇ ਨੇ ਗੱਲ ਕਹੀ ਸੀ ਵੀ ਕੈਪਟਨ ਸਾਹਿਬ ਤੇ, ਜੇ ਕੈਪਟਨ ਸਾਹਿਬ ਨੇ ਕੰਮ ਨਹੀਂ ਕੀਤੇ ਤਾਂ ਉਹਨਾਂ ਨੂੰ ਕੁਰਸੀ ਤੇ ਵੀ ਨਹੀਂ ਰਹੇ। ਉਹ ਜੋ ਕੁਰਸੀ ਤੋਂ ਉਹ ਨਾਲ ਦੀ ਨਾਲ ਕੁਰਸੀ ਤੋਂ ਪਾਸੇ ਵੀ ਕੀਤੇ ਗਏ ਆ। ਤੇ ਜੇ ਉਹ ਮੁੱਖ ਮੰਤਰੀ ਨਹੀਂ ਚੰਗਾ ਸੀ ਤਾਂ ਪਾਰਟੀ ਨੇ ਸਾਡੀ ਨੇ ਉਹਨੂੰ ਪਸੰਦ ਵੀ ਨਹੀਂ ਕੀਤਾ। ਸਾਡੇ ਲੋਕਾਂ ਨੇ ਦਲਿਤ ਪੱਤੇ ਦੀ ਗੱਲ ਕੀਤੀ ਗਈ, ਉਹਨਾਂ ਵੱਲੋਂ ਦਲਿਤਾਂ ਨੂੰ ਭਰਮਾਉਣ ਦੇ ਵਾਸਤੇ ਜਿਹੜਾ ਇਹ ਕਾਰਵਾਈ ਕੀਤੀ। ਦੇਖੋ ਸਾਡੀ ਪਾਰਟੀ ਕੋਈ ਦਲਿਤ ਕੋਈ ਸਾਡੀ, ਅਸੀਂ ਜਾਤ ਪਾਤ ਤੋਂ ਉੱਪਰ ਉੱਠ ਕੇ ਕੰਮ ਕਰਦੇ ਹਾਂ।
ਸਾਡੇ ਪਿੰਡ ਦੇ ਵਿੱਚ ਦੇਖ ਲਓ, ਮੈਂ ਪਿੰਡ ਆਕਲੀਆ ਕਲਾਂ ਤੋਂ ਮੌਜੂਦਾ ਸਰਪੰਚ ਹਾਂ। ਸਾਡੇ ਪਿੰਡ ਦੇ ਵਿੱਚ ਦੇਖ ਲਓ, ਸਾਡੀ ਪਾਰਟੀ ਦੇਖ ਲਓ, ਕੋਈ ਦਲਿਤ ਨਹੀਂ। ਇਹ ਤਾਂ ਜਾਣ ਕੇ ਉਹਨੂੰ ਵਿਚਾਰੇ ਨੂੰ ਜਲੀਲ ਕਰ ਰਹੇ ਆ, ਉਹਦੀ ਜਾਤੀ ਪਰਖ ਕੇ ਉਹਨੂੰ ਜਲੀਲ ਕਰ ਰਹੇ ਆ। ਤੁਸੀਂ ਜਲੀਲ ਕਰ ਰਹੇ ਹੋ ਜੀ ਉਹਨਾਂ ਨੂੰ, ਉਹਨਾਂ ਦੀ ਜਾਤੀ ਪਰਖ ਕੇ ਤੁਸੀਂ ਉਹਨਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਕੀ ਕਹਿਣਾ? ਇਹੋ ਜੀ ਕੋਈ ਗੱਲ ਨਹੀਂ ਗੀ। ਜਿਸ ਦਿਨ ਕੈਪਟਨ ਸਾਹਿਬ ਨੂੰ ਮੁੱਖ ਮੰਤਰੀ ਅਹੁਦੇ ਤੋਂ ਲਾਇਆ ਜਾ ਰਿਹਾ ਸੀਗਾ ਤਾਂ ਲਗਭਗ ਸਾਰੇ ਚੱਲਣੇ 4 ਤੋਂ 5 ਜਿਹੜੇ ਮੁੱਖ ਮੰਤਰੀ ਅਹੁਦੇਦਾਰ ਗਿਣਾ ਦਿੱਤੇ ਗਏ ਸੀਗੇ। ਫਿਰ ਇੱਕਦਮ ਜਿਹੜਾ ਫੈਸਲਾ ਹੈਗਾ ਉਹ ਚਰਨਜੀਤ ਚੰਨੀ ਦੇ ਆ ਕੇ ਟਿਕ ਜਾਂਦਾ ਹੈਗਾ ਤੇ ਇਹ ਇੱਕ ਪੱਤਾ ਹੀ ਛੱਡਿਆ ਗਿਆ ਸਰਕਾਰ ਵੱਲੋਂ। ਤੇ ਬਾਕੀ ਮੇਰੇ ਵੀਰ ਨੇ ਜਿਹੜੀ ਸੜਕਾਂ ਦੀ ਗੱਲ ਕੀਤੀ ਹੈ, ਜੇ ਆਪਾਂ ਸੜਕ ਦੀ ਗੱਲ ਕਰੀਏ ਤਾਂ 2020 ਦੇ ਵਿੱਚ ਜਦੋਂ ਕਰੋਨਾ ਟਾਈਮ ਆਇਆ ਹੈਗਾ ਤਾਂ ਜਦੋਂ ਲੋਕਡਾਊਨ ਲੱਗਿਆ ਤਾਂ ਮਾਲ ਰੋਡ ਦੀ ਜਿਹੜੀ ਰੋਡ ਹੈਗੀ ਇਹ ਕਰੋਨਾ ਟਾਈਮ 'ਚ ਬਣੀ ਸੀਗੀ, ਜਿੱਦੇ ਲੱਗਿਆ ਉਹਦੇ ਸ਼ੁਰੂ ਹੋਈ ਸੀ ਉਸ ਤੋਂ 5-7 ਦਿਨ ਬਾਅਦ, ਔਰ ਕਰੋਨਾ ਟਾਈਮ ਦੇ ਲੋਕਡਾਊਨ ਦੇ ਵਿੱਚ ਹੀ ਉਹ ਸੜਕ ਟੁੱਟ ਗਈ ਹੈਗੀ। ਔਰ ਉਹ ਹੁਣ ਜਿਹੜੀ ਆਪਾਂ ਇੱਥੇ ਗੱਲ ਕਰੀਏ ਜਿਹੜੀ ਸਾਈਡ ਤੇ ਲੋਕ ਟਾਇਲ ਲੱਗ ਰਹੀ ਹੈਗੀ ਉਹ ਲਗਭਗ 3 ਤੋਂ 4 ਵਾਰ ਪੱਟ ਕੇ ਉਹ ਲੋਕ ਟਾਇਲ ਲੱਗ ਰਹੀ ਹੈਗੀ ਤੇ ਉਹ ਜਿਹੜਾ ਖਰਚਾ ਪੈ ਰਿਹਾ ਉਹ ਕਿਹਦੇ ਤੇ ਪੈ ਰਿਹਾ? ਕੀ ਕਾਂਗਰਸ ਸਰਕਾਰ ਆਪਦੇ ਕੋਲੋਂ ਦੇ ਰਹੀ ਹੈ? ਉਹ ਸਾਡਾ ਪੈਸਾ ਹੈਗਾ, ਸਾਡੇ ਲੋਕਾਂ ਦਾ ਟੈਕਸ ਰਾਹੀਂ ਅਸੀਂ 24 ਘੰਟੇ ਟੈਕਸ ਦਿੰਦੇ ਹਾਂ ਸਰਕਾਰ ਨੂੰ, ਸੁੱਤੇ ਪਏ ਵੀ ਅਸੀਂ ਸਰਕਾਰ ਨੂੰ ਟੈਕਸ ਦੇ ਰਹੇ ਹੈਗੇ, ਠੀਕ ਹੈ? ਤਾਂ ਸਾਡਾ ਪੈਸਾ ਕਿੱਥੇ ਜਾਂਦਾ? ਜਦੋਂ ਆ ਕੋਈ ਪ੍ਰੋਗਰਾਮ ਚੱਲਦਾ ਸੀਗਾ ਤਾਂ ਮਨਪ੍ਰੀਤ ਸਾਹਿਬ ਕਹਿ ਦਿੰਦੇ ਸੀਗੇ ਵੀ ਜੀ ਖਜ਼ਾਨਾ ਖਾਲੀ ਜਾਏਗਾ, ਤੇ ਹੁਣ ਖਜ਼ਾਨੇ ਦਾ ਮੂੰਹ ਕਿਵੇਂ ਭਰ ਗਿਆ ਉਹਨਾਂ ਦਾ? ਹੁਣ ਐਨ ਵੋਟਾਂ ਦੇ ਜਦੋਂ ਵੋਟਾਂ ਸਿਰ ਤੇ ਆ ਗਈਆਂ ਤਾਂ ਹੁਣ ਉਹ ਗ੍ਰਾਂਟਾਂ ਜਿਹੜੀਆਂ ਉਹ ਜਾਰੀ ਕਰ ਰਹੇ ਹੈਗੇ, ਠੀਕ ਹੈ? ਚੰਨੀ ਸਾਹਿਬ ਨੇ ਬੜੇ ਵਾਅਦੇ ਕੀਤੇ ਜੀ 36,000 ਅਸੀਂ ਕੱਚਾ ਮੁਲਾਜ਼ਮ ਪੱਕਾ ਕਰਤਾ, ਤੁਸੀਂ 36 ਬੰਦਿਆਂ ਦੇ ਨਾਮ ਗਿਣਾ ਦਿਓ। ਆਪਾਂ ਗੋਨਿਆਣਾ ਮੰਡੀ ਦੇ ਵਿੱਚ ਖੜੇ ਹੈਗੇ, ਗੋਨਿਆਣਾ ਮੰਡੀ ਦੀ ਲਗਭਗ 15-16 ਹਜ਼ਾਰ ਹੈ ਜਿਹੜੀ ਉਹ ਵੋਟ ਦੇ ਨੇੜੇ ਹੈਗੀ, ਹੈ ਨਾ? ਤਾਂ 15-16 ਹਜ਼ਾਰ ਦੇ ਵਿੱਚੋਂ ਤੁਸੀਂ 36 ਬੰਦੇ ਕੱਢ ਕੇ ਦਿਖਾ ਦਿਓ ਵੀ ਯਾਰ ਅਸੀਂ ਆਹ 36 ਬੰਦਿਆਂ ਨੂੰ ਗੋਨਿਆਣਾ ਮੰਡੀ ਦੇ ਵਿੱਚ ਅਸੀਂ ਰੁਜ਼ਗਾਰ ਦਿੱਤਾ ਹੈਗਾ। ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਹਿੱਸਾ ਪਾਇਆ ਜਾਂਦਾ ਹੈ, ਜੋ ਵਾਟਰ ਵਰਕਸ ਲਗਾਏ ਜਾਂਦੇ ਆ, ਉਹਦਾ ਵਿੱਚ ਵੀ ਹਿੱਸਾ ਪੰਜਾਬ ਸਰਕਾਰ ਦਾ ਵੀ ਹੁੰਦਾ ਹੈ। ਮੈਂ ਦੱਸਦਾ ਜੀ, ਮੇਰਾ ਨਾਮ ਰਾਜਵਿੰਦਰ ਸਿੰਘ ਨਹਿਰੂ ਆ, ਮੈਂ ਅਮਰੂ ਸਰਕਲ ਦਾ ਪ੍ਰਧਾਨ ਆ। ਤੁਸੀਂ ਮੈਨੂੰ ਇੱਕ ਜਵਾਬ ਦਿਓ, ਮੇਰੇ ਪਿੰਡ 86 ਲੱਖ ਰੁਪਈਆ ਹਰਸਿਮਰਤ ਵੇਲੇ ਬਾਰਡਰ ਪਾਸ ਹੋਇਆ ਸੀ, ਅੱਧਾ ਬਣ ਗਿਆ, ਸਰਕਾਰ ਆਉਣ ਤੇ ਬੰਦ ਹੋ ਗਿਆ। ਕਾਂਗਰਸੀਆਂ ਨੂੰ ਪੁੱਛੋ ਕਿਉਂ ਬੰਦ ਹੋ ਗਿਆ ਉਹ ਮੇਰੇ ਪਿੰਡ ਦਾ ਬਾਰਡਰ ਬਾਕਸ। ਜਿਹੜੀ ਹੈਗੀ ਆ ਕਰਜ਼ਾ ਮਾਫੀ ਦੀ ਗੱਲ, ਮੇਰੇ ਕੋਲ ਵੀ 2.5 ਕਿੱਲੇ, ਮੇਰੇ ਤਾਂ ਹੋਇਆ ਨਹੀਂ ਬਾਈ ਜੀ, ਹੋਰ ਕਿਸੇ ਦਾ ਹੋ ਗਿਆ ਹੋਊਗਾ। ਇਹ ਮੈਨੂੰ ਜਵਾਬ ਲੈ ਕੇ ਦਿਓ ਜੀ ਪਹਿਲਾਂ। ਹਾਂਜੀ ਹਾਂਜੀ, ਜਿਹੜੀ ਇਹ ਗੱਲ ਕਰਦੇ ਆ ਜੀ ਮੁੱਖ ਮੰਤਰੀ ਦੀ ਕਿ ਚੰਨੀ ਸਾਹਿਬ ਬਣਾਤੇ ਤੇ ਕੈਪਟਨ ਸਾਹਿਬ ਲਾਤੇ, ਝਾੜੂ ਵਾਲੇ ਵੀਰ ਗੱਲ ਕਰਦੇ ਸੀ, ਅਸੀਂ ਇਹੀ ਵਾਰ-ਵਾਰ ਸੁਖਬੀਰ ਜੀ ਅਸੀਂ ਪਾਰਟੀ ਬੇਨਤੀ ਕਰਦੇ ਆ ਕਿ ਖੇਤਰੀ ਪਾਰਟੀ ਸਿਰਫ ਤੇ ਸਿਰਫ ਇੱਕ ਪੰਜਾਬ 'ਚ ਆ ਜੋ ਸ਼੍ਰੋਮਣੀ ਅਕਾਲੀ ਦਲ ਹੈ, ਜਿਹਦੀ ਕਮਾਨ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਹੀ ਰਹੇਗੀ। ਉਹਨਾਂ ਨੂੰ ਪਤਾ ਹੈ ਜੋ ਵਾਅਦੇ ਕਰਦੇ ਆ, ਕਿਉਂਕਿ ਉਹਨਾਂ ਨੇ 24 ਵੀ ਲੜਨਾ ਹੈ, 17 ਵੀ ਲੜੇ ਆ, ਸੁਖਬੀਰ ਦੀ ਅਗਵਾਈ 'ਚ ਹੀ ਲੜਨਾ ਹੈ। ਦੋਨੇ ਪਾਰਟੀਆਂ ਦਿੱਲੀ ਤੋਂ ਚੱਲਦੀਆਂ, ਇਹੀ ਤਾਂ ਲੜਾਈ ਹੈ ਪੰਜਾਬ ਦੀ ਕਿ ਜਿਹੜਾ ਕੰਟਰੋਲ ਹੈ ਸੈਂਟਰ ਦਾ ਉਹ ਕਾਂਗਰਸ ਦਾ ਵੀ ਦਿੱਲੀ ਕੋਲ ਹੈ, ਆਮ ਦਾ ਜਿਹੜਾ ਉਹ ਵਿਚਾਰਾ ਭਗਵੰਤ ਮਾਨ ਲੈਣੀਆਂ ਕੱਢ ਕੇ ਦਿੱਲੀ ਤੋਂ ਵਿਚਾਰਾ ਮੁੱਖ ਮੰਤਰੀ ਉਹ ਹੋਇਆ। ਤਾਂ ਕਿਉਂਕਿ ਇਹੀ ਸਾਡੀ ਹੈ ਜੋ ਕਿ ਮੇਨ ਪਾਰਟੀ ਹੈ ਜਿਹੜੀ ਖੇਤਰੀ ਉਹ ਪੰਜਾਬ ਦੀ ਪਾਰਟੀ ਹੈ, ਤਾਂ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ। ਭਗਵੰਤ ਮਾਨ ਤੇ ਗੱਲ ਉੱਠੀ ਹੈ ਜੀ। ਭਗਵੰਤ ਮਾਨ ਜਦੋਂ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕੀਤਾ ਗਿਆ ਤਾਂ ਬਹੁਤ ਲੇਲੜੀਆਂ ਕੱਢ ਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕੀਤਾ ਗਿਆ। ਬੜਾ ਅਫਸੋਸ ਹੈ, ਸਾਰੀ ਦੁਨੀਆ ਨੇ ਦੇਖਿਆ ਵੀ ਸਾਡੀ ਪਾਰਟੀ ਆਮ ਆਦਮੀ ਪਾਰਟੀ ਨੇ ਇੱਕ ਨੰਬਰ ਜਾਰੀ ਕੀਤਾ, ਲੋਕਾਂ ਤੋਂ ਉਹਨਾਂ ਦੇ ਵਿਚਾਰ ਲਿੱਤੇ, ਲੋਕਾਂ ਨੇ ਮੇਰੇ ਖਿਆਲ ਦੇ ਵਿੱਚ 93.33% ਭਗਵੰਤ ਮਾਨ ਨੂੰ ਐਜ਼ ਏ ਮੁੱਖ ਮੰਤਰੀ ਸੀਐਮ ਚਿਹਰਾ ਬਣਾਉਣ ਵਿੱਚ ਆਪਦਾ ਵੋਟ ਦਿੱਤਾ। ਤੇ ਹਜੇ ਕਹਿੰਦੇ ਲੇਲੜੀਆਂ, ਮੈਨੂੰ ਲੇਲੜੀਆਂ ਸਮਝ ਨਹੀਂ ਆਈਆਂ ਵੀ ਕਿਸ ਤਰੀਕੇ ਨਾਲ ਕਹਿ ਰਹੇ ਆ। ਲੋਕਾਂ ਦੀ ਚੁਆਇਸ ਹੈ, ਲੋਕਾਂ ਨੇ ਚੁਣਿਆ। ਫੋਨ ਨੰਬਰ ਤੇ ਬਹੁਤ ਸਵਾਲ ਉੱਠੇ ਆ, ਫੋਨ ਨੰਬਰ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਕਾਲਾਂ ਦੀ ਗੱਲ ਕੀਤੀ ਗਈ, ਮੈਸੇਜ ਦੀ ਗੱਲ ਕੀਤੀ ਗਈ, ਪਰ ਜਦੋਂ ਇਨਫੋਰਮੇਸ਼ਨ ਕੱਢੀ ਗਈ ਹੈ ਤਾਂ ਉੱਤੇ ਗਿਣਤੀ ਬਹੁਤ ਘੱਟ ਪਾਈ ਗਈ ਆ। ਉਹਦਾ ਕੀ ਕਹਿਣਾ? ਜੇ ਉਹ ਇਨਫੋਰਮੇਸ਼ਨ ਵੀ ਜਾਲੀ ਹੋ ਸਕਦੀ ਹੈ, ਸਾਨੂੰ ਜਿਹੜਾ ਸਾਡੇ ਤੇ ਇਲਜ਼ਾਮ ਲਗਾ ਰਹੇ ਹੈ ਵੀ ਇਨਫੋਰਮੇਸ਼ਨ ਘੱਟ ਹੈ, ਇਹਨਾਂ ਕੋਲੇ ਕਿੱਥੋਂ ਆ ਗਿਆ ਡਾਟਾ ਸਾਡੀ ਪਾਰਟੀ ਕੋਲੇ ਹੈ। ਜ਼ਰੂਰੀ ਨਹੀਂ ਪਾਰਟੀ ਨੇ ਵੀ ਉਹ ਸਰਵਜਨਿਕ ਕਰਨਾ ਹੈ, ਕੋਈ ਜ਼ਰੂਰੀ ਨਹੀਂ ਹੈ। ਪਾਰਟੀ ਨੇ ਆਪਦੇ ਵਾਸਤੇ ਲਿੱਤਾ ਸੀ, ਉਹ ਡਾਟੇ ਦੇ ਵਿੱਚ ਜੋ ਸਾਨੂੰ ਮਿਲਿਆ ਅਸੀਂ ਉਸ ਹਿਸਾਬ ਨਾਲ ਮੁੱਖ ਮੰਤਰੀ ਘੋਸ਼ਿਤ ਕਰ। ਤੁਹਾਡੇ ਕੋਲੇ ਫੇਰ ਆਉਣਾ, ਕਹਿੰਦੇ ਵੀ ਕਰਜ਼ਾ ਮਾਫੀ ਨਹੀਂ ਹੋਈ, ਕਰਜ਼ਾ ਮਾਫੀ ਉਹ ਕਹਿੰਦੇ ਮੇਰੇ ਕੋਲ ਵੀ ਆਉਣ ਦਾ ਰਿਕਾਰਡ ਹੈ। ਕਰਜ਼ਾ ਮਾਫੀ ਹੋਈ ਜੇ ਕਿਸੇ ਦਾ, ਇਹ ਜੇ ਜ਼ਰੂਰੀ ਨਹੀਂ ਵੀ ਕਿਸੇ ਨੇ ਜੇ ਕਹਿੰਦਾ ਵੀ ਮੇਰਾ ਕਰਜ਼ਾ ਨਹੀਂ ਮਾਫ ਹੋਇਆ, ਹੋ ਸਕਦਾ ਨਾ ਲਿਆਵੇ ਜਾਂ ਉਹ ਉਸ ਸ਼ਰਤਾਂ ਨਾ ਪੂਰੀਆਂ ਕਰਦਾ ਹੋਵੇ। ਰਹੀ ਗੱਲ ਵਾਟਰ ਵਰਕਸ ਦੀ, ਇਹਨਾਂ ਦੇ ਪਿੰਡ ਵਾਲਾ ਵਾਟਰ ਵਰਕਸ ਦਾ ਜਿਹੜਾ ਠੇਕੇਦਾਰ ਸੀ ਉਹ ਠੇਕੇਦਾਰ ਭੱਜ ਗਿਆ, ਉਹਦਾ ਦੁਬਾਰੇ ਟੈਂਡਰ ਹੋਇਆ। ਇਸ ਗੱਲ ਦੇ ਬਾਰੇ ਮੈਂ ਕਿਉਂਕਿ ਇਹ ਮੇਰੇ ਬਲਾਕ 'ਚ ਹੀ ਪੈਂਦਾ, ਮੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਉਹ ਜਾਣੂ ਹੈ। ਇਹ ਨਹੀਂ ਵੀ ਇਹਨਾਂ ਦਾ ਕੰਮ ਉਹ ਰੁਕਿਆ, ਉਹ ਸਿਰਫ ਠੇਕੇਦਾਰ ਦੀ ਗਲਤੀ ਕਰਕੇ ਰੁਕਿਆ, ਪਰ ਉਹ ਕੰਮ ਚੱਲੂਗਾ। ਇਹ ਨਹੀਂ ਵੀ ਕੋਈ ਨਾ ਚੱਲੂਗਾ ਜੀ। ਗੁਰੇਕਬਾਲ ਜੀ, ਜਿਹੜੀ ਕਰਜ਼ਾ ਮਾਫੀ ਦੀ ਗੱਲ ਆ, ਸਰਪੰਚ ਸਾਹਿਬ ਕਹਿ ਰਹੇ ਸੀ, ਸਾਡੇ ਪਿੰਡ ਦੇ ਸਰਕਲ ਪ੍ਰਧਾਨ ਆ ਜੀ ਭਲਵਿੰਦਰ ਸਿੰਘ, ਇਹਨਾਂ ਦੇ ਫਾਦਰ ਸਾਹਿਬ ਦਾ 2 ਲੱਖ ਰੁਪਇਆ ਮਾਫ ਹੋਇਆ, ਇਹਨਾਂ ਦਾ 40,000 ਰੁਪਇਆ ਆਪਦੀ ਕੋਆਪਰੇਟਿਵ ਸੁਸਾਇਟੀ ਦਾ ਮਾਫ ਹੋਇਆ। ਉਹ ਖੜਿਆ, ਪੁੱਛੋ ਉਹਨਾਂ ਤੋਂ। ਜੀ ਕਰਜ਼ੇ ਮਾਫੀ ਦੀ ਗੱਲ ਹੋਈ ਹੈ ਜੀ, ਕਰਜ਼ਾ ਮਾਫ ਕਹਿੰਦੇ ਹੋਇਆ।
ਦੱਸੋ ਜੀ। ਉਹਦੀ ਇੱਕ ਲਿਸਟ 'ਚ ਨਾਂ ਆਇਆ ਸੀ ਸਾਡਾ, ਔਨ ਰਿਕਾਰਡ ਬੈਂਕ 'ਚ ਲਿਮਟ ਪਤਾ ਕਰ ਲਓ ਤੁਸੀਂ ਚੈੱਕ ਕਰਕੇ, ਲਿਸਟਾਂ ਜ਼ਰੂਰ ਸਾਡੇ ਪਿੰਡ 'ਚੋਂ 12 ਬੰਦਿਆਂ ਦੀਆਂ ਲਿਸਟਾਂ ਦੇ ਨਾਮ ਆਏ ਸਾਡੇ, ਪਰ ਹਕੀਕਤ 'ਚ ਪੈਸਾ ਕਿਸੇ ਦੇ ਅਕਾਊਂਟ 'ਚ ਨਹੀਂ ਆਇਆ। ਜੇ ਤੁਸੀਂ ਕਹੋ ਤਾਂ ਔਨ ਰਿਕਾਰਡ ਜਿਹੜੇ 12 ਬੰਦਿਆਂ ਦੀ 11 ਦੀ ਲਿਸਟ ਆਈ ਹੋਈ ਹੈ, ਜਿਹੜੇ 2-2 ਲੱਖ ਰੁਪਏ ਦੀ ਗੱਲ ਕਰਦੇ, ਉਹ ਕਿਸੇ ਦੇ ਵੀ ਅਕਾਊਂਟ 'ਚ ਸਾਡੇ ਪਿੰਡ ਦੇ ਕੋਈ, ਮੈਨੂੰ ਤਾਂ ਪਤਾ ਨਹੀਂ ਕਿਸੇ ਇੱਕ ਬੰਦਾ ਵੀ ਕਿਸੇ ਦੇ ਖਾਤੇ 'ਚ ਪੈਸਾ ਆਇਆ ਹੋਵੇ। ਜੀ ਸਵਾਲ ਲਵਾਂਗੇ ਜੀ, ਤੁਹਾਡੇ ਸਾਰਿਆਂ ਦੇ ਸਵਾਲ ਲਵਾਂਗੇ। ਗੱਲ ਇਹ ਹੈ ਕਿ ਪੰਜਾਬ ਦੀ ਸਥਿਤੀ ਆ, ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆ, 4 ਸਾਲ ਦੇ ਕਰੀਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹਿੰਦੇ ਆ। ਉਸ ਤੋਂ ਬਾਅਦ ਛੋਟਾ ਕਾਰਜਕਾਲ ਚਰਨਜੀਤ ਸਿੰਘ ਚੰਨੀ ਦਾ ਆਉਂਦਾ। ਚਰਨਜੀਤ ਸਿੰਘ ਚੰਨੀ ਤੇ ਬਹੁਤ ਸਵਾਲ ਉੱਠਦੇ ਆ, ਤੁਹਾਡਾ ਕੀ ਕਹਿਣਾ ਜੀ? ਦੇਖੋ ਇਹ ਵੀ ਚਰਨਜੀਤ ਸਿੰਘ ਚੰਨੀ ਜਿਸ ਤਰ੍ਹਾਂ ਕੈਪਟਨ ਸਾਹਿਬ ਨੇ ਪਿਛਲੇ 4.5 ਸਾਲਾਂ ਵਿੱਚ ਰਾਜ ਚਲਾਇਆ ਸੀਗਾ, ਉਸੇ ਲਈ ਤੇ ਉਹ ਚੱਲੇ ਹੈਗੇ। ਸਿਰਫ ਤੇ ਸਿਰਫ ਉਹਨਾਂ ਨੇ ਵਾਅਦੇ ਕੀਤੇ ਹੈਗੇ, ਪਰ ਕਿਸੇ ਦਾ ਵੀ ਜਿਹੜਾ ਹੈਗਾ ਉਹ ਵਾਅਦਾ ਪੂਰਨ ਨਹੀਂ ਉਹਨਾਂ ਦਾ ਹੋਇਆ ਅਜੇ ਤੱਕ। ਔਰ ਉਹਨਾਂ ਨੇ ਮਾਈਨਿੰਗ ਦੀ ਗੱਲ ਕੀਤੀ ਸੀਗੀ, ਮਾਈਨਿੰਗ ਦਾ ਹੁਣ ਤੁਸੀਂ ਦੇਖ ਲਓ ਪਿੱਛੇ ਜੀ ਈਡੀ ਦੀ ਰੇਡ ਪਈ ਹੈਗੀ, ਕੀ ਕੋਈ ਸਾਹਮਣੇ ਆਇਆ ਹੈਗਾ ਹੈ ਨਾ। ਪਰ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਗੱਲ ਕੀਤੀ ਸੀ, ਉਹਦੇ ਵਿੱਚ ਦੇਖ ਲਓ ਕੀ ਕੁਛ ਆਏਗਾ। ਸ਼ਗਨ ਸਕੀਮ ਦੀ ਗੱਲ ਕੀਤੀ ਹੈ, ਉਹ ਕਿਸੇ ਨੂੰ ਨਹੀਂ ਮਿਲੇਗੀ। ਸੋ ਉਹ ਸਿਰਫ ਤੇ ਸਿਰਫ ਵਾਅਦੇ ਕਰਨ ਤੱਕ ਸੀਮਿਤ ਰਹਿ ਗਏ। ਉਹਨੂੰ ਚਾਹੇ ਤੁਸੀਂ ਇਹ ਕਹਿ ਲਓ ਵੀ ਕੋਲ ਟਾਈਮ ਘੱਟ ਸੀ ਤਾਂ ਦੂਜਾ ਟਾਈਮ ਜ਼ਿਆਦਾ ਸੀਗਾ। 3 ਮਹੀਨੇ ਕੋਈ ਛੋਟੀ ਮੋਟਾ ਟਾਈਮ ਨਹੀਂ ਹੁੰਦਾਗਾ, ਬਹੁਤ ਟਾਈਮ ਹੁੰਦਾ ਹੈਗਾ, 90 ਦਿਨ ਦਾ ਟਾਈਮ ਹੁੰਦਾ। ਔਰ ਪਹਿਲੀ ਵਾਰ ਦਿੱਲੀ ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣੀ ਸੀ ਤਾਂ 49 ਦਿਨ ਦੀ ਸਰਕਾਰ ਬਣੀ ਸੀਗੀ, ਔਰ 49 ਦਿਨਾਂ ਦੇ ਵਿੱਚ ਉਹਨਾਂ ਨੇ ਉਹ ਕੰਮ ਕਰਕੇ ਦਿਖਾਤੇ ਸੀਗੇ ਕਿ ਜਦੋਂ ਦੁਬਾਰਾ ਉਹ ਲੋਕਾਂ ਕੋਲੇ ਗਏ ਹੈਗੇ ਤਾਂ ਲੋਕਾਂ ਨੇ ਉਹਨਾਂ ਨੂੰ 17 ਦੇ ਵਿੱਚੋਂ 67 ਸੀਟਾਂ ਜਿਹੜੀਆਂ ਉਹ ਦਿੱਤੀਆਂ। ਕਿ ਤਾਂ ਤੀਸਰੀ ਵਾਰ ਜਦੋਂ ਕੇਜਰੀਵਾਲ ਸਾਹਿਬ ਦੀ ਦਿੱਲੀ 'ਚ ਸਰਕਾਰ ਬਣੀ ਹੈ, ਉਹਨਾਂ ਨੇ ਲੋਕਾਂ ਤੋਂ ਇਹ ਮੰਗ ਕੀਤੀ ਹੈ ਵੀ ਜੇ ਅਸੀਂ ਕੰਮ ਕੀਤਾ ਸਾਨੂੰ ਵੋਟ ਪਾ ਦਿਓ, ਨਹੀਂ ਕੀਤਾ ਤਾਂ ਸਾਨੂੰ ਵੋਟ ਨਾ ਪਾਇਓ। ਕੀ ਹੁਣ ਚਰਨਜੀਤ ਸਿੰਘ ਚੰਨੀ ਲੋਕਾਂ ਦੇ ਵਿੱਚ ਜਾ ਕੇ ਕਹਿ ਸਕੇ ਵੀ ਜੇ ਮੈਂ ਕੰਮ ਕੀਤਾ ਤਾਂ ਮੈਨੂੰ ਵੋਟ ਪਾਇਓ? ਚੰਨੀ ਜੀ ਤੇ ਸਵਾਲ ਖੜੇ ਹੋ ਰਹੇ ਆ। ਪ੍ਰਧਾਨ ਜੀ ਤੁਹਾਡੇ ਨਾਲ ਗੱਲਬਾਤ ਕਰੂੰਗਾ। ਚੰਨੀ ਜੀ ਤੇ ਸਵਾਲ ਖੜੇ ਹੋ ਰਹੇ ਆ ਕਿ ਉਹਨਾਂ ਵੱਲੋਂ ਜੋ ਵਾਅਦੇ ਕੀਤੇ ਗਏ ਉਹ ਸਿਰੇ ਨਹੀਂ ਚੜੇ, ਨੋਟੀਫਿਕੇਸ਼ਨ ਨਹੀਂ ਹੋਏ, ਸਿਰਫ ਐਲਾਨ ਬਣ ਕੇ ਰਹਿ ਗਏ ਆ। ਕੀ ਕਹਿਣਾ? ਸਭ ਤੋਂ ਪਹਿਲਾਂ ਤਾਂ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਰੀਆਂ ਪਾਰਟੀਆਂ ਦੇ ਮੌਜੂਦ ਸ਼ਖਸੀਅਤਾਂ ਨੂੰ ਇੱਥੇ ਇਕੱਠਾ ਕੀਤਾ। ਦੇਖੋ ਕੋਈ ਵੀ ਕੰਮ ਜਦੋਂ ਸ਼ੁਰੂ ਕਰਨਾ ਹੁੰਦਾ ਤਾਂ ਉਹਦੀ ਸ਼ੁਰੂਆਤ ਜਿਹੜੀ ਹੈ, ਸ਼ੁਰੂਆਤ ਦੇ ਨਾਲ ਹੀ ਕੰਮ ਸਿਰੇ ਚੜ੍ਹਦੇ ਹੈ। ਮੈਂ ਕਾਂਗਰਸ ਪਾਰਟੀ ਦੇ ਬਿਹਾਫ ਦੀ ਮੈਂ ਗੱਲ ਕਰਦਾ, ਜਿੱਥੇ ਮੇਰੇ ਵੀਰ ਪਹਿਲਾਂ ਕਰਜ਼ਾ ਮਾਫੀ ਦੀ ਗੱਲ ਕਰ ਰਹੇ ਸੀ। ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ, ਸਰਕਾਰਾਂ ਬਣਨੀਆਂ ਸ਼ੁਰੂ ਹੋਈਆਂ, ਮੈਨੂੰ ਇਹ ਦੱਸੋ ਵੀ ਇਦੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਰਹੇ ਜੀ, ਕੀ ਉਹਨਾਂ ਨੇ 1 ਰੁਪਿਆ ਵੀ ਕਿਸੇ ਦਾ ਮਾਫ ਕੀਤਾ ਜੀ? ਜਾਂ ਹੋਰ ਵੀ ਕੋਈ ਸਰਕਾਰਾਂ ਜਿਹੜੀਆਂ ਵੀ ਰਹੀਆਂ ਕਿਸੇ ਵੀ ਕਿਸਮ ਦੀਆਂ ਰਹੀਆਂ ਤਾਂ ਕਿਸੇ ਨੇ ਮਾਫ ਕੀਤਾ? ਕੈਪਟਨ ਸਾਹਿਬ ਨੇ ਪਿਛਲੇ 5 ਸਾਲ ਪਹਿਲਾਂ ਐਲਾਨ ਕੀਤਾ, ਕਾਂਗਰਸ ਪਾਰਟੀ ਨੇ ਆਪਦੇ ਚੋਣ ਮੈਨੀਫੈਸਟੋ ਦੇ ਵਿੱਚ ਐਲਾਨ ਕੀਤਾ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ। ਮੈਂ ਮੰਨਦਾ ਵੀ ਉਸ ਤਾਦਾਦ ਦੇ ਵਿੱਚ ਨਹੀਂ ਹੋ ਸਕਿਆ, ਪਰ ਸ਼ੁਰੂਆਤ ਤਾਂ ਹੋਈ। ਇਦੋਂ ਪਹਿਲਾਂ ਦੱਸੋ ਵੀ ਇਹ ਸ਼੍ਰੇ ਕਿਹਨੂੰ ਜਾਂਦਾ? ਮੇਰੇ ਇੱਥੇ ਖੁਦ ਦੇ ਜਿਹੜੇ ਕਿਸਾਨ ਹੈ, ਮੇਰੇ ਭਰਾ ਹੈ, ਮੈਂ ਖੁਦ ਆੜਤ ਦਾ ਕਾਰੋਬਾਰ ਕਰਦਾ ਹਾਂ। ਨਈਆਂ ਵਾਲਾ ਸਰਕਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੱਟੜ ਵਰਕਰ ਗੁਰਦੇਵ ਸਿੰਘ ਪੁੱਤਰ ਕਿਸ਼ਨ ਸਿੰਘ, 3 ਭਾਈ, ਤਿੰਨਾਂ ਦੀਆਂ 2-2 ਲੱਖ ਦੀਆਂ ਲਿਮਟਾਂ, 6 ਲੱਖ ਰੁਪਏ ਉਹਨਾਂ ਦਾ ਮਾਫ ਹੋਇਆ। ਔਰ ਮੈਨੂੰ ਉਹਨਾਂ ਨੇ ਖੁਦ ਆ ਕੇ ਇਹ ਗੱਲ ਕਹੀ ਕਿ ਇਹ ਜ਼ਿੰਦਗੀ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਵੀ ਕਿਸੇ ਇੱਕ ਛੋਟੇ ਕਿਸਾਨ ਨੂੰ ਐਡੀ ਵੱਡੀ ਰਾਹਤ ਪੰਜਾਬ ਸਰਕਾਰ ਦੇ ਦੁਆਰਾ ਦਿੱਤੀ ਗਈ ਹੈ। ਔਰ ਸਾਡਾ ਅਸੀਂ ਇਸ ਚੀਜ਼ ਦੀ ਧਿਆਨ 'ਚ ਰੱਖਦੇ ਹੋਏ ਅਸੀਂ ਸਾਰਾ ਜਿਹੜਾ ਹੈਗਾ ਸਮਰਥਨ ਆਪਦਾ ਕਾਂਗਰਸ ਪਾਰਟੀ ਨੂੰ ਦੇਵਾਂਗੇ। ਨਹੀਂ ਜਿਹੜੀਆਂ ਮੈਂ ਪਹਿਲਾਂ ਹੀ ਗੱਲਾਂ ਕਰੀਆਂ ਸੀਗੀਆਂ, ਚੰਨੀ ਸਾਹਿਬ ਦੇ ਦੌਰਾਨ ਹੀ ਆ ਜਿਹੜਾ ਆਪਣਾ ਹੋਣ ਵਾਲਾ ਹੋਇਆ, ਜਿਹੜਾ ਬਿਜਲੀ ਦਾ ਹੋਇਆ, ਉਹ ਵੀ ਚੰਨੀ ਸਾਹਿਬ ਨੇ ਕੀਤਾ। ਵਾਟਰ ਬਾਕਸ ਵਾਲੇ ਵੀ ਚੰਨੀ ਸਾਹਿਬ ਨੇ ਕੀਤੇ ਆ। ਪਾਣੀ ਵਾਲੇ ਜਿਹੜੇ ਪਾਣੀ 'ਚ ਕਟੌਤੀ ਕੀਤੀ ਹੈ, ਜਿਹੜੇ ਡੀਜ਼ਲ 'ਚ ਕਟੌਤੀ ਕੀਤੀ ਉਹ ਵੀ ਚੰਨੀ ਸਾਹਿਬ ਨੇ ਕੀਤੀ ਆ। ਹੋਇਆ ਕਿ ਉਹ ਲਾਗੂ ਕਿਉਂ ਨਹੀਂ ਹੋਏ? ਲਾਗੂ ਸਾਰੇ ਕੰਮ ਹੀ ਹੋਏ ਜਿਹੜੇ ਕਹੇ ਆ ਉਹਨਾਂ ਨੇ। 36000 ਮੁਲਾਜ਼ਮਾਂ ਦੀ ਉਹਨਾਂ ਵੱਲੋਂ ਗੱਲ ਕੀਤੀ ਗਈ ਹੈ। 36000 ਮੁਲਾਜ਼ਮਾਂ ਦੀ ਜਿਹੜੀ 36000 ਮੁਲਾਜ਼ਮਾਂ ਦੀ ਕਹੀ ਹੈ, ਇਹ ਕਹਿੰਦੇ ਮੁਲਾਜ਼ਮ ਨਹੀਂ ਰੱਖੇ, ਮੈਂ ਗਿਣਾਉਣਾ। ਮੈਂ ਇੱਥੋਂ ਰੈਗੂਲਰ ਨਹੀਂ ਹੋਏ ਮੁਲਾਜ਼ਮ। 36000 ਮੁਲਾਜ਼ਮ ਜਿਹੜਾ ਸੀ, ਇਹ ਜਿਹੜੀ ਇਹ ਪਾਲਿਸੀ ਹੈ, ਇਹ ਪਿਛਲੀ ਅਕਾਲੀ ਸਰਕਾਰ ਨੇ ਬਣਾਈ ਸੀ ਵੀ 3 ਸਾਲ ਉਹ ਕੱਚੇ ਰਹਿਣਗੇ, ਉਸ ਤੋਂ ਬਾਅਦ ਪੱਕੇ ਕੀਤੇ ਜਾਣਗੇ। ਪਰ ਇਹ ਨਹੀਂ ਵੀ ਕੋਈ ਰੱਖਿਆ ਨਹੀਂ। ਮੈਂ ਗਿਣਤੀ ਕਰਾ ਦਿੰਦਾ, ਮੇਰੇ ਪਿੰਡ ਵੀ ਰੱਖੇ ਹੋਏ ਹੈ। ਰਾਮ ਲਾਲ ਦੀ ਬੇਟੀ ਆ, ਉਹ ਵੈਟਰਨਰੀ ਡਾਕਟਰ ਲੱਗੀ ਵੀ ਹੈ, ਬਿਨਾਂ ਰਿਸ਼ਵਤ ਤੋਂ ਲੱਗੀ ਵੀ ਹੈ। ਈਡੀ ਦੀ ਰੇਡ ਬਾਰੇ ਕੀ ਕਹਿਣਾ? ਚਰਨਜੀਤ ਸਿੰਘ ਚੰਨੀ ਉਹਨਾਂ ਦੇ ਰਿਸ਼ਤੇਦਾਰ ਦੇ ਈਡੀ ਦੀ ਰੇਡ ਪਈ ਆ, ਵੱਡੀ ਗਿਣਤੀ 'ਚ ਈਡੀ ਦੀ ਰੇਡ ਆ ਜਿਹੜੀ ਇਦੋਂ ਇਲੈਕਸ਼ਨ ਤੋਂ ਪਹਿਲਾਂ ਨਹੀਂ ਉਹਨਾਂ ਨੂੰ ਕਿਸੇ ਨੂੰ ਦੱਸਿਆ। ਇਦੋਂ ਪਹਿਲਾਂ ਈਡੀ ਕਿਤੇ ਗਈ ਵੀ ਸੀ, ਹੁਣ ਇਲੈਕਸ਼ਨ ਦੇ ਦੌਰਾਨ ਹੀ ਉਹਨਾਂ ਨੂੰ ਈਡੀ ਦੱਸਿਆ। ਉਹ ਤਾਂ ਜਾਣ ਬੁੱਝ ਕੇ ਕਿਹੜ ਕੱਢਦੇ ਆ। ਜਦੋਂ ਉੱਥੇ ਕਿਸਾਨਾਂ ਨੇ ਰੋਕ ਲਿਆ ਮੋਦੀ ਸਾਹਿਬ ਨੂੰ, ਉਦੋਂ ਤਾਂ ਜਿਹੜੇ ਇਹਨਾਂ ਦੇ ਕੇਜਰੀਵਾਲ ਸਾਹਿਬ ਆ ਉਹ ਵੀ ਕਿਸਾਨਾਂ ਦੇ ਉਲਟ ਬੋਲੀ ਜਾਂਦੇ ਸੀ। ਕਹਿੰਦੇ PM ਦੀ ਜਿਹੜੀ ਸਿਕਿਉਰਿਟੀ ਆ ਉਹ ਗਲਤ ਕੀਤਾ ਪੰਜਾਬ ਸਰਕਾਰ ਨੇ, ਕਿਸਾਨਾਂ ਦੇ ਉਲਟ ਬੋਲਦੇ ਸੀ। ਉਸ ਤੋਂ ਬਾਅਦ ਇਹ ਸਾਰੀ ਜਿਹੜੀ ਬੀ ਟੀਮ ਹੈ, ਵੇਖੋ ਇਹ ਕਹਿੰਦੇ ਕੇਜਰੀਵਾਲ ਨੂੰ ਦੂਜੀ ਵਾਰ ਸਮਾਂ ਮਿਲ ਗਿਆ। ਕੇਜਰੀਵਾਲ ਨੂੰ ਪਹਿਲੀ ਵਾਰ ਜਦੋਂ ਜਿੱਤੇ ਹੈ, ਉਦੋਂ ਮਗਰੋਂ ਸੱਤੇ ਦੇ ਸੱਤੇ MP ਹਾਰ ਗਏ ਦਿੱਲੀ 'ਚ। ਇਹਨਾਂ ਦੇ ਸਾਰੀਆਂ ਨਗਰ ਨਿਗਮਾਂ ਹਾਰ ਗਏ। ਕਿਉਂ ਹਾਰਿਆ? ਕਿਉਂਕਿ ਇਹਨਾਂ ਦਾ BJP ਨਾਲ ਸਮਝੌਤਾ ਹੈ।
ਬੀਜੇਪੀ ਨੇ ਇੱਕ ਗੱਲ ਆ, ਜਦੋਂ ਪੀਐਮ ਸਾਹਿਬ ਦੀ ਸਿਕਿਉਰਿਟੀ ਦਾ ਮਸਲਾ ਆਇਆ ਉਦੋਂ ਵੀ ਬੀਜੇਪੀ ਤੇ ਭਗਵੰਤ ਮਾਨ ਵੀ ਉਹਨਾਂ ਦੇ ਨਾਲ ਖੜ ਗਏ। ਇਹ ਤਾਂ ਜਾਣ ਕੇ ਚੰਨੀ ਸਾਹਿਬ ਨੂੰ ਟਾਰਗੇਟ ਬਣਾਇਆ। ਚੰਨੀ ਸਾਹਿਬ ਦੀ ਜਿਹੜੀ ਲੋਕਪ੍ਰਿਆ ਉਹ 29% ਆਈ ਹੈ, ਇਹਨਾਂ ਦੇ ਨੇਤੇ ਤੇ ਕਿੰਨੇ % ਆਈ ਹੈ ਤੁਹਾਨੂੰ ਵੀ ਪਤਾ, ਤੁਸੀਂ ਵੀ ਸਰਵਾ ਕਰਾਇਆ ਹੋ ਜੀ। ਤੁਹਾਡੇ ਤੇ ਇਲਜ਼ਾਮ ਲੱਗਿਆ ਬੀਜੇਪੀ ਦੀ ਬੀ ਟੀਮ ਹੋ, ਬੀਜੇਪੀ ਨਾਲ ਮਿਲ ਕੇ ਤੁਸੀਂ ਕੰਮ ਕਰਦੇ ਹੋ, ਕਿਸਾਨਾਂ ਦੇ ਖਿਲਾਫ ਜਿਹੜਾ ਤੁਸੀਂ ਚੱਲੇ ਹੋ। ਜੇ ਆਪਾਂ ਬੀਜੇਪੀ ਨਾਲ ਰਲਣ ਵਾਲੀ ਗੱਲ ਕਰੀਏ ਤਾਂ ਸੇਖਵਾਂ ਸਾਹਿਬ ਦਾ ਇੱਕ ਬਿਆਨ ਆਇਆ ਸੀਗਾ, ਤੁਸੀਂ ਵੀ ਸ਼ਾਇਦ ਚੈਨਲ ਤੇ ਤੁਹਾਡੇ ਤੇ ਵੀ ਚੱਲਿਆ ਹੋਣਾ ਹੈ ਕਿ 2017 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਆਈ ਹੈ ਤਾਂ ਮੋਦੀ ਸਰਕਾਰ ਨੇ ਕਾਂਗਰਸ ਨੂੰ ਜਿਤਾਉਣ ਵਾਸਤੇ ਪੂਰਾ ਜ਼ੋਰ ਲਾਇਆ ਸੀਗਾ ਕਿ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਆ ਰਹੀ ਸੀ ਉਦੋਂ ਵੀ, ਉਹਨੂੰ ਹਰਾਉਣ ਵਾਸਤੇ ਮੋਦੀ ਸਰਕਾਰ ਨੇ ਕਾਂਗਰਸ ਨੂੰ ਜਿਤਾਉਣ ਵਾਸਤੇ ਮਤਲਬ ਕਿ ਅੱਡੀ ਚੋਟੀ ਦਾ ਜ਼ੋਰ ਲਾਇਆ ਸੀਗਾ। ਠੀਕ ਹੈ। ਦੂਜੀ ਗੱਲ, ਜੇਕਰ ਵਿਧਾਨ ਸਭਾ ਦੇ ਇਲੈਕਸ਼ਨ ਹੈ ਜਾਂ ਲੋਕ ਸਭਾ ਦੇ ਇਲੈਕਸ਼ਨ ਹੈ, ਠੀਕ ਹੈ, ਨਗਰ ਨਿਗਮ ਦੇ ਇਲੈਕਸ਼ਨ ਹੈ, ਇਹਨਾਂ ਸਾਰਿਆਂ ਦੇ ਜਿਹੜੇ ਮੁੱਦੇ ਆ ਉਹ ਅਲੱਗ ਹੁੰਦੇ ਹੈਗੇ। ਲੋਕਾਂ ਵਿਧਾਨ ਸਭਾ ਦੇ ਵਿੱਚ ਕੇਜਰੀਵਾਲ ਨੂੰ ਚਾਹੁੰਦੇ ਸੀਗੇ, ਸੋ ਉਹਨਾਂ ਨੇ ਲੈ ਕੇ ਆਂਦਾ ਹੈਗਾ। ਔਰ ਜਿਹੜੀ ਗੱਲ ਹੈ ਕਿਸਾਨ ਕਾਨੂੰਨਾਂ ਦੀ ਗੱਲ ਹੈਗੀ ਤਾਂ 2020 ਦੇ ਵਿੱਚ 5 ਜੂਨ ਨੂੰ ਜਦੋਂ ਨੋਟੀਫਿਕੇਸ਼ਨ ਰਾਹੀਂ ਇਹਨਾਂ ਨੇ ਕਾਨੂੰਨ ਲਾਗੂ ਕੀਤੇ ਹੈ ਤਾਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮੁੱਦਾ ਚੁੱਕਿਆ ਹੈਗਾ। ਲੋਕ ਸਭਾ ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਚੁੱਕਿਆ ਹੈਗਾ ਔਰ ਇੱਥੇ ਲੋਕਲ ਲੈਵਲ ਦੇ ਉੱਪਰ ਜਿੰਨੀ ਵੀ ਸਾਡੀ ਲੀਡਰਸ਼ਿਪ ਸੀਗੀ ਸਾਰੇ ਅਸੀਂ ਇੱਥੇ ਫਾਸਲਾ ਬਣਾ ਕੇ ਆਪਣੀ ਮਾਰ ਰੋਡ ਤੇ ਵੀ ਭੁੱਚੋ ਵੀ ਔਰ ਜਿੰਨੇ ਵੀ ਪਲੇਟਫਾਰਮ ਸੀ ਹਰ ਜਗ੍ਹਾ ਦੇ ਉੱਪਰ ਅਸੀਂ ਮੋਦੀ ਸਰਕਾਰ ਦਾ ਵਿਰੋਧ ਕੀਤਾ ਹੈ। ਔਰ ਇੱਕ ਆਮ ਆਦਮੀ ਪਾਰਟੀ ਹੀ ਅਜਿਹੀ ਸੀਗੀ ਜਿਹੜੀ ਦਿੱਲੀ ਦੇ ਵਿੱਚ ਧਰਨੇ ਦੇ ਵਿੱਚ ਜਾਂਦੀ ਰਹੀ ਹੈ। ਕੇਜਰੀਵਾਲ ਸਾਹਿਬ ਉੱਥੋਂ ਸਟੇਜ ਤੇ ਵੀ ਜਾ ਕੇ ਸੰਬੋਧਨ ਕਰਕੇ ਆਏ ਹੈਗੇ ਔਰ ਕੇਜਰੀਵਾਲ ਸਾਹਿਬ ਨੇ ਹਰ ਵਕਤ ਕਿਸਾਨਾਂ ਦਾ ਸਮਰਥਨ ਕੀਤਾ ਹੈਗਾ ਔਰ ਮੋਦੀ ਸਰਕਾਰ ਦੇ ਵਿਰੋਧ 'ਚ ਬੋਲਿਆ। ਤੁਹਾਡੇ ਤੇ ਇਲਜ਼ਾਮ ਲੱਗਿਆ ਜੀ ਅਕਾਲੀ ਦਲ ਤੇ ਕਿਹਾ ਗਿਆ ਕਿ ਕਿਸਾਨਾਂ ਦੀ ਹਤੈਸ਼ੀ ਨਹੀਂ ਹੈ, ਕਿ ਕਿਸਾਨਾਂ ਦੇ ਕਰਜ਼ੇ ਨਹੀਂ ਮਾਫ ਕੀਤੇ। ਬਾਲ ਸਾਹਿਬ 5 ਵਾਰ ਮੁੱਖ ਮੰਤਰੀ ਰਹੇ ਹੈ। 8400 ਕਰੋੜ ਰੁਪਈਆ ਇੰਦਰ ਕੁਮਾਰ ਗੁਜਰਾਲ ਵੇਲੇ ਪ੍ਰਕਾਸ਼ ਸਿੰਘ ਬਾਦਲ ਨੇ ਮਾਫ ਕਰਾਇਆ। ਜਿਹੜੇ ਕਿਸਾਨਾਂ ਦੇ ਹਤੈਸ਼ੀ ਬਣਦੇ ਆ, ਜਿਹੜੇ ਨਹਿਰੀ ਖਾਲੇ ਸੀ ਕਿਸਾਨਾਂ ਦੇ ਕਿਹਨੇ ਬਣਾਏ ਆ? ਦਾਣਾ ਮੰਡੀਆਂ ਦਾ ਫੈਸਲਾ 1970 ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ। ਲਿੰਕ ਸੜਕਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਜੋੜਿਆ। ਜਿਹੜੀ MSP ਦਾ 1977 ਦੇ ਵਿੱਚ ਫੈਸਲਾ ਪ੍ਰਕਾਸ਼ ਸਿੰਘ ਬਾਦਲ ਨੇ ਕਰਾਇਆ। ਪ੍ਰਧਾਨ ਜੀ ਕਹਿੰਦੇ ਸੀ ਵੀ ਅਸੀਂ ਸਾਰਾ ਕਰਜ਼ਾ ਮਾਫ ਕਰਤਾ, ਗੁੱਟਕੇ ਦੀ ਸਹੁੰ ਖਾ ਕੇ ਸਾਰੇ ਕਰਜ਼ੇ ਤੇ ਲਕੀਰ ਦੀ ਗੱਲ ਹੋਈ ਸੀ। ਇਹ ਨਹੀਂ ਵੀ ਸਿੱਖਾਂ ਵਾਲੀ ਡੱਬੀ ਦੇ ਬਦਲੇ 2 ਸਿੱਖਾਂ ਕੱਢ ਕੇ ਦੇ ਦਿਓ ਵੀ ਅਸੀਂ ਕਰਤਾ। ਇਉਂ ਨਹੀਂ ਹੋ ਸਕਦਾ। ਸੜਕਾਂ ਦੇ ਮੈਨੂੰ ਅੰਕੜੇ ਦੇਣ ਕਿੰਨੀਆਂ ਗਿਣਾਈ ਜਾਂਦੇ ਆ, ਜਿੰਨੀਆਂ ਪ੍ਰਧਾਨ ਮੰਤਰੀ ਯੋਜਨਾ ਸੜਕਾਂ ਅਸੀਂ ਬਣਾਈਆਂ, ਸਕੂਲ ਅਪਗ੍ਰੇਡ ਅਸੀਂ ਕੀਤੇ ਆ, ਪੀਣ ਵਾਲਾ ਪਾਣੀ ਆਰਓ ਦਾ ਪ੍ਰਬੰਧ ਸਾਰੇ ਪਿੰਡਾਂ 'ਚ ਆਰਓ ਲੱਗੇ ਸੀ, ਸਿਰਫ 32 ਆਰਓ ਚੱਲਦੇ, ਸਾਰੇ ਬੰਦ ਕਰਤੇ ਇਹਨਾਂ ਨੇ। ਉਹਨਾਂ ਦੀ ਰਿਪੇਅਰ ਵਾਸਤੇ ਪੈਸੇ ਨਹੀਂ ਦਿੱਤਾ ਸਰਕਾਰ ਨੇ, ਨਾ ਤਾਂ ਸਾਡੇ ਕੋਲੇ ਵਾਟਰ ਵਰਕਸ ਹੈ, ਆਰਓ ਸਾਡੇ ਬੰਦ ਹੋ ਗਏ। ਆਮ ਆਦਮੀ ਨੂੰ ਮੈਂ ਪੁੱਛਦਾ, ਬਲਕਾਰ ਸਿੰਘ ਜੀ ਲੋਕ ਸਭਾ ਦੇ ਵਿੱਚ ਭਗਵਾਨ ਮਾਨ ਦੀ ਹਾਜ਼ਰੀ ਹੈ ਨਹੀਂ, ਮੇਰੇ ਕੋਲ ਸਟੇਟਮੈਂਟ ਆ, ਤੁਹਾਨੂੰ ਮੈਂ ਦੇ ਦੂੰਗਾ। ਬਾਹਰੋਂ ਕਰੀ ਜਾਣਾ, ਜਿੱਥੇ ਰੋਜ਼ ਵੋਟ ਪਈ ਹੈ ਤੁਸੀਂ ਮੈਨੂੰ ਇੱਕ ਦਿਓ, ਮੈਂ ਤੁਹਾਨੂੰ ਉਹਦੀ ਸਟੇਟਮੈਂਟ ਦੇਵਾਂਗਾ ਪਾਰਲੀਮੈਂਟ ਦੀ, ਤੁਸੀਂ ਦਿਓ। ਜਿਹੜਾ 1000 ਰੁਪਿਆ ਹੁਣ ਕਰੀ ਜਾਂਦੇ ਵੀ ਦਿੱਲੀ 'ਚ ਅਸੀਂ ਪੰਜਾਬ 'ਚ ਦੇਵਾਂਗੇ, ਹੁਣ ਇਹਨਾਂ ਨੇ ਕੀਤਾ ਤੇ ਦਿੱਲੀ ਸਰਕਾਰ ਹੈ ਉੱਥੇ ਕਿਉਂ ਨਹੀਂ ਦਿੱਤਾ? ਇਹ ਕਹਿੰਦੇ ਅਸੀਂ ਸਿਹਤ ਸੇਵਾਵਾਂ, ਸਾਡੇ ਉਹ ਟੈਂਪੂ 'ਚ ਦਵਾਈਆਂ ਰੱਖ ਕੇ 4, ਸਾਡਾ ਮੁਹੱਲਾ ਕਲੀਨਿਕ ਹੈ। ਸਭ ਤੋਂ ਵੱਧ ਮੌਤਾਂ ਕਰੋਨਾ ਦੇ ਦੌਰਾਨ ਦਿੱਲੀ 'ਚ ਹੋਈਆਂ। ਦੇਣ ਜਵਾਬ ਦਿਓ। ਤੁਹਾਡੇ ਤੇ ਸਵਾਲ ਖੜੇ ਹੋਏ ਆ ਕਿ ਕਰੋਨਾ ਦੌਰਾਨ ਮੌਤਾਂ ਸਭ ਤੋਂ ਸੰਸਦ ਦੀ ਹਾਜ਼ਰੀ ਦੀ ਗੱਲ ਕਰਦੇ ਆ, ਜਿਹੜੀ ਸਰਦਾਰ ਜੀ ਨੇ ਕੀਤੀ ਹੈ। ਮੌਨਸੂਨ ਸੈਸ਼ਨ ਹੁੰਦਾ ਜੁਲਾਈ ਮਹੀਨੇ ਦੇ ਵਿੱਚ, ਸੰਸਦ ਜਿਹੜੀ ਕਿਸਾਨ ਸੰਸਦ ਲੱਗਦੀ ਸੀਗੀ ਸੰਯੁਕਤ ਮੋਰਚੇ ਦੇ ਵਿੱਚ, ਉੱਥੋਂ ਇੱਕ ਐਲਾਨ ਜਾਰੀ ਹੁੰਦਾ ਵੀ ਪੰਜਾਬ ਦੇ ਜਿੰਨੇ MP ਹੈ ਸਾਰੇ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਰਹਿ ਕੇ ਵਿਰੋਧ ਕਰਨਗੇ ਇਹਨਾਂ ਬਿੱਲਾਂ ਦਾ। ਭਗਵੰਤ ਮਾਨ ਜੀ ਦੀਆਂ ਕੱਲੀਆਂ 13 ਹਾਜ਼ਰੀਆਂ ਸੀ, 13 ਦਿਨ ਸੰਸਦ ਚੱਲੀ ਸੀ। ਸੁਖਬੀਰ ਬਾਦਲ ਜੀ ਨੇ ਸੰਸਦ ਉਹਦੀ ਹੋ ਰਹੀ ਆ, ਪਾਰਲੀਮੈਂਟ ਦੀ ਗੱਲ ਕਰ ਰਹੇ ਆਪਾਂ, ਪਾਰਲੀਮੈਂਟ ਦੀ ਗੱਲ ਕਰ ਰਹੇ। ਪਾਰਲੀਮੈਂਟ ਦੇ ਵਿੱਚ ਰਹਿਣ ਦੀ ਗੱਲ ਹੋਈ ਸੀ, ਪਾਰਲੀਮੈਂਟ ਦੇ ਵਿੱਚ ਰਹਿ ਕੇ ਵਿਰੋਧ ਕਰਨਗੇ। ਭਗਵੰਤ ਮਾਨ ਜੀ ਦੀਆਂ ਕੱਲੀਆਂ ਦੀਆਂ 13 ਹਾਜ਼ਰੀਆਂ ਸੀ, ਸੁਖਬੀਰ ਬਾਦਲ ਜੀ ਦੀਆਂ 2 ਹਾਜ਼ਰੀਆਂ ਸੀ। ਉਦੋਂ ਬਾਹਰ ਲੈ ਕੇ ਤਾਕਤੀ ਫੜ ਕੇ ਖੜ ਜਾਂਦੇ ਸੀ, ਜਦੋਂ ਤੋਮਰ ਜੀ ਆ ਜਾਂਦੇ ਨੀਵੀਂ ਕਰ ਲੈਂਦੇ ਸੀ। ਬਕਾਇਦਾ ਵੀਡੀਓਗ੍ਰਾਫੀ ਹੈ ਉਸ ਚੀਜ਼ ਦੀ, ਬਕਾਇਦਾ। ਇਹ ਜਿਹੜੀ ਰਿਕਾਰਡ ਦੀ ਗੱਲ ਕਰਦੇ ਅੱਜ ਵੀ ਕਢਾ ਲੈਣ, ਮਾਨਸੂਨ ਸੈਸ਼ਨ ਦਾ ਕਢਾਉਣ, ਪਰ ਲੋਕ ਸਭਾ ਦੇ ਮਾਨਸੂਨ ਸੈਸ਼ਨ ਦਾ ਤੁਸੀਂ ਐਲਾਨ ਕੀਤਾ ਜੀ ਅਸੀਂ ਲੇਡੀਜ਼ ਨੂੰ ਦੇਵਾਂਗੇ, ਫ੍ਰੀ ਦੇਵਾਂਗੇ, ਪੈਸੇ ਦੇਵਾਂਗੇ। ਉਹਦੀ ਗੱਲ ਹੋਈ ਹੈ, ਦਿੱਲੀ 'ਚ ਕਿਉਂ ਨਹੀਂ ਦਿੱਤਾ ਗਿਆ? ਦਿੱਲੀ 'ਚ ਕੇਜਰੀਵਾਲ ਦੀ ਸਰਕਾਰ ਹੈ, ਫੁੱਲ ਫਲੈਜ ਸਰਕਾਰ ਹੈ, ਪੈਸੇ ਕਿਉਂ ਨਹੀਂ ਦਿੱਤੇ ਜਾ ਰਹੇ ਉੱਥੇ? ਦੇਖੋ, ਹਰ ਸਟੇਟ ਦੀ
ਆਪਣਾ ਸਿਸਟਮ ਹੁੰਦਾ ਹੈ ਹਨਾ। ਦਿੱਲੀ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਸੁਵਿਧਾਵਾਂ ਹੈ ਉਹ ਲੇਡੀਜ਼ ਵਾਸਤੇ ਦਿੱਤੀਆਂ ਜਾਂਦੀਆਂ। ਉੱਥੇ ਮੈਟਰੋ ਦੀ ਲੇਡੀ ਦਾ ਸਫ਼ਰ ਫ੍ਰੀ ਹੈ, ਬੱਸਾਂ ਦੇ ਵਿੱਚ ਲੇਡੀ ਦਾ ਸਫ਼ਰ ਫ੍ਰੀ ਹੈ ਹਨਾ। ਹੋਰ ਬਹੁਤ ਸਾਰੀਆਂ ਸੁਵਿਧਾਵਾਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਦਿੱਲੀ ਦੇ ਵਿੱਚ। ਔਰ ਪੰਜਾਬ ਦੇ ਵਿੱਚ ਜਿਹੜੀ ਸੁਵਿਧਾ ਉਹਨਾਂ ਨੂੰ ਬੈਟਰ ਲੱਗੀ ਉਸ ਹਿਸਾਬ ਨਾਲ ਉਹਨਾਂ ਨੇ ਆਪਣੇ ਐਲਾਨ ਕੀਤੇ ਹੈਗੇ। ਇਹ ਕੋਈ ਜ਼ਰੂਰੀ ਨਹੀਂਗਾ ਵੀ ਜਿਹੜੀ ਚੀਜ਼ ਅਸੀਂ ਦਿੱਲੀ ਦੇ ਵਿੱਚ ਕਰ ਰਹੇ ਹਾਂ ਉਹ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਚੱਲੀ ਹਨਾ, ਕਿਉਂਕਿ ਉੱਥੋਂ ਦਾ ਮਾਹੌਲ ਅਲੱਗ ਤਰ੍ਹਾਂ ਦਾ ਹੈ, ਦਿੱਲੀ ਦਾ ਔਰ ਪੰਜਾਬ ਦਾ ਅਲੱਗ ਤਰ੍ਹਾਂ ਦਾ ਹੈ। ਉੱਥੋਂ ਦੀ ਰਾਜਨੀਤੀ ਅਲੱਗ ਹੈ, ਪੰਜਾਬ ਦੀ ਰਾਜਨੀਤੀ ਅਲੱਗ ਹੈ। ਇੱਕ ਬੜਾ ਵੱਡਾ ਸਵਾਲ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਹੋ ਰਹੀ ਹੈ, ਮੁਫਤ ਦੀ ਰਾਜਨੀਤੀ ਹੋ ਰਹੀ ਹੈ। ਲੋਕਾਂ ਨੂੰ ਪੈਸੇ ਦੇ ਨਾਂ ਤੇ ਭਰਮਾਉਣ ਦੀ ਗੱਲ ਕੀਤੀ ਜਾ ਰਹੀ ਹੈ, ਮੁਫਤ ਬਿਜਲੀ ਦੀ ਗੱਲ ਕੀਤੀ ਜਾ ਰਹੀ ਹੈ। ਮੁੱਦਿਆਂ ਦੀ ਰਾਜਨੀਤੀ ਕਿਉਂ ਨਹੀਂ ਹੋ ਰਹੀ? ਐਜੂਕੇਸ਼ਨ ਤੇ ਗੱਲ ਕਿਉਂ ਨਹੀਂ ਹੋ ਰਹੀ? ਹੈਲਥ ਤੇ ਗੱਲ ਕਿਉਂ ਨਹੀਂ ਹੋ ਰਹੀ? ਦੇਖੋ, ਐਜੂਕੇਸ਼ਨ ਦੀ ਗੱਲ 'ਚ ਪੰਜਾਬ ਪਹਿਲੇ ਨੰਬਰ ਤੇ ਹੈ। ਜੇ ਉਹ ਸਾਰੇ ਪੱਖ ਹੀ ਵੇਖੇ, ਉਹਨਾਂ ਨੇ ਬਿਲਡਿੰਗ ਵੀ ਵੇਖੀ ਹੈ, ਪੜ੍ਹਾਈ ਵੀ ਵੇਖੀ ਹੈ, ਇਹ ਤਾਂ ਆਉਣ ਦਾ ਰਿਕਾਰਡ ਹੈ। ਪੰਜਾਬ ਪਹਿਲੇ ਨੰਬਰ ਤੇ ਹੈ। ਪੰਜਾਬ ਸਰਕਾਰ ਦੀ ਪ੍ਰਾਪਤੀ ਆ ਉਹ ਜਿਹੜੀ ਇਹ ਗੱਲ ਕਰਦੇ ਆਪਣੇ ਕੇਜਰੀਵਾਲ ਸਾਹਿਬ ਵਾਲੀ। ਇਹਨਾਂ ਦੇ ਜਿਹੜੇ ਐਮਪੀ ਹੈ ਉਹ 4 ਜਿੱਤੇ ਸੀ, 4 ਚੋਂ 1 ਰਹਿ ਗਿਆ। ਕੀ ਹੁਣ ਪਾਰਟੀ ਪ੍ਰਧਾਨ ਤਾਂ ਉਦੋਂ ਵੀ ਭਗਵੰਤ ਮਾਨ ਹੀ ਸੀ। ਕਿੰਨਾ ਕੁ ਪਾਰਟੀ ਨੂੰ ਇਕੱਠੇ ਰੱਖ ਸਕਿਆ? ਕਿੰਨੇ ਐਮਐਲਏ ਸੀ ਇਹਨਾਂ ਦੇ ਵਿਰੋਧੀ ਧਿਰ ਦੇ ਨੇਤਾ ਸੀ, ਕਿੰਨੇ ਐਮਐਲਏ ਸੀ, ਬਾਅਦ ਚ ਕਿੰਨੇ ਐਮਐਲਏ ਰਹਿ ਗਏ? ਇਹ ਕਿਹੜੀ ਮੁੱਦਿਆਂ ਦੀ ਰਾਜਨੀਤੀ ਕਰਦੇ ਆ? ਡਿਕਟੇਟਰਸ਼ਿਪ ਕਰਦੇ ਆ। ਜਿਹੜਾ ਇਹ ਕਹਿੰਦੇ ਵੀ ਅਸੀਂ ਬੀਜੇਪੀ ਦੀ ਬੀ ਟੀਮ ਨਹੀਂ, ਜਿਹੜੇ ਆਪਣੇ ਸੈਂਟਰ ਸਰਕਾਰ ਨੇ ਕਿਸਾਨ ਬਿੱਲ, ਆਪਣੇ ਮਾਰੂ ਬਿੱਲ ਆਪਣੇ ਤੇ ਥੋਪੇ ਸੀ, ਸਭ ਤੋਂ ਪਹਿਲਾਂ ਇਹਨਾਂ ਨੇ ਦਿੱਲੀ ਦੇ ਵਿੱਚ ਕਿਉਂ ਲਾਗੂ ਕੀਤੇ? ਕਿਸੇ ਸਟੇਟ ਨੇ ਲਾਗੂ ਨਹੀਂ ਕੀਤੇ। ਤੁਸੀਂ ਦਿੱਲੀ ਦੇ ਵਿੱਚ ਕਿਸਾਨ ਬਿੱਲ ਲਾਗੂ ਕੀਤੇ ਆ, ਉਹਦੇ ਬਾਰੇ ਜਵਾਬ ਦਿਓ। ਦੇਖੋ, ਜਿਹੜੇ ਕਿਸਾਨ ਬਿੱਲਾਂ ਦੀ ਵੀਰ ਗੱਲ ਕਰ ਰਹੇ ਹੈ, ਤੁਸੀਂ ਮੈਨੂੰ ਦੱਸ ਦਿਓ ਕਿ ਉਹਨਾਂ ਨੂੰ ਰੱਦ ਕਰਨ ਦਾ ਅਧਿਕਾਰ ਕਿਸੇ ਸਟੇਟ ਸਰਕਾਰ ਕੋਲੇ ਸੀਗਾ? ਜੇ ਸੀਗਾ, ਸਟੇਟ ਅਧਿਕਾਰ ਇਹ ਸੀਗਾ ਕਿਉਂਕਿ ਇਹ ਖੇਤੀ ਦਾ ਜਿਹੜਾ ਵਿਸ਼ਾ ਉਹ ਰਾਜ ਸਰਕਾਰਾਂ ਦੇ ਅਧਿਕਾਰ ਹੇਠ ਵੀ ਆਉਂਦਾ। ਸੈਂਟਰ ਨੇ ਉਸ ਅਧਿਕਾਰ ਤੋਂ ਬਾਹਰ ਜਾ ਕੇ ਇਸ ਦੇ ਉੱਪਰ ਵਿੱਚ ਜਾ ਕੇ ਦੇਖ ਲਵੋ, ਠੀਕ ਹੈ, ਤਾਂ ਉੱਥੇ ਲੋਕਾਂ ਦਾ ਬੁਰਾ ਹਾਲ ਹੈਗਾ। ਲੋਕ ਤਰ੍ਹਾਂ ਕਰ ਰਹੇ ਆ, ਲੋਕ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਰਹੇ ਆ। ਔਰ ਅਕਾਲੀ ਦਲ ਦੀ ਜੇ ਆਪਾਂ ਗੱਲ ਕਰੀਏ ਤਾਂ ਪਿਛਲੇ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈਗੀ। ਪਿਛਲੇ 10 ਸਾਲਾਂ ਦੇ ਵਿੱਚ ਇਹਨਾਂ ਦੀਆਂ ਅਜਿਹੀਆਂ ਕਿਹੜੀਆਂ ਪ੍ਰਾਪਤੀਆਂ ਸੀਗੀਆਂ ਹੈਲਥ ਨੂੰ ਲੈ ਕੇ ਜਿਹਦਾ ਕਰਕੇ ਇਹ ਮਤਲਬ ਕਿ ਇਹਨੇ ਬੈਕਗ੍ਰਾਉਂਡ ਤੇ ਚਲੇ ਗਏ? ਜੇਕਰ ਇਹਨਾਂ ਦੀਆਂ ਪ੍ਰਾਪਤੀਆਂ ਹੁੰਦੀਆਂ ਤਾਂ ਲੋਕ ਇਹਨਾਂ ਨੂੰ ਅੱਗੇ ਲੈ ਕੇ ਆਉਂਦੇ। ਠੀਕ ਹੈ, ਇੱਕ ਮੇਰੇ ਵੀਰ ਨੇ ਗੱਲ ਕੀਤੀ ਸੀ, ਕਾਂਗਰਸ ਨੇ ਐਜੂਕੇਸ਼ਨ ਦੀ ਗੱਲ ਕੀਤੀ ਸੀਗੀ। ਇਹ ਅਕਾਲੀ ਦਲ ਦੀ ਸਰਕਾਰ ਨੇ ਪਿਛਲੇ ਪਲਾਨ ਦੇ ਵਿੱਚ ਇੱਕ ਸਿਸਟਮ ਜਿਹੜੀ ਹੈਗੀ ਹੈ ਗਾਈਡਲਾਈਨ ਦਿੱਤੀ ਸੀ ਕਿ 8ਵੀਂ ਕਲਾਸ ਤੱਕ ਕਿਸੇ ਬੱਚੇ ਨੂੰ ਫੇਲ ਨਹੀਂ ਕੀਤਾ ਜਾਊਗਾ। ਜਦੋਂ 8ਵੀਂ ਕਲਾਸ ਤੱਕ ਕਿਸੇ ਬੱਚੇ ਨੂੰ ਫੇਲ ਨਹੀਂ ਕੀਤਾ ਜਾਊਗਾ ਤਾਂ 9ਵੀਂ 10ਵੀਂ ਉਹ ਕੱਢਦਾ ਹੀ ਨਹੀਂਗਾ। ਉਸ ਦਾ ਮਤਲਬ ਕੀ ਹੈ? ਸੋ ਕਾਂਗਰਸ ਹੈ ਜਿਹੜੀ ਉਹ ਵੀ ਉਸੇ ਲੀਹ ਤੇ ਚੱਲੀ ਹੋਈ ਹੈਗੀ। ਠੀਕ ਹੈ, ਉਹਨਾਂ ਦੇ ਹੁਣ ਜਾ ਕੇ ਸਕੂਲਾਂ ਦਾ ਹਾਲ ਦੇਖ ਲਓ, ਕੀ ਹਾਲ ਹੈ ਸਕੂਲਾਂ ਦਾ। ਕੀ ਕਹਿਣਾ ਤੁਹਾਡੇ ਤੇ ਸਵਾਲ ਖੜੇ ਕੀਤੇ ਆ, ਕੀ ਕਹਿਣਾ? ਮੈਡੀਕਲ ਦੀ ਆ। ਪਹਿਲਾਂ ਤੁਸੀਂ ਡਾਟਾ ਲੈ ਲਓ ਆਪਣੇ ਬਠਿੰਡੇ ਜ਼ਿਲ੍ਹੇ ਦਾ, ਤੁਸੀਂ ਇਹ ਦੇਖ ਲਓ ਕਿ ਦਿੱਲੀ ਤੋਂ ਕਿੰਨੇ ਮਰੀਜ਼ ਕੋਰੋਨਾ ਵਿੱਚ ਆ ਕੇ ਇੱਥੇ ਦਾਖਲ ਹੋਏ ਆ। ਪੰਜਾਬ ਦੇ ਲੋਕ ਇਹ ਤਾਂ ਹੈਗਾ ਕਿ ਕਿਸੇ ਹੋਰ ਸਟੇਟ 'ਚ ਤਾਂ ਨਹੀਂ ਜਾਂਦੇ। ਇਹ ਕਹਿੰਦੇ ਕਿ ਮੈਡੀਕਲ ਸਾਡਾ ਆਏ ਆ, ਸਿਹਤ ਸਹੂਲਤਾਂ ਸਾਡੀਆਂ ਆਏ ਆ। ਦਿੱਲੀ ਦੇ ਲੋਕ ਆ ਕੇ 2-3 ਵਾਰ ਤਾਂ ਮੈਨੂੰ ਕਿਸੇ ਦਾ ਫੋਨ ਆਇਆ ਕਿ ਮੈਨੂੰ ਯਾਰ ਬੈੱਡ ਦਵਾ ਦਿਓ, ਦਿੱਲੀ ਤੁਹਾਡੇ ਰਿਸ਼ਤੇਦਾਰ ਆ ਰਹੇ ਆ। ਘੱਟੋ ਘੱਟ 100 ਤੋਂ ਵੱਧ ਕਰੀਬ ਹੀ ਹੋਣੇ ਜ਼ਿਆਦੇ ਕਿਹੜੇ ਉਹਨਾਂ ਨੇ ਆ ਕੇ ਇਲਾਜ ਕਰਾਇਆ। ਦਿੱਲੀ ਹਾਰਟ ਜਾਂ ਆਦੇਸ਼ ਦੇ ਵਿੱਚ ਬਹੁਤ ਬੰਦੇ ਦਾਖਲ ਹੋਏ ਮਿਕਸ ਦੇ ਵਿੱਚ ਆ ਕਿ ਦਿੱਲੀ ਤੋਂ ਆ ਕੇ ਹੋਏ ਆ। ਪੰਜਾਬ ਦੇ ਲੋਕ ਯਾਰ ਬਾਹਰ ਤਾਂ ਨਹੀਂ ਜਾਂਦੇ, ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹੋਣ, ਉਹਨਾਂ ਜੋਗੇ ਤਾਂ ਹੈਗੇ, ਸਾਹਮਣੇ ਵੀ ਆ। ਐਜੂਕੇਸ਼ਨ ਦੀ ਗੱਲ ਹੋਈ ਆ ਕਿ ਫੇਲ ਦੀ ਜਿਹੜੀ ਨੀਤੀ 8ਵੀਂ ਤੱਕ ਜਿਹੜਾ ਫੇਲ ਨਹੀਂ ਕਰਨਾ ਉਹ ਨੀਤੀ ਬਣਾ ਦਿੱਤੀ ਗਈ ਹੈ। ਪਹਿਲਾਂ ਮੈਂ ਜਿਹੜੇ ਹੈਲਥ ਸਿਸਟਮ ਤੇ ਬੜੇ ਵੀਰ ਜੀ ਨੇ ਗੱਲ ਕੀਤੀ ਸੀ ਕਿ ਅਕਾਲੀ ਦਲ ਦੀ ਕੀ ਦੇਣ ਹੈ। ਸਭ ਤੋਂ ਵੱਡੀ ਪ੍ਰਾਪਤੀ ਬਠਿੰਡੇ ਦੇ ਵਿੱਚ ਜੇ ਕੋਈ ਹੈ, ਬੀਬਾ ਹਰਸਿਮਰਤ ਕੌਰ ਬਾਦਲ ਜੀ ਬਠਿੰਡੇ ਜ਼ਿਲ੍ਹੇ ਨੂੰ, ਆਪਣੇ ਭੁੱਚੋ ਹਲਕਾ ਵੀ ਬਠਿੰਡੇ ਜ਼ਿਲ੍ਹੇ ਵਿੱਚ ਪੈਂਦਾ, ਏਮਜ ਹਸਪਤਾਲ ਬਣਾਇਆ। ਐਡੀ ਵੱਡੀ ਹੈਲਥ ਵਾਸਤੇ ਕੀਤਾ ਕਿ ਐਦਾਂ ਕਿਸੇ ਨੇ ਵੀ ਮੰਨ ਲਓ ਕਿਸੇ ਦਾ ਇਹਨਾਂ ਕੋਲੇ ਕੋਈ ਜਵਾਬ ਨਹੀਂ। ਇਹ ਤਾਂ ਕਰਾ ਕੇ ਜੀ ਬਾਦਲ ਸਾਹਿਬ ਨੇ ਐਂ ਕਰਤਾ ਜੀ, ਉਹ ਕੈਪਟਨ ਨੇ ਐਂ ਕਰਤਾ ਜੀ। ਤੁਸੀਂ ਦਿੱਲੀ ਤੁਹਾਡੀ ਸਰਕਾਰ ਹੈ, ਤੁਸੀਂ ਪੰਜਾਬ 'ਚ ਗਰੰਟੀਆਂ ਦਿੰਦੇ ਫਿਰਦੇ ਹੋ, ਉੱਥੇ ਦੱਸੋ ਇਹਨਾਂ ਨੇ ਕੀ ਕੀਤਾ? ਇੱਕ ਵੀ ਕੋਈ ਹਸਪਤਾਲ ਵੱਡਾ ਜਾਂ ਉਸ ਤੋਂ ਜੋ ਪਹਿਲਾਂ ਉਹ ਚੱਲ ਰਿਹਾ। ਅਸੀਂ ਬਠਿੰਡੇ ਦੀ ਇਹ ਗੱਲ ਕਰਦੇ, ਇਹਨਾਂ ਨੇ ਅਕਾਲੀ ਦਲ ਨੇ ਕੀ ਕੀਤਾ? ਅਕਾਲੀ ਦਲ ਸਭ ਤੋਂ ਵੱਡੀ ਪ੍ਰਾਪਤੀ ਹੈ ਏਮਜ ਹਸਪਤਾਲ ਹੈ। ਜੇ ਨਹੀਂ ਬਣਿਆ ਹੋਇਆ ਤਾਂ ਤੁਸੀਂ ਦੱਸੋ। ਸਿੱਖਿਆ ਨੀਤੀ ਬਾਰੇ ਕੀ ਕਹਿਣਾ? ਸਵਾਲ ਉੱਥੇ ਹੀ ਖੜਾ। ਸਿੱਖਿਆ ਨੀਤੀ ਦੇ ਵਿੱਚ ਜਿਹੜਾ 8ਵੀਂ ਤੱਕ ਬੱਚਿਆਂ ਨੂੰ ਫੇਲ ਨਹੀਂ ਕਰਨਾ, ਉਹਦੇ ਬਾਬਤ ਕੀ ਕਹਿਣਾ? ਕੀ ਉਹ ਜਾਇਜ਼ ਹੈ, ਸਹੀ ਸੀ? ਬਿਲਕੁਲ ਜੀ, ਉਹ ਜੋ ਇਹਨਾਂ ਨੇ ਦੇਖਿਆ ਗਿਆ ਸੀ ਕਿ ਸਰਕਾਰ ਦਾ ਛੋਟੇ ਬੱਚਿਆਂ ਤੇ ਜ਼ਿਆਦਾ ਪੜ੍ਹਾਈ ਦਾ ਪ੍ਰੈਸ਼ਰ ਨਾ ਪਵੇ ਤਾਂ ਕਿ ਬੋਝ ਬਣਦਾ ਹੈ। ਕਿਉਂਕਿ ਛੋਟੇ ਬੱਚੇ ਪਹਿਲਾਂ 6 ਆਪਾਂ ਪੜ੍ਹਦੇ ਰਹੇ ਹਾਂ, 6 ਸਾਲ ਦਾ ਜਾਂ 7 ਸਾਲ ਦੇ ਬੱਚੇ ਨੂੰ ਆਪਾਂ ਸਕੂਲ ਦੇ ਵਿੱਚ ਭਰਤੀ ਕਰਦੇ ਸੀ। ਹੁਣ ਜਿਹੜਾ ਉਹ ਹੈ ਕਿ 4 ਸਾਲ ਜਾਂ 3 ਸਾਲ ਦੇ ਬੱਚੇ ਨੂੰ ਆਪਾਂ ਛੋਟੇ ਤੋਂ ਉਹ ਕਰਵਾ ਦਿੰਦੇ। ਉਹ ਦੇਖ ਕੇ ਸਾਰਾ ਕੁਝ ਉਹ ਬਣਾਇਆ ਗਿਆ ਸੀਗਾ। ਸਿੱਖਿਆ ਨੀਤੀ ਦੀ ਗੱਲ ਆਈ ਜੀ, ਉਹਨਾਂ ਨੇ ਕਿਹਾ ਕਿ ਇਹ 8ਵੀਂ ਤੱਕ ਬੱਚਾ ਫੇਲ ਨਾ ਕਰਨਾ ਸਹੀ ਹੈ। ਕੀ ਕਹਿੰਦੇ ਹੋ? ਸਿੱਖਿਆ ਦੀ ਜਿਹੜੀ ਗੱਲ ਕਰਦੇ ਆ, ਜਿਹੜਾ ਇਹ ਕਹਿੰਦੇ ਵੀ 8ਵੀਂ ਤੱਕ ਫੇਲ ਨਾ ਕਰਨਾ, ਸਾਡੇ ਪਿੰਡ ਦੇ ਵਿੱਚੋਂ ਤਾਂ ਕਾਫੀ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਅੱਜ ਵਿਦੇਸ਼ ਬੈਠੇ ਆ। ਮੇਰੇ ਪਰਿਵਾਰ ਦੇ ਵਿੱਚੋਂ ਖੁਦ 4 ਬੱਚੇ, ਜੇ ਉਹ 8ਵੀਂ ਤੱਕ ਫੇਲ ਨਾ ਕਰਨ ਦਾ ਸੀਗਾ ਤੇ ਉਹਨਾਂ ਨੇ +2 ਕਰਕੇ ਆਈਲੈਟਸ ਕਿਵੇਂ ਕਰ ਲਈ? ਸਰਕਾਰੀ ਸਕੂਲ ਦੇ ਵਿੱਚ ਪੜ੍ਹ ਕੇ ਆਈਲੈਟਸ ਕਰਕੇ ਮੇਰੇ ਪਰਿਵਾਰ ਦੇ ਵਿੱਚੋਂ 4 ਬੱਚੇ ਅੱਜ ਵਿਦੇਸ਼ ਬੈਠੇ ਆ। ਦੂਜੀ ਇਹ ਗੱਲ ਕਰਦੇ ਸੀ ਸਿਹਤ ਦੀ।
ਸਿਹਤ ਦੇ ਵਿੱਚ ਗੋਨਿਆਣੇ ਮੰਡੀ ਦੇ ਵਿੱਚ ਤੁਸੀਂ ਹਸਪਤਾਲ ਦੇਖੋ ਜੀ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ, ਹਸਪਤਾਲਾਂ ਦੀ ਨਿਗਾਹ ਮਾਰੀ, ਐਡਾ ਐਡਾ ਪਾਣੀ ਖੜਦਾ ਸੀ, ਬਿਲਡਿੰਗ ਦਾ ਖਸਤਾ ਹਾਲਤ, ਐਡੀ ਮਾੜੀ ਹਾਲਤ ਸੀ। ਮੇਰੇ ਪਿੰਡ ਡਿਸਪੈਂਸਰੀ ਹੈ ਨਹੀਂ ਸੀ ਜੀ। 13 ਲੱਖ ਰੁਪਏ ਦੀ ਲਾਗਤ ਨਾਲ ਅਸੀਂ ਹੁਣ ਡਿਸਪੈਂਸਰੀ ਬਣਾਈ ਹੈ ਜੀ। ਸਿਹਤ ਨਹੀਂ ਸਾਡੀ ਸਰਕਾਰ ਪੂਰਾ ਧਿਆਨ ਦੇ ਰਹੀ ਹੈ, ਐਜੂਕੇਸ਼ਨ ਨਹੀਂ ਪੂਰਾ ਧਿਆਨ ਦੇ ਰਹੀ ਹੈ। ਮੇਰੇ ਪਿੰਡ 'ਚ ਜਿਮ ਹੈ ਨਹੀਂ ਸੀ, ਅਕਾਲੀ ਦਲ ਦੀ ਸਰਕਾਰ ਵੇਲੇ ਮਰ ਗਏ ਸੀ ਜਿੰਮਾਂ ਕਹਿ ਕੇ। ਆ ਸਾਨੂੰ ਕੈਪਟਨ ਕੋਟ ਭਾਈ ਲੈ ਕੇ ਆਇਆ ਜਿਮ 14 ਲੱਖ ਦੀ, ਕੋਈ ਜਿਮ ਨਹੀਂ ਲਿਆ। ਮਿਹਨਤਾਂ ਕਰ ਰਿਹਾ ਅਕਾਲੀ ਦਲ, ਲਿਆ ਚਿੱਟਾ ਲਿਆ ਅਕਾਲੀ ਦਲ ਤਾਂ ਵੀ ਜਵਾਕ ਖਤਮ ਹੋ ਜਾਣ। ਜੀ 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 ਅੱਗੇ ਤਾਂ ਘੱਟੋ ਘੱਟ 10-15 ਪਿੰਡਾਂ ਤੋਂ ਜਾ ਕੇ ਅਗਲਾ ਚਿੱਟਾ ਲੈ ਕੇ ਆਉਂਦਾ ਸੀ, ਹੁਣ ਹਰ ਘਰ ਘਰ ਚਿੱਟਾ ਵੀ ਮਿਲੀ ਜਾਂਦਾ, ਘਰ ਘਰ ਚਿੱਟਾ। ਇਹਨਾਂ ਨੇ ਵਾਅਦਾ ਕੀਤਾ ਸੀ ਕਿ ਬੰਦ ਹਾਂਜੀ ਚਿੱਟੇ ਦਾ ਤਾਂ ਆਏ ਆ ਜੀ। ਚਿੱਟਾ ਪਹਿਲਾਂ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ ਸੀਗਾ। ਅਕਾਲੀ ਦਲ ਨੇ ਬਹੁਤ ਤਕੜੇ ਹੋ ਕੇ ਵੱਡੇ ਵੱਡੇ ਮਗਰਮੱਛ ਵਰ ਕੇ ਅੰਦਰ ਜੇਲ੍ਹਾਂ ਜਿੱਤੇ ਹੋਏ ਸੀ। ਜਦੋਂ ਕਾਂਗਰਸ ਸਰਕਾਰ ਆ ਗਈ ਉਦੋਂ ਦੁੱਗਣਾ ਹੋ ਗਿਆ, ਮੌਤਾਂ ਵੀ ਦੁੱਗਣੀਆਂ ਹੋ ਗਈਆਂ। ਰਹੀ ਗੱਲ ਆਮ ਪਾਰਟੀ ਦੀ, ਜਿਹੜੇ ਆਮ ਪਾਰਟੀ ਵਾਲੇ ਕਰਦੇ ਕਹਿੰਦੇ ਸਾਡਾ ਦਿੱਲੀ ਦੇ ਵਿੱਚ ਕਲੀਨਿਕ ਹੈ, ਸਕੂਲ ਹੈ। ਮੈਂ ਇਹਨਾਂ ਨੂੰ ਕਹਿਣਾ ਹੈ ਵੀ ਸਾਡੇ ਕੋਠੇ ਨੱਥਾ ਸਿੰਘ ਸਕੂਲ ਆ 10ਵੀਂ ਦਾ, ਸਾਡੇ ਸਕੂਲ ਨਾ ਆ ਕੇ ਜ਼ਿਲ੍ਹੇ ਦੇ ਵਿੱਚ ਇਹਨਾਂ ਦਾ ਆਪਦਾ ਇੱਕ ਵੀ ਸਕੂਲ ਦਿੱਲੀ ਵਾਲਾ ਵਿਖਾ ਦੇਣ ਤੇ ਅਸੀਂ ਇਹਨਾਂ ਨੂੰ ਮੰਨ ਲਾਂਗੇ। ਚਿੱਟੇ ਦੀ ਗੱਲ ਹੋਈ ਆ ਜੀ, ਚਿੱਟੇ ਦੀ ਗੱਲ ਹੋਈ ਹੈ। ਪਤਾ ਕੀ ਗੱਲ ਆ, ਸਾਡੀ ਕਾਂਗਰਸ ਦੀ ਸ਼ੀਲਾ ਦੀ ਸੀ ਸਰਕਾਰ ਸੀ 15 ਸਾਲ। ਕੇਜਰੀਵਾਲ ਨੇ ਕੱਲੀਆਂ ਕੂਚੀਆਂ ਮਾਰ ਕੇ ਉਹ ਸਕੂਲਾਂ ਨੂੰ ਮਤਲਬ ਰੰਗ ਰੋਗਨ ਕਰਕੇ ਆਪ ਦਾ ਨਾਮ ਪਾਤਾ। ਇੱਥੇ ਪੰਜਾਬ ਦੇ ਵਿੱਚ ਵੀ ਇਹੀ ਗੱਲ ਚਾਹੁੰਦਾ ਉਹ ਵੀ ਮੈਂ ਜਿਹੜੇ ਕਾਂਗਰਸ ਦੇ ਜਾਂ ਅਕਾਲੀ ਦਲ ਵੇਲੇ ਦੇ ਵੀ ਸਕੂਲ ਬਣੇ ਪਿਛਲੇ, ਮੈਂ ਨਹੀਂ ਕਹਿਣਾ ਚਾਹੁੰਦਾ ਇਹ ਗੱਲ। ਉਹ ਮਤਲਬ ਉਹਨਾਂ ਨੂੰ ਕੂਚੀਆਂ ਮਾਰ ਕੇ ਜਿਹੜੇ ਪੁਲ ਪਲ ਵੱਡੇ ਬਣੇ ਸਾਰੇ, ਕੋਈ ਦਿੱਲੀ ਮਾਡਲ ਨਹੀਂ ਵੱਡਾ। 22 ਦਿਨਾਂ ਤੇ ਉਹ ਪ੍ਰੋਫੈਸਰ ਰੱਖਦਾ, 22 ਦਿਨਾਂ ਬਾਅਦ ਉਹਨਾਂ ਨੂੰ ਹੜਹਾਕ ਤੇ ਫੇਰ ਉਹਨਾਂ ਦੀ ਪਰਮਿਸ਼ਨ ਵਧਾਈ ਜਾਂਦੀ ਹੈ 22 ਦਿਨਾਂ ਵਾਸਤੇ। ਜਿਹੜੀ 8 ਲੱਖ ਨੌਕਰੀ ਦੀ ਗੱਲ ਕਰਦਾ ਸੀ, 440 ਨੌਕਰੀਆਂ ਦਿੱਤੀਆਂ ਉਹਨੇ। ਜੇ ਅੱਜ ਸਾਡਾ ਕੈਂਟਰ ਵੀ ਪੰਜਾਬ ਦਾ ਨੰਬਰ ਦਾ ਵੜਦਾ ਨਾ ਦਿੱਲੀ ਦੇ ਵਿੱਚ, ਉਹਦਾ 800 ਰੁਪਿਆ ਇੱਕ ਗੇੜੇ ਦਾ ਖਰਚਾ। ਦਿੱਲੀ ਦੇ ਵਿੱਚ ਬਹੁਤ ਵੱਡਾ ਭ੍ਰਿਸ਼ਟਾਚਾਰ ਆ। ਐਡੀ ਗੱਲ ਨਹੀਂ ਕੋਈ ਦਿੱਲੀ ਮਾਡਲ ਲੈ ਕੇ ਆਊ, ਸਾਡਾ ਪੰਜਾਬ ਮਾਡਲ ਹੀ ਸਾਨੂੰ ਚੰਗਾ। ਬਾਦਲਾਂ ਦੀਆਂ ਬੱਸਾਂ ਦਿੱਲੀ ਵੜਦੀਆਂ ਹੈਗੀਆਂ, ਪੰਜਾਬ ਸਰਕਾਰ ਦੀ ਕੋਈ ਬੱਸ ਨਹੀਂ ਦਿੱਲੀ ਵੜਨ ਦਿੱਤੀ ਜਾਂਦੀ। ਬੱਸਾਂ ਦੀ 1 ਕਰੋੜ ਦੀ ਕਮਾਈ ਆ ਜਿਹਦੇ ਚੋਂ ਕੇਜਰੀਵਾਲ ਹਿੱਸਾ ਲੈਂਦਾ। ਬਾਦਲਾਂ ਦੀਆਂ ਬੱਸਾਂ ਦੀ ਰੋਜ਼ ਦੀ 1 ਕਰੋੜ ਦੀ ਕਮਾਈ ਆ। ਸਾਡੀਆਂ ਬੱਸਾਂ ਦਾ 1200 ਰੁਪਿਆ ਕਿਰਾਇਆ ਏਅਰਪੋਰਟ ਤੋਂ ਲੈ ਕੇ ਅੰਮ੍ਰਿਤਸਰ ਤੱਕ, ਬਾਦਲ ਦੀਆਂ ਬੱਸਾਂ ਦਾ 2800 ਰੁਪਿਆ ਕਿਰਾਇਆ। ਇਹ ਕੋਈ ਦਿੱਲੀ ਮਾਡਲ ਨਹੀਂ ਨਾ ਹੋ ਸਕਦਾ। ਇੱਕ ਬਾਈ ਜੀ ਨੇ ਗੱਲ ਕਰੀ ਸੀ ਵੀ ਕੇਜਰੀਵਾਲ ਦੀ ਜਿਹੜੀ ਸਿਹਤ ਸਹੂਲਤਾਂ ਦੀ ਫੂਕ ਨਿਕਲੀ ਹੈ, ਕਹਿੰਦੇ ਵੀ ਦਿੱਲੀ 'ਚ ਸਪੇਸ ਘੱਟ ਹੈ। ਲੁਧਿਆਣਾ ਬਹੁਤ ਵੱਡਾ ਤੇ ਕੰਜਸਟਡ ਸ਼ਹਿਰ ਹੈ, ਲੁਧਿਆਣੇ ਦੇ ਵਿੱਚ ਵੀ ਬਹੁਤ ਕੇਸ ਆ ਸਕਦੇ ਸੀ। ਕੇਜਰੀਵਾਲ ਦਾ ਜਿਹੜਾ ਸਿਹਤ ਮਾਡਲ ਆ ਉਹ ਬਿਲਕੁਲ ਫੇਲ ਹੈ। ਕਰੋਨਾ ਦੌਰਾਨ ਇਲਾਜ ਤਾਂ ਦਿੱਲੀ ਤੋਂ ਪੰਜਾਬ 'ਚ ਕਰਵਾਇਆ ਆ ਕੇ ਉਹਨਾਂ ਨੇ, ਲੋਕਾਂ ਨੇ ਕਿਉਂ ਕਰਾਇਆ? ਜੇ ਪੰਜਾਬ 'ਚ ਸਿਹਤ ਸਹੂਲਤਾਂ ਵਧੀਆ ਹੈ ਤਾਂ ਹੀ ਕਰਾਇਆ। ਉੱਥੇ ਤਾਂ ਹਾਹਾਕਾਰ ਮੱਚੀ ਵੀ ਸੀ, ਉਦੋਂ ਕਿੱਧਰ ਗਏ ਵੈਸੇ ਇਹਨਾਂ ਦਾ ਦਿੱਲੀ ਮਾਡਲ? ਸਿੱਖ ਅਸੀਂ ਘੱਟ ਗਿਣਤੀ 'ਚ ਆ। ਜੇ 370 ਦੀ ਧਾਰਾ ਬੀਜੇਪੀ ਨੇ ਤੋੜੀ, 1 ਮਿੰਟ ਜੀ, ਜੇ 370 ਦੀ ਧਾਰਾ ਬੀਜੇਪੀ ਨੇ ਤੋੜੀ ਤੇ ਕੇਜਰੀਵਾਲ ਨੇ ਬਹੁਤ ਵੱਡਾ ਉਹਦਾ ਸਮਰਥਨ ਕੀਤਾ ਮੋਦੀ ਸਰਕਾਰ ਦਾ, ਤੇ ਸਾਡੀ ਘੱਟ ਗਿਣਤੀਆਂ। ਜਵਾਬ ਲੈ ਲਈਏ। ਹਾਂਜੀ ਵੀਰ ਜੀ, ਕੀ ਕਹਿਣਾ ਤੁਹਾਡਾ ਕਿ ਕੋਵਿਡ ਦੇ ਵਿੱਚ ਪੰਜਾਬ ਦੇ ਵਿੱਚ ਟ੍ਰੀਟਮੈਂਟ ਹੁੰਦਾ ਰਿਹਾ, ਦਿੱਲੀ ਸਰਕਾਰ ਇਲਾਜ ਦੇਣ ਦੇ ਵਿੱਚ ਜਿਹੜੀ ਸਫਲ ਹੈ ਉਹ ਨਹੀਂ ਰਹੀ ਹੈ, ਤੇ ਪੰਜਾਬ ਦੇ ਵਿੱਚ ਉਹ ਮਾਡਲ ਕਿਵੇਂ ਸਥਾਪਿਤ ਹੋ ਜਾਊਗਾ? ਪੰਜਾਬ ਦੇ ਵਿੱਚ ਕਿੱਦਾਂ ਉਹ ਚੀਜ਼ਾਂ ਹੋਣਗੀਆਂ? ਇਹੋ ਜੀ ਕੋਈ ਗੱਲ ਨਹੀਂ ਗੀ। ਦਿੱਲੀ ਸਰਕਾਰ ਵੱਲੋਂ ਬਹੁਤ ਵਧੀਆ ਜਿਹੜੀਆਂ ਸਿਹਤ ਸਹੂਲਤਾਂ ਹੈਗੀਆਂ ਉਹ ਦਿੱਤੀਆਂ ਗਈਆਂ ਕਰੋਨਾ ਟਾਈਮ ਵੇਲੇ ਵੀ, ਔਰ ਉਸ ਤੋਂ ਪਹਿਲਾਂ ਵੀ ਤੇ ਹੁਣ ਵੀ ਦਿੱਲੀ ਸਰਕਾਰ ਨੇ ਬਹੁਤ ਵਧੀਆ ਸਿਹਤ ਸਹੂਲਤਾਂ ਲੋਕਾਂ ਨੂੰ ਪ੍ਰੋਵਾਈਡ ਕਰਵਾਈਆਂ ਹੈਗੀਆਂ। ਇਹਨਾਂ ਨੂੰ ਪੁੱਛ ਲਓ, ਜਦੋਂ ਇਹਨਾਂ ਦੇ ਲੀਡਰ ਬਿਮਾਰ ਹੁੰਦੇ ਆ ਤਾਂ ਕਿੱਥੋਂ ਜਾ ਕੇ ਇਲਾਜ ਕਰਵਾਉਂਦੇ ਆ? ਸਾਰੇ ਦਿੱਲੀ ਭੱਜਦੇ ਹੈਗੇ। ਕੀ ਪੰਜਾਬ ਦੇ ਵਿੱਚ ਹਸਪਤਾਲ ਮੁੱਕ ਗਏ? ਪੰਜਾਬ ਦੇ ਵਿੱਚੋਂ ਆਪਣਾ ਟ੍ਰੀਟਮੈਂਟ ਕਿਉਂ ਨਹੀਂ ਕਰਾਉਂਦੇ? ਜਿਨ੍ਹਾਂ ਹਸਪਤਾਲਾਂ ਦੇ ਵਿੱਚੋਂ ਅਸੀਂ ਜਾ ਕੇ ਇਲਾਜ ਕਰਵਾਉਣੇ ਹੈਗੇ ਪੰਜਾਬ ਦੇ ਵਿੱਚੋਂ, ਉਹਨਾਂ ਹਸਪਤਾਲਾਂ ਦੇ ਵਿੱਚ ਜਾ ਕੇ ਇਲਾਜ ਕਿਉਂ ਨਹੀਂ ਕਰਵਾਉਂਦੇ? ਕਰੋਨਾ ਟਾਈਮ ਤੇ ਕਾਫੀ ਸਾਰੇ ਇਹਨਾਂ ਦੇ ਲੀਡਰ ਹੈ ਜਿਹੜੇ ਇਹਨਾਂ ਨੂੰ ਕਰੋਨਾ ਹੋਇਆ ਸੀਗਾ, ਤਾਂ ਉਹਨਾਂ ਨੇ ਪੰਜਾਬ ਦੇ ਹਸਪਤਾਲਾਂ ਤੋਂ ਟ੍ਰੀਟਮੈਂਟ ਕਿਉਂ ਨਹੀਂ ਲਿਆਗਾ ਜੀ? ਥੋੜਾ ਜਿਹਾ ਇਹਨਾਂ ਦਾ ਚਾਨਣਾ ਪਾ ਦਿਓ ਜੀ। ਇਹਨਾਂ ਦੀ ਜਿਹੜੀ ਇਹ ਗੱਲ ਕਰਦੇ ਆ ਸਿਹਤ ਸਹੂਲਤਾਂ ਦੀ, ਵੀ ਇੱਥੋਂ ਵਾਲੇ ਲੀਡਰ ਦਿੱਲੀ ਇਲਾਜ ਕਰਾਉਣ ਜਾਂਦੇ ਆ। ਦਿੱਲੀ ਤੋਂ ਇਹਨਾਂ ਦਾ ਕੇਜਰੀਵਾਲ ਬੰਗਰੌਲ ਆਪਦੀ ਖਾਂਸੀ ਠੀਕ ਕਰਾਉਣਗੇ, ਇਹਨਾਂ ਤੋਂ ਆਪਦੀ ਖਾਂਸੀ ਨਹੀਂ ਠੀਕ ਕਰਾਈ ਗਈ। ਜੀ ਇੱਕ ਮਿੰਟ ਜਵਾਬ ਲੈ ਲਈਏ। ਹਾਂਜੀ, ਇਹ ਤਾਂ ਗੱਲ ਉੱਥੇ ਹੀ ਖੜ ਗਈ ਨਾ। ਅਸੀਂ ਕਹੀ ਜਾਂਦੇ ਆ ਵੀ ਪੰਜਾਬ ਵਾਲੇ ਲੀਡਰ ਉਹ ਦਿੱਲੀ ਜਾ ਰਹੇ ਆ, ਦਿੱਲੀ ਵਾਲਾ ਬੰਗਲੌਰ ਵਾ ਗਿਆ ਹਨਾ, ਪਰ ਰੌਲਾ ਸਾਡੇ ਆਮ ਲੋਕਾਂ ਦੇ ਵਾਸਤੇ ਇਹਨਾਂ ਨੇ ਕੀ ਕੀਤਾ ਹੈਗਾ? ਜਿਹੜੇ ਆਮ ਲੋਕ ਹੈ, ਆਮ ਪਬਲਿਕ ਹੈ ਜਿਹੜੀ, ਉਹਨਾਂ ਵਾਸਤੇ ਸਾਨੂੰ ਸਿਹਤ ਸਹੂਲਤਾਂ ਕਿੰਨੀਆਂ ਕੁ ਦਿੱਤੀਆਂ ਹੈਗੀਆਂ ਕਾਂਗਰਸ ਸਰਕਾਰ ਨੇ ਜਾਂ ਅਕਾਲੀ ਦਲ ਸਰਕਾਰ ਨੇ? ਸਾਡੇ ਹਸਪਤਾਲਾਂ ਦਾ ਬੁਰਾ ਹਾਲ ਹੈ। ਜਿਹੜੀ ਡਿਸਪੈਂਸਰੀ ਦੀ ਗੱਲ ਕਰਦੇ ਆ, ਆ ਮੈਟਰਨਿਟੀ ਸੈਂਟਰ ਹੁਣ ਬਣਾਇਆ ਇਹਨਾਂ ਨੇ, ਠੀਕ ਹੈ। ਬਾਕੀ ਸਾਰੇ ਦਾ ਸਾਰਾ ਹਸਪਤਾਲ ਦਾ ਉਹੀ ਹਾਲ ਹੈਗਾ, ਉਹੀ ਨੀਮ ਹੈ, ਉਸੇ ਤਰ੍ਹਾਂ ਪਾਣੀ ਭਰਦਾ ਹੈਗਾ, ਉਸੇ ਤਰ੍ਹਾਂ ਸਾਰਾ ਸਿਸਟਮ ਚੱਲ ਰਿਹਾ। ਬਠਿੰਡੇ ਹਸਪਤਾਲ ਜਾ ਕੇ ਦੇਖ ਲਓ, ਉਹਦਾ ਵੀ ਉਹੀ ਸਿਸਟਮ ਹੈਗਾ। ਹਸਪਤਾਲਾਂ 'ਚ ਪੂਰੇ ਡਾਕਟਰ ਹੈ ਨਹੀਂ, ਡਾਕਟਰ ਹੈਗੇ, ਦਵਾਈਆਂ ਹੈ ਨਹੀਂ। ਜੇ ਦਵਾਈਆਂ ਮਿਲ ਜਾਂਦੀਆਂ
ਉਥੇ ਉਹ ਦਵਾਈ ਨਹੀਂ ਡਾਕਟਰ ਜ਼ਿਆਦਾ ਦਵਾਈ ਜਿਹੜੀ ਬਾਹਰੋਂ ਲਿਖ ਦਿੰਦੇ ਆ, ਜਿਨ੍ਹਾਂ ਦੇ ਇੰਨੇ ਲੱਖਾਂ ਰੁਪਈਆਂ ਦਾ ਖਰਚਾ ਇਲਾਜ ਤੇ ਆ ਜਾਂਦਾ, ਮਰੀਜ਼ ਤੜਫਦੇ ਮਰ ਜਾਂਦੇ, ਦਵਾਈ ਲੈ ਨਹੀਂ ਸਕਦੇ, ਉਹਨਾਂ ਨੂੰ ਵੱਡੇ ਹਸਪਤਾਲਾਂ ਵੱਲ ਮੂੰਹ ਕਰਨਾ ਪੈਂਦਾ ਹੈ, ਪਰ ਉੱਥੋਂ ਵੀ ਉਹ ਇਲਾਜ ਕਰਨ ਨੂੰ ਮਰ ਜਾਂਦੇ ਆ, ਕਿੱਥੋਂ ਖਰਚਾ ਭਰਨ। ਪੰਜਾਬ ਸਰਕਾਰ ਹਸਪਤਾਲਾਂ 'ਚ ਜੇ ਡਾਕਟਰ ਹੀ ਨਹੀਂ ਪੂਰੇ ਕਰ ਸਕੀ, ਹੋਰ ਇਹ ਸਿਹਤ ਸਹੂਲਤਾਂ ਕੀ ਦੇਵੇਗੀ? ਇੱਕ ਸਵਾਲ ਮੈਂ ਰੱਖਦਾ ਕਿ ਸਰਕਾਰ ਅਕਾਲੀ ਦਲ ਦੀ ਰਹੀ ਆ, 10 ਸਾਲ ਅਕਾਲੀ ਦਲ ਦੀ ਸਰਕਾਰ ਨੇ ਜਾਂ ਅਕਾਲੀ ਦਲ ਬਾਦਲ ਨੇ ਰਾਜ ਕੀਤਾ ਪੰਜਾਬ ਦੇ ਵਿੱਚ, 5 ਸਾਲ ਕੈਪਟਨ ਅਮਰਿੰਦਰ ਸਿੰਘ ਰਹੇ ਆ, ਚਰਨਜੀਤ ਸਿੰਘ ਚੰਨੀ ਰਹੇ ਆ। ਸਿਹਤ ਸਹੂਲਤਾਂ ਤੇ ਐਜੂਕੇਸ਼ਨ ਦੀ ਆਪਾਂ ਗੱਲ ਕਰਦੇ ਆ, ਵੱਡੇ ਮੁੱਦੇ ਨੇ, ਸਾਡੀ ਨੌਜਵਾਨੀ ਨਾਲ ਜੁੜੇ ਹੋਏ ਮੁੱਦੇ ਨੇ। ਐਜੂਕੇਸ਼ਨ ਤੇ ਸਿਹਤ ਦਾ ਇੰਨਾ ਹਾਲ ਮਾੜਾ ਕਿਉਂ ਹੈ? ਤੁਹਾਡੀ 5 ਸਾਲ ਸਰਕਾਰ ਰਹੀ ਹੈ, ਕੀ ਸੁਧਾਰ ਹੋਏ ਹੈ? ਜਿਹੜੀ ਸਿਹਤ ਸਹੂਲਤਾਂ ਦੀ ਗੱਲ ਹੈ, ਮੈਂ ਬਾਹਲੀ ਦੂਰ ਨਹੀਂ, ਗੋਨਿਆਣਾ, ਆਪਾਂ ਗੋਨਿਆਣੇ ਦੇ ਵਿੱਚ ਖੜੇ ਆ। 10 ਰੁਪਈਆਂ ਦੀ ਪਰਚੀ ਕਟਾ ਕੇ ਇਲਾਜ ਹੁੰਦਾ ਇੱਥੇ ਗੋਨਿਆਣਾ, ਤੇ ਜਾ ਕੇ ਬਿਲਡਿੰਗ ਵੀ ਵੇਖ ਲਓ, ਕਾਂਗਰਸ ਸਰਕਾਰ ਦੇ ਦੌਰਾਨ ਹੀ ਬਿਲਡਿੰਗ ਬਣੀ ਹੈ, ਕਿੰਨੀ ਸੋਹਣੀ ਬਿਲਡਿੰਗ ਹੈ। ਅਲਟਰਾਸਾਊਂਡ ਆ, ਚਾਹੇ ਕੋਈ ਟੈਸਟ ਹੈ, ਜਿਹੜਾ ਵੀ ਟੈਸਟ ਹੈ ਤੇ ਅਲਟਰਾਸਾਊਂਡ ਆ, ਚਾਹੇ ਬਾਕੀ ਜੇ ਕੋਈ ਕਹਿੰਦੇ ਨਾ ਵੀ ਡਾਕਟਰ ਹੈ ਨਹੀਂ, ਗੋਨਿਆਣਾ ਮੰਡੀ ਦੇ ਵਿੱਚ ਜਾ ਕੇ ਜਿੰਨਾ ਵੀ ਸਟਾਫ ਹੈ, ਸਾਰਾ ਸਟਾਫ ਪੂਰਾ ਹੈ। ਜਿੰਨੇ ਪਿੰਡ ਆਉਂਦੇ ਆ ਆਸੇ-ਪਾਸੇ ਵਾਲੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਘੱਟ ਜਾਂਦੇ ਆ। ਬਿਲਡਿੰਗ ਦੇਖੋ, ਕਿਸੇ ਪ੍ਰਾਈਵੇਟ ਹਸਪਤਾਲ ਦੀ ਇਹੋ ਜਿਹੀ ਬਿਲਡਿੰਗ ਨਹੀਂ ਹੋਣੀ ਜਿਹੋ ਜਿਹੀ ਗੋਨਿਆਣਾ ਮੰਡੀ ਹਸਪਤਾਲ। ਐਜੂਕੇਸ਼ਨ ਦੀ ਗੱਲ ਕਰੀਏ, ਐਜੂਕੇਸ਼ਨ ਜ਼ਰੂਰੀ ਆ ਜੀ। 100 ਦੇ ਕਰੀਬ ਬੱਚੇ ਹਰ ਮਹੀਨੇ ਗੋਨਿਆਣੇ ਦੇ ਸਰਕਾਰੀ ਹਸਪਤਾਲ 'ਚ ਜਨਮ ਲੈਂਦੇ ਆ ਸਿਹਤ ਸਹੂਲਤਾਂ ਨੂੰ ਲੈ ਕੇ। ਜੀ ਅਕਾਲੀ ਦਲ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦੇ ਆ, ਐਜੂਕੇਸ਼ਨ ਤੇ ਸਿਹਤ ਸਹੂਲਤਾਂ ਦੀ ਗੱਲ ਕਰਾਂਗੇ। ਸਿਹਤ ਸਹੂਲਤਾਂ ਦੀ ਗੱਲ ਦੱਸਦਾ ਸੀ, ਸਰਕਾਰ ਨਾ ਹੋਣ ਦੇ ਬਾਵਜੂਦ ਵੀ ਐਮਪੀ ਕੋਟੇ 'ਚੋਂ ਕਰੋਨਾ ਮਹਾਮਾਰੀ ਦੇ ਦਰਮਿਆਨ 75 ਲੱਖ ਰੁਪਏ ਦਾ ਆਕਸੀਜਨ ਪਲਾਂਟ ਬੀਬਾ ਹਰਸਿਮਰਤ ਕੌਰ ਨੇ ਆਪਦੇ ਕੋਟੇ 'ਚੋਂ ਲਵਾਇਆ ਜੀ। ਹੌਟਲਾਈਨ ਜਿਹੜੀ ਸਪੈਸ਼ਲ ਹੌਟਲਾਈਨ ਭੋਖੜੇ ਤੋਂ, ਉਹ ਹੌਟਲਾਈਨ ਪਵਾ ਕੇ ਦਿੱਤੀ ਹੈ ਬਿਜਲੀ ਦੀ। ਮਤਲਬ ਕੋਈ ਵੀ ਅਸੀਂ ਬੀਬਾ ਨੇ ਜੋ ਵੀ ਕੋਟੇ 'ਚ ਨੂੰ ਹਸਪਤਾਲ ਬਾਰੇ ਕਿਹਾ, ਉਹ ਕਰਵਾ ਕੇ ਦਿੱਤਾ ਹੈ। ਬਿਹਤਰ ਇਲਾਜ ਲਈ ਅਕਾਲੀ ਦਲ ਨੇ ਆਪਦੀ ਸਰਕਾਰ ਦੇ ਦਰਮਿਆਨ ਤੇ ਸਰਕਾਰ ਤੋਂ ਬਾਹਰ ਹੋਣ ਦੇ ਬਾਵਜੂਦ ਵੀ ਹਸਪਤਾਲ ਦੀ ਸਿਹਤ ਸਹੂਲਤਾਂ ਲਈ ਕੰਮ ਕੀਤਾ ਹੈ। ਜੀ ਇੱਕ ਸਾਨੂੰ ਬੇਨਤੀ ਆ, ਝਾੜੂ ਵਾਲੇ ਕਹਿੰਦੇ ਰਹਿੰਦੇ ਆ ਕਿ ਕਾਂਗਰਸ ਜਾਂ ਅਕਾਲੀ ਦਲ ਲੋਕਾਂ ਨੂੰ ਗਲੀਆਂ ਨਾਲੀਆਂ 'ਚ ਤੋਰਦੀ ਫਿਰਦੀ ਰਹਿੰਦੀ ਆ ਵਿਕਾਸ ਦੇ ਨਾਂ ਤੇ। ਇਹਨਾਂ ਦੇ 4 ਐਮਪੀ ਪਿਛਲੀ ਵਾਰ ਸੀ, 1 ਐਮਪੀ ਹੁਣ ਜਿੱਤਿਆ ਵਾ ਇਹਨਾਂ ਦਾ। ਇਹਨਾਂ ਨੂੰ ਇਹ ਪੁੱਛ ਲਓ ਕਿ ਬੀਬਾ ਹਰਸਿਮਰਤ ਕੌਰ ਨੇ 75 ਲੱਖ ਦਾ ਇੱਕ ਲਿਆਂਦਾ, ਇੱਥੇ ਲਿਆਂਦਾ ਆਪਣਾ ਆਕਸੀਜਨ ਪਲਾਂਟ, ਇੱਕ ਤਲਵੰਡੀ ਸਾਬੋ, ਇਕੱਠੇ ਦੋਨੇ ਲਾਏ ਆਪਾਂ। ਤੁਸੀਂ ਇਹ ਦੱਸ ਦਿਓ ਵੱਡੇ ਪ੍ਰੋਜੈਕਟ ਇਹਨਾਂ ਦੇ ਐਮਪੀਆਂ ਨੇ ਕਿੱਥੇ ਲਾਤੇ? ਕਿਸੇ ਨੂੰ ਤੇ ਬੈਂਚ ਰੱਖਤੇ, ਪੈਸੇ ਇੱਧਰ ਉੱਧਰ ਕਰ ਲਏ ਜਾਂ ਐਂ ਲਾਈ ਆ ਗਏ। ਇਹਨਾਂ ਦਾ ਕਿਹੜੇ ਐਮਪੀ ਨੇ ਕਿਹੜਾ ਪ੍ਰੋਜੈਕਟ ਲੈ ਕੇ ਆਂਦਾ ਕਿਸੇ ਵੀ ਹਲਕੇ ਦੇ ਵਿੱਚ? ਇੱਕ ਨੇ ਵੀ ਨਹੀਂ ਦਿੱਤਾ ਹੋਣਾ ਜੀ। ਗੱਲਾਂ ਵੱਡੀਆਂ ਕਰਦੇ ਆ ਜਾਂ ਕੁਝ ਵੀ, ਇੱਕ ਵੀ ਐਮਪੀ ਨੇ ਕੋਈ ਪ੍ਰੋਜੈਕਟ ਨਹੀਂ ਦਿੱਤਾ ਹੋਣਾ। 1.5 ਕਰੋੜ ਦਾ ਮਿੰਟੋ ਮਿੰਟ ਕਹਿ ਕੇ ਅਸੀਂ ਲਿਆ ਕੇ ਦੋਨੇ ਥਾਈ ਪ੍ਰੋਜੈਕਟ ਲਵਾਏ, ਬੀਬਾ ਜੀ ਆਪ ਆ ਕੇ ਉਦਘਾਟਨ ਕਰਕੇ ਗਏ ਉਹਨਾਂ ਦੇ। ਕੇਜਰੀਵਾਲ ਦੇ ਪੈਰ ਥੱਲੇ ਵਟੇਰਾ ਆਇਆ ਦਿੱਲੀ 'ਚ। ਅਸੀਂ ਟਰਾਂਸਪੋਰਟਰ ਹਾਂ, ਪਹਿਲਾਂ ਮੈਂ 1995 ਤੋਂ ਟਰਾਂਸਪੋਰਟਰ ਬਣਿਆ ਹੋਇਆ, ਉਦੋਂ ਦੀਆਂ ਸਾਡੀਆਂ ਗੱਡੀਆਂ ਚੱਲਦੀਆਂ। ਦਿੱਲੀ ਸਾਡੀ ਇਹ ਐਡੀ ਛਿੱਲ ਲਾਉਂਦੇ ਅੱਗਿਆਂ ਦੀ, ਤੁਸੀਂ ਐਂ ਮੰਨ ਲਓ 2500 ਰੁਪਏ ਤੱਕ ਸਾਡੀ ਪਰਚੀ ਕੱਢਦੇ ਆ ਐਂਟਰ ਹੋਣ ਦੀ ਦਿੱਲੀ ਦੇ ਵਿੱਚ। ਠੀਕ ਹੈ ਜੀ, ਉਹ ਕੰਮ ਇਹ ਪੰਜਾਬ ਦੇ ਵਿੱਚ ਭਾਲਦਾ ਵੀ ਪੰਜਾਬ 'ਚੋਂ ਬਾਹਰ ਦੀ ਗੱਡੀ ਐਂਟਰ ਹੋਊਗੀ ਨਾ ਤੇ ਮੈਂ ਪਰਚੀ ਉਹਨੂੰ ਵੀ ਲਾਊਂਗਾ। ਇਹ ਮੁੰਨਣ ਨੂੰ ਫਿਰਦਾ ਪੰਜਾਬ ਨੂੰ ਕੇਜਰੀਵਾਲ, ਇਹ ਹਾਲ ਹੈ ਇਹਨਾਂ ਲੋ। ਕੀ ਕਹਿਣਾ ਇਸ ਚੀਜ਼ ਬਾਰੇ ਕਿ ਜਿਹੜਾ ਕੇਜਰੀਵਾਲ ਮਾਡਲ ਆ ਉਹਨਾਂ ਨੂੰ ਸਿੱਧੇ ਤਰ੍ਹਾਂ ਫੇਲ ਸਾਬਤ ਕਰ ਰਹੇ ਆ? ਸਰ ਪਹਿਲਾਂ ਤਾਂ ਜਿਹੜੇ ਇਹ 1.5 ਕਰੋੜ ਜਾਂ 2 ਕਰੋੜ ਜਾਂ 8 ਕਰੋੜ ਦੇ ਪ੍ਰੋਜੈਕਟ ਦੀ ਗੱਲ ਕਰਦੇ ਆ, ਇਹਨਾਂ ਦਾ ਜੈਤੋ ਬਾਈਪਾਸ ਤੇ ਸਾਡੀ ਮੰਡੀ ਦਾ ਪਲਾਂਟ ਲੱਗਿਆ ਸਿਵਰੇਜ ਦਾ, ਉੱਥੇ ਬੂੰਦ ਵੀ ਪਾਣੀ ਦੀ ਪਹੁੰਚੀ ਹੋਵੇ ਦੱਸਣ। ਬੂੰਦ ਵੀ 11 'ਚ ਸਿਵਰੇਜ ਪਵਾਇਆ ਸੀ ਇਹਨਾਂ ਨੇ, ਅਕਾਲੀ ਦਲ ਦੀ ਸਰਕਾਰ ਨੇ ਜੀ। ਮੰਡੀ ਦੀ ਕੋਈ ਗਲੀ ਸਹੀ ਨਹੀਂ ਚੱਜ ਦੀ। ਚੋਣ ਜਾਬਤੇ ਸਾਰੀਆਂ ਗਲੀਆਂ ਅੱਜ ਵੀ ਪੱਟੀਆਂ ਪਈਆਂ, ਅੱਜ ਵੀ ਸਾਰੇ ਸਿਵਰੇਜ ਬਲੌਕ ਹੈ, ਢੂਲੇ ਤੱਕ ਨਹੀਂ ਖੋਲੇ ਗਏ ਸਿਵਰਿਆਂ 'ਚੋਂ। ਕਿਸੇ ਨੇ ਜਾ ਕੇ ਪੁੱਛਿਆ ਵੀ ਆਹ ਸਿਵਰੇਜ ਸਿਸਟਮ ਸਹੀ ਚੱਲਦਾ ਕਿ ਨਹੀਂ ਚੱਲਦਾ? ਲੋਕ ਜਿਵੇਂ ਕਿਵੇਂ ਕਰਕੇ ਕੋਈ ਨਾ ਕਿਸੇ ਨੇ ਢੱਕਣ ਉੱਚਾ ਕਰ ਲਿਆ, ਕਿਸੇ ਨੇ ਗਲੀ ਉੱਚੀ ਕਰ ਲਈ, ਆਪ ਦਾ ਡੰਗ ਲਾਈ ਜਾਂਦੇ ਆ, ਕਿਸੇ ਦਾ ਕੋਈ ਸਿਸਟਮ ਨਹੀਂ। ਗੱਲਾਂ ਕਰਨ ਦੇ ਕੋਈ ਪਲਾਂਟ ਲਾਉਣ ਦੀ ਕੋਸ਼ਿਸ਼, ਦੇਖੋ ਜ਼ਬਾਨੀ ਕੁਛ ਮਰਜ਼ੀ ਕਰ ਲਓ, ਭਾਵੇਂ 8 ਕਰੋੜ ਲਵਾ ਲਓ, 1.5 ਕਰੋੜ ਲਓ, ਲੋਕਾਂ ਨੂੰ ਸਹੂਲਤ ਤਾਂ ਮਿਲੂਗੀ ਜੇ ਪਾਣੀ ਦੀ ਸਪਲਾਈ ਸਹੀ ਚੱਲੂ। ਜਵਾਬ ਲੈ ਲੈ, ਜਵਾਬ ਵੀ ਪਹੁੰਚੀ ਹੋਵੇ, ਉੱਥੇ ਬੂੰਦ ਵੀ ਪਹੁੰਚੇ ਨਾ। ਮੈਂ ਦੱਸਦਾ ਇੱਕ ਮਿੰਟ, ਮੈਂ ਦੱਸ ਯਾਰ, ਇਹ ਗਲੀਆਂ ਨਾਲੀਆਂ ਤੇ ਲਿਆ ਕੇ ਫੇਰ ਆਪ ਖਿਲਾਰ ਦਿੰਦੇ ਆ। ਅਸੀਂ ਗੱਲ ਕਰਦੇ ਆ ਬੀਬਾ ਜੀ ਨੇ ਪ੍ਰੋਜੈਕਟ ਲੈ ਕੇ ਆਂਦੇ ਆ, ਏਮਸ ਲੈ ਕੇ ਆਂਦਾ, ਇਹ ਕਹਿੰਦੇ ਆ ਵੀ ਦਿੱਲੀ ਸਟੇਟ ਹੋਰ ਗੱਲ ਆ, ਪੰਜਾਬ 'ਚ ਹੋਰ ਆ। ਤੁਸੀਂ ਆਹ ਗੱਲ ਕਹਿੰਦੇ ਵੀ ਦਿੱਲੀ ਵਾਂਗੂ ਬਣਾ ਦਾਂਗੇ ਪੰਜਾਬ ਨੂੰ, ਉੱਥੋਂ ਦੀ ਹੋਰ ਗੱਲ ਕਰਦੇ ਹੋ, ਇੱਥੋਂ ਦੀ ਹੋਰ ਕਰਦੇ ਹੋ। ਆਹ ਗੱਲ ਕੋਈ ਉਧਰ ਗੱਲ ਕਰਦੇ ਆ ਪੰਜਾਬ ਦੇ। ਮੇਰੇ ਭਰਾ ਨੂੰ ਮੈਂ ਪੁੱਛਣਾ ਚਾਹੁੰਦਾ, ਜਦੋਂ ਪਿਛਲੇ 2-3 ਮਹੀਨੇ ਪਹਿਲਾਂ ਭਾਰੀ ਬਾਰਿਸ਼ਾਂ ਹੋਈਆਂ, ਜਿੰਨੀ ਦਿੱਲੀ ਡੁੱਬੀ ਉਹਨਾਂ ਹਿੰਦੁਸਤਾਨ 'ਚ ਕਿਤੇ ਕੋਈ ਡੁੱਬਿਆ ਹੀ ਨਹੀਂ। ਫਿਰ ਦਿੱਲੀ ਨਾ ਹੋਈ ਸਹੀ ਇਹਨਾਂ ਤੋਂ ਗੱਲਾਂ, ਇਹ ਗੋਨਿਆਣੇ ਤੇ ਉੱਥੋਂ ਦੀਆਂ ਕਰਦੇ ਆ। ਜੀ ਗਲੀਆਂ ਨਾਲੀਆਂ ਦੀ ਗੱਲ ਹੋਈ ਹੈ, ਗਲੀਆਂ ਬਾਰੇ ਕਿਹਾ, ਸੀਵਰੇਜ ਦੀ ਬਲੌਕੇਜ ਬਾਰੇ ਗੱਲ ਕੀਤੀ ਹੈ, ਤੁਸੀਂ ਕੀ ਕਹੋਗੇ? ਮੈਂ ਬਿਲਕੁਲ ਇਹ ਕਹਿੰਦਾ, ਮੌਜੂਦਾ ਢਾਂਚੇ ਸਿਸਟਮ ਦੇ ਵਿੱਚ ਜੋ ਬਦਲਾਅ, ਜੋ ਪੈਸਾ
ਕਾਂਗਰਸ ਸਰਕਾਰ ਦੇ ਵਿੱਚ ਇਸ ਟਾਈਮ ਖਾਸ ਕਰਕੇ ਜਦੋਂ ਦੇ ਚਰਨਜੀਤ ਸਿੰਘ ਚੰਨੀ ਜੀ ਬਣੇ ਹੈ, ਜਿੰਨਾ ਪੈਸਾ ਡਿਵੈਲਪਮੈਂਟ ਦਾ ਮੰਡੀਆਂ ਦੇ ਵਿੱਚ ਆਇਆ, ਗੋਨਿਆਣੇ ਮੰਡੀ ਦੇ ਵਿੱਚ ਬਤੌਰ ਪ੍ਰਧਾਨ ਜਦੋਂ ਤਾਂ ਪਿਛਲੇ 8 ਮਹੀਨਿਆਂ ਤੋਂ ਅਸੀਂ ਸੰਭਾਲਿਆ, ਔਰ 8 ਕਰੋੜ ਰੁਪਏ ਦੀ ਗ੍ਰਾਂਟ ਜਿਹੜੀ ਆਈ ਹੈ, ਔਰ ਵਿਕਾਸ ਕਾਰਜ ਚੱਲ ਰਹੇ ਹੈ, ਇਹ ਨਹੀਂ ਹੈ ਕਿ ਨਹੀਂ ਚੱਲ ਰਹੇ। 30 ਲੱਖ ਰੁਪਏ ਦਾ ਅਸੀਂ ਟੈਂਡਰ ਕੀਤਾ, ਜਿਹੜਾ ਕਿ ਪਿਛਲੇ 15 ਸਾਲਾਂ ਤੋਂ ਕੋਈ ਥੱਲੋਂ ਸੂਵਰ ਸਾਫ਼ ਨਹੀਂ ਹੋਇਆ। ਉਹਦੇ ਵਾਸਤੇ ਸਪੈਸ਼ਲ ਮਸ਼ੀਨਾਂ ਆਈਆਂ, ਮਾਲ ਰੋਡ ਤੇ ਵੇਖ ਲਓ ਕੰਮ ਚੱਲੀ ਜਾਂਦਾ। ਸਾਰੇ ਕੰਮ ਕੋਈ ਇੰਨੇ ਇੱਕ ਦਿਨ ਦੇ ਵਿੱਚ ਕੋਈ ਸਵਰਗ ਨਹੀਂ ਬਣਾ ਸਕਦਾ। ਜੇ ਸਵਰਗ ਬਣ ਜੂ ਤਾਂ ਇੱਥੇ ਲੋੜ ਹੀ ਨਹੀਂ ਪੈਣੀ, ਫਿਰ ਤਾਂ ਕਿਸੇ ਚੀਜ਼ ਦੇ ਕੰਮ ਰੁਕ ਜੂਗਾ। ਯਤਨ ਹੋਏ ਆ, ਬਹੁਤ ਹੋਏ ਆ, ਪਰ ਉਹਦੇ ਵਿੱਚ ਕਾਮਯਾਬੀ ਜਿਹੜੀ ਹੈਗੀ ਹੈ ਟਾਈਮ ਟੂ ਟਾਈਮ ਮਿਲ ਰਹੀ ਹੈ। ਔਰ ਲੋਕਾਂ ਨੂੰ ਜਿਹੜੀ ਕਾਂਗਰਸ ਦੀ ਸਰਕਾਰ ਹੈ, ਕਾਂਗਰਸ ਦੀ ਜਿਹੜੀ ਸੋਚ ਹੈ, ਉਹ ਸੈਕੂਲਰ ਸੋਚ ਹੈ। ਦੋਨੇ ਪਾਰਟੀਆਂ ਇੱਥੇ ਖੜੀਆਂ, ਇਹ ਇੱਕ ਪਰਿਵਾਰਵਾਦ ਦੀ ਪਾਰਟੀ ਦੇ ਨਾਲ ਹਿਸਾਬ ਨਾਲ ਚੱਲ ਰਹੀਆਂ। ਕੇਜਰੀਵਾਲ ਦਾ 1 ਮੈਨ ਸ਼ੋਅ ਹੈ, ਉਹਨੇ ਕਿਸੇ ਬੰਦੇ ਨੂੰ ਨੇੜੇ ਨਹੀਂ ਖੜਨ ਦਿੱਤਾ। ਜਿਹੜਾ ਵੀ ਬੰਦਾ ਸੀ, ਚਾਹੇ ਉਹ ਗਾਂਧੀ ਸਾਹਿਬ ਸੀ, ਹੋਰ ਵੀ ਬਹੁਤ ਸਾਰੇ ਲੀਡਰ ਹੈ, ਮੈਂ ਨਾਂ ਨਹੀਂ ਲੈਣ ਦਿੰਦਾ, ਇੱਕ ਇੱਕ ਕਰਕੇ ਸਭ ਡੰਡੀ ਲਾਤੇ। ਹੁਣ ਜਦੋਂ ਕੋਈ ਗੱਲ ਹਿਸਾਬ 'ਚ ਨਹੀਂ ਆਈ ਤਾਂ ਅਣਸਰਦੇ ਨੂੰ ਭਗਵੰਤ ਮਾਨ ਨੂੰ ਲੜਨਾ ਪਿਆ। ਜਿੱਥੋਂ ਤੱਕ ਗੱਲ ਅਕਾਲੀ ਦਲ ਦੀ ਹੈ, ਮੇਰੇ ਵੀਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਾਡੇ ਉਮੀਦਵਾਰ ਨੇ। ਕਿਉਂ ਨਹੀਂ ਭਾਈ? ਜੇ ਦੂਜੇ ਹੋਰ ਅਕਾਲੀ ਦਲ ਦੇ ਵਿੱਚ ਕੋਈ ਹੋਰ ਹੈ ਨਹੀਂ, ਹੋਰ ਨਹੀਂ ਬਣ ਸਕਦਾ। ਉੱਥੇ ਤੁਸੀਂ ਸ਼੍ਰੀਮਤੀ ਸੋਨੀਆ ਗਾਂਧੀ ਦੀ ਕੁਰਬਾਨੀ ਦੇਖੋ, ਜਿਨੇ ਆਪ ਪਿੱਛੇ ਹਟ ਕੇ ਪੰਜਾਬ ਦੀ ਸਿੱਖ ਭਾਈਚਾਰੇ ਨੂੰ ਨੁਮਾਇੰਦਗੀ ਦੇ ਕੇ ਡਾਕਟਰ ਮਨਮੋਹਨ ਸਿੰਘ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ। ਔਰ ਕਾਂਗਰਸ ਦੀ ਇਹ ਸੋਚ ਦੇਖੋ, ਜਿਸ ਨੇ ਕਿ ਦਲਿਤ ਭਾਈਚਾਰੇ ਦੇ ਵਿੱਚ ਪਹਿਲਾ ਸੀਐਮ ਪੰਜਾਬ ਨੂੰ ਚਰਨਜੀਤ ਸਿੰਘ ਚੰਨੀ ਦੇ ਰੂਪ ਦੇ ਵਿੱਚ ਦਿੱਤਾ। ਇਹ ਸੋਚ ਸੈਕੂਲਰ ਸੋਚ ਹੈ। ਇਹ ਪਰਿਵਾਰ ਜਿਹੜਾ ਹੈਗਾ ਕੁਰਬਾਨੀਆਂ ਦਾ ਹੈ। ਇੱਥੇ ਰਾਜੀਵ ਗਾਂਧੀ ਨੇ ਕੁਰਬਾਨੀ ਦਿੱਤੀ, ਇੰਦਰਾ ਗਾਂਧੀ ਨੇ ਕੁਰਬਾਨੀ ਦਿੱਤੀ, ਦੇਸ਼ ਦੇ ਵਾਸਤੇ ਦਿੱਤੀ। ਮੈਨੂੰ ਦੱਸੋ ਕੇਜਰੀਵਾਲ ਨੇ ਕਿਹੜੀ ਦਿੱਤੀ? ਮੈਨੂੰ ਦੱਸੋ ਅਕਾਲੀ ਦਲ ਨੇ ਕਿਹੜੀ ਦਿੱਤੀ? ਜੀ ਹਾਂਜੀ, ਕੁਰਬਾਨੀਆਂ ਦੀ ਗੱਲ ਹੋਈ ਆ। ਹੁਣ ਕੁਰਬਾਨੀਆਂ ਦੀ ਗੱਲ ਹੋਈ ਆ ਜੀ। ਪ੍ਰਧਾਨ ਜੀ ਨੂੰ ਮੈਂ ਪੁੱਛਣਾ ਚਾਹੁੰਦਾ, ਜਿਹੜੀ ਸੋਨੀਆ ਗਾਂਧੀ ਦੀ ਗੱਲ ਕਰਦਾ ਜਾਂ ਮੁੱਖ ਮੰਤਰੀ ਦੇ ਸਾਡੇ ਚਿਹਰੇ ਦੀ ਗੱਲ ਕਰਦਾ ਜੀ, ਇਹ ਤਾਂ ਸਾਡੀ ਪਾਰਟੀ ਦਾ ਫੈਸਲਾ ਵੀ ਸਾਡਾ ਬਕਾਇਦਾ ਸਟਰਕਚਰ ਬਣਿਆ ਹੋਇਆ ਹੈ। ਸਾਡੇ ਸਰਕਲ ਪ੍ਰਧਾਨ ਹੈ, ਸਾਡੇ ਜ਼ਿਲ੍ਹਾ ਪ੍ਰਧਾਨ ਹੈ, ਉਹ ਸਾਡੀ ਕੋਰ ਕਮੇਟੀ, ਉਹਨੇ ਫੈਸਲਾ ਕਰਨਾ ਪ੍ਰਧਾਨ ਕੌਣ ਹੁੰਦਾ, ਕਿਹੜਾ ਤੁਹਾਡਾ ਤਾਂ ਕੋਈ ਮਤਲਬ ਨਹੀਂ, ਸਾਡਾ ਚਿਹਰਾ। ਇਹ ਤੁਸੀਂ ਆਪਦਾ ਫੈਸਲਾ ਕਰੋ। ਇਹਨਾਂ ਦਾ ਸਿੱਧੂ ਕਹਿੰਦਾ ਮੈਂ ਭਾਜੂਗਾ ਜੇ ਮੈਨੂੰ ਨਾ ਬਣਾਇਆ, ਤੇ ਉਧਰੋਂ ਮੁੱਛਾਂ ਨੂੰ ਬਟੇ ਉਹ ਦੇਈ ਜਾਂਦਾ ਰੰਧਾਵਾ, ਉਹ ਕਹਿੰਦਾ ਮੈਨੂੰ ਬਣਾਓ। ਉਹਨਾਂ ਨੇ ਕੋਈ ਵੀ ਨਹੀਂ ਬਣਾਇਆ, ਬਾਂਦਰ ਖਿੱਲਾਂ ਸਿੱਟਦੀਆਂ। ਉਹ ਕਹਿੰਦਾ ਵੀ ਤੁਸੀਂ ਚਿਹਰਾ ਮੈਂ ਅਸੀਂ ਦੇ ਹੀ ਨਹੀਂ ਸਕਦੇ ਤੁਹਾਨੂੰ, ਕਿਉਂ ਇਹਨਾਂ ਦੀ ਪਾਰਟੀ ਟੁੱਟਦੀ ਹੈ ਜੀ। ਠੀਕ ਹੈ ਨਾ? ਇਹਨਾਂ ਦਾ ਸਿੱਧੂ ਕਹਿੰਦਾ ਜੇ ਮੈਨੂੰ ਨਹੀਂ ਬਣਾਉਂਦੇ ਮੈਂ ਭੱਜੂਗਾ। ਇਹ ਕਰਨਗੇ ਫੈਸਲਾ, ਸਾਡਾ ਤਾਂ ਇੱਕ ਤੇ ਫੈਸਲਾ ਹੋ ਗਿਆ। ਆਪ ਵਾਲਿਆਂ ਨੂੰ 1 ਮਿੰਟ ਜੀ, ਆਪ ਵਾਲਿਆਂ ਨੂੰ ਮੈਂ ਪੁੱਛਦਾ ਵੀ ਤੁਹਾਡੇ 21 ਐਮਐਲਏ ਜਿੱਤੇ ਸੀ, ਹਜੇ ਯਾਰ ਕੁੱਕੜ ਵੀ ਰਹਿ ਜਾਂਦੇ ਆ ਟੋਕਰੇ 'ਚ। ਤੁਹਾਡੇ ਤਾਂ 11 ਭੱਜ ਗਏ, ਤੁਹਾਡਾ 10 ਹੀ ਹੈ ਤੁਹਾਡੇ ਕੋਲ। ਇੰਦਰਾ ਗਾਂਧੀ ਦੀ ਗੱਲ ਮੈਂ ਦੱਸਦਾ, 111 ਦਿਨਾਂ 3 ਤਾਂ ਡੀਜੀਪੀ ਬਦਲਤੇ ਆ। ਇੰਦਰਾ ਗਾਂਧੀ ਨੇ ਕੋਈ ਕੁਰਬਾਨੀ ਨਹੀਂ ਕੀਤੀ। ਹਰਮੰਦਰ ਸਾਹਿਬ ਢਾਇਆ, ਯਾਦ ਕਰੋ ਹਰਮੰਦਰ ਸਾਹਿਬ 84 ਦੇ ਦੰਗੇ ਯਾਦ ਕਰੋ। ਇਹ ਤਾਂ ਗੱਲ ਕਰਨ ਵਾਸਤੇ ਰਹਿਣ ਦੇਣ, ਇਹਦਾ ਕੋਈ ਫਾਇਦਾ ਨਹੀਂ ਗੱਲ ਕਰਨ ਦਾ। ਬਹੁਤ ਪਿੱਛੇ ਇਹ ਗੱਲ, ਇਹਦਾ ਜਵਾਬ ਲੈ ਕੇ ਦਿਓ। ਇਹਦਾ ਜਵਾਬ ਉਸ ਤੋਂ ਬਾਅਦ ਹਰਮੰਦਰ ਸਾਹਿਬ ਢਾਇਆ। ਇੱਕ ਮਿੰਟ ਜੀ, ਅਸੀਂ ਜਿਹੜਾ ਹਰਮੰਦਰ ਸਾਹਿਬ ਦੀ ਗੱਲ ਕਰਦੇ ਹੋ, ਬੀਜੇਪੀ ਨੇ ਇਹਨਾਂ ਦੀ 9 ਮਾਸ ਦਾ ਰਿਸ਼ਤਾ ਸੀ, ਪਤੀ ਪਤਨੀ ਵਾਲਾ ਰਿਸ਼ਤਾ ਸੀ। ਅਡਵਾਨੀ ਦੀ ਕਿਤਾਬ ਪੜ੍ਹੋ, ਮਾਈ ਲਾਈਫ ਮਾਈ ਕੰਟਰੀ। ਅਡਵਾਨੀ ਦੀ ਕਿਤਾਬ 'ਚ ਕੀ ਲਿਖਿਆ? ਅਡਵਾਨੀ ਦੀ ਕਿਤਾਬ 'ਚ ਲਿਖਿਆ ਵੀ ਅਸੀਂ ਧਰਨੇ ਦੇ ਕੇ ਇੰਦਰਾ ਗਾਂਧੀ ਤੋਂ ਮਤਲਬ ਅਟੈਕ ਕਰਾਇਆ ਹਰਮੰਦਰ ਸਾਹਿਬ ਤੇ। ਦੂਜੀ ਗੱਲ ਇਹ, ਅਡਵਾਨੀ ਕਹਿੰਦਾ ਵੀ ਅਸੀਂ ਧਰਨੇ ਤੇ ਬਾਦਲ ਸਾਹਿਬ ਨੇ ਸਾਈਨ ਕੀਤੀ, ਉਹ ਚਿੱਠੀਆਂ ਵਿਖਾ ਸਕਦੇ ਹਾਂ ਅਸੀਂ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਰਿਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਈਨ ਕੀਤੇ ਆ। ਨਹੀਂ, ਬਾਦਲ ਸਾਹਿਬ ਹੁਣ ਕਹਿੰਦਾ ਲੁਧਿਆਣੇ ਕਦੋਂ ਦਾਖਲ ਪਿਆ, ਬਾਦਲ ਸਾਹਿਬ ਲੰਮੀ ਤੇ ਉੱਠਦਾ ਕਿਉਂ ਨਹੀਂ? 1 ਮਿੰਟ, ਬਾਦਲ ਸਾਹਿਬ ਨੇ ਸਾਈਨ ਕੀਤੇ ਆ ਜੀ, ਬਾਦਲ ਸਾਹਿਬ ਨੇ ਸਾਈਨ ਕੀਤੇ ਆ। ਆ ਬੇਅਦਬੀਆਂ ਕਿੱਥੇ ਕਰਾਈਆਂ? ਆ 2015 'ਚ ਬੇਅਦਬੀਆਂ ਹੋਈਆਂ। ਬੇਅਦਬੀਆਂ ਦਾ ਦੋਸ਼ ਅਕਾਲੀ ਦਲ, ਹੁਣ ਤੱਕ ਬੇਅਦਬੀਆਂ ਦਾ ਦੋਸ਼ ਚੱਲਦਾ ਪਿਆ। ਬੇਅਦਬੀਆਂ ਬਾਰੇ ਕੀ ਕਹਿਣਾ? ਅੱਜ ਵੀ ਹੋਈਆਂ ਹੋ, ਤੁਸੀਂ ਜ਼ਿੰਮੇਵਾਰ ਦੱਸੋ। ਅੱਜ ਵੀ ਹੋਈਆਂ ਹੋ, ਬੇਅਦਬੀਆਂ ਦਾ ਇਨਸਾਫ ਕਿਉਂ ਨਹੀਂ ਮਿਲਿਆ? ਹਰਮੰਦਰ ਸਾਹਿਬ ਹੋਈ ਆ ਜਿਹੜੀ ਇੱਕ ਮਿੰਟ ਯਾਰ, ਸਾਡੇ ਪ੍ਰਧਾਨ ਜੀ ਨੇ ਕਿਹਾ ਨਾ ਜੀ, ਸਾਡੀ ਸੈਕੂਲਰ ਸੋਚ ਆ ਪਾਰਟੀ ਦੀ, ਕਾਂਗਰਸ ਦੀ। ਸੈਕੂਲਰ ਸੋਚ ਨਹੀਂ, ਫਿਰਕੂ ਸੋਚ ਆ। ਫਿਰਕੂ ਸੋਚ ਦੇ ਤਹਿਤ ਹੀ ਪੱਤਾ ਖੇਡਿਆ ਗਿਆ, ਦਲਿਤ ਕਾਰਡ ਖੇਡਿਆ ਗਿਆ। ਕਿਉਂਕਿ ਸੁਖਬੀਰ ਜੀ ਨੇ ਨੁਮਾਇੰਦਗੀ ਦੇਣ ਦਾ, ਦਲਿਤਾਂ ਨੂੰ ਡਿਪਟੀ ਸੀਐਮ ਬੁਲਾਉਣ ਦਾ ਐਲਾਨ ਕਰ ਦਿੱਤਾ। ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਦਲਿਤ ਵੋਟ ਇਹਦੇ ਤੇ ਸਾਡੇ ਨੂੰ ਭੱਜ ਸਕਦੀ ਹੈ, ਇਹਨਾਂ ਨੇ ਫਿਰਕੂ ਪੱਤਾ ਖੇਡਦੇ ਉਹਦੀ ਦਲਿਤ ਆਪਦਾ ਸੀਐਮ ਹਟਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਦਲਿਤ ਮੁੱਖ ਮੰਤਰੀ ਬਣਾਤਾ। ਜਿੱਥੋਂ ਤੱਕ ਦੂਜੀ ਗੱਲ ਆ, ਜਿਹੜੇ ਗਾਂਧੀ ਪਰਿਵਾਰ ਦੀ ਗੱਲ ਕਰਦੇ ਆ, ਗਾਂਧੀ ਪਰਿਵਾਰ ਦੇ ਜਿਹੜੇ ਹੱਥ ਆ ਉਹ ਖੂਨ ਨਾਲ ਲਿਬੜੇ ਹੱਥ ਆ। ਉਹਨਾਂ ਨੇ ਬੜਾ ਲੰਬਾ ਸਮਾਂ ਸਿੱਖਾਂ ਨਾਲ ਬੇਇਨਸਾਫੀਆਂ ਕੀਤੀਆਂ। ਜਿੱਥੋਂ ਤੱਕ ਰਹੇਗੀ ਬੇਅਦਬੀ ਕਾਂਡ ਦੀ ਗੱਲ ਕਰਦੇ ਆ, ਖੁੱਲੀ ਛੁੱਟੀ ਸੀ ਤੁਹਾਡੇ ਕੋਲੇ, 111 ਦਿਨ ਰਹੇ ਆ। ਹੁਣ ਤੁਸੀਂ ਮਜੀਠੀਆ ਸਾਹਿਬ ਤੇ ਇੱਕ ਬੜਾ ਪੁਰਾਣਾ ਪਰਚਾ ਚੱਕ ਕੇ ਦਿੱਤਾ। ਤੁਹਾਡੇ ਲੀਡਰ ਸਟੇਜਾਂ ਤੇ ਕਹਿੰਦੇ ਰਹੇ ਵੀ ਬਾਦਲ ਦੇ ਘਰ ਨੂੰ ਪੈੜਾਂ ਜਾਂਦੀਆਂ, ਕਿਉਂ ਨਹੀਂ ਫੜੇ? ਵੀ ਬਾਦਲਾਂ ਨੂੰ ਫੜੋ। ਫੜਨਾ ਕੀ ਨਹੀਂ ਹੈ? ਤੁਸੀਂ 3 ਡੀਜੀਪੀ ਬਦਲੇ, ਉਹਨਾਂ ਨਾਲ ਤੁਸੀਂ ਐਡਜਸਟਮੈਂਟ ਕੀਤੀ ਵੀ ਫਲਾਨਾ ਪਰਚਾ ਐਂ ਕਰਨਾ ਹੈ, ਫਲਾਣਾ ਪਰਚਾ ਐਂ ਕਰਨਾ। ਉਹ ਅਫਸਰ ਛੁੱਟੀ ਲੈ ਕੇ ਭੱਜ ਗਏ।
ਸੋ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਅਸੀਂ, ਜੇ ਪੈੜਾਂ ਬਾਦਲ ਸਾਹਿਬ ਦੇ ਘਰ ਨੂੰ ਜਾਂਦੀਆਂ ਸੀ, ਕੈਪਟਨ ਤਾਂ ਇਹ ਕਹਿੰਦੇ ਤੁਹਾਡੇ ਨਾਲ ਰਲਿਆ ਸੀ, 111 ਦਿਨ ਦੀ ਸਰਕਾਰ ਰਹੀ ਹੈ ਇਹਨਾਂ ਦੀ ਹੁਣ ਚੰਨੀ ਸਾਹਿਬ ਦੀ, ਤੇ ਸਰਦਾਰ ਜੀ ਇਹਨਾਂ ਨੇ ਫੜ ਕੇ ਉਹਨਾਂ ਨੂੰ ਅੰਦਰ ਦੇਣਾ ਸੀ। ਤੁਹਾਡੇ ਤੇ ਇਲਜ਼ਾਮ ਹੈ ਜੀ, ਸਰਕਾਰ ਤੁਹਾਡੀ ਸੀ, ਸਾਰਾ ਕੁਝ ਤੁਹਾਡਾ ਸੀ, ਇਨਫਰਾਸਟ੍ਰਕਚਰ ਤੁਹਾਡਾ ਸੀ, ਫੜਿਆ ਕਿਉਂ ਨਹੀਂ ਗਏ? ਬਿਕਰਮ ਮਜੀਠੀਏ ਤੇ ਪਰਚਾ ਵੀ ਦਿੱਤਾ, ਉਹ ਭਗੌੜਾ ਰਿਹਾ। ਇਸੇ ਤਰ੍ਹਾਂ ਹੀ ਜਿਹੜੇ ਜਿੱਥੇ ਕਾਨੂੰਨ ਨੇ ਆਪਣਾ ਕੰਮ ਕੀਤਾ, ਇਹ ਕੋਈ ਸਰਕਾਰਾਂ ਨਹੀਂ ਕੰਮ ਕਰਦੀਆਂ, ਕਾਨੂੰਨ ਆਪਣਾ ਕੰਮ ਕਰਦਾ। ਕਾਨੂੰਨ ਨੇ ਕੰਮ ਕੀਤਾ, ਉਹਦੀ ਜ਼ਮਾਨਤ ਹੋ ਗਈ, ਨਹੀਂ ਫੜ ਲੈਂਦੇ। ਇਹਦੇ 'ਚ ਕੀ ਰੌਲਾ? ਉਹ ਅਸੀਂ ਨਹੀਂ ਕਹਿੰਦੇ, ਈਡੀ ਕਹਿੰਦੀ ਆ। ਨਹੀਂ ਇਹ ਵੀ ਕਹਿੰਦੇ ਪੁਰਾਣਾ ਪਰਚਾ ਦਿੱਤਾ, ਪੁਰਾਣਾ ਪਰਚਾ ਕਦੋਂ ਦਿੱਤਾ ਗਿਆ? ਜੇ ਉਹ ਸੀਗਾ ਚਿੱਟੇ ਤਾਂ ਹੀ ਦਿੱਤਾ ਗਿਆ। ਬੇਅਦਬੀ ਦਾ ਇਨਸਾਫ ਹਜੇ ਨਹੀਂ ਮਿਲਿਆ। ਬੇਅਦਬੀ ਪਹਿਲਾਂ ਸਰਕਾਰ ਅਕਾਲੀ ਦਲ ਦੀ ਰਹੀ ਆ, ਹੁਣ ਕਾਂਗਰਸ ਦੀ ਰਹੀ ਆ। ਬੇਅਦਬੀ ਦਾ ਇਨਸਾਫ ਕਿਉਂ ਨਹੀਂ ਮਿਲਿਆ? ਇਹ ਗੁਰਕਬਾਲ ਜੀ ਇਹ ਗੱਲ ਕਰਦੇ ਆ ਵੀ ਬਾਦਲ ਸਾਹਿਬ ਦੇ ਘਰ ਨੂੰ ਪੈੜਾਂ ਜਾਂਦੀਆਂ ਸੀ। ਜਦੋਂ ਇਹ ਪਹਿਲਾਂ ਤਾਂ ਕਹਿੰਦੇ ਵੀ ਸਾਡੇ ਤੇ ਪਰਚਾ ਦਿਓ, ਜਦੋਂ ਪਰਚਾ ਦੇ ਦਿੰਨੇ ਆ, ਮਜੀਠੀਆ ਸਾਹਿਬ ਤੇ ਪਰਚਾ ਦਿੱਤਾ, ਫਿਰ ਇਹ ਚੀਕਾਂ ਮਾਰਦੇ ਆ, ਭਗੌੜੇ ਹੋ ਜਾਂਦੇ ਆ। ਬੇਅਦਬੀ ਦੀ ਗੱਲ ਕਰਦੇ ਆ ਜੀ, ਬੇਅਦਬੀ ਦਾ ਇਨਸਾਫ ਕਿਉਂ ਨਹੀਂ ਹੋਇਆ? 5 ਸਾਲ ਤੁਹਾਡੀ ਸਰਕਾਰ ਵੀ ਰਹੀ ਆ, ਉਹਨਾਂ ਦੀ ਸਰਕਾਰ ਵੇਲੇ ਬੇਅਦਬੀ ਹੋਈ ਆ, ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਲੋਕਾਂ ਨੇ ਉਹਨਾਂ ਨੂੰ ਗੱਦੀ ਤੋਂ ਲਾਤਾ। 5 ਸਾਲ ਹੁਣ ਵੀ ਲੰਘ ਗਏ ਆ, ਕਿਉਂ ਨਹੀਂ ਇਨਸਾਫ ਮਿਲਿਆ? ਬੇਅਦਬੀ ਇਹ ਕਹਿੰਦੇ ਅਸੀਂ ਕਰਾਈ ਨਹੀਂ, ਬੇਅਦਬੀ ਕਰਾ ਕੇ ਸਾਥੀਆਂ ਨੂੰ ਇਨਸਾਫ ਦੀ ਗੱਲ ਕਰਦੇ, ਇਨਸਾਫ ਕਿਉਂ ਨਹੀਂ ਮਿਲਿਆ? ਸੈੱਟ ਵੇਖੋ, ਉਹਨਾਂ ਨੇ ਸੈੱਟ ਬਣਾ ਕੇ, ਪੰਜਾਬ ਗਵਰਨਮੈਂਟ ਨੇ ਸੈੱਟ ਬਣਾਇਆ, ਜਿਹੜੇ ਬੇਅਦਬੀ ਦੇ ਦੋਸ਼ੀ ਹੈ ਉਹਨੂੰ ਦੋਸ਼ੀ ਵੀ ਪਾਏ ਗਏ ਆ, ਕਈ ਆਪਣੇ ਟ੍ਰਾਇਲ ਤੇ ਆਏ ਵੇ ਆ, ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ। ਜਿਹੜੇ ਉਸ ਟਾਈਮ ਜਿਹੜੇ ਦੋਸ਼ੀ ਪਾਏ ਗਏ ਉਹ ਕੀਤਾ ਹੋਇਆ। ਹੁਣ ਐਵੇਂ ਕਿਸੇ ਨੂੰ ਜੇ ਗ੍ਰਿਫਤਾਰ ਕਰ ਲਓ, ਆਖਦੇ ਫਲਾਣੇ ਨੂੰ ਗ੍ਰਿਫਤਾਰ ਕਰ ਲਓ, ਜੇ ਕੋਈ ਇਹਦਾ ਦੋਸ਼ ਹੀ ਨਹੀਂ, ਉਹਨੂੰ ਤਾਂ ਔਖਾ ਹੈ। ਜਿਹੜੇ ਦੋਸ਼ੀ ਸੀ ਉਹ ਫੜੇ, ਉਹ ਭਗੌੜੇ ਵੀ ਹੋਏ ਆ। ਮਹਾਰਾਣੀ ਪ੍ਰਨੀਤ ਕੌਰ ਦੇ ਅਕਾਊਂਟ 'ਚੋਂ ਪੈਸੇ ਕੱਟੇ ਗਏ ਸੀ, 24 ਘੰਟਿਆਂ 'ਚ ਰਿਕਵਰੀ ਹੋ ਗਈ ਸੀ। ਕੀ ਪੰਜਾਬ ਪੁਲਿਸ ਤੋਂ ਜਾਂ ਜਿਹੜੀਆਂ ਟੀਮਾਂ ਬਣੀਆਂ ਉਹਨਾਂ ਦੀ ਪਹੁੰਚ ਤੋਂ ਦੂਰ ਹੈ? ਉਹ ਦੋਸ਼ੀ ਦੂਰ ਨੇ। ਵੇਖੋ 26 ਤਰੀਕ ਹੈ, ਉਹਨਾਂ ਬਾਦਲ ਸਾਹਿਬ ਤੋਂ ਵੀ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਮੰਗਿਆ, ਜਵਾਬ ਮੰਗਿਆ। ਸਮੇਂ ਤੇ ਸਰਕਾਰ ਨੇ ਆਪਣੇ ਸੈੱਟ ਬਣਾ ਕੇ ਉਹਦੀ ਇਨਕੁਆਇਰੀ ਵੀ ਕਰਾਈ ਹੈ, ਉਹਦੇ ਤੇ ਕਾਰਵਾਈ ਚੱਲ ਰਹੀ ਹੈ। ਜੀ ਇਹ ਗੁਰਕਬਾਲ ਜੀ ਜਿਹੜੀ ਇਹ ਗੱਲ ਕਰਦੇ ਆ ਬੇਅਦਬੀ ਦਾ ਇਨਸਾਫ ਨਹੀਂ ਹੋਇਆ। ਇਨਸਾਫ ਕੀ ਹੋਣਾ ਸੀ? ਜਿਹੜਾ ਕੈਪਟਨ ਸਾਹਿਬ ਸੀ ਉਹ ਇਹਨਾਂ ਨਾਲ ਰਲੇ ਹੋਏ ਸੀ, ਕਾਂਗਰਸ ਪਾਰਟੀ ਨੇ, ਤਾਂ ਹੀ ਉਹਨਾਂ ਨੂੰ ਗੱਦੀ ਤੋਂ ਲਾਂਭੇ ਕੀਤਾ। ਹੁਣ 100 ਦਿਨ ਦੇ ਵਿੱਚ ਕਿਸੇ ਨਿਰਦੋਸ਼ ਨੂੰ ਫੜ ਕੇ ਥੋੜੀ ਅੰਦਰ ਦੇ ਦੇਣਗੇ। ਜਾਂਚ ਹੋ ਰਹੀ ਹੈ, ਬਿਲਕੁਲ ਇਨਸਾਫ ਹੋਊਗਾ। ਤੁਹਾਡੇ ਤੇ ਜੀ ਦੋਸ਼ ਆ, ਇਹਨਾਂ ਨੇ ਕਿਹਾ ਕਿ ਐਵੇਂ ਨਿਰਦੋਸ਼ ਨੂੰ ਫੜ ਕੇ ਨਹੀਂ ਦੇ ਸਕਦੇ, ਫਿਰ ਅਸੀਂ ਸਾਡੇ ਤੇ ਦੋਸ਼ ਕੋਈ ਲੱਗਦਾ ਨਹੀਂ, ਅਸੀਂ ਨਿਰਦੋਸ਼ ਹੀ ਆ। ਇੰਨਾ ਕੋਈ ਦਮ ਹੁੰਦਾ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਫੜ ਕੇ ਅੰਦਰ ਦਿੰਦੇ। ਇਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ, ਕਿਸੇ ਵੀ ਵੱਡੇ ਅਫਸਰ ਨੇ ਪੈਰ ਨਹੀਂ ਲਾਏ। 18 ਦਿਨਾਂ 'ਚ ਇਹਨੇ 3 DGP ਬਦਲੇ, ਤਾਂ ਹੀ ਮਜੀਠੀਆ ਸਾਹਿਬ ਨੂੰ ਵੀ ਇੱਕ ਨਵਾਂ ਥਾਣਾ ਬਣਾ ਕੇ ਪਹਿਲੀ FIR ਮਜੀਠੀਆ ਸਾਹਿਬ ਤੇ ਕੀਤੀ ਹੈ ਇਹਨਾਂ ਨੇ। ਉਹ ਥਾਣੇ ਦੇ ਵਿੱਚ ਅਜੇ ਤੱਕ ਕੋਈ FIR ਨਹੀਂ ਹੋਈ, ਉਹ ਵੀ ਸਿੱਧਾ DGP ਦਾ ਡਾਇਰੈਕਟ ਆਰਡਰ ਸੀ ਕਿ ਪਰਚਾ ਹੋਣ ਦੇ ਅੱਜ ਤੱਕ ਇਹ ਕਦੇ ਵੀ ਇਤਿਹਾਸ 'ਚ ਨਹੀਂ ਹੋਇਆ ਪਰਚਾ ਹੋਊਗਾ। ਨਾਲੇ ਯਾਰ ਕਿਸੇ ਕੋਲੋਂ ਨਾ 100 ਗੋਲੀ ਫੜੀ ਜਾਵੇ, ਉਹਦੀ ਜ਼ਮਾਨਤ ਨਹੀਂ ਹੁੰਦੀ ਐਂਟੀਸਪੇਟਰੀ। ਪਰਚੇ 'ਚ ਕੁਝ ਹੈ ਹੀ ਨਹੀਂ ਸੀ, ਤਾਂ ਹੀ ਐਂਟੀਸਪੇਟਰੀ ਬੇਲ ਹੋਈ ਜਾਣੀ। ਕਿਸੇ ਦੀ ਕਿਵੇਂ ਹੋ ਜਾਂਦੀ ਐਂਟੀਸਪੇਟਰੀ ਬੇਲ? ਝੂਠਾ ਸੀ ਤਾਂ। ਪੰਜਾਬ ਦੇ ਵਿੱਚ ਮੁੱਦਿਆਂ ਦੀ ਰਾਜਨੀਤੀ ਕਿਉਂ ਨਹੀਂ ਹੁੰਦੀ? ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਇਲੈਕਸ਼ਨ ਹੋਣ ਜਾ ਰਿਹਾ, ਇਸ ਇਲੈਕਸ਼ਨ ਦੇ ਵਿੱਚ ਕਿਹੜੇ ਮੁੱਦਿਆਂ ਤੇ ਤੁਸੀਂ ਲੋਕਾਂ ਦੇ ਕੋਲੇ ਜਾਓਗੇ? ਕਿਹੜੇ ਉਹ ਕੰਮ ਨੇ ਜਿਹੜੇ ਕੰਮਾਂ ਨੂੰ ਲੈ ਕੇ ਆਮ ਲੋਕਾਂ ਦੇ ਕੋਲੇ ਪਹੁੰਚੋਗੇ? ਪਹਿਲਾਂ ਕਾਂਗਰਸ ਨਾਲ ਗੱਲ ਕਰਦੇ ਹਾਂ ਜੀ। ਮੈਂ ਤਾਂ ਸ਼ੁਰੂ 'ਚ ਇਹ ਦੱਸਿਆ ਵੀ ਅਸੀਂ ਵਿਕਾਸ ਦੇ ਮੁੱਦਿਆਂ ਨੂੰ, ਜੋ ਵੀ ਅਸੀਂ ਵਿਕਾਸ ਕਰਾਇਆ ਉਹ ਅਸੀਂ ਲੋਕਾਂ 'ਚ ਲੈ ਕੇ ਜਾਂਦੇ ਹਾਂ, ਉਹ ਉਸੇ ਦੇ ਪ੍ਰਚਾਰ ਕਰਦੇ ਹਾਂ ਵੀ ਅਸੀਂ ਆਹ ਕੰਮ ਕੀਤਾ ਤੇ ਆਹ ਕਰਾਂਗੇ। ਹਰ ਪਿੰਡ ਦਾ ਸਾਡੇ ਕੋਲੇ ਡਾਟਾ ਹੁੰਦਾ ਵੀ ਅਸੀਂ ਤੁਹਾਡੇ ਪਿੰਡ 'ਚ ਆਹ ਵਾਟਰ ਵਰਕਸ ਬਣਾਇਆ, ਤੁਹਾਡੇ ਪਿੰਡ 'ਚ ਆਹ ਸੜਕ ਬਣਾਈ ਹੈ, ਇੰਨੇ ਲੱਖ ਰੁਪਈਆ ਅਸੀਂ ਗਲੀਆਂ ਨਾਲੀਆਂ ਤੇ ਲਾਇਆ, ਇੰਨੇ ਲੱਖ ਰੁਪਈਆ ਅਸੀਂ ਸਕੂਲ ਤੇ ਲਾਇਆ, ਇੰਨੇ ਅਸੀਂ ਕੰਮ ਕੀਤੇ ਆ। ਤੇ ਪਿਛਲੇ 10 ਜਾਂ 15 ਸਾਲਾਂ ਦਾ ਰਿਕਾਰਡ ਕੱਢ ਲਓ। ਜੇ ਤਾਂ ਉਹਨਾਂ ਨੇ ਕੀਤਾ ਤਾਂ ਬੇਸ਼ੱਕ ਉਸ ਉਮੀਦਵਾਰ ਨੂੰ ਵੋਟ ਪਾ ਦਿਓ, ਜੇ ਅਸੀਂ ਵੱਧ ਕੀਤਾ ਤਾਂ ਸਾਨੂੰ ਵੋਟ ਪਾਓ। ਅਸੀਂ ਆਹ ਚੀਜ਼ ਲੋਕਾਂ 'ਚ ਜਾ ਰਹੇ ਹਾਂ ਬਗੈਰ ਨਿੰਦਿਆ ਤੋਂ। ਅਸੀਂ ਵੇਖੋ ਕਿਸੇ ਤੇ ਐਵੇਂ ਕਹਿਣਾ ਵੀ ਇਹਨੇ ਐ ਨਹੀਂ ਕੀਤਾ, ਅਸੀਂ ਕਹਿੰਦੇ ਵੀ ਅਸੀਂ ਕੀਤਾ ਤੇ ਅਸੀਂ ਆਹ ਕਰਾਂਗੇ, ਆਹ ਕੰਮ ਕਰ ਰਹੇ ਹਾਂ ਅਸੀਂ। ਆਮ ਆਦਮੀ ਪਾਰਟੀ ਕਿਹੜੇ ਵਿਸ਼ਿਆਂ ਨੂੰ ਲੈ ਕੇ ਜਾਊਗੀ? ਕਿਹੜੇ ਮੁੱਦਿਆਂ ਤੇ ਇਲੈਕਸ਼ਨ? ਇਹ ਕਹਿੰਦੇ ਆ ਵਿਕਾਸ ਕੀਤਾ। ਲੋਕ ਪੁੱਛ ਰਹੇ ਆ ਜੀ ਨਸ਼ਾਖੋਰੀ ਬੰਦ ਹੋ ਗਈ, ਰਿਸ਼ਵਤਖੋਰੀ ਬੰਦ ਹੋ ਗਈ, ਕਿ ਸਾਨੂੰ ਉਹ ਸਾਰੀਆਂ ਬੇਸਿਕ ਸਹੂਲਤਾਂ ਮਿਲ ਗਈਆਂ ਜੋ ਪਿਛਲੇ ਕੈਪਟਨ ਨੇ ਸਹੁੰ ਖਾ ਕੇ ਵਾਅਦਾ ਕੀਤਾ ਸੀ, ਸਾਡੇ ਨਾਲ ਪੂਰੇ ਹੋ ਗਏ। ਲੋਕ ਇਹ ਲੋਕਾਂ 'ਚ ਕੀ ਦੱਸਣਗੇ ਨਸ਼ੇ ਬਾਰੇ? ਕੀ ਜਿਹੜੀ ਮਾਂ ਦਾ ਚਿੱਟੇ ਨਾਲ ਪੁੱਤ ਮਰ ਗਿਆ ਉਹਨੂੰ ਕੀ ਜਵਾਬ ਦੇਣਗੇ? ਜਿਹੜੇ ਕਿਸੇ ਨੇ ਤਹਿਸੀਲਦਾਰ ਤੋਂ ਰਜਿਸਟਰੀ ਕਰਾਈ ਆ 10,000 5,000 ਰੁਪਇਆ ਦੇ ਕੇ, ਉਹਨਾਂ ਨੂੰ ਕੀ ਜਵਾਬ ਦੇਣਗੇ? ਸਾਡੇ ਨਾਲ ਹੀ ਘਰਾਂ 'ਚ ਘਰ ਇਹਨਾਂ ਨੇ ਕਾਰਡ ਵੰਡੇ ਸੀ। ਕੈਪਟਨ ਦੀ ਗੱਲ ਆ ਕਿ ਘਰ ਨੌਕਰੀ ਪੱਕੀ, ਹਜੇ 20 ਕਾਰਡ ਸਾਂਭੇ ਪਏ ਆ ਕਈ ਘਰਾਂ ਦੇ ਵਿੱਚ। 2364 ਭਰਤੀ ਆਈ CTT ਦੀ, 635 ਚੱਲੀ ਜਾਂਦੀ ਹੈ, ਪਟਵਾਰੀਆਂ ਦੀ ਚੱਲੀ, ਸਾਰੀਆਂ ਲੌਂਕੀ ਜਾਂਦੀਆਂ। ਕੋਈ ਵੀ ਭਰਤੀ ਸਿਰੇ ਨਹੀਂ ਲੱਗੀ ਇਹਨਾਂ ਤੋਂ, ਇੱਕ ਵੀ ਭਰਤੀ ਸਿਰੇ ਨਹੀਂ। ਇੱਕ ਮੇਰਾ ਕੁਐਸਚਨ ਇਹ ਆ
ਇਹ ਵੀਰ ਦੀ ਮੈਂ ਗੱਲ ਨਾਲ ਸਹਿਮਤ ਹਾਂ। ਜਿਵੇਂ ਕਾਂਗਰਸ ਸਰਕਾਰ ਨੇ ਕਿਹਾ ਸੀ ਘਰ ਘਰ ਰੁਜ਼ਗਾਰ, ਇਹ ETD 2364 ਪੋਸਟ ਆਈ ਸੀ, 8393 ਆਈ ਸੀ, ਉਹਨਾਂ ਸਾਰੇ ਬੱਚੇ ਤੋਂ ਫਾਰਮ ਭਰਾ ਲਏ ਗਏ ਆ। ਹਜ਼ਾਰ ਰੁਪਏ ਬੱਚੇ ਦੀ ਫਾਰਮ ਭਰਾ ਕੇ ਤੇ ਕੋਰਟ 'ਚ ਸਟਕ ਕਰ ਦਿੱਤੀ ਗਈ ਭਰਤੀ। ਚਲੋ 4.5 ਸਾਲ ਕੈਪਟਨ ਸਾਹਿਬ ਨੇ ਕੁਝ ਨਹੀਂ ਕੀਤਾ। ਚੰਨੀ ਸਾਹਿਬ ਤਾਂ ਉਹਨਾਂ ਵਾਲੇ 3 ਮਹੀਨੇ 'ਚ ਕੁਝ ਕਰ ਸਕਦੇ ਸੀ। ਉਹਨਾਂ ਨੇ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਸੀ, ਧਰਨੇ ਲਾਉਣ ਵਾਲੇ ਬੰਦੇ ਕੌਣ ਹੁੰਦੇ ਸੀਗੇ, ਉਹਨਾਂ ਗੱਡੀ ਲਾਉਣ ਕੌਣ ਹੁੰਦੇ ਸੀ? ਇਹ ਕਹਿੰਦੇ ਘਰ ਘਰ ਰੁਜ਼ਗਾਰ ਪੂਰਾ ਕਰਾਂਗੇ ਅਸੀਂ। ਉਹ ਕਿਉਂ ਚੰਨੀ ਸਾਹਿਬ ਨੇ ਵੀ ਕਿਉਂ ਨਹੀਂ ਕੀਤਾ? ਪੈਂਡਿੰਗ ਕਿਉਂ ਆ ਉਹ? ਪੋਸਟ ਦਾ ਪੋਰਟਲ ਖੁੱਲਦਾ ਜੀ, ਇੱਕ ਪੋਸਟ ਨੂੰ 4 ਵਾਰੀ ਭਰਾਇਆ ਜਾਂਦਾ ਫੀਸ। ਇੱਕੋ ਹੀ ਪੋਸਟ ਹੁੰਦੀ ਆ, ਉਹਦੀਆਂ 4 ਵਾਰੀ ਫੀਸ ਭਰਾਈ ਜਾਂਦੀ ਹੈ, ਫਿਰ ਭਰਤੀ ਸਿਰੇ ਲਾਈ ਜਾਂਦੀ। 5-5000 ਰੁਪਏ ਫੀਸ ਭਰੀ ਹੋਈ। ਕਿਹੜੇ ਉਹਦੀ ਗੱਲ ਕਰੋਗੇ ਤੁਸੀਂ? ਕੇਜਰੀਵਾਲ ਕਹਿੰਦੇ ਵੀ ਚਿੱਟੇ ਦੀ ਗੱਲ ਆ। ਕੇਜਰੀਵਾਲ ਸਾਹਿਬ ਨੇ ਪਹਿਲਾਂ ਫਲੈਕਸ ਬੋਰਡ ਲਵਾਤੇ ਵੀ ਮਜੀਠੀਆ ਚਿੱਟੇ ਦਾ ਵਪਾਰੀ ਹੈ ਜੀ, ਤੇ ਉਹਨੇ ਗੋਡੀ ਲਾ ਕੇ ਮਜੀਠੀਏ ਤੋਂ ਮਾਫੀ ਕੋ ਮੰਗੀ। ਫਿਰ ਨੌਕਰੀਆਂ ਦੀ ਗੱਲ ਕਰਦੇ ਜੀ, ਨੌਕਰੀਆਂ ਦੇ ਬਾਬਤ ਕਰੋ, ਦੱਸੋ। ਨੌਕਰੀਆਂ ਵੇਖੋ, ਪੰਜਾਬ ਸਰਕਾਰ ਨੇ ਆਉਣ ਦਾ ਮੈਟ ਨੌਕਰੀਆਂ ਦਿੱਤੀਆਂ। ਮੈਂ ਗਿਣਤੀ ਕਰਾ ਸਕਦਾ ਇਹਨਾਂ ਨੂੰ, ਭਰਾਵਾਂ ਨੂੰ। ਆਪਣੇ ਬਲਾਕ ਦੀ ਵੀ ਸਾਡੇ ਕੋਲੇ ਲਿਸਟ ਹੈ ਪੂਰੀ, ਅਸੀਂ ਲਿਸਟ ਦੇ ਸਕਦੇ ਹਾਂ ਸਪਸ਼ਟ। ਜਿਹੜੇ ਗਰੀਬ ਘਰ ਹੈ, ਬਿਨਾਂ ਰਿਸ਼ਵਤ ਤੋਂ, ਬਿਨਾਂ ਸਿਫਾਰਿਸ਼ ਤੋਂ ਨੌਕਰੀਆਂ ਦਿੱਤੀਆਂ ਗਈਆਂ। ਮੈਂ ਤੁਹਾਨੂੰ ਪਹਿਲਾਂ ਵੀ ਨਾਂ ਗਿਣਾ ਕੇ ਹਟਾ, ਮੇਰੇ ਪਿੰਡ ਵੀ ਮਿਲੀ ਹੈ ਨੌਕਰੀ, ਮੇਮੇ ਸਵਾਈ ਵੀ ਨੌਕਰੀ ਮਿਲੀ ਹੈ। ਇਹ ਖੜੇ ਆ ਮੇਰੇ ਭਰਾ, ਇਹਨਾਂ ਨੂੰ ਪੁੱਛ ਲਓ। ਇੱਕ ਤੇ ਇਹਨਾਂ ਪਿੰਡੋਂ ਤਾਰਾ ਡਾਕਟਰ ਹੈ, ਉਹਦੇ ਦੋਨੇ ਮੁੰਡੇ ਵੈਟਰਨਰੀ, ਇੱਕੋ ਘਰ ਦੇ ਦੋਨੇ ਮੁੰਡੇ ਵੈਟਰਨਰੀ ਡਾਕਟਰ ਉਹ ਭਰਤੀ ਹੋਏ ਆ। ਇਹਨਾਂ ਦੇ ਪਿੰਡੋਂ ਵੀ ਭਰਤੀ ਹੋਇਆ, ਮੇਰੇ ਪਿੰਡੋਂ ਵੀ ਭਰਤੀ ਹੋਇਆ। ਗੁਰਕਬਾਲ ਜੀ, ਇਹ ਜੇ ਇਹਨਾਂ ਦਾ ਕੋਈ ਆਪਦਾ ਜਵਾਕ ਨਹੀਂ ਹੋਇਆ, ਉਹਦੇ 'ਚ ਸਾਡਾ ਤਾਂ ਕੋਈ ਕਸੂਰ ਨਹੀਂ, ਕੋਈ ਜਵਾਕ ਪੜਦਾ। ਇਹ ਗੁਰਕਬਾਲ ਜੀ ਇਹ ਗੱਲ ਕਰਦੇ ਆ ਵੀ ਨੌਕਰੀਆਂ ਨਹੀਂ ਦਿੱਤੀਆਂ। ਕੇਜਰੀਵਾਲ ਦੇ ਆਉਣ ਦਾ ਰਿਕਾਰਡ ਹੈ, RTI ਪਾ ਕੇ 5 ਸਾਲਾਂ 'ਚ ਇਹਨਾਂ ਨੇ ਸਿਰਫ 400 ਤੇ 4 ਹੀ ਨੌਕਰੀਆਂ ਦਿੱਤੀਆਂ, 440 ਸਿਰਫ। ਜਿਹੜੇ ਨੌਕਰੀਆਂ ਦੀ ਗੱਲ ਕਰਦੇ ਆ ਉਹ ਬਾਈ ਜੀ ਖੜੇ ਆ, ਉਹਨਾਂ ਦੇ ਪਿੰਡੋਂ ਆ ਕੁੜੀ, ਸਾਡੇ ਪਿੰਡ ਦਾ ਵਿਆਹ ਹੋਇਆ ਹੁਣੇ, ਉਹ CHO ਭਰਤੀ ਹੋਈ ਹੈਗੀ। ਸਾਡੇ ਪਿੰਡੋਂ ਦਾ ਹੁਣੇ ਵਿਆਹ ਹੋਇਆ 1 ਮਹੀਨਾ ਪਹਿਲਾਂ। ਅਕਾਲੀ ਦਲ ਕਿਹੜੇ ਵਿਸ਼ਿਆਂ ਨੂੰ ਲੈ ਕੇ ਜਾਊਗਾ? ਹਲਕੇ 'ਚ ਕਿਹੜੇ ਵਿਸ਼ਾ ਲੈ ਕੇ ਜਾਊਗਾ? ਨਾ ਤੇ ਗੱਲ ਸੁਣੋ, ਵਿਕਾਸ ਸਾਡੇ ਵੀਰ ਨੌਕਰੀਆਂ ਦੀ ਗੱਲ ਕਰਦੇ ਆ, ਇਹਨਾਂ ਨੇ ਬਿਲਕੁਲ ਨੌਕਰੀਆਂ ਦਿੱਤੀਆਂ। ਕਾਂਗੜ ਸਾਹਿਬ ਦੇ ਰਿਸ਼ਤੇਦਾਰ ਨੂੰ ਨੌਕਰੀ ਦਿੱਤੀ ਹੈ, ਬੇਅੰਤ ਸਿੰਘ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਹੈ। ਜਿਹੜੇ ਚੰਗੇ ਮਿਨਿਸਟਰ ਸੀ, ਉਹਨਾਂ ਦੇ ਕਿਸੇ ਦੇ ਜਵਾਈ ਨੂੰ, ਕਿਸੇ ਦੇ ਪੁੱਤ ਨੂੰ ਇਹਨਾਂ ਨੇ ਨੌਕਰੀਆਂ ਦਿੱਤੀਆਂ। DSP ਦੇ ਰੈਂਕਾਂ ਤੇ ਲਾਇਆ, ਕੋਈ ਝੂਠ ਨਹੀਂ ਬੋਲ ਰਿਹਾ। ਇਹਨਾਂ ਨੇ ਨੌਕਰੀਆਂ ਦਿੱਤੀਆਂ ਆਪਦਿਆਂ ਨੂੰ ਹੈ। ਸੋ ਇਹ ਆ ਵੀ ਨੌਕਰੀਆਂ ਤੋਂ ਝੂਠ ਨਹੀਂ ਬੋਲ ਰਹੇ, ਆਮ ਲੋਕਾਂ ਨੂੰ ਨਹੀਂ ਦਿੱਤੀਆਂ ਨੇ ਨੌਕਰੀਆਂ। ਇੱਕ ਜਿਹੜਾ ਵਿਕਾਸ ਕਹਿੰਦੇ ਵੀ ਕੀਤਾ ਹੈ, ਮੇਰਾ ਪਿੰਡ ਗੋਨਿਆਣਾ ਕਲਾਂ, ਵਿਕਾਸ ਇਹਨੇ ਕੀਤਾ ਹੈ। ਕਾਂਗਰਸ ਦੇ 4-5 ਘਰ ਹੈ, ਉਹਨਾਂ ਦੇ ਬਾਹਰ 'ਚ ਖੜਵੰਜਾ ਲੱਗਿਆ ਸੀ, ਉਹ ਪੱਟ ਤਾਂ ਹੁਣ ਜਾ ਕੇ ਵੇਖ ਲਓ, ਕੱਚਾ ਥਾਂ ਉੱਥੇ। ਵੀ ਇਹ ਦੱਸੋ, ਇਹ ਵਿਕਾਸ ਹੈ, ਉਹਨੂੰ ਪੱਕਾ ਕਰਨਾ ਕਿ ਕੱਚਾ ਕਰਨਾ? ਜਾ ਕੇ ਵੇਖੋ। ਇਹ ਕਹਿੰਦੇ ਆ ਤੁਸੀਂ ਸਾਰੇ ਕਾਂਗਰਸ ਦੇ ਨੁਮਾਇੰਦਿਆਂ ਤੋਂ ਇਹ ਪੁੱਛੋ ਯਾਰ, ਗਰੀਬ ਜਨਤਾ ਨੇ ਇਹਨਾਂ ਨੇ ਇੰਨਾ ਧੱਕਾ ਕੀਤਾ। ਇਹਨਾਂ ਨੂੰ ਇਹ ਪੁੱਛ ਲਓ ਕਿ ਇਹਨਾਂ ਨੇ ਪਿੰਡ ਦੇ ਵਿੱਚ ਕਿਸੇ ਨੂੰ ਸ਼ਗਨ ਸਕੀਮ ਮਿਲੀ ਹੈ 5 ਸਾਲਾਂ 'ਚ? ਪਹਿਲਾਂ ਪੁੱਛ ਕੇ ਆਓ, ਸ਼ਗਨ ਸਕੀਮ ਮਿਲੀ ਹੈ? ਦੱਸੋ। ਸ਼ਗਨ ਸਕੀਮ ਦੀ ਗੱਲ ਹੋਈ ਆ ਜੀ, ਨੌਕਰੀਆਂ ਦੀ ਗੱਲ ਹੋਈ ਆ। ਨੌਕਰੀਆਂ ਮੰਤਰੀਆਂ ਦੇ ਮੁੰਡਿਆਂ ਨੂੰ। ਇਹ ਗੋਨਿਆਣਾ ਕਲਾਂ ਦੀ ਗੱਲ ਕਰ ਰਹੇ ਆ। ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਉੱਥੋਂ ਦਾ, ਇਹਨਾਂ ਤੋਂ ਦਾਣਾ ਮੰਡੀ ਨਹੀਂ ਬਣੀ ਕਿਸਾਨਾਂ ਵਾਸਤੇ। ਇਹ ਕਿਸਾਨਾਂ ਦੇ ਹਿਤੈਸ਼ੀ ਬਣਦੇ ਆ, ਕਾਂਗਰਸ ਸਰਕਾਰ ਨੇ ਬਣਾਈ ਆ। ਪੱਕਾ ਕਰਾਇਆ ਕਾਂਗਰਸ ਨੇ, ਗੋਨਿਆਣਾ ਮੰਡੀ DC ਵੀ ਉਹਨੂੰ ਪੁੱਛ ਕੇ ਗੱਲ ਕਰਦਾ ਸੀ, ਉੱਥੇ ਵਿਕਾਸ ਨਹੀਂ ਹੋਇਆ, ਹੋਰ ਕੋਈ ਇਹਨਾਂ ਤੋਂ ਨਹੀਂ ਹੋਇਆ। ਦੂਜਾ ਕੌਣ ਕਰ ਦੂ ਉੱਥੇ? ਅੱਛਾ, ਜਿਹੜੇ ਲੀਡਰਾਂ ਦੇ ਮੁੰਡਿਆਂ ਦੀ ਗੱਲ ਕਰਦਾ, ਜੇ ਕੋਈ ਕਾਬਲੀਅਤ ਰੱਖਦਾ ਹੈ ਲੀਡਰ ਦਾ ਮੁੰਡਾ, ਉਹਨੂੰ ਭਰਤੀ ਕਰਨ 'ਚ ਕੀ ਹਰਜ ਹੈ? ਜੇ ਕੋਈ ਕਿਸੇ ਦਾ ਬੱਚਾ ਕੋਈ ਕਾਬਲੀਅਤ ਰੱਖਦਾ ਹੈ ਤੇ ਉਹਦੇ 'ਚ ਕੋਈ ਹਰਜ ਨਹੀਂ ਕਿ ਇਹ ਰੋਕ ਲੱਗੀ ਆ ਵੀ ਜਿਹਦਾ ਮੁੰਡਾ ਕਾਬਲ ਹੈ ਉਹਨੂੰ ਨਾ ਭਰਤੀ ਕੀਤਾ ਜਾਵੇ। ਸਗਨ ਸਕੀਮ ਦੀ ਵੀ ਗੱਲ ਉਹਨਾਂ ਨੇ ਸਵਾਲ ਚੁੱਕਿਆ ਕਿ ਸਗਨ ਸਕੀਮ ਕਿਹਨੂੰ ਦਿੱਤੀ ਹੈ? ਸਗਨ ਸਕੀਮ ਕਿੱਥੇ? ਮੈਂ ਹਰੇਕ ਨੂੰ ਦਿੱਤੀ ਹੈ। ਜਿਹੜੇ ਬੰਦੇ ਨੇ, ਮੇਰੀ ਇੱਕ ਮਿੰਟ, ਆਉਣ ਦਾ ਰਿਕਾਰਡ ਕੱਢ ਲੈਣ। ਇੱਥੇ ਮੈਂ ਹੈ, ਜਿਹੜੇ ਬੰਦੇ ਨੇ ਮਹੀਨੇ ਦੇ ਅੰਦਰ ਫਾਈਲ ਭਰੀ ਹੈ, 18 ਸਾਲ ਤੋਂ ਉੱਪਰ ਲੜਕੀ ਦੀ ਏਜ ਹੈ, ਉਹਨੂੰ ਹਰ ਹਾਲਤ ਮਿਲੀ ਹੈ। ਕੋਈ ਵੀ ਬੰਦਾ ਇਹੋ ਜਿਹਾ ਨਹੀਂ ਜਿਹੜਾ ਵਾਂਝਾ ਰਿਹਾ। ਦਿੱਤੀਆਂ ਜੀ, ਕਹਿੰਦੇ ਸਗਨ ਸਕੀਮਾਂ ਦਿੱਤੀਆਂ ਸੀ। ਮੈਂ ਸਤਿਕਾਰਯੋਗ ਪ੍ਰਧਾਨ ਜੀ ਨੂੰ ਦੱਸਣਾ ਚਾਹੁੰਦਾ ਵੀ ਮੈਂ ਇਹੋ ਜਿਹੀਆਂ ਰਸੀਦਾਂ ਤੁਹਾਡੇ ਪੇਸ਼ ਕਰੂੰ ਜਿਹਨੂੰ ਤੁਸੀਂ ਮਿਲੀਆਂ ਨਹੀਂ। 51,000 ਕਹਿ ਕੇ ਤੁਸੀਂ ਨੂੰ 15,000 ਨਹੀਂ ਦਿੱਤਾ। ਤੁਸੀਂ 51,000 ਤਾਂ ਦੇਣਾ ਕੀ ਸੀ, 15,000 ਨਹੀਂ ਦਿੱਤਾ। ਆਪਣੇ ਕੋਲੇ ਫਾਈਲਾਂ, ਵਿਆਹ ਤੋਂ 1 ਮਹੀਨਾ ਪਹਿਲਾਂ ਉਹਨਾਂ ਨੇ ਫਾਈਲਾਂ ਭਰੀਆਂ, ਉਹਨਾਂ ਨੂੰ ਪੈਸਾ ਨਹੀਂ ਮਿਲਿਆ। ਬਿਲਕੁਲ ਆਪਾਂ ਜਨਤਾ ਦੀ ਕਚਹਿਰੀ 'ਚ ਖੜੇ ਆ, ਜਨਤਾ ਦੀ ਗੱਲ ਕਰੀਏ, ਅਸੀਂ ਤੁਹਾਨੂੰ ਰਸੀਦਾਂ ਲਿਆ ਕੇ ਦਿੰਨੇ ਆ। ਵਿਆਹ ਤੋਂ 1 ਮਹੀਨਾ ਪਹਿਲਾਂ ਅਪਲਾਈ ਹੋਇਆ, ਜੇ ਉਹਨੂੰ 5100 ਮਿਲਿਆ ਹੋਇਆ, ਅਸੀਂ ਤੁਹਾਡੇ ਦੇਣਦਾਰ ਹਾਂ ਇਸ ਗੱਲ 'ਚ। ਇੱਕ ਬਈ ਜੀ ਦਾਣਾ ਮੰਡੀ ਦੀ ਗੱਲ ਕਰਦੇ, ਗੋਨਿਆਣੇ ਦੀ, ਉਹ ਸਾਡੇ ਪਿੰਡ ਦੀ ਸੜਕ ਦੇ ਵਿੱਚ ਜ਼ਮੀਨ ਆਈ ਸੀ, ਉਹ ਪੈਸੇ ਲਾਏ ਹੈਗੇ, ਉਹਦੇ ਨਾਲ ਦਾਣਾ ਮੰਡੀ ਬਣੀ ਹੈ। ਸਰਕਾਰ ਨੇ ਕੁਝ ਨਹੀਂ ਦਿੱਤਾ ਉਹਦੇ ਵਿੱਚ। ਜਿਹੜੀ ਬਈ ਇਹ ਕਿਸਾਨ ਸਹਾਇਤੀ ਪਾਰਟੀਆਂ ਦੇ ਆਪਣੇ ਪੰਜਾਬ ਵਿੱਚ 2300 ਦਾਣਾ ਮੰਡੀਆਂ, ਜਿਨ੍ਹਾਂ ਵਿੱਚੋਂ 2100 ਦਾਣਾ ਮੰਡੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਬਣਾਈਆਂ ਹੋਈਆਂ। RTI ਪਾ ਕੇ ਜਦੋਂ ਮਰਜ਼ੀ ਚੈੱਕ ਕਰਾ ਸਕਦੇ ਨੇ। ਹਾਂਜੀ, ਕੀ ਕਹਿੰਦੇ? ਸਗਨ ਸਕੀਮ ਦੀ ਗੱਲ ਕਰਦੇ ਸੀ ਬਾਈ ਜੀ ਵੀ ਹਾਂ, ਮੈਂ ਹੁਣ ਮੌਜੂਦਾ ਸਰਪੰਚ ਆ, ਮੇਰੇ ਕੋਲੇ ਲੋਕ ਆਉਂਦੇ ਆ। ਜਿਹੜਾ ਉਹ ਸਗਨ ਸਕੀਮ, ਜਿਹੜਾ ਸਹੀ ਪ੍ਰੋਪਰ ਫਾਈਲ ਭਰੀ ਗਈ, ਜਿਹੜਾ ਉਹਨੂੰ ਮੰਨ ਲਓ ਸਗਨ ਸਕੀਮ ਲੈਣ ਦਾ ਹੱਕਦਾਰ ਹੈ, ਉਹਨੂੰ ਸਹੀ ਮਿਲਦੇ। ਜਿਹੜੀ ਗਲਤ ਫਾਈਲ ਭਰੀ ਗਈ, ਉਹਦੇ ਕੋਲੇ ਜ਼ਮੀਨ ਜਾਇਦਾਦ ਵਾਲਾ ਫਾਈਲ ਭਰ ਦੇ,
ਜਾਂ ਉਹ ਕੁੜੀ ਦੀ ਏਜ ਘੱਟ ਹੋਵੇ, ਉਹ ਡਰਦਾ ਫਾਈਲ ਨਹੀਂ ਭਰਦਾ, ਜਾਂ ਗਲਤ ਡਾਕੂਮੈਂਟਸ ਲਾ ਕੇ ਉਹ ਫਾਈਲ ਭਰ ਦਿੰਦੇ ਆ, ਕਿਸੇ ਦਾ ਜਨਮ ਸਰਟੀਫਿਕੇਟ ਨਹੀਂ ਨਾਲ ਲੱਗਿਆ ਹੁੰਦਾ, ਕਿਸੇ ਦਾ ਕੁਝ ਨਹੀਂ, ਉਹ ਰਹਿ ਗਏ। ਸਾਡੇ ਪਿੰਡ ਵੀ ਰਹਿੰਦੇ ਆ, ਮੈਂ ਮੰਨਦਾ, ਖੁਦ ਮੰਨਦਾ, ਮੈਂ ਸਾਡੇ ਪਿੰਡ ਵੀ ਰਹਿੰਦੇ। ਜਿਹੜਾ ਲੀਗਲ ਹੈ ਉਹਨੂੰ ਕਿੰਨਾ ਪੈਸੇ ਕਿੰਨੇ ਮਿਲੇ ਆ? ਮੈਂ ਘੱਟੋ ਘੱਟ ਪੈਸੇ ਕਿੰਨੇ ਮਿਲੇ? ਪਹਿਲਾਂ ਤਾਂ ਮੇਰੇ ਭਰਾ ਨੂੰ ਇਸ ਗੱਲ ਦਾ ਨਹੀਂ ਪਤਾ। ਹੁਣ 15,000 ਨਹੀਂ, 51 ਤੋਂ ਪਹਿਲਾਂ 21,000 ਰੁਪਿਆ ਸਗਨ ਸਕੀਮ ਸੀ ਸਾਡੀ ਸਰਕਾਰ ਦੇ ਵਿੱਚ। 21,000 ਰੁਪਿਆ ਸ਼ੁਰੂ ਚ ਮਿਲੀ ਆ, ਹੁਣ 51,000 ਰੁਪਿਆ ਕੀਤੀ ਹੈ। ਮੈਂ 25 ਤੋਂ 30 ਜਿਹੜੇ ਰਹੇ ਆ ਨਾ, ਉਹ ਇਸੇ ਕਰਕੇ ਰਹੇ ਜਿਨ੍ਹਾਂ ਨੇ ਰਿਕਾਰਡ ਨਹੀਂ ਪੂਰਾ ਕੀਤਾ, ਜਾਂ ਤਾਂ ਉਹ ਮਹੀਨਾ ਤੋਂ ਉੱਪਰ ਡੋਨੇ ਡੇਟ ਲੰਘ ਗਈ, ਜਾਂ ਉਹਨਾਂ ਰਿਕਾਰਡ ਦੇ ਵਿੱਚ ਕਮੀ ਹੈ, ਉਹ ਰਹੇ ਆ, ਇਸ ਤੋਂ ਇਲਾਵਾ ਨਹੀਂ ਰਹੇ। ਗੌਰ ਇਕਬਾਲ ਜੀ, ਅਕਾਲੀ ਦਲ ਕੋਲੇ ਕੋਈ ਮੁੱਦਾ ਨਹੀਂ। 60 ਸੀਟਾਂ ਤੋਂ ਇਹ 15 ਸੀਟਾਂ ਤੇ ਆ ਗਏ, ਆਪਦੀ ਹਾਰ ਤੋਂ ਬੁਖਲਾਏ ਆ। ਵਿਰੋਧੀਆਂ ਦਾ ਕੰਮ ਹੁੰਦਾ ਵਿਰੋਧ ਕਰਨਾ, ਅਸੀਂ ਵਿਕਾਸ ਦੇ ਨਾਂ ਤੇ ਵੋਟ ਮੰਗਾਂਗੇ। ਮੇਰਾ ਬਾਰਡਰ ਬਾਕਸ ਦਾ ਮੁੱਦਾ ਉੱਥੇ ਹੀ ਖੜਾਗਾ ਜਿੱਥੇ ਖੜਾ ਸੀ। ਇਹਨਾਂ ਨੇ ਕਿਹਾ ਸੀ ਵੀ ਹੁਣ ਗਾਂ ਅਸੀਂ ਉਹਦਾ ਵਿਕਾਸ ਕਰਾਂਗੇ। ਕੀ 2 ਸਾਲ ਦੇ ਵਿੱਚ ਟੈਂਡਰ ਹੁੰਦਾਗਾ ਉਹਦਾ? ਜੋ ਠੇਕੇਦਾਰ ਭਾਜਾ ਉਹਨੂੰ ਨਾ ਕਰਕੇ ਰੱਦ, ਨਵਾਂ ਟੈਂਡਰ ਲਾਇਆ ਜਾਂਦਾ। 5 ਸਾਲ ਹੋ ਗਏ, ਕਿਉਂ ਨਹੀਂ ਟੈਂਡਰ ਲਾਇਆ ਜੀ? ਆ ਜਵਾਬ ਦੇ। ਇਹਨਾਂ ਦੇ ਪਿੰਡ ਦਾ ਟੈਂਡਰ ਨਹੀਂ ਲੱਗਿਆ ਹਾਲੇ ਦੀ। ਇੱਕ ਤਾਂ ਮੇਰੇ ਅੱਧੀ ਕੀ ਗੱਲ ਤਾਂ ਮੈਨੂੰ ਇੰਨਾ ਪਤਾ ਲੱਗ ਗਿਆ, ਮੇਰਾ ਭਰਾ ਅੱਧੀ ਗੱਲ ਤਾਂ ਮੰਨ ਗਿਆ। ਪਹਿਲਾਂ ਨੇ ਆਖਿਆ ਸਾਡੇ ਪਿੰਡ ਵਾਲਾ ਜਿਹੜਾ ਹਰਸਿਮਰਤ ਨੇ ਵਾਟਰ ਬਾਕਸ ਧਰਿਆ, ਉਹਦਾ ਕੰਮ ਜਾਣਬੁੱਝ ਕੇ ਬੰਦ ਕੀਤਾ। ਇੰਨਾ ਤਾਂ ਮੰਨ ਗਿਆ ਨਾ ਵੀ ਟੈਂਡਰ 'ਚ ਨੁਕਸ ਹੈ। ਉਹ ਟੈਂਡਰ ਵਾਲਾ ਠੇਕੇਦਾਰ ਭੱਜ ਗਿਆ, ਉਹਦਾ ਦੁਬਾਰੇ ਟੈਂਡਰ ਹੋਣਾ ਦਿੱਤਾ ਹੋਇਆ। ਇਹਨਾਂ ਦੇ ਇਕੱਠ ਦੇ ਵਿੱਚ ਖੜ ਕੇ ਐਮਐਲਏ ਸਾਹਿਬ ਨੇ ਐਕਸ਼ਨ ਸਾਹਿਬ ਨਾਲ ਗੱਲ ਕੀਤੀ ਵੀ ਭਾਈ ਨਵੇਂ ਦੁਬਾਰੇ ਤੋਂ ਉਹਦਾ ਟੈਂਡਰ ਕਰਾਓ। ਦੁਬਾਰੇ ਉਹਦਾ ਟੈਂਡਰ ਹੋ ਰਿਹਾ, ਕੰਮ ਚੱਲੂਗਾ। ਇਹ ਨਹੀਂ ਕੰਮ ਨਾ ਚੱਲੂਗਾ, ਕੰਮ ਚੱਲੂਗਾ ਉਹਦਾ। ਹਾਂਜੀ, ਵੀਡੀਓ ਆ ਮੇਰੇ ਕੋਲ, ਪ੍ਰੀਤਮ ਜੀ ਦੀ ਵੀਡੀਓ ਆ। ਸਾਡੇ 2 ਸਾਲ ਪਹਿਲਾਂ ਉਹ ਗੁਰਦੁਆਰਾ ਸਾਹਿਬ 'ਚ ਖੜ ਕੇ ਕਹਿ ਗਿਆ ਸੀ, ਮਾਰਚ ਵਿੱਚ, ਪਿਛਲੇ ਮਾਰਚ 2 ਸਾਲ ਹੋ ਗਏ ਪਿੱਛੇ, ਮਾਰਚ ਵਿੱਚ ਤੁਹਾਡਾ ਜਿਹੜਾ ਬਾਰਡਰ ਵਾਸ ਚਾਲੂ ਹੋ ਜੂ ਨਹੀਂ, ਮੈਂ ਤੁਹਾਡੇ ਪਿੰਡ ਵੋਟਾਂ ਮੰਗਣ ਨਹੀਂ ਆਉਂਦਾ। ਮੈਂ ਵੀਡੀਓ ਹੁਣ ਪੇਸ਼ ਕਰ ਦਿੰਦਾ 1 ਮਿੰਟ ਦੇ ਵਿੱਚ। ਮੇਰੇ ਕੋਲ ਵੀਡੀਓ ਇਸ ਗੱਲ ਦੀ। ਦੇਖੋ, ਉਹ ਮੈਂ ਪਹਿਲਾਂ ਹੀ ਕਹਿ ਚੁੱਕਿਆ ਵੀ ਉਹ ਠੇਕੇਦਾਰ ਭੱਜ ਗਿਆ, ਉਹਦਾ ਦੁਬਾਰੇ ਟੈਂਡਰ ਹੋ ਰਿਹਾ, ਬਣੂਗਾ। ਇਹਦਾ ਅਸੀਂ ਵਾਅਦਾ ਕਰਦੇ ਹਾਂ, ਬਣੂਗਾ ਉਹਦਾ ਬਣੂਗਾ। ਗੌਰ ਇਕਬਾਲ ਜੀ, ਅਕਾਲੀ ਦਲ ਦਾ ਕੰਮ ਸੀ ਇਹ। ਜਿੰਨੇ ਠੇਕੇ ਦਿੰਦੇ ਸੀ, ਇਹ ਕਮਿਸ਼ਨ ਲੈਂਦੇ ਸੀ। ਕਾਂਗਰਸ ਪਾਰਟੀ ਨੇ ਜਿੰਨੇ ਵੀ ਨਵੇਂ ਜਿਹੜੇ ਹੁਣ ਬਣਾਏ ਆ, ਸਾਡੇ 1 ਸਾਲ ਦੇ ਵਿੱਚ ਪੂਰੇ ਜਿੰਨੇ ਵੀ ਵਾਟਰ ਬਾਕਸਾਂ ਬਣ ਗਏ, ਇਹਨਾਂ ਦੇ ਵਾਟਰ ਬਾਕਸ 'ਚ ਕਿਉਂ ਕਮੀ ਹੈ? ਇਹ ਰਲੇ ਮਿਲੇ ਹੋਏ ਸੀ। ਕੁਝ ਕਰੋਨਾ ਕਰਕੇ ਵੀ ਲੇਟ ਹੋਇਆ। ਮੇਰੀ ਗੱਲ ਸੁਣੋ, ਇਹਨਾਂ ਦਾ ਹੀ ਠੇਕੇਦਾਰ ਸੀ, ਇਹਨਾਂ ਦਾ ਕਰਕੇ ਹੀ ਉਹ ਭੱਜਿਆ। ਹੁਣ ਅਸੀਂ ਦੁਬਾਰੇ ਉਹਦਾ ਟੈਂਡਰ ਲੱਗਣਾ ਦਿੱਤਾ ਹੋਇਆ, ਜਦੋਂ ਟੈਂਡਰ ਲੱਗ ਗਿਆ ਕੰਮ ਸ਼ੁਰੂ ਹੋਊਗਾ। ਹਾਂਜੀ ਚਲੋ, ਪ੍ਰਧਾਨ ਕਲੀ ਵੀ ਆਓ। ਸਾਡਾ ਭਰਾ ਸੰਦੀਪ ਸਿੰਘ ਇਹ ਗੱਲ ਤਾਂ ਮੰਨਦਾ। ਮੈਂ ਇਹਨੂੰ ਇਹ ਪੁੱਛਣਾ ਚਾਹੁੰਦਾ ਵੀ ਸਾਡੇ 10 ਸਾਲਾਂ 'ਚ ਤੁਸੀਂ ਇੱਕ ਵੀ ਸਾਬਤ ਕਰੋ ਅਕਾਲੀ ਦਲ ਦੇ ਕਿਸੇ ਨੁਮਾਇੰਦੇ ਦੀ, ਕਿਸੇ ਪੰਚ ਸਰਪੰਚ ਦੀ ਫੈਕਟਰੀ ਲੱਗੀ ਟੈਲਾਂ ਇੱਟਾਂ ਦੀ, ਤੇ ਜਿੰਨੇ ਤੁਸੀਂ ਕਾਂਗਰਸ ਵਾਲੇ ਖੜੇ ਹੋ, ਛੋਟੀਆਂ ਆਪਦੀਆਂ ਫੈਕਟਰੀਆਂ ਤੇ ਆਪਦੀਆਂ ਟੈਲਾਂ, ਆਪਦੀਆਂ ਗਲੀਆਂ। ਝਾੜੂ ਵਾਲੇ ਕਹਿੰਦੇ ਆ ਵੀ ਭ੍ਰਿਸ਼ਟਾਚਾਰ, ਜਿੰਨਾ ਭ੍ਰਿਸ਼ਟਾਚਾਰ ਦਿੱਲੀ ਜਾ ਕਿਤੇ ਵੀ ਨਹੀਂ। ਤੁਸੀਂ ਆਪ ਕਾਰ ਲੈ ਕੇ ਜਾੜੋ, 2000 ਤੋਂ ਘੱਟ ਮੁੜਦੇ ਨੇ। ਜਿੰਨਾ ਭ੍ਰਿਸ਼ਟਾਚਾਰ ਦਿੱਲੀ ਹੈ ਉਹਨਾਂ ਕਿਤੇ ਵੀ ਨਹੀਂ। ਤੁਸੀਂ ਕਾਰ ਲੈ ਕੇ ਜਾੜੋ, 2000 ਤੋਂ ਘੱਟ ਨਹੀਂ ਮੁੜਦੇ। ਇੰਨੇ ਉੱਥੇ ਭ੍ਰਿਸ਼ਟਾਚਾਰ ਹੈ। ਤੁਸੀਂ ਸਟੇਸ਼ਨ ਤੇ ਜਾੜੋ, ਕੱਲ ਨਹੀਂ ਮੁੜਦੇ। ਇੰਨਾ ਭ੍ਰਿਸ਼ਟਾਚਾਰ ਦਿੱਲੀ ਹੈ। ਤੁਹਾਡੀਆਂ ਫੈਕਟਰੀਆਂ ਲੱਗੀਆਂ ਜੀ, ਕਹਿੰਦੇ ਫੈਕਟਰੀਆਂ ਲੱਗੀਆਂ ਤੁਹਾਡੀਆਂ, ਟੈਲਾਂ ਸਾਰੀਆਂ ਇੱਕ ਕਰਕੇ ਫੈਕਟਰੀਆਂ ਜੀ। ਅਕਾਲੀ ਦਲ ਨੇ ਇੰਟਰਲੌਕ ਕਿਤੇ ਲਾਈ ਨਹੀਂ। ਜੇ ਲਾਈ ਹੁੰਦੀ ਤਾਂ ਫੈਕਟਰੀਆਂ ਲੱਗਦੀਆਂ। ਫੈਕਟਰੀਆਂ ਪਹਿਲਾਂ ਸੀਗੀਆਂ, ਫੈਕਟਰੀਆਂ ਥੋੜੀਆਂ ਸੀ। ਸਾਡੀ ਸਰਕਾਰ ਨੇ ਸਾਨੂੰ ਪੈਸਾ ਹੀ ਇੰਨਾ ਦਿੱਤਾ ਕਿਉਂਕਿ ਉਹਨਾਂ ਤੋਂ ਟਾਇਲ ਹੀ ਨਹੀਂ ਪੂਰੀ ਆਉਂਦੀ ਸੀ। ਫੈਕਟਰੀਆਂ ਲਾਉਣੀਆਂ ਪਈਆਂ, ਫੈਕਟਰੀਆਂ ਲਾਉਣ ਦੀ ਜ਼ਰੂਰਤ ਸੀ ਕਿਉਂਕਿ ਇੰਨੀਆਂ ਪਿੰਡਾਂ ਦੇ ਵਿੱਚ ਇੰਨਾ ਵਿਕਾਸ ਹੋਇਆ। ਹਰ ਇੱਕ ਪਿੰਡ 'ਚ ਜਾ ਕੇ ਤੁਸੀਂ ਆਪਦਾ ਕੈਮਰਾ ਘੁਮਾਓ, ਹਰੇਕ ਪਿੰਡ ਦੇ ਵਿੱਚ ਜਾ ਕੇ। ਜਿੰਨੀਆਂ ਕਿ ਪਹਿਲਾਂ ਇੰਟਰਲੌਕ ਦੀਆਂ ਫੈਕਟਰੀ ਲਾਈ ਲਾਉ ਕਿਤੋਂ ਜੋ ਟਾਇਲ ਲਾਈ ਨਹੀਂ ਕਿਤੇ, ਹੁਣ ਟਾਇਲਾਂ ਲੱਗੀ ਜਾਂਦੀਆਂ, ਪੂਰੀ ਨਹੀਂ ਆ ਰਹੀ। ਪਿੰਡ ਦੇ ਸਾਰੇ ਗਲੇ ਕੱਚੀਆਂ ਸੀ ਜੀ, ਕੋਈ ਇੰਟਰਲੌਕ ਲੱਗੀ 10 ਸਾਲਾਂ 'ਚ, ਹੁਣ ਲਾਂਗਾ ਜੀ। ਸਾਡੇ ਪਿੰਡ ਦਾ ਨਕਸ਼ਾ ਬਦਲ ਗਿਆ ਜੀ। ਸਾਰੇ ਕਿਸਾਨੀ ਬਿੱਲਾਂ ਦੇ ਕਹਿ ਰਹੇ ਸੀ ਵੀ ਪ੍ਰੀਤਮ ਸਾਹਿਬ ਦੀ ਇੱਕ ਵੀਡੀਓ ਸੀ ਇਹਨਾਂ ਕੋਲੇ, ਤੇ ਪਹਿਲਾਂ ਸੁਖਬੀਰ ਸਿੰਘ ਬਾਦਲ ਕੀ ਬੋਲੇ ਸੀ ਕਿਸਾਨੀ ਬਿੱਲਾਂ ਨੂੰ, ਕਿਸਾਨਾਂ ਦੇ ਹਿੱਤ 'ਚ। ਪਹਿਲਾਂ ਇਹ ਗੱਲ ਕਹੀ ਸੀ, ਜਦੋਂ ਲਗਾਤਾਰ 7 ਦਿਨ ਬਾਦਲ ਪਿੰਡ 'ਚ ਧਰਨਾ ਲੱਗਿਆ ਕਿਸਾਨ ਯੂਨੀਅਨ ਦਾ, ਫਿਰ ਅਸਤੀਫਾ ਦਿੱਤਾ ਜਦੋਂ ਧੌਣ ਤੇ ਗੋਡਾ ਧਰਿਆ ਕਿਸਾਨ ਯੂਨੀਅਨ ਨੇ। ਇੱਥੇ ਇੱਕ ਗੱਲ ਆਪਾਂ ਰਾਜਨੀਤੀ ਤੋਂ ਪਿੱਛੇ ਹਟ ਕੇ ਇੱਕ ਗੱਲ ਕਰਨੀ ਚਾਹੁੰਦਾ ਮੈਂ, ਜਿਹੜੀ ਕਿ ਬਹੁਤ ਜ਼ਰੂਰੀ ਆ। ਉਹ ਚਾਹੇ ਕਾਂਗਰਸ ਦੇ ਨੁਮਾਇੰਦੇ ਆ, ਚਾਹੇ ਅਕਾਲੀ ਦਲ ਦੇ ਆ, ਚਾਹੇ ਆਮ ਆਦਮੀ ਪਾਰਟੀ ਦੇ ਆ। ਉਹ ਗੱਲ ਆ ਸਾਡੇ ਵਾਤਾਵਰਣ ਦੀ ਜਿਹੜੀ ਗੱਲ ਕਿਉਂ ਨਹੀਂ ਕਰਦਾ ਕੋਈ? 1 ਮਿੰਟ ਜੀ, ਕੋਈ ਵਾਤਾਵਰਣ ਦੀ ਗੱਲ ਕਿਉਂ ਨਹੀਂ ਕਰਦਾ? ਸਾਡੇ ਪਾਣੀਆਂ ਦੀ ਗੱਲ ਕਿਉਂ ਨਹੀਂ ਕਰਦਾ? ਇੱਥੇ ਘਟ ਰਹੀ ਦਰਖਤਾਂ ਦੀ ਗਿਣਤੀ ਦੀ ਗੱਲ ਕਿਉਂ ਨਹੀਂ ਕਰਦਾ? ਧਰਤੀ ਹੇਠਲਾ ਪਾਣੀ ਲਗਾਤਾਰ ਥੱਲੇ ਜਾ ਰਿਹਾ, ਉਹਦੀ ਗੱਲ ਕਿਉਂ ਨਹੀਂ ਕਰਦਾ? ਅਸੀਂ ਟਾਇਲਾਂ ਦੀ ਗੱਲ ਕਰ ਰਹੇ ਹਾਂ, ਅਸੀਂ ਸੜਕਾਂ ਦੀ ਗੱਲ ਕਰ ਰਹੇ ਹਾਂ, ਅਸੀਂ ਐਜੂਕੇਸ਼ਨ ਦੀ ਗੱਲ ਕਰ ਰਹੇ ਹਾਂ। ਜਿਹੜੀ ਹਵਾ ਦੇ ਵਿੱਚ ਅਸੀਂ ਰਹਿਣਾ, ਉਸ ਹਵਾ ਦੀ ਗੱਲ ਕਿਉਂ ਨਹੀਂ ਕਰਦਾ? ਤੁਹਾਡੇ ਤੋਂ ਪੁੱਛੂੰਗਾ ਜੀ, ਦੱਸੋ ਜੀ। ਇਸ ਹਵਾ ਪਾਣੀ ਦੀ ਗੱਲ ਕਿਉਂ ਨਹੀਂ ਹੋ ਰਹੀ? ਜਿਹੜੇ ਸਿਆਸੀ ਪਾਰਟੀਆਂ ਸਿਰਫ ਗਲੀਆਂ ਨਾਲੀਆਂ ਜਾਂ ਹੋਰ ਜਿਹੜੇ ਵਾਅਦੇ ਕੀਤੇ ਜਾ ਰਹੇ ਆ। ਬੀਬਾ ਹਰਸਿਮਰਤ ਕੌਰ ਬਾਦਲ ਨੇ ਨੰਨੀ ਸ਼ਾਮ ਮੁਹਿੰਮ ਚਲਾਈ ਹੈ।
ਸਵਾ ਲੱਖ ਦਰਖਤ ਤਾਂ ਇੱਕ ਵਾਰੀ ਲਾਇਆ ਉਹਨਾਂ ਨੇ। ਦਰਬਾਰ ਸਾਹਿਬ ਜਾਵੜੋ, ਤਲਵੰਡੀ ਜਾਵੜੋ, ਜਦੋਂ ਵੜਦੇ ਆ ਸੱਜੇ ਪਾਸੇ ਬੂਟੇ ਉੱਥੇ ਮਿਲਦੇ ਆ, ਉਹ ਵਾਤਾਵਰਨ ਨੂੰ ਸੋਧਣ ਵਾਸਤੇ ਹੀ ਮਿਲਦੇ ਆ। ਵਾਤਾਵਰਨ ਦਰਖਤਾਂ ਨਾਲ ਹੀ ਸੁਧਰਦਾ ਹੈ, ਕੋਈ ਛਾਲ ਤਾਂ ਹੈ ਨਹੀਂ ਵੀ ਅਸੀਂ ਹਵਾ ਨੂੰ ਸੋਧ ਦਿਆਂਗੇ। ਇਦੋਂ ਵੱਡੀ ਵਾਤਾਵਰਨ ਨੂੰ ਸੋਧਣ ਵਾਲੀ ਗੱਲ ਪਾਣੀ ਦੀ ਗੱਲ ਨਹੀਂ ਹੋ ਰਹੀ ਜੀ। ਪਾਣੀ 'ਚ ਲਗਾਤਾਰ ਸਾਡੇ ਦਰਿਆਵਾਂ ਦੇ ਵਿੱਚ ਫੈਕਟਰੀਆਂ ਦਾ ਪਾਣੀ ਪੈ ਰਿਹਾ, ਲਗਾਤਾਰ ਫੈਕਟਰੀਆਂ ਦੇ ਵਿੱਚੋਂ ਬੋਰ ਕਰਕੇ ਥੱਲੇ ਪਾਣੀ ਸਿੱਟਿਆ ਜਾ ਰਿਹਾ, ਉਹਦੀ ਗੱਲ ਕਿਉਂ ਨਹੀਂ ਹੋ ਰਹੀ? ਅਸੀਂ ਪਾਣੀ ਦੇ ਸਬੰਧ ਦੇ ਵਿੱਚ ਮੈਂ ਦੇਖੋ ਪਾਣੀ ਦੇ ਸਬੰਧ ਦੇ ਵਿੱਚ ਛੱਪੜਾਂ ਦਾ ਨਵੀਨੀਕਰਨ ਕਰਾਇਆ, ਸੀਚੇਵਾਲ ਮਾਡਲ ਬਹੁਤ ਪਿੰਡਾਂ ਦੇ ਵਿੱਚ। ਮੈਂ ਨਹੀਂ ਕਹਿੰਦਾ ਵੀ ਸਾਡੇ ਕੋਲ 70 ਪਿੰਡ ਆ, 70 ਪਿੰਡਾਂ ਦੇ ਵਿੱਚ ਸਾਰੇ ਛੱਪੜਾਂ ਦੀ ਸਫਾਈ ਹੋ ਗਈ, ਪਰ ਅਸੀਂ ਬਹੁਤ ਪਿੰਡਾਂ ਦੇ ਵਿੱਚ 60% ਮੈਂ ਕਹਿ ਸਕਦਾ ਵੀ ਅਸੀਂ ਛੱਪੜਾਂ ਦਾ ਨਵੀਨੀਕਰਨ ਕਰਾਇਆ ਹੁਣ ਕਾਂਗਰਸ ਸਰਕਾਰ ਦੌਰਾਨ। ਇਸੇ ਤਰ੍ਹਾਂ ਅਸੀਂ ਬੂਟੇ ਵੀ ਲਵਾਏ ਆ। ਹਰ ਜਦੋਂ ਸਾਉਣ ਭਾਦੋਂ ਦੇ ਵਿੱਚ ਅਸੀਂ ਸਰਪੰਚਾਂ ਨੂੰ ਬੂਟੇ ਵੰਡੇ ਜਾਂਦੇ ਆ, ਆਪਣਾ ਇਹਨਾਂ ਜੰਗਲਾਤ ਮਹਿਕਮੇ ਵੱਲੋਂ ਦਵਾ ਕੇ ਬੂਟੇ ਲਵਾਏ ਜਾਂਦੇ ਆ, ਅਸੀਂ ਲਾਉਣੇ ਆ ਜੀ ਵਾਤਾਵਰਨ ਨੂੰ ਸ਼ੁੱਧ ਰੱਖਣ ਦੀ ਖਾਤਰ। ਦੂਜੀ ਇੱਕ ਮਸਲਾ ਯਾਦ ਆ ਗਿਆ ਪ੍ਰਦੂਸ਼ਣ ਤੋਂ ਲੈ ਕੇ। ਜਦੋਂ ਅਸੀਂ ਪਰਾਲੀ ਸਾੜਦੇ ਸੀ, ਪਹਿਲੀ ਗੱਲ ਤਾਂ ਕਿਸਾਨਾਂ ਦੇ ਪਹਿਲਾਂ ਮੰਨ ਲਓ ਕਾਫੀ ਸਰਕਾਰਾਂ ਨੂੰ ਪਾਬੰਦੀ ਸੀ ਵੀ ਪਰਾਲੀ ਨਹੀਂ ਸਾੜਨੀ। ਐਤਕੀ ਦਾ ਸਮਾਂ ਲਾ ਲਓ ਤੁਸੀਂ, ਪੰਜਾਬ ਦੇ ਵਿੱਚ ਮੌਸਮ ਬਿਲਕੁਲ ਸਾਫ਼ ਰਿਹਾ ਹੈ, ਕਦੇ ਵੀ ਧੂਆਂ ਨਹੀਂ ਚੜਿਆ। ਤੁਹਾਨੂੰ ਵੀ ਪਤਾ, ਸਾਰਿਆਂ ਨੂੰ ਪਤਾ, ਅਕਾਲੀ ਦਲ ਵਾਲਿਆਂ ਨੂੰ ਵੀ ਪਤਾ, ਆਪਣੇ ਨੂੰ ਵੀ ਪਤਾ। ਐਤਕੀ ਦਿੱਲੀ ਦੇ ਵਿੱਚ 1 ਮਹੀਨਾ ਲਗਾਤਾਰ ਛਾਂ ਛਾਈ ਰਹੀ ਹੈ, ਸੂਰਜ ਨਹੀਂ ਨਿਕਲਿਆ। ਐਤਕੀ ਦਿੱਲੀ ਦੇ ਵਿੱਚ ਧੂਆਂ ਕਿੱਥੋਂ ਆ ਗਿਆ? ਇਹ ਕਹਿੰਦੇ ਸੀ ਪੰਜਾਬ ਦਾ ਧੂਆਂ ਦਿੱਲੀ ਜਾਂਦਾ। ਵਾਤਾਵਰਨ ਨੂੰ ਲੈ ਕੇ ਕਿਹੜੀ ਸਟ੍ਰੈਟਜੀ ਹੈ ਆਮ ਆਦਮੀ ਪਾਰਟੀ ਕੋਲ? ਕੀ ਸਟ੍ਰੈਟਜੀ ਆ? ਕੋਈ ਵਾਈਟ ਪੇਪਰ ਇਦਾਂ ਦਾ ਹੈ ਕਿ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ, ਹਵਾ ਪਾਣੀ ਨੂੰ ਸ਼ੁੱਧ ਕਰਨ ਵਾਸਤੇ ਕੁਝ ਕੀਤਾ ਜਾਊਗਾ? ਦੇਖੋ ਜੀ, ਜਿੱਥੋਂ ਗੱਲ ਹੈਗੀ ਆ ਵਾਤਾਵਰਨ ਦੀ, ਹੈ ਨਾ, ਤਾਂ ਆਮ ਆਦਮੀ ਪਾਰਟੀ ਉਸ ਦੇ ਉੱਤੇ ਬਹੁਤ ਵਧੀਆ ਕੰਮ ਕਰੂਗੀ। ਜਿੰਨੀਆਂ ਸਰਕਾਰੀ ਥਾਵਾਂ ਪਈਆਂ, ਵਿਹਲੀਆਂ ਥਾਵਾਂ ਪਈਆਂ, ਸਾਰੀਆਂ ਦੇ ਵਿੱਚ ਦਰਖਤ ਜਿਹੜੇ ਲਗਾਏ ਜਾਣਗੇ। ਔਰ ਸੜਕਾਂ ਦੇ ਉੱਪਰ ਵੀ ਜਿਹੜੇ ਦਰਖਤ ਆ ਉਹ ਲਗਾਏ ਜਾਣਗੇ। ਮੈਂ ਛੋਟੀ ਜਿਹੀ ਗੱਲ ਕਰਾਂ, ਜਦੋਂ ਸੜਕਾਂ ਦਾ ਨਵੀਨੀਕਰਨ ਕੀਤਾ ਗਿਆ, ਸੜਕਾਂ ਦੇ ਦੋਨੇ ਸਾਈਡਾਂ ਦਰਖਤ ਪੱਟੇ ਗਏ ਹੈ, ਠੀਕ ਹੈ। ਉੱਥੇ ਇੱਕ ਸਾਈਡ ਤੇ ਦਰਖਤ ਜਿਹੜੇ ਉਹ ਬਚਾਏ ਜਾ ਸਕਦੇ ਸੀਗੇ, ਠੀਕ ਹੈ ਨਾ। ਇੱਕ ਸਾਈਡ ਤੋਂ ਜਗ੍ਹਾ ਲੈ ਕੇ ਉਸੇ ਪਾਸੇ ਜਿਹੜੇ ਦਰਖਤ ਹੈ ਉਹ ਪੱਟ ਕੇ ਤੇ ਉਧਰ ਇੱਕ ਸਾਈਡ ਤੇ ਸੜਕ ਬਣਾਈ ਜਾ ਸਕਦੀ ਸੀ, ਇੱਕ ਸਾਈਡ ਦੇ ਦਰਖਤ ਬਚਾਏ ਜਾ ਸਕਦੇ ਸੀਗੇ। ਔਰ ਅਰਬਾਂ ਰੁਪਈਆ ਜਿਹੜਾ ਉਹਨਾਂ ਦਰਖਤਾਂ ਦਾ ਸਰਕਾਰ ਨੇ ਉਸ ਵਕਤ ਵੱਟਿਆ ਹੈਗਾ। ਕੀ ਸਰਕਾਰ ਦੱਸ ਸਕਦੀ ਹੈ ਉਸ ਸਮੇਂ ਦੀ ਸਰਕਾਰ ਉਹ ਪੈਸਾ ਕਿੱਥੇ ਗਿਆ? ਔਰ ਜਿਹੜੀਆਂ ਸਰਕਾਰਾਂ ਸੜਕਾਂ ਬਣਾਈਆਂ ਉਹ ਪ੍ਰਾਈਵੇਟ ਕੰਪਨੀਆਂ ਦੁਆਰਾ ਬਣਾਈਆਂ ਗਈਆਂ। ਅਸੀਂ ਰੋਡ ਟੈਕਸ ਦਿੰਦੇ ਹਾਂ, ਅਸੀਂ ਟੋਲ ਟੈਕਸ ਦਿੰਦੇ ਹਾਂ। ਜਦੋਂ ਅਸੀਂ ਚੀਜ਼ ਖਰੀਦਦੇ ਹਾਂ, ਜਦੋਂ ਅਸੀਂ ਕੋਈ ਚੀਜ਼ ਖਰੀਦਦੇ ਹਾਂ ਅਸੀਂ ਉੱਤੇ ਟੈਕਸ ਦਿੰਦੇ ਹਾਂ। ਅਸੀਂ ਪੈਟਰੋਲ ਪਾਉਣੇ ਆ, ਅਸੀਂ ਉੱਥੇ ਵੀ ਟੈਕਸ ਦਿੰਦੇ ਹੈਗੇ। ਤਾਂ ਜਿਹੜਾ ਸੜਕਾਂ ਦੇ ਉੱਪਰ ਪੈਸਾ ਲਾਇਆ ਹੈਗਾ, ਦਰਖਤਾਂ ਤੋਂ ਪੈਸਾ ਜਿਹੜਾ ਕੱਟਿਆ ਗਿਆ ਉਹ ਕਿੱਥੇ ਗਿਆ? ਸੜਕਾਂ ਦੇ ਸਾਰੀਆਂ ਅਸੀਂ ਪੈਸਾ ਦੇ ਕੇ ਚੜ੍ਹਦੇ ਹਾਂ। ਪੋਲਿਊਸ਼ਨ ਦਾ ਸਵਾਲ ਚੱਕਿਆ ਉਹਨਾਂ ਨੇ। ਪੋਲਿਊਸ਼ਨ ਦਿੱਲੀ 'ਚ ਹੁਣ ਪੋਲਿਊਸ਼ਨ ਕਹਿੰਦੇ ਵੀ ਕਿੱਦਾਂ ਦਾ? ਨਹੀਂ ਦੇਖੋ, ਪੋਲਿਊਸ਼ਨ ਹੈ ਜਿਹੜਾ ਹਵਾ ਹੈ, ਹਵਾ ਬੰਨੀ ਤਾਂ ਜਾ ਨਹੀਂ ਸਕਦੀ ਕਿਸੇ ਪਾਸੇ, ਹੈ ਨਾ। ਹਵਾ ਨੇ ਤਾਂ ਚੱਲਦੇ ਰਹਿਣਾ, ਇੱਧਰ ਨੂੰ ਚੱਲ ਗਈ, ਇੱਧਰ ਨੂੰ ਪੋਲਿਊਸ਼ਨ ਹੋਣਾ, ਇੱਧਰ ਨੂੰ ਚੱਲ ਗਈ। ਪੰਜਾਬ ਸਰਕਾਰ ਨੇ ਕੀ ਸਟ੍ਰੈਟਜੀ ਲਿਆਂਦੀ ਹੈ ਵੀ ਜਿਹੜੀ ਪਰਾਲੀ ਹੈਗੀ ਉਹਨੂੰ ਜਲਾਏ ਤੋਂ ਬਿਨਾਂ ਅਸੀਂ ਉਹਦਾ ਕੋਈ ਹੱਲ ਕੱਢ ਸਕੀਏ? ਕੋਈ ਹੈਗੀ ਹੈ? ਕੋਈ ਸਾਡੇ ਦਿੱਲੀ ਸਰਕਾਰ ਨੇ ਕੀਤਾ ਉਹ ਰਸਾਇਣਿਕ ਸਪਰੇਆਂ ਬਣਾਈਆਂ ਜਿਹਦੇ ਨਾਲ ਪਰਾਲੀ ਉੱਥੇ ਖੇਤ ਦੇ ਵਿੱਚ ਹੀ ਜੋ ਖੇਤ ਦੀ ਉਪਜਾਊ ਸ਼ਕਤੀ ਵਧੂਗੀ। ਤੇ ਇੱਕ ਇਹਨਾਂ ਨੂੰ ਇਹ ਪੁੱਛੋ, ਜਿਹੜੇ ਸਾਡਾ ਵੀਰ ਕਹਿੰਦਾ ਉਹ ਰਸਾਇਣਕ ਬਣਾਈ ਆ ਉਹਨਾਂ ਨੇ ਕੋਈ ਆਪਦੀ ਦਵਾਈ, ਉਹ ਆਪ ਜਿਹੜੇ ਇਹਨਾਂ ਦੇ ਵਲੰਟੀਅਰ ਆ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਦੇ ਦੇਣ, ਉਹ ਤਾਂ ਨਾ ਅੱਗ ਲਾਉਣ। ਦੂਜੀ ਗੱਲ ਜਿਹੜੀ ਖਾਸ ਗੱਲ ਆ ਜਿਹੜੀ ਸਾਡੇ ਕਰਨ ਵਾਲੀ, ਜਿਹੜੀ ਤੁਸੀਂ ਪਾਣੀ ਦਾ ਮੁੱਦਾ ਚੁੱਕਿਆ, ਪਾਣੀ SYL ਤੇ ਕੇਜਰੀਵਾਲ ਦਾ ਦੂਰਾ ਸਟੈਂਡ ਹੈ। ਪੰਜਾਬ ਦੇ ਵਿੱਚ ਕੁਝ ਹੋਰ ਕਹਿੰਦਾ, ਹਰਿਆਣੇ 'ਚ ਜਾ ਕੇ ਕੁਝ ਹੋਰ ਕਹਿੰਦਾ, ਦਿੱਲੀ ਜਾ ਕੇ ਕੁਝ ਹੋਰ ਕਹਿੰਦਾ। ਜਿੱਥੋਂ ਤੱਕ ਧੂਏ ਵਾਲੇ ਮਾਮਲਾ, 1 ਕਰੋੜ ਰੁਪਈਆ ਜੁਰਮਾਨਾ ਮੋਦੀ ਸਰਕਾਰ ਬਿੱਲ ਲੈ ਕੇ ਆ ਰਹੀ ਸੀ, ਤੇ ਸਾਡੇ ਜਿਹੜੇ ਸਤਿਕਾਰਯੋਗ ਉੱਥੇ MP ਬੈਠੇ ਆ, ਇਹ ਪੁੱਛਣ ਨੂੰ ਵੀ ਉਹਨਾਂ ਨੇ ਵਿਰੋਧ ਕੀਤਾ ਉਹਦਾ। ਧੂਆਂ ਤਾਂ ਕਹਿੰਦੇ ਪੰਜਾਬ ਦਾ ਧੂਆਂ, ਪਰਾਲੀ ਦਾ ਧੂਆਂ ਉੱਥੇ ਆ ਰਿਹਾ। ਸੋ ਇਹਨਾਂ ਦਾ ਦੋਗਲਾ ਸਟੈਂਡ ਹੈ। ਇਹਨਾਂ ਨਾਲ ਕੋਈ ਬਾਹਲਾ ਮੇਰੇ ਖਿਆਲ 'ਚ ਬਹਿਸ ਕਰਨ ਦਾ ਫਾਇਦਾ ਨਹੀਂ। ਐਂ ਪੁੱਛੋ ਵੀ ਕੇਜਰੀਵਾਲ ਨੇ ਬਿਆਨ ਦਿੱਤਾ ਸੀ ਵੀ ਇਹ ਪੰਜਾਬ 'ਚੋਂ ਧੂਆਂ ਆਉਂਦਾ, ਪੰਜਾਬ ਦੇ ਥਰਮਲ ਪਲਾਂਟ ਬੰਦ ਕਰ ਦੇਣ। ਇਹ ਮੈਨੂੰ ਜਵਾਬ ਦੇਣ ਵੀ ਥਰਮਲ ਪਲਾਂਟ ਕਰਕੇ ਤੇ ਬਿਜਲੀ ਕਿੱਥੋਂ ਦੇਣਗੇ? ਬਿਜਲੀ ਕਿੱਥੋਂ ਦੇਣਗੇ ਜੇ ਥਰਮਲ ਪਲਾਂਟ ਬੰਦ ਕਰਤੇ ਪੰਜਾਬ ਦੇ? ਕੇਜਰੀਵਾਲ ਦੀ ਸਟੇਟਮੈਂਟ ਆਏ, ਹੱਸੋ ਨਾ। ਜੀ ਸਰ, ਥਰਮਲ ਪਲਾਂਟ ਤਾਂ ਬਾਦਲ ਸਰਕਾਰ ਵੇਲੇ ਹੀ ਬੰਦ ਪਏ ਆ। ਮਨਪ੍ਰੀਤ ਬਾਦਲ ਜੀ ਨੇ ਵੀ ਬਿਆਨ ਦਿੱਤਾ ਸੀ, ਇਹ ਬਠਿੰਡੇ ਕਹਿੰਦੇ ਅਸੀਂ ਲੰਘਦੇ ਆ ਨਾ, ਉਰਦੂ ਦੇ ਵਿੱਚ ਇਹ ਗੱਲ ਕਹੀ ਸੀ, ਮੈਂ ਉਦਾਸ ਹੋ ਜਾਤਾ ਹੂੰ ਇਹ ਚਿਮਨੀਆਂ ਕੋ ਬੰਦ ਦੇਖ ਕੇ। ਫਿਰ ਚੱਲ ਪਗਾ ਇੱਧਰ ਗੱਲ ਕਰਦੇ ਆ। ਹਾਂਜੀ ਤੁਸੀਂ ਦੱਸੋ। ਦੇਖੋ ਜੀ, ਮੈਂ ਗੱਲ ਕਲੀਅਰ ਕਰ ਰਿਹਾ, ਜਿਹੜਾ ਇਹ ਕੇਜਰੀਵਾਲ ਹੈ ਦਿੱਲੀ ਵਾਲਾ, ਬਹੁਤ ਲੁੱਚਾ ਬੰਦਾ ਹੈ। ਇਹ ਸਾਡੇ ਨਾ ਸੀਜ਼ਨ ਲਾਉਣ ਆਉਂਦਾ, ਆਏ 12 ਸੀਜ਼ਨ ਲਾ ਕੇ ਟਿਕਟਾਂ ਵੇਚ ਦਿੰਦਾ 2-2 ਕਰੋੜ ਰੁਪਏ ਦੀਆਂ, ਤੇ 70 ਤੇ ਹੋ ਜਾਂਦਾ। ਜਿਵੇਂ ਅਸੀਂ ਕਪੈਨਾਂ ਦਾ ਸੀਜ਼ਨ ਬਾਹਰਲੇ ਰਾਜਸਥਾਨ ਜਾਂ ਗੁਜਰਾਤ ਲਾ ਕੇ ਆਉਣੇ ਆ, ਉਵੇਂ ਸਾਡੇ ਸੀਜ਼ਨ ਕਮਾਉਣ ਆਉਂਦਾ। ਹੋਰ ਇਹਦੇ ਪੱਲੇ ਕੁਝ ਨਹੀਂ। ਹਾਂਜੀ, ਇਹ ਜਿਹੜੇ
ਜ਼ੋਰ ਪਾ ਕੇ ਜਿੱਤਦੇ ਨਾ, ਜਿਹੜਾ ਝੂਠਾ ਬੰਦਾ ਹੁੰਦਾ ਉਹ ਰੌਲਾ ਜ਼ਿਆਦਾ ਪਾਉਂਦਾ ਹੁੰਦਾ ਹੈ। ਇਹ ਗੱਲ ਕਰਦੇ ਸੀ, ਕਹਿੰਦੇ ਹਸਪੀਟਲ ਹੈ ਗੋਂਡਿਆਂ ਨੇ ਮੰਡੀ ਦਾ, ਇਹ ਕਾਂਗਰਸ ਸਰਕਾਰ ਨੇ ਬਣਾਇਆ। ਆਪਣੇ 7 ਕਿਲੋਮੀਟਰ ਦੂਰ ਫੈਕਟਰੀ ਹੈ, ਉਹਨਾਂ ਨੇ ਇਹਨਾਂ ਨੂੰ ਗੋਦ ਲਿਆ ਹਸਪੀਟਲ ਨੂੰ, 2.5 ਕਰੋੜ ਰੁਪਇਆ ਉਹਨਾਂ ਨੇ ਲਾਇਆ ਇੱਥੇ। ਜਿਹੜੀ ਬੇਅਦਬੀ ਵਾਲੀ ਗੱਲ ਚੱਲਦੀ ਸੀ 2017 ਤੋਂ ਬਾਅਦ ਜਦੋਂ ਦੀ ਆਮ ਪਾਰਟੀ ਆਈ ਹੈ, ਬੇਅਦਬੀਆਂ ਉਦੋਂ ਸ਼ੁਰੂ ਹੋਈਆਂ ਤੇ ਕੇਜਰੀਵਾਲ ਨੇ ਇੱਕੋ ਨਿਸ਼ਾਨਾ ਰੱਖਿਆ, ਹਿੰਦੂ ਤੇ ਦੂਜਾ ਸਿੱਖਾਂ ਨੂੰ ਪਾਲਣ ਵਾਸਤੇ ਆਪਦਾ ਮੁੱਦਾ ਲੈ ਕੇ। ਉਹ ਪਾਲਣ ਵਾਸਤੇ ਬਹੁਤ ਮਾੜੀ ਜਮਾਤ ਹੈ। ਸਾਰਿਆਂ ਵੀਰਾਂ ਨੂੰ ਬੇਨਤੀ ਹੈ ਪੰਜਾਬ ਦਿਆਂ ਨੂੰ ਵੀ ਇਹਨਾਂ ਤੋਂ ਬਚੋ, ਕੇਜਰੀਵਾਲ ਮਾਡਲ ਨਹੀਂ ਕੋਈ ਹੈਗਾ। ਇੱਕ ਇਹ ਕਹਿੰਦੇ ਸੀ ਅਸੀਂ ਆਮ ਰੇਹੜੀਆਂ ਨੂੰ ਟਿਕਟ ਦੇਵਾਂਗੇ, ਸਬਜ਼ੀਆਂ ਨੂੰ ਟਿਕਟ ਦੇਵਾਂਗੇ, 30-40 ਟਿਕਟਾਂ ਜਿਹਨਾਂ ਉਹ ਆ ਜਿਹਨਾਂ ਕਾਂਗਰਸ ਤੇ ਅਕਾਲੀ ਦਲ ਤੇ ਬੰਦੇ ਗਏ ਹੋਏ ਭਜਾਏ ਅਸੀਂ, ਜਿਹੜੇ ਮਾੜੇ ਬੰਦੇ। ਇਹ ਪੰਜਾਬ ਨੂੰ ਕਿੱਥੋਂ ਸਾਂਭ ਲੈਣਗੇ ਨਾ, ਉਹਦੇ ਬੰਦੇ ਹਸਵੇਂ ਨਹੀਂ, ਬੰਦੇ ਦਾ 20 ਜਤੀ ਉਹਨੇ ਟਿਕਟਾਂ ਦੀ ਗੱਲ ਹੋਈ ਹੈ, ਟਿਕਟਾਂ ਦੀ ਗੱਲ ਹੋਈ ਹੈ। ਹਾਂਜੀ ਜੀ ਗੋਰਖਵਾਲ ਜੀ, ਜਿੱਥੋਂ ਤੱਕ ਕਰਪਸ਼ਨ ਦਾ ਸੰਬੰਧ ਹੈ, ਮਹੱਲੀ ਵਾਲਾ ਕੁਲਵੰਤ ਵਿਚਾਰਾ ਉੱਚਾ ਕਰੋ ਮੈਂ, ਜਿੱਥੋਂ ਤੱਕ ਕਰਪਸ਼ਨ ਦਾ ਸੰਬੰਧ ਹੈ, ਰੋਜ਼ ਰਾਘਵ ਚੱਡਾ ਜਲੰਧਰੋਂ ਜਾਨ ਬਚਾ ਕੇ ਭੱਜਿਆ, ਜਿਹਦੇ ਤੇ ਦੋਸ਼ ਲੱਗਿਆ ਵੀ ਉਹਨੇ ਟਿਕਟਾਂ ਵੇਚੀਆਂ। ਪਿਛਲੇ ਵਾਰੀ ਦੇਖੋ ਹਰੇਕ ਪਾਰਟੀ ਦੇ ਸਟਾਰ ਪ੍ਰਚਾਰਕ ਪ੍ਰਚਾਰ ਲਈ ਆਉਂਦੇ ਆ, ਤੇ ਇਹਨਾਂ ਦਾ ਸਟਾਰ ਪ੍ਰਚਾਰਕ ਸੀ ਸੰਜੇ ਸਿੰਘ। ਜੇ ਉਹ ਦੁੱਧ ਧੋਤਾ ਸੀ, ਉਹਦੇ ਤੇ ਦੋਸ਼ ਲੱਗੇ ਸੀ ਉਹਨੇ ਟਿਕਟਾਂ ਵੇਚੀਆਂ, ਉਹ ਪ੍ਰਚਾਰਕ ਲਈ ਪੰਜਾਬ 'ਚ ਕਿਉਂ ਨਹੀਂ ਆ ਰਿਹਾ? ਕਿਉਂਕਿ ਉਹਦੇ ਤੇ ਦੋਸ਼ ਲੱਗੇ ਸੀ, ਉਹ ਝੂਠਾ ਆਦਮੀ, ਉਹ ਟਿਕਟਾਂ ਉਹ ਵੇਚਦਾ ਹੀ। ਪਹਿਲਾਂ ਟਿਕਟਾਂ ਦੀ ਗੱਲ ਹੋਈ ਆ ਜੀ, ਸੀਟਾਂ ਵੰਡਣ ਦੀ ਗੱਲ ਹੋਈ ਆ ਕਿ ਪੈਸੇ ਲੈ ਕੇ ਸੀਟਾਂ ਵੰਡੀਆਂ ਗਈਆਂ, ਟਿਕਟਾਂ ਉਹਨਾਂ ਨੂੰ ਦਿੱਤੀਆਂ ਗਈਆਂ ਜਿਹੜੇ ਲੋਕ ਪਹਿਲਾਂ ਆਲਰੇਡੀ ਕਾਂਗਰਸ ਜਾਂ ਅਕਾਲੀ ਦਲ 'ਚੋਂ ਛੱਡ ਕੇ ਆਏ ਆ। ਦੇਖੋ ਜਿਹੜੀਆਂ ਟਿਕਟਾਂ ਵੇਚਣ ਦੀ ਗੱਲ ਹੈ ਉਹ ਸਰਾਸਰ ਝੂਠ ਹੈ। ਕੇਜਰੀਵਾਲ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਕਿਹਾ ਹੈ ਕਿ ਸਾਨੂੰ ਜੇ ਕਿਸੇ ਨੇ ਤੁਸੀਂ ਟਿਕਟ ਦੀ ਸਬੂਤ ਦਿੰਦੇ ਹੋ ਵੀ ਆਹ ਬੰਦੇ ਨੇ ਟਿਕਟ ਵੇਚੀ ਹੈ ਔਰ ਇਹਨੇ ਪੈਸੇ ਲੈਤੇ ਹੈ, ਇਹਨੇ ਦਿੱਤੇ ਹੈ, ਤਾਂ ਸਾਨੂੰ ਸਬੂਤ ਦਿਓ, ਅਸੀਂ ਉਸ ਬੰਦੇ ਦੇ ਉੱਪਰ ਕਾਨੂੰਨੀ ਕਾਰਵਾਈ ਕਰਾਂਗੇ। ਪਰ ਅੱਜ ਤੱਕ ਇਹਨਾਂ ਤੋਂ ਕੋਈ ਵੀ ਸਬੂਤ ਹੈ ਜਿਹੜਾ ਉਹ ਸਾਹਮਣੇ ਨਹੀਂ ਲਿਆਂਦਾ ਜਾ ਸਕਿਆਗਾ। ਜੇ ਇਹਨਾਂ ਕੋਲੇ ਕੋਈ ਸਬੂਤ ਹੈਗਾ ਤਾਂ ਪੇਸ਼ ਕਰ ਦੇਣ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ। ਮੈਂ ਪਹਿਲਾਂ ਇਹਨਾਂ ਨੇ ਵੋਟਾਂ ਪਾ ਕੇ ਲਿਆਂਦਾ ਸੀ ਇੱਥੇ, ਉਹ 5 ਸਾਲਾਂ ਵਿੱਚ ਕਿਤੇ ਘਰੇ ਆਇਆ ਦੱਸ ਦਿਓ, ਕਿਤੇ ਮੰਡੀ 'ਚ ਆਇਆ ਦੱਸ ਦਿਓ। ਸਾਡੇ ਕੋਲ ਸਬੂਤ ਹੈ, 5 ਟਿਕਟਾਂ ਦੇ ਮੇਰੇ ਕੋਲ ਸਬੂਤ ਹੈ, ਮੈਂ ਸਬੂਤ ਦੇ ਸਕਦਾ। ਮੈਂ ਸਾਰੇ ਕੈਮਰੇ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਪੰਜਾਬ ਵਾਸੀਆਂ ਨੂੰ, ਚਾਹੇ ਕੋਈ ਅਕਾਲੀ ਹੈ, ਚਾਹੇ ਕੋਈ ਆਪ ਵਾਲਾ, ਚਾਹੇ ਕਾਂਗਰਸੀ ਹੈ, ਪਰ ਜਿਹੜਾ ਵੀ ਕਿਸਾਨ ਹੈ ਮਿੱਤਰੋ, ਜੇ ਕੇਜਰੀਵਾਲ ਪੰਜਾਬ ਦੇ ਵਿੱਚ ਆ ਗਿਆ, ਨਹਿਰੀ ਪਾਣੀ ਨੂੰ ਤਰਸੋਗੇ ਤੁਸੀਂ। ਇਹਨੇ ਕੋਈ ਐਸਵਾਈ ਵਾਲਾ ਮੁੱਦਾ ਨਹੀਂ ਛੱਡਣਾ। ਇਹ ਗੋਰਖਵਾਲ ਜੀ ਜਿਹੜਾ ਕੇਜਰੀਵਾਲ ਆ, ਇਹਦੀ ਸਾਰੀ ਦੋਗਲੀ ਨੀਤੀ ਹੈ। ਜਦੋਂ ਤਾਂ ਇਹ ਦਿੱਲੀ ਜਾ ਵੜਦਾ ਉਦੋਂ ਤਾਂ ਕਹਿੰਦਾ ਪੰਜਾਬ 'ਚੋਂ ਪਾਣੀ ਲਿਆ ਕੇ ਦੇਊਂਗਾ ਤੁਹਾਨੂੰ, ਜਦੋਂ ਪੰਜਾਬ 'ਚ ਆ ਜਾਂਦਾ ਹੋਰ ਬਿਆਨ ਦਿੰਦਾ। ਉੱਤਰਾਖੰਡ 'ਚ ਜਾਂਦਾ ਕਹਿੰਦਾ ਜਿਹੜੇ ਸੈਨਿਕ ਆ ਸਾਰੇ ਇੱਥੋਂ ਦੇ ਬਾਲੀਆਂ ਸ਼ਹੀਦੀਆਂ ਦਿੰਦੇ ਆ, ਪੰਜਾਬ 'ਚ ਆਉਂਦਾ ਉਦੋਂ ਕਹਿੰਦਾ ਇੱਥੋਂ ਦੇ ਸੈਨਿਕ ਬਾਲੀਆਂ ਸ਼ਹੀਦੀਆਂ ਦਿੰਦੇ ਆ। ਇਹਨਾਂ ਦਾ ਕੋਈ ਸਟੈਂਡ ਨਹੀਂ, ਦੋਗਲੀ ਨੀਤੀ ਆ। ਅਸੀਂ ਐਮਪੀ 'ਚ ਜਾਂਦੇ ਆ ਕੰਬਾਈਨਾਂ ਲੈ ਕੇ। ਉਹ ਭਰਾਵਾ ਮੇਰੀ ਤਾਂ ਬੇਨਤੀ ਆ, ਆ ਟੋਪੀ ਵਾਲੇ ਤੋਂ ਬਚਾ ਲਿਓ, ਇਹੜਾ ਟੋਪੀ ਵਾਲਾ ਨਾ ਲਾ, ਬਹੁਤ ਗੰਦਾ ਤੋਂ ਬਚਾ ਲਿਓ। ਆਪ ਵਾਲੇ ਕੋਲੇ ਕੀ ਸਬੂਤ ਹੈ ਵੀ ਜਿਹੜਾ ਭਗਵੰਤ ਮਾਨ ਜੀ ਨੂੰ ਇਹਨਾਂ ਨੇ ਸੀਐਮ ਦਾ ਚਿਹਰਾ ਲਾਣਾ ਹੈ? ਜਦੋਂ ਪੰਜਾਬ ਦੇ ਮੁੱਦਿਆਂ ਦੀ ਕਿਤੇ ਗੱਲ ਆਈ ਤੇ ਭਗਵੰਤ ਮਾਨ ਜੀ ਕਾਨਾ ਕੋਈ ਨਹੀਂ ਕੀਤੀ ਤਾਂ ਕੇਜਰੀਵਾਲ 2 ਮਿੰਟਾਂ ਦੇ ਵਿੱਚ ਰੌਕ ਚੱਡਾ ਨੂੰ ਸੀਐਮ ਲਾ ਦੂਗਾ। ਇਸ ਕਰਕੇ ਬੇਨਤੀ ਹੈ ਭਰਾਵੋ, ਇਹਨਾਂ ਤੋਂ ਬਚੋ ਟੋਪੀ ਵਾਲਾ। ਜਿਹੜਾ ਇਹੀ ਐਮਐਲਏ ਪਹਿਲਾਂ ਕੁਛ ਥੋੜੀਆਂ ਵੋਟਾਂ ਦੇ ਉੱਤੇ ਹਾਰਿਆ ਸੀ, ਅੱਜ ਤੱਕ ਇਹਨਾਂ ਦਾ ਐਮਐਲਏ ਕਿਸੇ ਦੇ ਬੈਠਣ ਵੀ ਆਇਆ ਹੋਵੇ ਆਪਾਂ ਤਾਂ ਵੀ ਕਹਿ ਦਈਏ। ਇਹ ਤੁਸੀਂ ਪੱਖ ਕਿਹੜੇ ਮੂੰਹ ਨਾਲ ਕਰਦੇ? ਕੇਜਰੀਵਾਲ ਦਾ ਸਟੈਂਡ ਹੀ ਕੋਈ ਨਹੀਂ, ਤੂੰ ਤਾਂ ਸਾਈਕਲ ਦਾ ਸਟੈਂਡ ਚੰਗਾ ਹੁੰਦਾਗਾ, ਦਿੱਲੀ ਜਾ ਕੇ ਹੋਰ ਬਿਆਨ, ਪੰਜਾਬ ਜਾ ਕੇ ਹੋਰ ਬਿਆਨ ਦਿੰਦਾਗਾ। ਮੈਂ ਆਮ ਆਦਮੀ ਪਾਰਟੀ ਨੂੰ ਪੁੱਛਦਾ ਵੀ ਇਹ ਨਸ਼ਾ ਦੀਆਂ ਗੱਲਾਂ ਕਰਦੀ ਹੈ, ਇਹਨਾਂ ਨੂੰ ਐਂ ਪੁੱਛੋ ਵੀ ਰੱਬ ਤੇ ਮਾਂ ਇੱਕੋ ਹੀ ਰੂਪ ਹੈ, ਮਾਂ ਦੀ ਸਹੁੰ ਖਾਣੀ ਪਈ ਨਸ਼ੇ ਵਾਸਤੇ। ਕੀ ਇਹਨਾਂ ਨੇ ਨਸ਼ਾ ਛੱਡਤਾ ਮੁੱਖ ਮੰਤਰੀ ਨੇ? ਇਹ ਨਸ਼ਾ ਕਿਵੇਂ ਬੰਦ ਕਰਨਗੇ ਤੇ ਮੁੱਖ ਮੰਤਰੀ ਦਾ ਚਿਹਰਾ ਨਸ਼ਾ ਕਰਦਾ। ਅੱਜ ਕੀ ਕਹਿਣਾ ਇਹਦੇ ਬਾਰੇ? ਨਸ਼ੇ ਦੀ ਗੱਲ ਹੋਈ ਆ, ਮੁੱਖ ਮੰਤਰੀ ਦਾ ਚਿਹਰਾ ਉਹ ਨਸ਼ਾ ਕਰਦਾ, ਉਸ ਤੋਂ ਬਾਅਦ ਤੁਸੀਂ ਐਂ ਦੱਸ ਦਿਓ ਬਾਕੀਆਂ ਪਾਰਟੀਆਂ ਦਾ ਅੰਮ੍ਰਿਤ ਕਿਹਨੇ ਛਕਿਆ ਹੈਗਾ? ਜੇ ਕਿਸੇ ਨੇ ਮੁੱਖ ਮੰਤਰੀ ਦਾ ਚਿਹਰਾ ਕੋਈ ਹੈਗਾ ਉਹਨਾਂ ਦਾ ਅੰਮ੍ਰਿਤ ਛਕਿਆ ਦੱਸ ਦਿਓ। ਭਗਵੰਤ ਮਾਨ ਪੀਂਦਾ ਸੀਗਾ, ਕਿਸੇ ਤੇ ਨਹੀਂ ਲਿਖਿਆ, ਪਰ ਜੇ ਕੋਈ ਨਾ ਕੋਈ ਹੁਣ ਦਾ ਸਬੂਤ ਹੈਗਾ ਵੀ ਹੁਣ ਭਗਵੰਤ ਮਾਨ ਸਾਹਿਬ ਸ਼ਰਾਬ ਪੀਂਦੇ, ਭਗਵੰਤ ਮਾਨ ਸਾਹਿਬ ਸ਼ਰਾਬ ਪੀਂਦੇ ਆ ਤਾਂ ਸਬੂਤ ਦਿਓ ਵੀ ਭਾਈ ਆ ਤੁਹਾਡਾ ਭਗਵੰਤ ਮਾਨ ਡੱਕਿਆ ਬੈਠਾ ਹੁਣ ਦਾ, ਠੀਕ ਹੈ। ਪੁਰਾਣੀਆਂ ਵੀਡੀਓਜ਼, ਪੁਰਾਣੀਆਂ ਫੋਟੋਆਂ ਉਹਦੀਆਂ, ਕਿਉਂਕਿ ਕਮੇਡੀ ਸੀਗਾ, ਉਹ ਕਮੇਡੀ ਕਰਦਾ ਸੀ, ਕਮੇਡੀਅਨ ਨੇ ਕਿਹਾ, ਠੀਕ ਹੈ ਨਾ। ਸੋ ਉਹਦੀਆਂ ਪੁਰਾਣੀਆਂ ਵੀਡੀਓਜ਼, ਪੁਰਾਣੀਆਂ ਫੋਟੋਆਂ ਜਿਹੜੀਆਂ ਉਹ ਚੱਕ ਕੇ ਫੇਸਬੁੱਕ ਤੇ, WhatsApp ਤੇ ਦਬਦਾ ਸੁੱਟੀਆਂ ਜਾਂਦੀਆਂ ਵੀ ਸ਼ਾਇਦ ਸਾਡਾ ਡਿਬੇਟ ਬਹੁਤ ਵਧੀਆ ਸੀ, ਬਹੁਤ ਵਧੀਆ ਸੀ। ਪਰ ਇੱਕ ਸਵਾਲ ਸਾਰਿਆਂ ਨੂੰ ਹੈ ਕਿ ਬੇਅਦਬੀ ਦੀ ਗੱਲ ਹੱਸ ਕੇ ਕਰਨੀ ਬਣਦੀ ਸੀ ਕਿ ਨਹੀਂ? ਇਹ ਤਾਂ ਸਾਰਿਆਂ ਨੇ ਹੱਸ ਕੇ ਗੱਲ ਕੀਤੀ ਹੈ, ਮਜ਼ਾਕ 'ਚ ਲਿਆ ਗਿਆ, ਹਿਰਦੇ ਬਲੂੰਦਰੇ ਗਏ ਸਾਰੇ ਪੰਜਾਬ ਦੇ ਜਦੋਂ ਬੇਅਦਬੀ ਹੋਈ ਹੈ। ਸਾਰੇ ਹੱਸ ਕੇ ਗੱਲ ਕਰੇ, ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ। ਤੁਸੀਂ ਵੀ ਦੇਖਿਆ, ਤੁਹਾਡੇ ਕੈਮਰੇ ਨੇ ਵੀ ਦੇਖਿਆ, ਕੀ ਬਣਦਾ ਸੀ ਇਹ? ਇਹ ਬਹਿਸ ਇਸੇ ਤਰ੍ਹਾਂ ਹੀ ਚੱਲਦੀ ਰਹਿਣੀ ਆ। ਵਿਚਾਰ ਨੇ ਕੀ ਕੀਤਾ, ਜਿਹੜਾ ਇਹਨਾਂ ਨੇ ਸੀਐਮ ਚਿਹਰਾ ਲਾਣਿਆ ਉਹਨੂੰ ਧੂਰੀ ਦੇ ਲੋਕ ਤੁਹਾਡੇ ਕੈਮਰੇ ਦੇ ਸਾਹਮਣੇ ਸੋਸ਼ਲ ਮੀਡੀਆ ਤੇ ਚੱਲ ਰਿਹਾ, ਧੂਰੀ ਦੇ ਲੋਕ ਉਹਨੂੰ ਗਾਲਾਂ ਕੱਢ ਰਹੇ ਆ ਉੱਥੇ
ਕਿਉਂਕਿ ਧੂਰੀ ਉਹਦੀ ਕਨਸਟੀਚੁਐਂਸੀ 'ਚ ਆਉਂਦਾ ਸੀ, ਉਹ ਇੱਕ ਦਿਨ ਨਹੀਂ ਜਾ ਕੇ ਉੱਥੇ ਵੜਿਆ। ਸਾਡੇ ਉੱਥੇ ਗੋਲਡੀ ਐਮਐਲਏ ਸਾਹਿਬ ਸਾਡੇ ਕਾਂਗਰਸ ਪਾਰਟੀ ਤੋਂ ਉੱਥੇ ਚੋਣ ਲੜ ਰਹੇ ਆ, ਪਹਿਲਾਂ ਮੌਜੂਦਾ ਐਮਐਲਏ ਵੀ ਹੈ। ਉੱਥੇ ਧੂਰੀ ਤੋਂ ਤਾਂ ਭੇਜਿਆ ਕੇਜਰੀਵਾਲ ਨੇ ਵੀ ਗੋਲਡੀ ਨੇ ਜਿੱਤ ਜਾਣਾ, ਭਗਵੰਤ ਮਾਨ ਨੇ ਹਾਰ ਜਾਣਾ, ਤੇ ਸੀਐਮ ਫੇਰ ਰਾਘਵ ਚੱਡੇ ਨੂੰ ਜਾਂ ਆਪ ਬਣ ਜਾਣਾ। ਉਹਨੂੰ ਕਿਉਂ ਨਾ ਹੋਰ ਕਿਤੋਂ ਟਿਕਟ ਦਿੱਤੀ? ਕਿਉਂਕਿ ਸਾਡਾ ਗੋਲਡੀ ਉੱਥੋਂ ਜਿੱਤ ਰਿਹਾ। ਇਹ 100% ਕਲੀਅਰ ਆ ਸਾਡਾ। ਅਸੀਂ ਉੱਥੋਂ ਕਾਂਗਰਸ ਇਕਬਾਲ ਜੀ ਇਹ ਗੱਲ ਕਰਦੇ ਆ ਵੀ ਬੇਅਦਬੀ ਦੀ, ਇਹਨਾਂ ਦਾ ਭਗਵੰਤ ਮਾਨ ਜਦੋਂ ਬਰਗਾੜੀ ਮੋਰਚਾ ਲੱਗਿਆ ਹੋਇਆ ਸੀ ਖੁਦ ਸ਼ਰਾਬ ਪੀ ਕੇ ਗਿਆ ਸੀ, ਉੱਥੋਂ ਲੋਕਾਂ ਨੇ ਉਹਨੂੰ ਦਵਲਿਆ ਔਰ ਭਾਈਦੇ ਦੀਆਂ ਵੀਡੀਓ ਪਈਆਂ। ਇਹੋ ਜਿਹਾ ਤਾਂ ਇਹਨਾਂ ਦਾ ਸੀਐਮ ਚਿਹਰਾ ਜਿਹੜਾ 24 ਘੰਟੇ ਡੱਕਿਆ ਰਿਹਾ, ਮਰਜ਼ੀ ਵਲੋਟ ਜ਼ਾੜੂ ਦਾ ਡੱਕਿਆ ਹੋਇਆ ਹੁੰਦਾ। ਜੀ ਇਹੋ ਜਿਹਾ ਸੀਐਮ ਚਿਹਰਾ ਭੱਲ ਲੈਂਦਾ ਨੇ। ਉਹ ਤਾਂ ਸੁਖਬੀਰ ਬਾਦਲ ਜੀ 100 ਵੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਸੁਖਬੀਰ ਬਾਦਲ ਦੀ ਆਪਾਂ ਬਹੁਤ ਸਾਰੀਆਂ ਫੋਟੋਜ਼ ਵੀਡੀਓਜ਼ ਦੇਖੀਆਂ। ਇੱਕ ਮਿੰਟ ਸੁਰਿੰਦਰ ਆ, ਅੱਜ ਤੱਕ ਲਗਭਗ 72 ਸਾਲ ਹੋ ਗਏ ਪੰਜਾਬ ਆਜ਼ਾਦ ਹੋਏ ਨੂੰ, ਦੇਸ਼ ਆਜ਼ਾਦ ਹੋਏ ਨੂੰ। ਹਰ ਪਾਰਟੀ ਨੇ ਹਰ 5 ਸਾਲਾਂ ਬਾਅਦ ਆਪਣਾ ਸੀਐਮ ਕੈਂਡੀਡੇਟ ਅਨਾਉਂਸ ਕੀਤਾ ਹੈ, ਠੀਕ ਹੈ। ਪਰ ਇਸ ਵਾਰ ਆਮ ਆਦਮੀ ਪਾਰਟੀ ਨੇ ਲੋਕਾਂ ਦੀ ਰਾਏ ਦੇ ਨਾਲ ਲੋਕਾਂ ਦੇ ਵਿੱਚੋਂ ਲੋਕਾਂ ਦਾ ਮੁੱਖ ਮੰਤਰੀ ਅਨਾਉਂਸ ਕੀਤਾ, ਤਾਂ ਸਾਰੀਆਂ ਪਾਰਟੀਆਂ ਦੇ ਵਿੱਚ ਭਾਜਣਾ ਪਈਆਂ ਹੈਗੀਆਂ ਵੀ ਪਤਾ ਨਹੀਂ ਕੀ ਬੰਬ ਡਿੱਗ ਪਿਆ। ਸਾਰਿਆਂ ਕੋਲੇ ਭਗਵੰਤ ਮਾਨ ਹੋ ਰਿਹਾ, ਹੋਰ ਕੁਝ ਵੀ ਨਹੀਂ ਚੱਲ ਰਿਹਾ ਹੈਗਾ। ਬੰਬ ਦਾ ਜਿਹੜਾ ਡਿੱਗਿਆ ਭਰਾਵਾ, ਉਹਨੂੰ ਐਂ ਕਹਿ ਦਿਓ ਵੀ ਵੋਟਾਂ ਮੰਗ ਕੇ ਨਾ। ਭਾਈ ਇੱਕ ਮਿੰਟ ਯਾਰ, ਇਹ ਕਾਂਗਰਸ ਕਹਿੰਦੀ ਆ, ਕਾਂਗਰਸੀ ਮੰਡੀ 'ਚ ਕਹਿੰਦੇ ਵਿਕਾਸ ਦਾ ਮੁੱਦਾ ਮੀਂਹ ਪਿਆ, ਆਜੋ ਮਾਲ ਰੋਡ ਤੇ ਜਾ ਕੇ ਵਿਕਾਸ ਵੇਖ ਲੈਣ ਕਾਂਗਰਸ ਵਾਲੇ। ਸੋ ਇਹ ਇਸੇ ਤਰ੍ਹਾਂ ਹੀ ਜਿਹੜਾ ਇਲੈਕਸ਼ਨ ਚੱਲਦਾ ਰਹਿਣਾ, ਜਦੋਂ ਤੱਕ ਵਿਧਾਨ ਸਭਾ ਵੋਟਾਂ ਨਹੀਂ ਪੈਂਦੀਆਂ ਉਦੋਂ ਤੱਕ ਇਸੇ ਤਰ੍ਹਾਂ ਹੀ ਇਹ ਵਿਚਾਰਾਂ ਦੀ ਆਪਸੀ ਤਕਰਾਰ ਹੈ ਜਿਹੜੀ ਚੱਲ ਰਹੀ ਹੈ। ਇਸੇ ਤਰ੍ਹਾਂ ਇਸ ਨੂੰ ਅਗਲੇ ਹਲਕੇ ਵੀ ਉਹਨਾਂ ਦੇ ਲੋਕਾਂ ਨਾਲ ਵੀ ਜਾਣੂ ਕਰਾਵਾਂਗੇ ਤੇ ਲੀਡਰਾਂ ਨਾਲ ਵੀ ਜਾਣੂ ਕਰਾਵਾਂਗੇ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਹੁਣ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਬਿਲਕੁਲ ਸਾਡਾ ਸਫਾਇਆ ਹੋ ਰਿਹਾ ਹੈਗਾ। ਇੱਕ ਬੜੀ ਵੱਡੀ ਹੈ ਜਿਹੜੀ ਉਹ ਗੇਮ ਕਾਂਗਰਸ ਵੱਲੋਂ ਖੇਡੀ ਗਈ ਹੈਗੀ। ਜਦੋਂ ਆ ਕੋਈ ਪ੍ਰੋਗਰਾਮ ਚੱਲਦਾ ਸੀਗਾ ਤਾਂ ਮਨਪ੍ਰੀਤ ਸਾਹਿਬ ਕਹਿ ਦਿੰਦੇ ਸੀਗੇ ਵੀ ਜੀ ਖਜ਼ਾਨਾ ਖਾਲੀ ਹੈਗਾ, ਤੇ ਹੁਣ ਖਜ਼ਾਨੇ ਦਾ ਮੂੰਹ ਕਿਵੇਂ ਭਰ ਗਿਆ ਉਹਨਾਂ ਦਾ? ਜੀ ਜਿਹੜੀ ਕਰਜ਼ਾ ਮਾਫੀ ਦੀ ਗੱਲ ਆ, ਸਰਪੰਚ ਸਾਹਿਬ ਕਹਿ ਰਹੇ ਸੀ ਸਾਡੇ ਪਿੰਡ ਦੇ ਸਰਕਲ ਪ੍ਰਧਾਨ ਆ ਜੀ ਭਲਵਿੰਦਰ ਸਿੰਘ, ਇਹਨਾਂ ਦੇ ਫਾਦਰ ਸਾਹਿਬ ਦਾ 2 ਲੱਖ ਰੁਪਇਆ ਮਾਫ ਹੋਇਆ, ਇਹਨਾਂ ਦਾ 40,000 ਰੁਪਇਆ ਆਪਦੀ ਕੋਆਪਰੇਟਿਵ ਸੁਸਾਇਟੀ ਦਾ ਮਾਫ ਹੋਇਆ। ਉਹ ਖੜਿਆ, ਪੁੱਛੋ ਉਹਨਾਂ ਨੂੰ। ਈਡੀ ਦੀ ਰੇਡ ਬਾਰੇ ਕੀ ਕਹਿਣਾ? ਚਰਨਜੀਤ ਸਿੰਘ ਚੰਨੀ ਉਹਨਾਂ ਦੇ ਰਿਸ਼ਤੇਦਾਰ ਦੇ ਈਡੀ ਦੀ ਰੇਡ ਪਈ ਆ, ਵੱਡੀ ਗਿਣਤੀ 'ਚ ਈਡੀ ਦੀ ਰੇਡ ਆ ਜਿਹੜੀ ਐਦੂ ਇਲੈਕਸ਼ਨ ਤੋਂ ਪਹਿਲਾਂ ਨਹੀਂ ਉਹਨਾਂ ਨੂੰ ਕਿਸੇ ਨੂੰ ਦੱਸਿਆ, ਐਦੂ ਪਹਿਲਾਂ ਈਡੀ ਕਿਤੇ ਗਈ ਵੀ ਸੀ। ਤਾਂ ਪਿਛਲੇ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈਗੀ। ਪਿਛਲੇ 10 ਸਾਲਾਂ ਦੇ ਵਿੱਚ ਇਹਨਾਂ ਦੀਆਂ ਅਜਿਹੀਆਂ ਕਿਹੜੀਆਂ ਪ੍ਰਾਪਤੀਆਂ ਸੀਗੀਆਂ ਹੈਲਥ ਨੂੰ ਲੈ ਕੇ ਜਿਹਦਾ ਕਰਕੇ ਇਹ ਮਤਲਬ ਕਿ ਇਹਨੇ ਬੈਕਗ੍ਰਾਉਂਡ ਤੇ ਚਲੇ ਗਏ? ਅਕਾਲੀ ਦਲ ਇਹ ਚਿੱਟਾ ਲਿਆ, ਅਕਾਲੀ ਦਲ ਤਾਂ ਅੱਗੇ ਤਾਂ ਘੱਟੋ ਘੱਟ 10-15 ਪਿੰਡਾਂ ਤੋਂ ਜਾ ਕੇ ਅਗਲਾ ਚਿੱਟਾ ਲੈ ਕੇ ਆਉਂਦਾ ਸੀ, ਹੁਣ ਹਰ ਘਰ ਚਿੱਟਾ ਵੀ ਮਿਲੀ ਜਾਂਦਾ, ਘਰ ਇਹਨਾਂ ਨੂੰ ਪੁੱਛ ਲਓ, ਜਦੋਂ ਇਹਨਾਂ ਦੇ ਲੀਡਰ ਬਿਮਾਰ ਹੁੰਦੇ ਆ ਤਾਂ ਕਿੱਥੋਂ ਜਾ ਕੇ ਇਲਾਜ ਕਰਵਾਉਂਦੇ ਆ? ਸਾਰੇ ਦਿੱਲੀ ਭੱਜਦੇ ਹੈਗੇ। ਗੱਲ ਕਰਦੇ ਆ ਸਿਹਤ ਸਹੂਲਤਾਂ ਦੀ ਵੀ, ਇੱਥੋਂ ਵਾਲੇ ਲੀਡਰ ਦਿੱਲੀ ਇਲਾਜ ਕਰਾਉਣ ਜਾਂਦੇ ਆ। ਦਿੱਲੀ ਤੋਂ ਇਹਨਾਂ ਦਾ ਕੇਜਰੀਵਾਲ ਬੰਗਰੌਲ ਆਪਦੀ ਖਾਂਸੀ ਠੀਕ ਕਰਾਉਣਗੇ, ਇਹਨਾਂ ਤੋਂ ਆਪਦੀ ਖਾਂਸੀ ਨਹੀਂ ਠੀਕ ਕਰਾਈ ਗਈ। ਸਰਕਾਰ ਅਕਾਲੀ ਦਲ ਦੀ ਰਹੀ ਆ। 10 ਸਾਲ ਅਕਾਲੀ ਦਲ ਦੀ ਸਰਕਾਰ ਨੇ ਜਾਂ ਅਕਾਲੀ ਦਲ ਬਾਦਲ ਨੇ ਰਾਜ ਕੀਤਾ ਪੰਜਾਬ ਦੇ ਵਿੱਚ। 5 ਸਾਲ ਕੈਪਟਨ ਅਮਰਿੰਦਰ ਸਿੰਘ ਰਹੇ ਆ, ਚਰਨਜੀਤ ਸਿੰਘ ਚੰਨੀ ਰਹੇ ਆ। ਸਿਹਤ ਸਹੂਲਤਾਂ ਤੇ ਐਜੂਕੇਸ਼ਨ ਦੀ ਆਪਾਂ ਗੱਲ ਕਰਦੇ ਆ, ਵੱਡੇ ਮੁੱਦੇ ਨੇ, ਸਾਡੀ ਨੌਜਵਾਨੀ ਨਾਲ ਜੁੜੇ ਹੋਏ ਮੁੱਦੇ ਨੇ। ਐਜੂਕੇਸ਼ਨ ਤੇ ਸਿਹਤ ਦਾ ਇੰਨਾ ਹਾਲ ਮਾੜਾ ਕਿਉਂ ਹੈ? ਮੈਂ ਦੱਸਦਾ, ਇੱਕ ਮਿੰਟ ਮੈਂ ਦੱਸ ਯਾਰ, ਇਹ ਗਲੀਆਂ ਨਾਲੀਆਂ ਤੇ ਲਿਆ ਕੇ ਫੇਰ ਆਪ ਖਿਲਾਰ ਦਿੰਦੇ ਆ। ਅਸੀਂ ਗੱਲ ਕਰਦੇ ਆ ਬੀਬਾ ਜੀ ਨੇ ਪ੍ਰੋਜੈਕਟ ਲੈ ਕੇ ਆਂਦੇ ਆ, ਏਮਸ ਲੈ ਕੇ ਆਂਦਾ। ਇੰਦਰਾ ਗਾਂਧੀ ਨੇ ਕੋਈ ਕੁਰਬਾਨੀ ਨਹੀਂ ਕੀਤੀ, ਹਰਮੰਦਰ ਸਾਹਿਬ ਢਾਇਆ, ਯਾਦ ਕਰੋ ਹਰਮੰਦਰ ਸਾਹਿਬ 84 ਦੇ ਦੰਗੇ ਯਾਦ ਕਰੋ। ਇਹ ਤਾਂ ਗੱਲ ਕਰਨ ਵਾਸਤੇ ਰਹਿਣ ਦੇਣ, ਇਹਦਾ ਕੋਈ ਫਾਇਦਾ ਨਹੀਂ ਗੱਲ ਕਰਨਾ, ਬਹੁਤ ਪਿੱਛੇ ਇਹ ਗੱਲ। ਬੀਜੇਪੀ ਨੇ ਇਹਨਾਂ ਦੀ 9 ਮਾਸ ਦਾ ਰਿਸ਼ਤਾ ਸੀ, ਪਤੀ ਪਤਨੀ ਵਾਲਾ ਰਿਸ਼ਤਾ ਸੀ। ਅਡਵਾਨੀ ਦੀ ਕਿਤਾਬ ਪੜ੍ਹੋ, ਅਡਵਾਨੀ ਦੀ ਕਿਤਾਬ 'ਚ ਲਿਖਿਆ ਵੀ ਅਸੀਂ ਧਰਨੇ ਦੇ ਕੇ ਇੰਦਰਾ ਗਾਂਧੀ ਤੋਂ ਮਤਲਬ ਅਟੈਕ ਕਰਾਇਆ ਹਰਮੰਦਰ ਸਾਹਿਬ ਤੇ। ਦੂਜੀ ਗੱਲ ਇਹ ਅਡਵਾਨੀ ਕਹਿੰਦਾ ਵੀ ਅਸੀਂ ਧਰਨੇ ਤੇ ਬਾਦਲ ਸਾਹਿਬ ਨੇ ਸਾਈਨ ਕੀਤੀ, ਉਹ ਚਿੱਠੀਆਂ ਵਿਖਾ ਸਕਦੇ ਅਸੀਂ। ਕੋਈ ਵਾਤਾਵਰਣ ਦੀ ਗੱਲ ਕਿਉਂ ਨਹੀਂ ਕਰਦਾ? ਸਾਡੇ ਪਾਣੀਆਂ ਦੀ ਗੱਲ ਕਿਉਂ ਨਹੀਂ ਕਰਦਾ? ਇੱਥੇ ਘਟ ਰਹੀ ਦਰਖਤਾਂ ਦੀ ਗਿਣਤੀ ਦੀ ਗੱਲ ਕਿਉਂ ਨਹੀਂ ਕਰਦਾ? ਧਰਤੀ ਹੇਠਲਾ ਪਾਣੀ ਲਗਾਤਾਰ ਥੱਲੇ ਜਾ ਰਿਹਾ ਹੈ, ਉਹਦੀ ਗੱਲ ਕਿਉਂ ਨਹੀਂ ਕਰਦਾ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਪੰਜਾਬ ਦੇ ਵਿੱਚ 2022 ਦਾ ਜਿਹੜਾ ਇਲੈਕਸ਼ਨ ਦਾ ਬਿਗਲ ਆ ਉਹ ਪੂਰੀ ਤਰ੍ਹਾਂ ਨਾਲ ਵੱਜ ਚੁੱਕਿਆ, ਤੇ ਇਸ ਬਿਗਲ ਦੇ ਵੱਜਣ ਨਾਲ ਹੀ ਸਿਆਸੀ ਪਾਰਟੀਆਂ ਜਿਨ੍ਹਾਂ ਵੱਲੋਂ ਮੰਚ ਤਿਆਰ ਕਰ ਲਏ ਗਏ ਆ, ਸਿਆਸੀ ਪਾਰਟੀਆਂ ਲਗਾਤਾਰ
ਆਪਣਾ ਆਪਣਾ ਪ੍ਰਚਾਰ ਕਰਨ ਦੇ ਵਿੱਚ ਲੱਗੀਆਂ ਹੋਈਆਂ। ਅੱਜ ਅਸੀਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਬਠਿੰਡਾ ਦੇ ਹਲਕਾ ਭੁੱਚੋ ਮੰਡੀ ਦੇ ਵਿੱਚ। ਇਸ ਹਲਕੇ ਬਾਰੇ ਗੱਲਬਾਤ ਕਰਾਂਗੇ। ਇਸ ਹਲਕੇ ਦੇ ਜੇ ਆਪਾਂ ਪ੍ਰੈਜ਼ੈਂਟ ਐਮਐਲਏ ਦੀ ਗੱਲ ਕਰੀਏ ਤਾਂ ਪ੍ਰੀਤਮ ਸਿੰਘ ਕੋਟਭਾਈ ਜੋ ਕਿ ਕਾਂਗਰਸ ਤੋਂ ਬਿਲੋਂਗ ਕਰਦੇ ਆ। ਪਹਿਲਾਂ ਕਾਂਗਰਸ ਦੇ ਵਰਕਰਾਂ ਨਾਲ ਜਾਂ ਉਹਨਾਂ ਦੇ ਨੁਮਾਇੰਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਵੱਲੋਂ ਕੰਮ ਕੀ ਕੀਤੇ ਗਏ ਆ। ਇਸ ਹਲਕੇ ਦੇ ਵਿੱਚ ਜਿਹੜੀ ਨੁਮਾਇੰਦਗੀ ਮਿਲੀ ਆ ਉਹਨਾਂ ਨੂੰ ਕਿਸ ਤਰੀਕੇ ਦੇ ਕੰਮ ਕੀਤੇ ਗਏ ਆ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਅਹੁਦਾ ਤੇ ਨਾਮ ਜ਼ਰੂਰ ਦੱਸੋ। ਲਖਵਿੰਦਰ ਸਿੰਘ ਲੱਖਾ, ਚੇਅਰਮੈਨ ਬਲਾਕ ਸੰਮਤੀ ਗੋਨਿਆਣਾ। ਬਾਈ ਜੀ ਦੱਸੋ ਕਿ ਕਿਸ ਤਰੀਕੇ ਦੇ ਕੰਮ ਆ ਜਿਹੜੇ ਇਸ ਹਲਕੇ ਦੇ ਵਿੱਚ ਹੋਏ ਆ, ਕਿੱਦਾਂ ਦਾ ਜਿਹੜਾ ਕਾਰਜਕਾਲ ਰਿਹਾ ਪ੍ਰੀਤਮ ਸਿੰਘ ਕੋਟਭਾਈ ਦਾ? ਪ੍ਰੀਤਮ ਜੀ ਦਾ ਬਹੁਤ ਵਧੀਆ ਕਾਰਜਕਾਲ ਰਿਹਾ। ਉਹਨਾਂ ਦੇ ਦੌਰਾਨ ਜਿਹੜੇ ਮੇਨ ਜਿਹੜੀ ਸਮੱਸਿਆ ਸੀ ਪਾਣੀ ਦੀ ਸੀ, ਪਾਣੀ ਦੀ ਹਰ ਪਰਿਵਾਰ ਨੂੰ ਲੋੜ ਹੈ ਪੀਣ ਵਾਲੇ ਪਾਣੀ ਦੀ। ਉਹਨਾਂ ਦੇ ਕਾਰਜਕਾਲ ਦੌਰਾਨ 7 ਨਵੇਂ ਵਾਟਰ ਵਰਕਸ ਲਿਆਂਦੇ ਗਏ ਆ। ਉਹਨਾਂ ਦੇ ਵਿੱਚੋਂ 3 ਵਾਟਰ ਵਰਕਸ ਮੁਕੰਮਲ ਹੋ ਚੁੱਕੇ ਆ। ਜਿਹੜੇ 4 ਵਾਟਰ ਵਰਕਸ ਆ ਉਹਨਾਂ ਦਾ ਕੰਮ ਚੱਲ ਰਿਹਾ। ਉਹਨਾਂ ਦੇ ਕਾਰਜਕਾਲ ਦੌਰਾਨ ਜੋ ਸੜਕਾਂ ਸੀ 29 ਕਿਲੋਮੀਟਰ ਸੜਕ ਬਣ ਚੁੱਕੀ ਹੈ ਜੀ, ਅਤੇ 100 ਕਿਲੋਮੀਟਰ ਦੇ ਲਗਭਗ ਜਿਹੜੀ ਸ਼ੁਰੂ ਹੋਈ ਵੀ ਹੈ ਉਹ ਬਣਨ ਜਾ ਰਹੀ ਹੈ। ਉਹਨਾਂ ਦੇ ਜੇ ਇੱਥੋਂ ਵਿਧਾਨ ਸਭਾ ਤੋਂ ਜਿੱਤ ਕੇ ਗਏ, ਆਪਾਂ ਅੱਗੇ ਵੀ ਗੱਲ ਕਰਕੇ ਵੀ ਵਿਧਾਨ ਸਭਾ ਤੋਂ ਜਿੱਤ ਕੇ ਉਹ ਮੈਂਬਰ ਬਣੇ। ਸਾਡੀ ਸਰਕਾਰ ਨੇ 5 ਸਾਲ ਤੋਂ 500 ਤੋਂ 1500 ਪੈਨਸ਼ਨ ਕੀਤੀ 5 ਸਾਲਾਂ ਦੇ ਦੌਰਾਨ। ਜੋ ਪਿਛਲੀ ਸਰਕਾਰ ਸੀ ਉਹਨਾਂ ਨੇ 2.5 ਸਾਲ ਤੋਂ 10 ਸਾਲ ਰਾਜ ਕੀਤਾ, ਪਰ 2.5 ਸਾਲਾਂ ਤੋਂ 250 ਤੋਂ 500 ਪੈਨਸ਼ਨ ਕੀਤੀ ਹੈ। ਸਾਡੀ ਸਰਕਾਰ ਨੇ, ਕਾਂਗਰਸ ਪਾਰਟੀ ਦੀ ਜੋ ਸਰਕਾਰ ਸੀ, ਉਹਨਾਂ ਨੇ ਲੇਡੀਜ਼ ਦੇ ਜੋ ਸਫ਼ਰ ਸੀ ਉਹ ਵੀ ਫ੍ਰੀ ਕੀਤਾ ਗਿਆ। ਕਰਜ਼ਾ ਮਾਫੀ ਪੂਰੇ ਇੰਡੀਆ ਦੇ ਵਿੱਚ ਕਿਤੇ ਵੀ ਕਰਜ਼ਾ ਨਹੀਂ ਹੋਇਆ, ਕਰਜ਼ਾ ਮਾਫ ਕੀਤਾ ਗਿਆ। ਉਹ ਵੀ ਕਿਸੇ ਦੇ ਵਿਤਕਰੇ ਤੋਂ ਇਲਾਵਾ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਗਿਆ। ਉਹਦੇ 'ਚ ਜ਼ਿਆਦਾਤਰ ਜਿਹੜਾ ਲਾਭ ਹੋਇਆ ਉਹ ਇਹ ਨਹੀਂ ਵੇਖਿਆ ਗਿਆ ਵੀ ਆ ਫਲਾਣੇ ਨੂੰ ਦੇਣਾ ਜਾਂ ਫਲਾਣੇ ਨੂੰ ਨਹੀਂ ਦੇਣਾ। ਨਿਰਵਿਰੋਧ ਉਹਦੀ ਕਰਜ਼ਾ ਮਾਫੀ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਸਰਕਾਰ ਨੇ ਜੋ ਟੂਟੀਆਂ ਦੇ ਬਿੱਲ ਸੀ ਉਹ ਵੀ ਮਾਫ ਕੀਤੇ ਗਏ। ਉਹਦੇ 'ਚ ਕਟੌਤੀ ਵੀ ਕੀਤੀ ਗਈ ਹੈ ਜੀ। ਡੀਜ਼ਲ ਦੇ ਵਿੱਚ ਵੀ ਕਟੌਤੀ ਕੀਤੀ ਗਈ ਹੈ। ਇਸੇ ਤਰ੍ਹਾਂ 21,000 ਤੋਂ 51,000 ਪੈਨਸ਼ਨ ਆਪਣਾ ਸਗਨ ਸਕੀਮ ਕੀਤੀ ਗਈ ਹੈ। ਇਹ ਕਾਂਗਰਸ ਸਰਕਾਰ ਦੀ ਜਿਹੜੀ ਚੰਗੀ ਸੋਚ ਸੀ ਉਹਨਾਂ ਦੇ ਸਦਕੇ ਕੀਤੇ ਗਏ ਆ। ਹੁਣ ਜਿਹੜੇ ਗੱਲ ਮੇਨ ਬਿਜਲੀ ਦੇ ਜਿਹੜੇ ਮਾਫੀ ਕੀਤੀ ਗਈ ਹੈ ਉੱਥੇ, ਉਹਦੇ ਨਾਲ ਹੀ ਜੋ 7 ਰੁਪਏ ਯੂਨਿਟ ਤੋਂ 3 ਰੁਪਏ ਯੂਨਿਟ 3 ਰੁਪਏ ਉਹਦੇ 'ਚ ਵੀ ਕਟੌਤੀ ਕੀਤੀ ਗਈ ਹੈ 2 ਕਿਲੋਵਾਟ ਤੱਕ। ਇਹ ਜਿਹੜੀ ਰਾਹਤ ਹੈ ਇਹ ਸਾਡੀ ਕਾਂਗਰਸ ਸਰਕਾਰ ਨੇ ਦਿੱਤੀ ਹੈ। ਬਾਕੀ ਜੋ ਨਿੱਜੀ ਕੰਮਾਂ ਦੇ ਪ੍ਰਤੀ ਵੀ ਜੋ ਪ੍ਰੀਤਮ ਜੀ ਨੇ ਕੀਤੇ ਹੈ ਉਹ ਵੀ ਤੁਹਾਡੇ ਸਾਹਮਣੇ ਹੈ। ਜਿਹੜੇ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਹੋਏ ਆ, ਜਿਵੇਂ ਗਲੀਆਂ ਦੇ ਹੋ ਗਏ, ਇੰਟਰਲੋਕ ਦਾ ਕੋਈ ਵੀ ਪਿੰਡ ਸੀ, ਆ ਮੇਰੇ ਭਰਾ ਖੜੇ ਮਹਿਮੇ ਸਵਾਈ ਤੋਂ, ਸਵਾਈ ਪਿੰਡ ਇਹੋ ਜਿਹਾ ਜਿੱਥੇ ਕੋਈ ਵੀ ਗਲੀ ਕੱਚੀ ਨਹੀਂ ਰਹੀ ਹੋਣੀ, ਸਾਰੇ ਪਿੰਡ ਦੀ ਇੰਟਰਲੋਕ ਲੱਗੀ ਹੈ ਜੀ। ਜੀ ਬਿਲਕੁਲ, ਇਹਨਾਂ ਵੱਲੋਂ ਆਪਾਂ ਲੈ ਲਿਆ ਕਿ ਜਿਹੜੇ ਕੰਮ ਹੋਏ ਆ। ਆਮ ਆਦਮੀ ਪਾਰਟੀ ਨਾਲ ਆਪਾਂ ਗੱਲ ਕਰ ਲੈਂਦੇ ਹਾਂ। ਤੁਸੀਂ ਬਹੁਤ ਜ਼ਿਆਦਾ ਵਿਰੋਧਤਾ ਕਰਦੇ ਹੋ। ਸਰਕਾਰ ਤੁਹਾਡੀ ਜਿਹੜੀ ਆ ਉਹ ਤੁਸੀਂ ਦਾਅਵਾ ਵੀ ਕਰਦੇ ਹੋ ਕਿ ਸਾਡੀ ਸਰਕਾਰ ਬਣਨ ਵਾਲੀ ਆ। ਕੀ ਕਹਿਣਾ ਚਾਹੋਗੇ ਜਿਹੜੇ ਕੰਮ ਇਹਨਾਂ ਵੱਲੋਂ ਗਿਣਾਏ ਗਏ ਆ ਉਹ ਕੰਮ ਹੋਏ ਆ? ਇਹ ਗੱਲ ਇਹ ਹੈ ਵੀ ਕਾਂਗਰਸ ਨੇ ਜਿੰਨੇ ਵਾਅਦੇ ਕੀਤੇ ਸੀਗੇ 2017 ਦੇ ਵਿੱਚ, ਉਹਨਾਂ ਦੇ ਵਿੱਚੋਂ ਕੋਈ ਵੀ ਵਾਅਦਾ ਜਿਹੜਾ ਉਹ ਪੂਰਨ ਨਹੀਂ ਹੋਇਆਗਾ। ਔਰ ਕਾਂਗਰਸ ਜਿਹੜੀ ਹੁਣ ਲੋਕਾਂ ਦੇ ਵਿੱਚ ਜਾ ਰਹੀ ਹੈ ਤਾਂ ਉਹ ਸਿਰਫ ਤੋਂ ਸਿਰਫ 3 ਮਹੀਨਿਆਂ ਦਾ ਜਿਹੜਾ ਕਾਰਜਕਾਲ ਹੈ ਉਹਨੂੰ ਲੈ ਕੇ ਜਾ ਰਹੀ ਹੈ। ਔਰ ਪਿਛਲੇ 4.5 ਸਾਲ ਦੇ ਵਿੱਚ ਉਹਨਾਂ ਨੇ ਕੀ ਕੀਤਾ ਉਹ ਵੀ ਥੋੜ੍ਹਾ ਜਿਹਾ ਉਹਨਾਂ ਨੂੰ ਲੋਕਾਂ ਅੱਗੇ ਆਪਣੀ ਜਿਹੜੀ ਗੱਲ ਆ ਉਹ ਰੱਖਣੀ ਚਾਹੀਦੀ ਹੈਗੀ ਵੀ ਕੈਪਟਨ ਜਦੋਂ ਮੁੱਖ ਮੰਤਰੀ ਸਾਹਿਬ ਸੀਗੇ ਤਾਂ ਉਹਨਾਂ ਨੇ ਕੀ ਕਰਕੇ ਦਿਖਾਇਆ ਲੋਕਾਂ ਨੂੰ। ਮਹਿਲਾਂ ਦੇ ਵਿੱਚੋਂ ਬਾਹਰ ਹੀ ਨਿਕਲੇ ਗਏ। ਹੁਣ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਬਿਲਕੁਲ ਸਾਡਾ ਸਫਾਇਆ ਹੋ ਰਿਹਾ ਹੈਗਾ। ਇੱਕ ਬੜੀ ਵੱਡੀ ਹੈ ਜਿਹੜੀ ਉਹ ਗੇਮ ਕਾਂਗਰਸ ਵੱਲੋਂ ਖੇਡੀ ਗਈ ਹੈਗੀ ਵੀ ਜਾਤੀ ਦਾ ਪੱਤਾ ਜਿਹੜਾ ਕਾਂਗਰਸ ਵੱਲੋਂ ਖੇਡਿਆ ਗਿਆਗਾ ਵੀ ਚੰਨੀ ਸਾਹਿਬ ਨੂੰ ਅਸੀਂ ਮੁੱਖ ਮੰਤਰੀ ਬਣਾ ਕੇ ਜਿਹੜੀ ਦਲਿਤ ਵੋਟ ਹੈਗੀ ਉਸ ਨੂੰ ਕੈਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਜੀ। ਆਪ ਅਕਾਲੀ ਦਲ ਨਾਲ ਵੀ ਗੱਲ ਕਰਦੇ ਹਾਂ। ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਨੇ, ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਕਿ ਜਿਹੜਾ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ 5 ਸਾਲ ਦੇ ਵਿੱਚ ਆਹ ਕੰਮ ਕੀਤੇ ਆ, ਕੀ ਤੁਸੀਂ ਸਹਿਮਤ ਹੋ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਅਮਰਜੀਤ ਸਿੰਘ, ਸਰਕਲ ਪ੍ਰਧਾਨ ਨਈਆਂ ਵਾਲਾ। ਸਾਡੇ ਜਿਹੜੇ ਸਤਿਕਾਰਯੋਗ ਚੇਅਰਮੈਨ ਸਾਹਿਬ ਨੇ ਦੱਸਿਆ ਵੀ ਕਾਂਗਰਸ ਦੀਆਂ ਪ੍ਰਾਪਤੀਆਂ, ਜਿਹੜਾ ਵਾਟਰ ਵਰਕਸ ਹੈ ਜੀ ਉਹ ਵਰਲਡ ਬੈਂਕ ਦੇ ਪ੍ਰੋਜੈਕਟ ਹੁੰਦੇ ਆ। ਉਹ ਪੀਣ ਵਾਲਾ ਪਾਣੀ ਦੇਣਾ ਸਰਕਾਰਾਂ ਦੀ ਡਿਊਟੀ ਹੈ, ਉਹਦੇ 'ਚ ਕੰਟਰੀਬਿਊਟ ਕਰਦੀ ਹੈ ਲੋਕਲ ਪਿੰਡ ਇਕਾਈ। ਜਿੱਥੋਂ ਤੱਕ ਸੜਕਾਂ ਦਾ ਸਵਾਲ ਹੈ, ਸੜਕਾਂ ਅਜੇ ਵੀ ਅਧੂਰੀਆਂ ਹੈ, ਟੁੱਟੀਆਂ ਹੋਈਆਂ ਸੜਕਾਂ। ਜਿਹੜੀ ਸਾਡੇ ਵਾਲੀ ਸੜਕ ਹੈ ਨਥਾਣੇ ਵਾਲੀ, ਉਹ ਅੱਧੀ ਬਣੀ ਹੈ, ਅੱਧੀ ਉਵੇਂ ਦੀ ਉਵੇਂ ਪਈ ਹੈ ਜੀ। ਸੋ ਜਿਹੜੇ ਝੂਠੇ ਵਾਅਦੇ ਕੀਤੇ ਇਹਨਾਂ ਨੇ ਉਹ ਕੋਈ ਵੀ ਪੂਰਾ ਨਹੀਂ ਕੀਤਾ। ਝੂਠੇ ਵਾਅਦੇ ਨਾਲ ਸਰਕਾਰ ਬਣੀ।
ਨਹੀਂ ਸਰਕਾਰ ਬਣੀ ਹੈ ਝੂਠੇ ਵਾਅਦਿਆਂ ਨਾਲ ਬਣੀ ਹੈ, ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ, ਤੁਹਾਡੇ ਤੇ ਇਲਜ਼ਾਮ ਲੱਗ ਰਹੇ ਆ। ਕਰਜ਼ਾ ਮਾਫੀ ਵਾਲਾ ਵਾਅਦਾ ਸੀਗਾ ਉਹ ਕਾਂਗਰਸ ਪਾਰਟੀ ਨੇ ਕੀਤਾ ਕਿ ਨਹੀਂ ਕੀਤਾ। ਕਿ ਸਰਕਲ ਪ੍ਰਧਾਨ ਖੜੇ ਇਹਨਾਂ ਦਾ ਖੁਦ ਵੀ ਕਰਜ਼ਾ ਮਾਫ ਹੋਇਆ ਜੀ, ਹੋਰ ਵੀ ਮੇਰੇ ਭਰਾ ਖੜੇ ਹੋਣਗੇ ਜਿਨ੍ਹਾਂ ਦਾ ਕਰਜ਼ਾ ਮਾਫ ਹੋਇਆ। ਸੜਕਾਂ ਦੀ ਗੱਲ ਕੀਤੀ, ਉਹਨਾਂ ਨੂੰ ਸੜਕਾਂ ਨਹੀਂ ਬਣੀ। ਜਿਹੜੀ ਸੜਕਾਂ ਦੀ ਗੱਲ ਆ, ਮੈਂ ਪਹਿਲਾਂ ਕਹਿ ਚੁੱਕਿਆ ਵੀ 29 ਕਿਲੋਮੀਟਰ ਬਣ ਚੁੱਕੀ ਹੈ, ਬਾਕੀਆਂ ਦਾ ਕੰਮ ਚੱਲ ਰਿਹਾ। ਉੱਥੇ ਵੀ ਕੰਮ ਚੱਲ ਰਿਹਾ, ਜਿੱਥੇ ਕਹਿ ਰਹੇ ਆ ਉੱਥੇ ਕੰਮ ਚੱਲ ਰਿਹਾ, ਉਹ ਬਣ ਰਹੀ ਹੈ ਸੜਕ। ਜੇ ਸੜਕ ਹੁਣ ਇੱਕਦਮ ਤਾਂ ਹੋ ਨਹੀਂ ਸਕਦਾ, ਜੇ ਕਿਸੇ ਕੋਲੇ ਟੈਂਡਰ ਹੈ ਕੋਈ 5 ਸਾਲ ਦਾ ਟਾਈਮ ਸੀ ਸਰਕਾਰ ਕੋਲੇ, 5 ਸਾਲ ਸਰਕਾਰ ਰਹੀ ਆ, ਆਪਣਾ ਪੂਰਾ ਟੈਨਿਓਰ ਪੂਰਾ ਕੀਤਾ। 5 ਸਾਲ ਦਾ ਟਾਈਮ ਬਹੁਤ ਹੁੰਦਾ। 5 ਸਾਲਾਂ ਦੇ ਦੌਰਾਨ ਸਾਰੀਆਂ ਸੜਕਾਂ ਦੀ ਰਿਪੇਅਰ ਕੀਤੀ। ਪਿਛਲੇ 10 ਸਾਲਾਂ ਦੇ ਵਿੱਚ ਕਿਹੜੀਆਂ ਸੜਕਾਂ ਦੀ ਰਿਪੇਅਰ ਹੋਈ ਹੈ? ਮਹਿਮਾ ਭਗਵਾਨਾਂ ਦੀ ਸੜਕ ਸੀ, ਪਿਛਲੇ 10 ਸਾਲਾਂ ਤੋਂ ਟੁੱਟੀ ਸੀ, ਕਾਂਗਰਸ ਸਰਕਾਰ ਨੇ ਕਰਾਈ ਹੈ। ਮੈਂ ਨਾ ਉਹ ਕਿਹੜੀ ਆ ਗੋਨਿਆਂ ਨੇ ਸ਼ਹਿਰ ਦੀ ਸੀ ਸੜਕਾਂ, ਇਹ ਵੀ ਟੁੱਟੀਆਂ ਹੋਈਆਂ ਸੀ। ਜਿਹੜੀਆਂ ਰਿਪੇਅਰ ਕਰਾਈ ਹੈ ਪਹਿਲਾਂ ਕਾਂਗਰਸ ਨੇ ਰਿਪੇਅਰ ਕਰਾਈ ਹੈ, ਹੁਣ ਸੜਕਾਂ ਬਣਾਉਣ ਲੱਗੇ ਆ। ਹਰ ਗੱਲ ਤੇ ਸਮਾਂ ਮਿਲਦਾ, ਟਾਈਮ ਲੱਗਦਾ। ਅਸੀਂ ਤਾਂ ਕਰਕੇ ਅਗਲਾ ਸਮਾਂ ਵੀ ਮੰਗ ਰਹੇ ਹਾਂ ਵੀ ਜਿਹੜੇ ਕੰਮ ਚੱਲ ਰਹੇ ਆ ਉਹ ਵੀ ਚੱਲਦੇ ਰਹਿਣ। ਅਸੀਂ ਵਿਕਾਸ ਦੇ ਕੀਤਾ। ਜਿਹੜੇ ਵਾਟਰ ਵਰਕਸਾਂ ਦੀ ਗੱਲ ਕਰ ਰਹੇ ਉਹਦੇ 'ਚ ਪੰਜਾਬ ਗੌਰਮੈਂਟ ਦੇ ਪੈਸੇ ਹੁੰਦੇ ਆ, ਤੇ ਜਿਹੜਾ ਲੋਕਲ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਉਹਨੇ ਗਾਂਹ ਜਾ ਕੇ ਅੱਗੇ ਗੱਲ ਰੱਖਣੀ ਹੁੰਦੀ ਹੈ, ਉਹਨੇ ਪਾਸ ਕਰਾ ਕੇ ਲਿਆਉਣੇ ਹੁੰਦੇ ਆ। ਉਹ 7 ਵਾਟਰ ਵਰਕਸਾਂ ਦੀ ਗੱਲ ਕਰਦੇ, 7 ਵਾਟਰ ਵਰਕਸ ਜੇ ਅਸੀਂ ਪਾਸ ਕਰਾ ਕੇ ਲਿਆਂਦੇ ਆ ਤੇ ਤਾਂ ਹੀ ਉਹ ਬਣੀ ਜਾਂਦੇ ਆ। ਉਹਦੇ 'ਚ ਕਿਸੇ ਨਿੱਜੀ ਬੰਦੇ ਨੂੰ ਤਾਂ ਫਾਇਦਾ ਨਹੀਂ ਹੋਣਾ, ਵਿੱਚੋਂ ਹਲਕੇ ਦੇ ਬੰਦਿਆਂ ਨੂੰ ਫਾਇਦਾ ਹੋਣਾ, ਸਾਰੇ ਪਿੰਡ ਨੂੰ ਹੋਣਾ। ਜਿਹੜੇ ਨਗਰ 'ਚ ਲੱਗੂਗਾ ਨਗਰ 'ਚ ਫਾਇਦਾ ਹੋਣਾ। ਐਵੇਂ ਕਿਸੇ ਦੀ ਚਿੱਕੜ ਸਿੱਟੀ ਆਣਾ ਉਹ ਕੋਈ ਗੱਲ ਨਹੀਂ ਵੀ ਨਹੀਂ ਕਰਿਆ, ਉਹ ਤਾਂ ਗੱਲ ਵੱਖਰੀ ਹੈ, ਪਰ ਕੀਤਾ ਅਸੀਂ ਵਿਕਾਸ ਦੇ ਆਧਾਰ ਤੇ। ਪਾਰਟੀ ਵਾਲੇ ਨੇ ਗੱਲ ਕਹੀ ਸੀ ਵੀ ਕੈਪਟਨ ਸਾਹਿਬ ਤੇ, ਜੇ ਕੈਪਟਨ ਸਾਹਿਬ ਨੇ ਕੰਮ ਨਹੀਂ ਕੀਤੇ ਤਾਂ ਉਹਨਾਂ ਨੂੰ ਕੁਰਸੀ ਤੇ ਵੀ ਨਹੀਂ ਰਹੇ। ਉਹ ਜੋ ਕੁਰਸੀ ਤੋਂ ਉਹ ਨਾਲ ਦੀ ਨਾਲ ਕੁਰਸੀ ਤੋਂ ਪਾਸੇ ਵੀ ਕੀਤੇ ਗਏ ਆ। ਤੇ ਜੇ ਉਹ ਮੁੱਖ ਮੰਤਰੀ ਨਹੀਂ ਚੰਗਾ ਸੀ ਤਾਂ ਪਾਰਟੀ ਨੇ ਸਾਡੀ ਨੇ ਉਹਨੂੰ ਪਸੰਦ ਵੀ ਨਹੀਂ ਕੀਤਾ। ਸਾਡੇ ਲੋਕਾਂ ਨੇ ਦਲਿਤ ਪੱਤੇ ਦੀ ਗੱਲ ਕੀਤੀ ਗਈ, ਉਹਨਾਂ ਵੱਲੋਂ ਦਲਿਤਾਂ ਨੂੰ ਭਰਮਾਉਣ ਦੇ ਵਾਸਤੇ ਜਿਹੜਾ ਇਹ ਕਾਰਵਾਈ ਕੀਤੀ। ਦੇਖੋ ਸਾਡੀ ਪਾਰਟੀ ਕੋਈ ਦਲਿਤ ਕੋਈ ਸਾਡੇ ਅਸੀਂ ਜਾਤ ਪਾਤ ਤੋਂ ਉੱਪਰ ਉੱਠ ਕੇ ਕੰਮ ਕਰਦੇ ਹਾਂ। ਸਾਡੇ ਪਿੰਡ ਦੇ ਵਿੱਚ ਦੇਖ ਲਓ, ਮੈਂ ਪਿੰਡ ਅਕਲੀਆ ਕਲਾਂ ਤੋਂ ਮੌਜੂਦਾ ਸਰਪੰਚ ਹਾਂ। ਸਾਡੇ ਪਿੰਡ ਦੇ ਵਿੱਚ ਦੇਖ ਲਓ, ਸਾਡੀ ਪਾਰਟੀ ਦੇਖ ਲਓ, ਕੋਈ ਦਲਿਤ ਨਹੀਂ। ਇਹ ਤਾਂ ਜਾਣ ਕੇ ਉਹਨੂੰ ਵਿਚਾਰੇ ਨੂੰ ਜਲੀਲ ਕਰ ਰਹੇ ਆ, ਉਹਦੀ ਜਾਤੀ ਪਰਖ ਕੇ ਉਹਨੂੰ ਜਲੀਲ ਕਰ ਰਹੇ ਆ। ਤੁਸੀਂ ਜਲੀਲ ਕਰ ਰਹੇ ਹੋ ਜੀ ਉਹਨਾਂ ਨੂੰ, ਉਹਨਾਂ ਦੀ ਜਾਤੀ ਪਰਖ ਕੇ ਤੁਸੀਂ ਉਹਨਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਕੀ ਕਹਿਣਾ? ਇਹ ਜੀ ਕੋਈ ਗੱਲ ਨਹੀਂ ਗੀ। ਜਿਸ ਦਿਨ ਕੈਪਟਨ ਸਾਹਿਬ ਨੂੰ ਮੁੱਖ ਮੰਤਰੀ ਅਹੁਦੇ ਤੋਂ ਲਾਹਿਆ ਜਾ ਰਿਹਾ ਸੀਗਾ ਤਾਂ ਲਗਭਗ ਸਾਰੇ ਚੱਲਣੇ 4 ਤੋਂ 5 ਜਿਹੜੇ ਮੁੱਖ ਮੰਤਰੀ ਅਹੁਦੇਦਾਰ ਗਿਣਾ ਦਿੱਤੇ ਗਏ ਸੀਗੇ। ਫਿਰ ਇੱਕਦਮ ਜਿਹੜਾ ਫੈਸਲਾ ਹੈਗਾ ਉਹ ਚਰਨਜੀਤ ਚੰਨੀ ਦੇ ਆ ਕੇ ਟਿਕ ਜਾਂਦਾ ਹੈਗਾ, ਤੇ ਇਹ ਇੱਕ ਪੱਤਾ ਹੀ ਖੇਡਿਆ ਗਿਆ ਸਰਕਾਰ ਵੱਲੋਂ। ਤੇ ਬਾਕੀ ਮੇਰੇ ਵੀਰ ਨੇ ਜਿਹੜੀ ਸੜਕਾਂ ਦੀ ਗੱਲ ਕੀਤੀ ਹੈ, ਜੇ ਆਪਾਂ ਸੜਕ ਦੀ ਗੱਲ ਕਰੀਏ ਤਾਂ 2020 ਦੇ ਵਿੱਚ ਜਦੋਂ ਕਰੋਨਾ ਟਾਈਮ ਆਇਆ ਹੈਗਾ, ਤਾਂ ਜਦੋਂ ਲੋਕਡਾਊਨ ਲੱਗਿਆ ਤਾਂ ਮਾਲ ਰੋਡ ਦੀ ਜਿਹੜੀ ਰੋਡ ਹੈਗੀ ਇਹ ਕਰੋਨਾ ਟਾਈਮ 'ਚ ਬਣੀ ਸੀਗੀ, ਜਿਹਦੇ ਲੱਗਿਆ ਉਹਦੇ ਸ਼ੁਰੂ ਹੋਈ ਸੀ ਉਸ ਤੋਂ 5-7 ਦਿਨ ਬਾਅਦ, ਔਰ ਕਰੋਨਾ ਟਾਈਮ ਦੇ ਲੋਕਡਾਊਨ ਦੇ ਵਿੱਚ ਹੀ ਉਹ ਸੜਕ ਟੁੱਟ ਗਈ ਹੈਗੀ। ਔਰ ਹੁਣ ਜਿਹੜੀ ਆਪਾਂ ਇੱਥੇ ਗੱਲ ਕਰੀਏ, ਜਿਹੜੀ ਸਾਈਡ ਤੇ ਲੋਕ ਟਾਇਲ ਲੱਗ ਰਹੀ ਹੈਗੀ ਉਹ ਲਗਭਗ 3 ਤੋਂ 4 ਵਾਰ ਪੱਟ ਕੇ ਉਹ ਲੋਕ ਟਾਇਲ ਲੱਗ ਰਹੀ ਹੈਗੀ। ਤੇ ਉਹ ਜਿਹੜਾ ਖਰਚਾ ਪੈ ਰਿਹਾ ਉਹ ਕਿਹਦੇ ਤੇ ਪੈ ਰਿਹਾ? ਕੀ ਕਾਂਗਰਸ ਸਰਕਾਰ ਆਪਦੇ ਕੋਲੋਂ ਦੇ ਰਹੀ ਹੈ? ਉਹ ਸਾਡਾ ਪੈਸਾ ਹੈਗਾ, ਸਾਡੇ ਲੋਕਾਂ ਦਾ ਟੈਕਸ ਰਾਹੀਂ ਅਸੀਂ 24 ਘੰਟੇ ਟੈਕਸ ਦਿੰਦੇ ਹਾਂ ਸਰਕਾਰ ਨੂੰ, ਸੁੱਤੇ ਪਏ ਵੀ ਅਸੀਂ ਸਰਕਾਰ ਨੂੰ ਟੈਕਸ ਦੇ ਰਹੇ ਹੈਗੇ, ਠੀਕ ਹੈ। ਤਾਂ ਸਾਡਾ ਪੈਸਾ ਕਿੱਥੇ ਜਾਂਦਾ ਹੈ? ਜਦੋਂ ਆ ਕੋਈ ਪ੍ਰੋਗਰਾਮ ਚੱਲਦਾ ਸੀਗਾ ਤਾਂ ਮਨਪ੍ਰੀਤ ਸਾਹਿਬ ਕਹਿ ਦਿੰਦੇ ਸੀਗੇ ਵੀ ਜੀ ਖਜ਼ਾਨਾ ਖਾਲੀ ਹੈਗਾ, ਤੇ ਹੁਣ ਖਜ਼ਾਨੇ ਦਾ ਮੂੰਹ ਕਿਵੇਂ ਭਰ ਗਿਆ ਉਹਨਾਂ ਦਾ? ਹੁਣ ਐਨ ਵੋਟਾਂ ਦੇ ਜਦੋਂ ਵੋਟਾਂ ਸਿਰ ਤੇ ਆ ਗਈਆਂ ਤਾਂ ਹੁਣ ਉਹ ਗ੍ਰਾਂਟਾਂ ਜਿਹੜੀਆਂ ਉਹ ਜਾਰੀ ਕਰ ਰਹੇ ਹੈਗੇ, ਠੀਕ ਹੈ। ਚੰਨੀ ਸਾਹਿਬ ਨੇ ਬੜੇ ਵਾਅਦੇ ਕੀਤੇ ਜੀ 36,000 ਅਸੀਂ ਕੱਚਾ ਮੁਲਾਜ਼ਮ ਪੱਕਾ ਕਰਤਾ, ਤੁਸੀਂ 36 ਬੰਦਿਆਂ ਦੇ ਨਾਮ ਗਿਣਾ ਦਿਓ। ਆਪਾਂ ਗੋਨਿਆਣਾ ਮੰਡੀ ਦੇ ਵਿੱਚ ਖੜੇ ਹੈਗੇ, ਗੋਨਿਆਣਾ ਮੰਡੀ ਦੀ ਲਗਭਗ 15-16 ਹਜ਼ਾਰ ਹੈ ਜਿਹੜੀ ਉਹ ਵੋਟ ਦੇ ਨੇੜੇ ਹੈਗੀ, ਹੈ ਨਾ। ਤਾਂ 15-16 ਹਜ਼ਾਰ ਦੇ ਵਿੱਚੋਂ ਤੁਸੀਂ 36 ਬੰਦੇ ਕੱਢ ਕੇ ਦਿਖਾ ਦਿਓ ਵੀ ਯਾਰ ਅਸੀਂ ਆਹ 36 ਬੰਦਿਆਂ ਨੂੰ ਗੋਨਿਆਣਾ ਮੰਡੀ ਦੇ ਵਿੱਚ ਅਸੀਂ ਰੁਜ਼ਗਾਰ ਦਿੱਤਾ ਹੈਗਾ। ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਹਿੱਸਾ ਪਾਇਆ ਜਾਂਦਾ ਹੈ, ਜੋ ਵਾਟਰ ਵਰਕਸ ਲਗਾਏ ਜਾਂਦੇ ਆ, ਉਹਦਾ ਵਿੱਚ ਵੀ ਹਿੱਸਾ ਪੰਜਾਬ ਸਰਕਾਰ ਦਾ ਵੀ ਹੁੰਦਾ ਹੈ। ਮੈਂ ਦੱਸਦਾ ਜੀ, ਮੇਰਾ ਨਾਮ ਰਾਜਵਿੰਦਰ ਸਿੰਘ ਨਹਿਰੂ ਆ, ਮੈਂ ਅਮਲੂ ਸਰਕਲ ਦਾ ਪ੍ਰਧਾਨ ਆ। ਤੁਸੀਂ ਮੈਨੂੰ ਇੱਕ ਜਵਾਬ ਦਿਓ, ਮੇਰੇ ਪਿੰਡ 86 ਲੱਖ ਰੁਪਈਆ ਹਰਸਿਮਰਤ ਵੇਲੇ ਬਾਰਡਰ ਪਾਸ ਹੋਇਆ ਸੀ, ਅੱਧਾ ਬਣ ਗਿਆ, ਸਰਕਾਰ ਆਉਣ ਤੇ ਬੰਦ ਹੋ ਗਿਆ। ਕਾਂਗਰਸੀਆਂ ਨੂੰ ਪੁੱਛੋ ਕਿਉਂ ਬੰਦ ਹੋ ਗਿਆ ਉਹ ਮੇਰੇ ਪਿੰਡ ਦਾ ਬਾਰਡਰ ਪਾਸ। ਜਿਹੜੀ ਹੈਗੀ ਆ ਕਰਜ਼ਾ ਮਾਫੀ ਦੀ ਗੱਲ, ਮੇਰੇ ਕੋਲ ਵੀ 2.5 ਕਿੱਲੇ, ਮੇਰੇ ਤਾਂ ਹੋਇਆ ਨਹੀਂ ਬਾਈ ਜੀ, ਹੋਰ ਕਿਸੇ ਦਾ ਹੋ ਗਿਆ। ਇਹ ਮੈਨੂੰ ਜਵਾਬ ਲੈ ਕੇ ਦਿਓ ਜੀ ਪਹਿਲਾਂ। ਹਾਂਜੀ ਹਾਂਜੀ, ਜਿਹੜੀ ਇਹ ਗੱਲ ਕਰਦੇ ਆ ਜੀ ਮੁੱਖ ਮੰਤਰੀ ਦੀ ਕਿ ਚੰਨੀ ਸਾਹਿਬ ਬਣਾਤੇ ਤੇ ਕੈਪਟਨ ਸਾਹਿਬ ਲਾਤੇ, ਝਾੜੂ ਵਾਲੇ ਵੀਰ ਗੱਲ ਕਰਦੇ ਸੀ। ਅਸੀਂ ਇਹੀ ਵਾਰ-ਵਾਰ ਸੁਖਬੀਰ ਜੀ ਅਸੀਂ ਪਾਰਟੀ ਬੇਨਤੀ ਕਰਦੇ ਆ ਕਿ ਖੇਤਰੀ ਪਾਰਟੀ ਸਿਰਫ ਤੇ ਸਿਰਫ ਇੱਕ ਪੰਜਾਬ 'ਚ ਆ ਜੋ ਸ਼੍ਰੋਮਣੀ ਅਕਾਲੀ ਦਲ ਹੈ, ਜਿਹਦੀ ਕਮਾਨ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਹੀ ਰਹੇਗੀ। ਉਹਨਾਂ ਨੂੰ ਪਤਾ ਹੈ ਜੋ ਵਾਅਦੇ ਕਰਦੇ ਆ, ਕਿਉਂਕਿ ਉਹਨਾਂ ਨੇ 24 ਵੀ ਲੜਨਾ ਹੈ, 17 ਵੀ ਲੜੇ ਆ, ਸੁਖਬੀਰ ਦੀ ਅਗਵਾਈ 'ਚ ਹੀ ਲੜਨਾ ਹੈ। ਦੋਨੇ ਪਾਰਟੀਆਂ ਦਿੱਲੀ ਤੋਂ ਚੱਲਦੀਆਂ, ਇਹੀ ਤਾਂ ਲੜਾਈ ਹੈ ਪੰਜਾਬ ਦੀ ਕਿ ਜਿਹੜਾ ਕੰਟਰੋਲ ਹੈ ਸੈਂਟਰ ਦਾ ਉਹ ਕਾਂਗਰਸ ਦਾ ਵੀ ਦਿੱਲੀ ਕੋਲ ਹੈ, ਆਮ ਦਾ ਜਿਹੜਾ ਉਹ ਵਿਚਾਰਾ ਭਗਵੰਤ ਮਾਨ ਲੇਲਣੀਆਂ ਕੱਢ ਕੇ ਦਿੱਲੀ ਤੋਂ ਵਿਚਾਰਾ ਮੁੱਖ ਮੰਤਰੀ ਉਹ ਹੋਇਆ। ਤਾਂ ਕਿਉਂਕਿ ਇਹੀ ਸਾਡੀ ਹੈ ਜੋ ਕਿ ਮੇਨ ਪਾਰਟੀ ਹੈ ਜਿਹੜੀ ਖੇਤਰੀ ਉਹ ਪੰਜਾਬ ਦੀ ਪਾਰਟੀ ਹੈ, ਤਾਂ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ।
ਭਗਵੰਤ ਮਾਨ ਤੇ ਗੱਲ ਉੱਠੀ ਹੈ ਜੀ। ਭਗਵੰਤ ਮਾਨ ਜਦੋਂ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕੀਤਾ ਗਿਆ ਤਾਂ ਬਹੁਤ ਲੇਲੜੀਆਂ ਕੱਢ ਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕੀਤਾ ਗਿਆ। ਬੜਾ ਅਫਸੋਸ ਹੈ, ਸਾਰੀ ਦੁਨੀਆ ਨੇ ਦੇਖਿਆ ਹੈ ਵੀ ਸਾਡੀ ਪਾਰਟੀ ਆਮ ਆਦਮੀ ਪਾਰਟੀ ਨੇ ਇੱਕ ਨੰਬਰ ਜਾਰੀ ਕੀਤਾ, ਲੋਕਾਂ ਤੋਂ ਉਹਨਾਂ ਦੇ ਵਿਚਾਰ ਲਿੱਤੇ। ਲੋਕਾਂ ਨੇ ਮੇਰੇ ਖਿਆਲ ਦੇ ਵਿੱਚ 93.33% ਭਗਵੰਤ ਮਾਨ ਨੂੰ ਐਜ਼ ਏ ਮੁੱਖ ਮੰਤਰੀ ਸੀਐਮ ਚਿਹਰਾ ਬਣਾਉਣ ਵਿੱਚ ਆਪਦਾ ਵੋਟ ਦਿੱਤਾ। ਤੇ ਹਜੇ ਇਹ ਕਹਿੰਦੇ ਲੇਲੜੀਆਂ, ਮੈਨੂੰ ਲੇਲੜੀਆਂ ਸਮਝ ਨਹੀਂ ਆਈਆਂ ਵੀ ਕਿਸ ਤਰੀਕੇ ਨਾਲ ਕਹਿ ਰਹੇ ਆ। ਲੋਕਾਂ ਦੀ ਚੁਆਇਸ ਹੈ, ਲੋਕਾਂ ਨੇ ਚੁਣਿਆ। ਫੋਨ ਨੰਬਰ ਤੇ ਬਹੁਤ ਸਵਾਲ ਉੱਠਿਆ। ਫੋਨ ਨੰਬਰ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਕਾਲਾਂ ਦੀ ਗੱਲ ਕੀਤੀ ਗਈ, ਮੈਸੇਜ ਦੀ ਗੱਲ ਕੀਤੀ ਗਈ, ਪਰ ਜਦੋਂ ਇਨਫੋਰਮੇਸ਼ਨ ਕੱਢੀ ਗਈ ਹੈ ਤਾਂ ਉੱਤੇ ਗਿਣਤੀ ਬਹੁਤ ਘੱਟ ਪਾਈ ਗਈ ਆ। ਉਹਦਾ ਕੀ ਕਹਿਣਾ? ਜੇ ਉਹ ਇਨਫੋਰਮੇਸ਼ਨ ਵੀ ਜਾਲੀ ਹੋ ਸਕਦੀ ਹੈ, ਸਾਨੂੰ ਜਿਹੜਾ ਸਾਡੇ ਤੇ ਇਲਜ਼ਾਮ ਲਗਾ ਰਹੇ ਹੈ ਵੀ ਇਨਫੋਰਮੇਸ਼ਨ ਘੱਟ ਹੈ, ਇਹਨਾਂ ਕੋਲੇ ਕਿੱਥੋਂ ਆ ਗਿਆ ਡਾਟਾ ਸਾਡੀ ਪਾਰਟੀ ਕੋਲੇ ਹੈ। ਜ਼ਰੂਰੀ ਨਹੀਂ ਪਾਰਟੀ ਨੇ ਵੀ ਉਹ ਸਰਵਜਨਿਕ ਕਰਨਾ ਹੈ, ਕੋਈ ਜ਼ਰੂਰੀ ਨਹੀਂ ਹੈ। ਪਾਰਟੀ ਨੇ ਆਪਦੇ ਵਾਸਤੇ ਲਿੱਤਾ ਸੀ, ਉਹ ਡਾਟੇ ਦੇ ਵਿੱਚ ਜੋ ਸਾਨੂੰ ਮਿਲਿਆ ਅਸੀਂ ਉਸ ਹਿਸਾਬ ਨਾਲ ਮੁੱਖ ਮੰਤਰੀ ਘੋਸ਼ਿਤ ਕਰ। ਤੁਹਾਡੇ ਕੋਲੇ ਫੇਰ ਆਉਣਾ, ਕਹਿੰਦੇ ਵੀ ਕਰਜ਼ਾ ਮਾਫੀ ਨਹੀਂ ਹੋਈ। ਕਰਜ਼ਾ ਮਾਫੀ ਉਹ ਕਹਿੰਦੇ ਮੇਰੇ ਕੋਲ ਵੀ ਆਉਣ ਦਾ ਰਿਕਾਰਡ ਹੈ। ਕਰਜ਼ਾ ਮਾਫੀ ਹੋਈ ਜੇ ਕਿਸੇ ਦਾ ਜੇ ਜ਼ਰੂਰੀ ਨਹੀਂ ਵੀ ਕਿਸੇ ਨੇ ਜੇ ਕਹਿੰਦਾ ਵੀ ਮੇਰਾ ਕਰਜ਼ਾ ਨਹੀਂ ਮਾਫ ਹੋਇਆ, ਹੋ ਸਕਦਾ ਨਾ ਲਿਆ ਹੋਵੇ ਜਾਂ ਉਸ ਸ਼ਰਤਾਂ ਨਾ ਪੂਰੀਆਂ ਕਰਦਾ ਹੋਵੇ। ਰਹੀ ਗੱਲ ਵਾਟਰ ਵਰਕਸ ਦੀ, ਇਹਨਾਂ ਦੇ ਪਿੰਡ ਵਾਲਾ ਵਾਟਰ ਵਰਕਸ ਦਾ ਜਿਹੜਾ ਠੇਕੇਦਾਰ ਸੀ ਉਹ ਠੇਕੇਦਾਰ ਭੱਜ ਗਿਆ, ਉਹਦਾ ਦੁਬਾਰੇ ਟੈਂਡਰ ਹੋਇਆ। ਇਸ ਗੱਲ ਦੇ ਬਾਰੇ ਮੈਂ ਕਿਉਂਕਿ ਇਹ ਮੇਰੇ ਬਲਾਕ 'ਚ ਹੀ ਪੈਂਦਾ, ਮੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਉਹ ਜਾਣੂ ਹੈ। ਇਹ ਨਹੀਂ ਵੀ ਇਹਨਾਂ ਦਾ ਕੰਮ ਉਹ ਰੁਕਿਆ, ਉਹ ਸਿਰਫ ਠੇਕੇਦਾਰ ਦੀ ਗਲਤੀ ਕਰਕੇ ਰੁਕਿਆ, ਪਰ ਉਹ ਕੰਮ ਚੱਲੂਗਾ। ਇਹ ਨਹੀਂ ਵੀ ਕੋਈ ਨਾ ਚੱਲੂਗਾ ਜੀ। ਗੋਰੇਕਵਾਲ ਜੀ, ਜਿਹੜੀ ਕਰਜ਼ਾ ਮਾਫੀ ਦੀ ਗੱਲ ਆ, ਸਰਪੰਚ ਸਾਹਿਬ ਕਹਿ ਰਹੇ ਸੀ ਸਾਡੇ ਪਿੰਡ ਦੇ ਸਰਕਲ ਪ੍ਰਧਾਨ ਆ ਜੀ ਭਲਵਿੰਦਰ ਸਿੰਘ, ਇਹਨਾਂ ਦੇ ਫਾਦਰ ਸਾਹਿਬ ਦਾ 2 ਲੱਖ ਰੁਪਇਆ ਮਾਫ ਹੋਇਆ, ਇਹਨਾਂ ਦਾ 40,000 ਰੁਪਇਆ ਆਪਦੀ ਕੋਆਪਰੇਟਿਵ ਸੁਸਾਇਟੀ ਦਾ ਮਾਫ ਹੋਇਆ। ਉਹ ਖੜਿਆ, ਪੁੱਛੋ ਉਹਨਾਂ ਤੋਂ। ਜੀ ਕਰਜ਼ੇ ਮਾਫੀ ਦੀ ਗੱਲ ਹੋਈ ਹੈ ਜੀ, ਕਰਜ਼ਾ ਮਾਫ ਕਹਿੰਦੇ ਹੋਇਆ, ਦੱਸੋ ਜੀ। ਉਹਦੀ ਇੱਕ ਲਿਸਟ 'ਚ ਨਾਂ ਆਇਆ ਸੀ ਸਾਡਾ, ਔਨ ਰਿਕਾਰਡ ਬੈਂਕ 'ਚ ਲਿਮਟ ਪਤਾ ਕਰ ਲਓ ਤੁਸੀਂ, ਚੈੱਕ ਕਰਕੇ। ਲਿਸਟਾਂ ਜ਼ਰੂਰ ਸਾਡੇ ਪਿੰਡ 'ਚੋਂ 12 ਬੰਦਿਆਂ ਦੀਆਂ ਲਿਸਟਾਂ ਦੇ ਨਾਮ ਆਏ ਸਾਡੇ, ਪਰ ਹਕੀਕਤ 'ਚ ਪੈਸਾ ਕਿਸੇ ਦੇ ਅਕਾਊਂਟ 'ਚ ਨਹੀਂ ਆਇਆ। ਜੇ ਤੁਸੀਂ ਕਹੋ ਤਾਂ ਔਨ ਰਿਕਾਰਡ ਜਿਹੜੇ 12 ਬੰਦਿਆਂ ਦੀ 11 ਦੀ ਲਿਸਟ ਆਈ ਹੋਈ ਹੈ, ਜਿਹੜੇ 2-2 ਲੱਖ ਰੁਪਏ ਦੀ ਗੱਲ ਕਰਦੇ, ਉਹ ਕਿਸੇ ਦੇ ਵੀ ਅਕਾਊਂਟ 'ਚ ਸਾਡੇ ਪਿੰਡ ਦੇ ਕੋਈ ਮੈਨੂੰ ਤਾਂ ਪਤਾ ਨਹੀਂ ਕਿਸੇ ਇੱਕ ਬੰਦਾ ਵੀ ਕਿਸੇ ਦੇ ਖਾਤੇ 'ਚ ਪੈਸਾ ਆਇਆ ਹੋਵੇ। ਜੀ ਸਵਾਲ ਲਵਾਂਗੇ ਜੀ, ਤੁਹਾਡੇ ਸਾਰਿਆਂ ਦੇ ਸਵਾਲ ਲਵਾਂਗੇ। ਗੱਲ ਇਹ ਹੈ ਕਿ ਪੰਜਾਬ ਦੀ ਸਥਿਤੀ ਆ, ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆ, 4 ਸਾਲ ਦੇ ਕਰੀਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹਿੰਦੇ ਆ। ਉਸ ਤੋਂ ਬਾਅਦ ਛੋਟਾ ਕਾਰਜਕਾਲ ਚਰਨਜੀਤ ਸਿੰਘ ਚੰਨੀ ਦਾ ਆਉਂਦਾ। ਚਰਨਜੀਤ ਸਿੰਘ ਚੰਨੀ ਤੇ ਬਹੁਤ ਸਵਾਲ ਉੱਠਦੇ ਆ, ਤੁਹਾਡਾ ਕੀ ਕਹਿਣਾ ਜੀ? ਦੇਖੋ ਇਹ ਵੀ ਚਰਨਜੀਤ ਸਿੰਘ ਚੰਨੀ ਜਿਸ ਤਰ੍ਹਾਂ ਕੈਪਟਨ ਸਾਹਿਬ ਨੇ ਪਿਛਲੇ 4.5 ਸਾਲਾਂ ਵਿੱਚ ਰਾਜ ਚਲਾਇਆ ਸੀਗਾ, ਉਸੇ ਲਈ ਤੇ ਉਹ ਚੱਲੇ ਹੈਗੇ। ਸਿਰਫ ਤੇ ਸਿਰਫ ਉਹਨਾਂ ਨੇ ਵਾਅਦੇ ਕੀਤੇ ਹੈਗੇ, ਪਰ ਕਿਸੇ ਦਾ ਵੀ ਜਿਹੜਾ ਹੈਗਾ ਉਹ ਵਾਅਦਾ ਪੂਰਨ ਨਹੀਂ ਉਹਨਾਂ ਦਾ ਹੋਇਆ ਅਜੇ ਤੱਕ। ਔਰ ਉਹਨਾਂ ਨੇ ਮਾਈਨਿੰਗ ਦੀ ਗੱਲ ਕੀਤੀ ਸੀਗੀ, ਮਾਈਨਿੰਗ ਦਾ ਹੁਣ ਤੁਸੀਂ ਦੇਖ ਲਓ ਪਿੱਛੇ ਜੇ ਈਡੀ ਦੀ ਰੇਡ ਪਈ ਹੈਗੀ, ਕੀ ਕੋਈ ਸਾਹਮਣੇ ਆਇਆ ਹੈਗਾ, ਹੈ ਨਾ। ਪਰ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਗੱਲ ਕੀਤੀ ਸੀ, ਉਹਦੇ ਵਿੱਚ ਦੇਖ ਲਓ ਕੀ ਕੁਛ ਹੈਗਾ। ਸ਼ਗਨ ਸਕੀਮ ਦੀ ਗੱਲ ਕੀਤੀ ਹੈ, ਉਹ ਕਿਸੇ ਨੂੰ ਨਹੀਂ ਮਿਲੇਗੀ। ਸੋ ਉਹ ਸਿਰਫ ਤੇ ਸਿਰਫ ਵਾਅਦੇ ਕਰਨ ਤੱਕ ਸੀਮਿਤ ਰਹਿ ਗਏ। ਉਹਨੂੰ ਚਾਹੇ ਤੁਸੀਂ ਇਹ ਕਹਿ ਲਓ ਮੇਰੇ ਕੋਲ ਟਾਈਮ ਘੱਟ ਸੀ ਤਾਂ ਦੂਜਾ ਟਾਈਮ ਜ਼ਿਆਦਾ ਸੀਗਾ। 3 ਮਹੀਨੇ ਕੋਈ ਛੋਟੀ ਮੋਟਾ ਟਾਈਮ ਨਹੀਂ ਹੁੰਦਾਗਾ, ਬਹੁਤ ਟਾਈਮ ਹੁੰਦਾ ਹੈਗਾ, 90 ਦਿਨ ਦਾ ਟਾਈਮ ਹੁੰਦਾ ਹੈ। ਔਰ ਪਹਿਲੀ ਵਾਰ ਦਿੱਲੀ ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣੀ ਸੀ ਤਾਂ 49 ਦਿਨ ਦੀ ਸਰਕਾਰ ਬਣੀ ਸੀਗੀ, ਔਰ 49 ਦਿਨਾਂ ਦੇ ਵਿੱਚ ਉਹਨਾਂ ਨੇ ਉਹ ਕੰਮ ਕਰਕੇ ਦਿਖਾਤੇ ਸੀਗੇ ਕਿ ਜਦੋਂ ਦੁਬਾਰਾ ਉਹ ਲੋਕਾਂ ਕੋਲੇ ਗਏ ਹੈਗੇ ਤਾਂ ਲੋਕਾਂ ਨੇ ਉਹਨਾਂ ਨੂੰ 17 ਦੇ ਵਿੱਚੋਂ 67 ਸੀਟਾਂ ਜਿਹੜੀਆਂ ਉਹ ਦਿੱਤੀਆਂ। ਕਿ ਤਾਂ ਤੀਸਰੀ ਵਾਰ ਜਦੋਂ ਕੇਜਰੀਵਾਲ ਸਾਹਿਬ ਦੀ ਦਿੱਲੀ 'ਚ ਸਰਕਾਰ ਬਣੀ ਹੈ, ਉਹਨਾਂ ਨੇ ਲੋਕਾਂ ਤੋਂ ਇਹ ਮੰਗ ਕੀਤੀ ਹੈ ਵੀ ਜੇ ਅਸੀਂ ਕੰਮ ਕੀਤਾ ਸਾਨੂੰ ਵੋਟ ਪਾ ਦਿਓ, ਨਹੀਂ ਕੀਤਾ ਤਾਂ ਸਾਨੂੰ ਵੋਟ ਨਾ ਪਾਇਓ। ਕੀ ਹੁਣ ਚਰਨਜੀਤ ਸਿੰਘ ਚੰਨੀ ਲੋਕਾਂ ਦੇ ਵਿੱਚ ਜਾ ਕੇ ਕਹਿ ਸਕੇ ਵੀ ਜੇ ਮੈਂ ਕੰਮ ਕੀਤਾ ਤਾਂ ਮੈਨੂੰ ਵੋਟ ਪਾਇਓ? ਚੰਨੀ ਜੀ ਤੇ ਸਵਾਲ ਖੜੇ ਹੋ ਰਹੇ ਆ। ਪ੍ਰਧਾਨ ਜੀ ਤੁਹਾਡੇ ਨਾਲ ਗੱਲਬਾਤ ਕਰੂੰਗਾ। ਚੰਨੀ ਜੀ ਤੇ ਸਵਾਲ ਖੜੇ ਹੋ ਰਹੇ ਆ ਕਿ ਉਹਨਾਂ ਵੱਲੋਂ ਜੋ ਵਾਅਦੇ ਕੀਤੇ ਗਏ ਉਹ ਸਿਰੇ ਨਹੀਂ ਚੜੇ, ਨੋਟੀਫਿਕੇਸ਼ਨ ਨਹੀਂ ਹੋਏ, ਸਿਰਫ ਐਲਾਨ ਬਣ ਕੇ ਰਹਿ ਗਏ ਆ। ਕੀ ਕਹਿਣਾ? ਸਭ ਤੋਂ ਪਹਿਲਾਂ ਤਾਂ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਰੀਆਂ ਪਾਰਟੀਆਂ ਦੇ ਮੌਜੂਦ ਸ਼ਖਸੀਅਤਾਂ ਨੂੰ ਇੱਥੇ ਇਕੱਠਾ ਕੀਤਾ। ਦੇਖੋ ਕੋਈ ਵੀ ਕੰਮ ਜਦੋਂ ਸ਼ੁਰੂ ਕਰਨਾ ਹੁੰਦਾ ਤਾਂ ਉਹਦੀ ਸ਼ੁਰੂਆਤ ਜਿਹੜੀ ਹੈ, ਸ਼ੁਰੂਆਤ ਤੋਂ ਨਾਲ ਹੀ ਕੰਮ ਸਿਰੇ ਚੜ੍ਹਦੇ ਹੈ। ਮੈਂ ਕਾਂਗਰਸ ਪਾਰਟੀ ਦੇ ਬਿਹਾਫ ਦੀ ਮੈਂ ਗੱਲ ਕਰਦਾ, ਜਿੱਥੇ ਮੇਰੇ ਵੀਰ ਪਹਿਲਾਂ ਕਰਜ਼ਾ ਮਾਫੀ ਦੀ ਗੱਲ ਕਰ ਰਹੇ ਸੀ। ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ, ਸਰਕਾਰਾਂ ਬਣਨੀਆਂ ਸ਼ੁਰੂ ਹੋਈਆਂ, ਮੈਨੂੰ ਇਹ ਦੱਸੋ ਵੀ ਇਹ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਰਹੇ ਜੀ, ਕੀ ਉਹਨਾਂ ਨੇ 1 ਰੁਪਿਆ ਵੀ ਕਿਸੇ ਦਾ ਮਾਫ ਕੀਤਾ ਜੀ? ਜਾਂ ਹੋਰ ਵੀ ਕੋਈ ਸਰਕਾਰਾਂ ਜਿਹੜੀਆਂ ਵੀ ਰਹੀਆਂ ਕਿਸੇ ਵੀ ਕਿਸਮ ਦੀਆਂ ਰਹੀਆਂ ਤਾਂ ਕਿਸੇ ਨੇ ਮਾਫ ਕੀਤਾ? ਕੈਪਟਨ ਸਾਹਿਬ ਨੇ ਪਿਛਲੇ 5 ਸਾਲ ਪਹਿਲਾਂ ਐਲਾਨ ਕੀਤਾ, ਕਾਂਗਰਸ ਪਾਰਟੀ ਨੇ ਆਪਦੇ ਚੋਣ ਮੈਨੀਫੈਸਟੋ ਦੇ ਵਿੱਚ ਐਲਾਨ ਕੀਤਾ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ। ਮੈਂ ਮੰਨਦਾ ਵੀ ਉਸ ਤਾਦਾਦ ਦੇ ਵਿੱਚ ਨਹੀਂ ਹੋ ਸਕਿਆ, ਪਰ ਸ਼ੁਰੂਆਤ ਤਾਂ ਹੋਈ। ਇਦੋਂ ਪਹਿਲਾਂ ਦੱਸੋ ਵੀ ਇਹ ਸ਼੍ਰੇ ਕਿਹਨੂੰ ਜਾਂਦਾ? ਮੇਰੇ ਇੱਥੇ ਖੁਦ ਦੇ ਜਿਹੜੇ ਕਿਸਾਨ ਹੈ, ਮੇਰੇ ਭਰਾ ਹੈ, ਮੈਂ ਖੁਦ ਆੜਤ ਦਾ ਕਾਰੋਬਾਰ ਕਰਦਾ ਹਾਂ। ਨਈਆਂ ਵਾਲਾ ਸਰਕਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੱਟੜ ਵਰਕਰ ਗੁਰਦੇਵ ਸਿੰਘ ਪੁੱਤਰ ਕਿਸ਼ਨ ਸਿੰਘ, 3 ਭਾਈ, ਤਿੰਨਾਂ ਦੀਆਂ 2-2 ਲੱਖ ਦੀਆਂ ਲਿਮਟਾਂ, 6 ਲੱਖ ਰੁਪਏ ਉਹਨਾਂ ਦਾ ਮਾਫ ਹੋਇਆ।
ਔਰ ਮੈਨੂੰ ਉਹਨਾਂ ਨੇ ਖੁਦ ਆ ਕੇ ਇਹ ਗੱਲ ਕਹੀ ਕਿ ਇਹ ਜ਼ਿੰਦਗੀ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਵੀ ਕਿਸੇ ਇੱਕ ਛੋਟੇ ਕਿਸਾਨ ਨੂੰ ਐਡੀ ਵੱਡੀ ਰਾਹਤ ਪੰਜਾਬ ਸਰਕਾਰ ਦੇ ਦੁਆਰਾ ਦਿੱਤੀ ਗਈ ਹੈ। ਔਰ ਸਾਡਾ ਅਸੀਂ ਇਸ ਚੀਜ਼ ਦੀ ਧਿਆਨ 'ਚ ਰੱਖਦੇ ਹੋਏ ਅਸੀਂ ਸਾਰਾ ਜਿਹੜਾ ਹੈਗਾ ਸਮਰਥਨ ਆਪਦਾ ਕਾਂਗਰਸ ਪਾਰਟੀ ਨੂੰ ਦੇਵਾਂਗੇ। ਨਹੀਂ ਜਿਹੜੀਆਂ ਮੈਂ ਪਹਿਲਾਂ ਹੀ ਗੱਲਾਂ ਕਰੀਆਂ ਸੀਗੀਆਂ, ਚੰਨੀ ਸਾਹਿਬ ਦੇ ਦੌਰਾਨ ਹੀ ਆ ਜਿਹੜਾ ਆਪਣਾ ਹੋਣ ਵਾਲਾ ਹੋਇਆ, ਜਿਹੜਾ ਬਿਜਲੀ ਦਾ ਹੋਇਆ, ਉਹ ਵੀ ਚੰਨੀ ਸਾਹਿਬ ਨੇ ਕੀਤਾ। ਵਾਟਰ ਬਾਕਸ ਵਾਲੇ ਵੀ ਚੰਨੀ ਸਾਹਿਬ ਨੇ ਕੀਤੇ ਆ। ਪਾਣੀ ਵਾਲੇ ਜਿਹੜੇ ਪਾਣੀ 'ਚ ਕਟੌਤੀ ਕੀਤੀ ਹੈ, ਜਿਹੜੇ ਡੀਜ਼ਲ 'ਚ ਕਟੌਤੀ ਕੀਤੀ ਹੈ, ਉਹ ਵੀ ਚੰਨੀ ਸਾਹਿਬ ਨੇ ਕੀਤੀ ਆ। ਹੋਇਆ ਕਿ ਉਹ ਲਾਗੂ ਕਿਉਂ ਨਹੀਂ ਹੋਏ? ਲਾਗੂ ਸਾਰੇ ਕੰਮ ਹੀ ਹੋਏ ਜਿਹੜੇ ਕਹੇ ਆ ਉਹਨਾਂ ਨੇ। 36000 ਮੁਲਾਜ਼ਮਾਂ ਦੀ ਉਹਨਾਂ ਵੱਲੋਂ ਗੱਲ ਕੀਤੀ ਗਈ ਹੈ। 36000 ਮੁਲਾਜ਼ਮਾਂ ਦੀ ਜਿਹੜੀ 36000 ਮੁਲਾਜ਼ਮਾਂ ਦੀ ਕਹੀ ਹੈ, ਇਹ ਕਹਿੰਦੇ ਮੁਲਾਜ਼ਮ ਨਹੀਂ ਰੱਖੇ, ਮੈਂ ਗਿਣਾਉਣਾ। ਮੈਂ ਇੱਥੋਂ ਰੈਗੂਲਰ ਨਹੀਂ ਹੋਏ ਮੁਲਾਜ਼ਮ। 36000 ਮੁਲਾਜ਼ਮ ਜਿਹੜਾ ਸੀ, ਇਹ ਜਿਹੜੀ ਇਹ ਪਾਲਿਸੀ ਹੈ, ਇਹ ਪਿਛਲੀ ਕਾਲੀ ਸਰਕਾਰ ਨੇ ਬਣਾਈ ਸੀ ਵੀ 3 ਸਾਲ ਉਹ ਕੱਚੇ ਰਹਿਣਗੇ, ਉਸ ਤੋਂ ਬਾਅਦ ਪੱਕੇ ਕੀਤੇ ਜਾਣਗੇ। ਪਰ ਇਹ ਨਹੀਂ ਵੀ ਕੋਈ ਰੱਖਿਆ ਨਹੀਂ। ਮੈਂ ਗਿਣਤੀ ਕਰਾ ਦਿੰਦਾ, ਮੇਰੇ ਪਿੰਡ ਵੀ ਰੱਖੇ ਹੋਏ ਹੈ। ਰਾਮ ਲਾਲ ਦੀ ਬੇਟੀ ਆ, ਉਹ ਵੈਟਰਨਰੀ ਡਾਕਟਰ ਲੱਗੀ ਵੀ ਹੈ, ਬਿਨਾਂ ਰਿਸ਼ਵਤ ਤੋਂ ਲੱਗੀ ਵੀ ਹੈ। ਈਡੀ ਦੀ ਰੇਡ ਬਾਰੇ ਕੀ ਕਹਿਣਾ? ਚਰਨਜੀਤ ਸਿੰਘ ਚੰਨੀ ਉਹਨਾਂ ਦੇ ਰਿਸ਼ਤੇਦਾਰ ਦੇ ਈਡੀ ਦੀ ਰੇਡ ਪਈ ਆ, ਵੱਡੀ ਗਿਣਤੀ 'ਚ। ਈਡੀ ਦੀ ਰੇਡ ਆ ਜਿਹੜੀ, ਐਦੂ ਇਲੈਕਸ਼ਨ ਤੋਂ ਪਹਿਲਾਂ ਨਹੀਂ ਉਹਨਾਂ ਨੂੰ ਕਿਸੇ ਨੂੰ ਦੱਸਿਆ। ਐਦੂ ਪਹਿਲਾਂ ਈਡੀ ਕਿਤੇ ਗਈ ਵੀ ਸੀ, ਹੁਣ ਇਲੈਕਸ਼ਨ ਦੇ ਦੌਰਾਨ ਹੀ ਉਹਨਾਂ ਨੂੰ ਈਡੀ ਦੱਸਿਆ। ਉਹ ਤਾਂ ਜਾਣ ਬੁੱਝ ਕੇ ਕਿਹੜ ਕੱਢਦੇ ਆ। ਜਦੋਂ ਉੱਥੇ ਕਿਸਾਨਾਂ ਨੇ ਰੋਕ ਲਿਆ ਮੋਦੀ ਸਾਹਿਬ ਨੂੰ, ਉਦੋਂ ਤਾਂ ਜਿਹੜੇ ਇਹਨਾਂ ਦੇ ਕੇਜਰੀਵਾਲ ਸਾਹਿਬ ਆ, ਉਹ ਵੀ ਕਿਸਾਨਾਂ ਦੇ ਉਲਟ ਬੋਲੀ ਜਾਂਦੇ ਸੀ। ਕਹਿੰਦੇ ਪੀਐਮ ਦੀ ਜਿਹੜੀ ਸਿਕਿਉਰਿਟੀ ਆ ਉਹ ਗਲਤ ਕੀਤਾ ਪੰਜਾਬ ਸਰਕਾਰ ਨੇ, ਕਿਸਾਨਾਂ ਦੇ ਉਲਟ ਬੋਲਦੇ ਸੀ। ਉਸ ਤੋਂ ਬਾਅਦ ਇਹ ਸਾਰੀ ਜਿਹੜੀ ਬੀ ਟੀਮ ਹੈ, ਵੇਖੋ, ਇਹ ਕਹਿੰਦੇ ਕੇਜਰੀਵਾਲ ਨੂੰ ਦੂਜੀ ਵਾਰ ਸਮਾਂ ਮਿਲ ਗਿਆ। ਕੇਜਰੀਵਾਲ ਨੂੰ ਪਹਿਲੀ ਵਾਰ ਜਦੋਂ ਜਿੱਤੇ ਹੈ, ਉਦੋਂ ਮਗਰੋਂ ਸੱਤੇ ਦੇ ਸੱਤੇ MP ਹਰ ਗਏ ਦਿੱਲੀ 'ਚ। ਇਹਨਾਂ ਦੇ ਸਾਰੀਆਂ ਨਗਰ ਨਿਗਮਾਂ ਹਰ ਗਏ। ਕਿਉਂ ਹਰਿਆ? ਕਿਉਂਕਿ ਇਹਨਾਂ ਦਾ ਬੀਜੇਪੀ ਨਾਲ ਸਮਝੌਤਾ ਹੈ। ਬੀਜੇਪੀ ਨੇ ਇੱਕ ਗੱਲ ਹੈ, ਜਦੋਂ PM ਸਾਹਿਬ ਦੀ ਸਿਕਿਉਰਿਟੀ ਦਾ ਮਸਲਾ ਆਇਆ, ਉਦੋਂ ਵੀ ਬੀਜੇਪੀ ਤੇ ਭਗਵੰਤ ਮਾਨ ਵੀ ਉਹਨਾਂ ਦੇ ਨਾਲ ਖੜ ਗਏ। ਇਹ ਤਾਂ ਜਾਣ ਕੇ ਚੰਨੀ ਸਾਹਿਬ ਨੂੰ ਟਾਰਗੇਟ ਬਣਾਇਆ। ਚੰਨੀ ਸਾਹਿਬ ਦੀ ਜਿਹੜੀ ਲੋਕਪ੍ਰਿਆ ਉਹ 29% ਆਈ ਹੈ। ਇਹਨਾਂ ਦੇ ਨੇਤੇ ਤੇ ਕਿੰਨੇ % ਆਈ ਹੈ ਤੁਹਾਨੂੰ ਵੀ ਪਤਾ, ਤੁਸੀਂ ਵੀ ਸਰਵਾ ਕਰਾਇਆ ਹੋ ਜੀ। ਤੁਹਾਡੇ ਤੇ ਇਲਜ਼ਾਮ ਲੱਗਿਆ ਬੀਜੇਪੀ ਦੀ ਬੀ ਟੀਮ ਹੋ, ਬੀਜੇਪੀ ਨਾਲ ਮਿਲ ਕੇ ਤੁਸੀਂ ਕੰਮ ਕਰਦੇ ਹੋ, ਕਿਸਾਨਾਂ ਦੇ ਖਿਲਾਫ ਜਿਹੜਾ ਤੁਸੀਂ ਚੱਲੇ ਹੋ। ਜੇ ਆਪਾਂ ਬੀਜੇਪੀ ਨਾਲ ਰਲਣ ਵਾਲੀ ਗੱਲ ਕਰੀਏ ਤਾਂ ਸੇਖਵਾਂ ਸਾਹਿਬ ਦਾ ਇੱਕ ਬਿਆਨ ਆਇਆ ਸੀਗਾ, ਤੁਸੀਂ ਵੀ ਸ਼ਾਇਦ ਚੈਨਲ ਤੇ ਤੁਹਾਡੇ ਤੇ ਵੀ ਚੱਲਿਆ ਹੋਣਾ ਹੈ, ਕਿ 2017 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਆਈ ਹੈ ਤਾਂ ਮੋਦੀ ਸਰਕਾਰ ਨੇ ਕਾਂਗਰਸ ਨੂੰ ਜਿਤਾਉਣ ਵਾਸਤੇ ਪੂਰਾ ਜ਼ੋਰ ਲਾਇਆ ਸੀਗਾ ਕਿ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ, ਉਹ ਆ ਰਹੀ ਸੀ ਉਦੋਂ ਵੀ, ਉਹਨੂੰ ਹਰਾਉਣ ਵਾਸਤੇ ਮੋਦੀ ਸਰਕਾਰ ਨੇ ਕਾਂਗਰਸ ਨੂੰ ਜਿਤਾਉਣ ਵਾਸਤੇ ਮਤਲਬ ਕਿ ਅੱਡੀ ਚੋਟੀ ਦਾ ਜ਼ੋਰ ਲਾਇਆ ਸੀਗਾ। ਠੀਕ ਹੈ। ਦੂਜੀ ਗੱਲ, ਜੇਕਰ ਵਿਧਾਨ ਸਭਾ ਦੇ ਇਲੈਕਸ਼ਨ ਹੈ ਜਾਂ ਲੋਕ ਸਭਾ ਦੇ ਇਲੈਕਸ਼ਨ ਹੈ, ਠੀਕ ਹੈ, ਨਗਰ ਨਿਗਮ ਦੇ ਇਲੈਕਸ਼ਨ ਹੈ, ਇਹਨਾਂ ਸਾਰਿਆਂ ਦੇ ਜਿਹੜੇ ਮੁੱਦੇ ਆ ਉਹ ਅਲੱਗ ਹੁੰਦੇ ਹੈਗੇ। ਲੋਕਾਂ ਵਿਧਾਨ ਸਭਾ ਦੇ ਵਿੱਚ ਕੇਜਰੀਵਾਲ ਨੂੰ ਚਾਹੁੰਦੇ ਸੀਗੇ, ਸੋ ਉਹਨਾਂ ਨੇ ਲੈ ਕੇ ਆਂਦਾ ਹੈਗਾ। ਔਰ ਜਿਹੜੀ ਗੱਲ ਹੈ ਕਿਸਾਨ ਕਾਨੂੰਨਾਂ ਦੀ ਗੱਲ ਹੈਗੀ, ਤਾਂ 2020 ਦੇ ਵਿੱਚ 5 ਜੂਨ ਨੂੰ ਜਦੋਂ ਨੋਟੀਫਿਕੇਸ਼ਨ ਰਾਹੀਂ ਇਹਨਾਂ ਨੇ ਕਾਨੂੰਨ ਲਾਗੂ ਕੀਤੇ ਹੈ, ਤਾਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮੁੱਦਾ ਚੁੱਕਿਆ ਹੈਗਾ। ਲੋਕ ਸਭਾ ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਚੁੱਕਿਆ ਹੈਗਾ। ਔਰ ਇੱਥੇ ਲੋਕਲ ਲੈਵਲ ਦੇ ਉੱਪਰ ਜਿੰਨੀ ਵੀ ਸਾਡੀ ਲੀਡਰਸ਼ਿਪ ਸੀਗੀ, ਸਾਰੇ ਅਸੀਂ ਇੱਥੇ ਫਾਸਲਾ ਬਣਾ ਕੇ ਆਪਣੀ ਮਾਰ ਰੋਡ ਤੇ ਵੀ, ਭੁੱਚੋ ਵੀ, ਔਰ ਜਿੰਨੇ ਵੀ ਪਲੇਟਫਾਰਮ ਸੀ, ਹਰ ਜਗ੍ਹਾ ਦੇ ਉੱਪਰ ਅਸੀਂ ਮੋਦੀ ਸਰਕਾਰ ਦਾ ਵਿਰੋਧ ਕੀਤਾ ਹੈ। ਔਰ ਇੱਕ ਆਮ ਆਦਮੀ ਪਾਰਟੀ ਹੀ ਅਜਿਹੀ ਸੀਗੀ ਜਿਹੜੀ ਦਿੱਲੀ ਦੇ ਵਿੱਚ ਧਰਨੇ ਦੇ ਵਿੱਚ ਜਾਂਦੀ ਰਹੀ ਹੈ। ਕੇਜਰੀਵਾਲ ਸਾਹਿਬ ਉੱਥੋਂ ਸਟੇਜ ਤੇ ਵੀ ਜਾ ਕੇ ਸੰਬੋਧਨ ਕਰਕੇ ਆਏ ਹੈਗੇ, ਔਰ ਕੇਜਰੀਵਾਲ ਸਾਹਿਬ ਨੇ ਹਰ ਵਕਤ ਕਿਸਾਨਾਂ ਦਾ ਸਮਰਥਨ ਕੀਤਾ ਹੈਗਾ ਔਰ ਮੋਦੀ ਸਰਕਾਰ ਦੇ ਵਿਰੋਧ 'ਚ ਬੋਲਿਆ। ਤੁਹਾਡੇ ਤੇ ਇਲਜ਼ਾਮ ਲੱਗਿਆ ਜੀ, ਅਕਾਲੀ ਦਲ ਤੇ ਕਿਹਾ ਗਿਆ ਕਿ ਕਿਸਾਨਾਂ ਦੀ ਹਤੈਸ਼ੀ ਨਹੀਂ ਹੈ, ਕਿਸਾਨਾਂ ਦੇ ਕਰਜ਼ੇ ਨਹੀਂ ਮਾਫ ਕੀਤੇ। ਬਾਲ ਸਾਹਿਬ 5 ਵਾਰ ਮੁੱਖ ਮੰਤਰੀ ਰਹੇ ਹੈ। 8400 ਕਰੋੜ ਰੁਪਈਆ ਇੰਦਰ ਕੁਮਾਰ ਗੁਜਰਾਲ ਵੇਲੇ ਪ੍ਰਕਾਸ਼ ਸਿੰਘ ਬਾਦਲ ਨੇ ਮਾਫ ਕਰਾਇਆ। ਜਿਹੜੇ ਕਿਸਾਨਾਂ ਦੇ ਹਤੈਸ਼ੀ ਬਣਦੇ ਆ, ਜਿਹੜੇ ਨਹਿਰੀ ਖਾਲੇ ਸੀ ਕਿਸਾਨਾਂ ਦੇ ਕਿਹਨੇ ਬਣਾਏ ਆ? ਦਾਣਾ ਮੰਡੀਆਂ ਦਾ ਫੈਸਲਾ 1970 ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ। ਲਿੰਕ ਸੜਕਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਜੋੜਿਆ। ਜਿਹੜੀ MSP ਦਾ 1977 ਦੇ ਵਿੱਚ ਫੈਸਲਾ ਪ੍ਰਕਾਸ਼ ਸਿੰਘ ਬਾਦਲ ਨੇ ਕਰਾਇਆ। ਪ੍ਰਧਾਨ ਜੀ ਕਹਿੰਦੇ ਸੀ ਵੀ ਅਸੀਂ ਸਾਰਾ ਕਰਜ਼ਾ ਮਾਫ ਕਰਤਾ, ਗੁੱਟਕੇ ਦੀ ਸਹੁੰ ਖਾ ਕੇ ਸਾਰੇ ਕਰਜ਼ੇ ਤੇ ਲਕੀਰ ਦੀ ਗੱਲ ਹੋਈ ਸੀ। ਇਹ ਨਹੀਂ ਵੀ ਸਿੱਖਾਂ ਵਾਲੀ ਡੱਬੀ ਦੇ ਬਦਲੇ 2 ਸਿੱਖਾਂ ਕੱਢ ਕੇ ਦੇ ਦਿਓ ਵੀ ਅਸੀਂ ਕਰਤਾ। ਨਹੀਂ ਹੋ ਸਕਦਾ। ਦਿਨ ਕਿੰਨੀਆਂ ਗਣਾਈ ਜਾਂਦੇ ਆ, ਜਿੰਨੀਆਂ ਪ੍ਰਧਾਨ ਮੰਤਰੀ ਯੋਜਨਾ ਸੜਕਾਂ ਅਸੀਂ ਬਣਾਈਆਂ, ਸਕੂਲ ਅਪਗ੍ਰੇਡ ਅਸੀਂ ਕੀਤੇ ਆ, ਪੀਣ ਵਾਲਾ ਪਾਣੀ RO ਦਾ ਪ੍ਰਬੰਧ ਸਾਰੇ ਪਿੰਡਾਂ 'ਚ RO ਲੱਗੇ ਸੀ, ਸਿਰਫ 32 RO ਚੱਲਦੇ ਆ, ਸਾਰੇ ਬੰਦ ਕਰਤੇ ਇਹਨਾਂ ਨੇ। ਉਹਨਾਂ ਦੀ ਰਿਪੇਅਰ ਵਾਸਤੇ ਪੈਸੇ ਨਹੀਂ ਦਿੱਤਾ ਸਰਕਾਰ ਨੇ, ਨਾ ਤਾਂ ਸਾਡੇ ਕੋਲੇ ਵਾਟਰ ਵਰਕਸ ਹੈ, RO ਸਾਡੇ ਬੰਦ ਹੋ ਗਏ। ਆਮ ਆਦਮੀ ਨੂੰ ਮੈਂ ਪੁੱਛਦਾ, ਬਲਕਾਰ ਸਿੰਘ ਜੀ, ਲੋਕ ਸਭਾ ਦੇ ਵਿੱਚ ਭਗਵਾਨ ਮਾਨ ਦੀ ਹਾਜ਼ਰੀ ਹੈ ਨਹੀਂ, ਮੇਰੇ ਕੋਲ ਸਟੇਟਮੈਂਟ ਆ, ਤੁਹਾਨੂੰ ਮੈਂ ਦੇ ਦੂੰਗਾ। ਬਾਹਰੋਂ ਕਰੀ ਜਾਣਾ, ਜਿੱਥੇ ਰੋਜ਼ ਵੋਟ ਪਈ ਹੈ ਤੁਸੀਂ ਮੈਨੂੰ ਇੱਕ ਦਿਓ,
ਮੈਂ ਤੁਹਾਨੂੰ ਉਹਦੀ ਸਟੇਟਮੈਂਟ ਦੇਵਾਂਗਾ ਪਾਰਲੀਮੈਂਟ ਦੀ, ਤੁਸੀਂ ਦਿਓ। ਜਿਹੜਾ 1000 ਰੁਪਿਆ ਹੁਣ ਕਰੀ ਜਾਂਦੇ ਵੀ ਦਿੱਲੀ 'ਚ ਅਸੀਂ ਪੰਜਾਬ 'ਚ ਦੇਵਾਂਗੇ, ਹੁਣ ਇਹਨਾਂ ਨੇ ਕੀਤਾ ਤੇ ਦਿੱਲੀ ਸਰਕਾਰ ਹੈ ਉੱਥੇ ਕਿਉਂ ਨਹੀਂ ਦਿੱਤਾ? ਇਹ ਕਹਿੰਦੇ ਅਸੀਂ ਸਿਹਤ ਸੇਵਾਵਾਂ, ਸਾਡੇ ਉਹ ਟੈਂਪੂ 'ਚ ਦਵਾਈਆਂ ਰੱਖ ਕੇ 4, ਸਾਡਾ ਮੁਹੱਲਾ ਕਲੀਨਿਕ ਹੈ। ਸਭ ਤੋਂ ਵੱਧ ਮੌਤਾਂ ਕਰੋਨਾ ਦੇ ਦੌਰਾਨ ਦਿੱਲੀ 'ਚ ਹੋਈਆਂ। ਦੇਣ ਜਵਾਬ ਦਿਓ, ਤੁਹਾਡੇ ਤੇ ਸਵਾਲ ਖੜੇ ਹੋਏ ਆ ਕਿ ਕਰੋਨਾ ਦੌਰਾਨ ਮੌਤਾਂ ਸਭ ਤੋਂ ਸੰਸਦ ਦੀ ਹਾਜ਼ਰੀ ਦੀ ਗੱਲ ਕਰਦੇ ਆ, ਜਿਹੜੀ ਸਰਦਾਰ ਜੀ ਨੇ ਕੀਤੀ ਹੈ। ਮੌਨਸੂਨ ਸੈਸ਼ਨ ਹੁੰਦਾ ਜੁਲਾਈ ਮਹੀਨੇ ਦੇ ਵਿੱਚ, ਸੰਸਦ ਜਿਹੜੀ ਕਿਸਾਨ ਸੰਸਦ ਲੱਗਦੀ ਸੀਗੀ ਸੰਯੁਕਤ ਮੋਰਚੇ ਦੇ ਵਿੱਚ, ਉੱਥੋਂ ਇੱਕ ਐਲਾਨ ਜਾਰੀ ਹੁੰਦਾ ਵੀ ਪੰਜਾਬ ਦੇ ਜਿੰਨੇ ਐਮਪੀ ਹੈ ਸਾਰੇ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਰਹਿ ਕੇ ਵਿਰੋਧ ਕਰਨਗੇ ਇਹਨਾਂ ਬਿੱਲਾਂ ਦਾ। ਭਗਵੰਤ ਮਾਨ ਜੀ ਦੀਆਂ ਕੱਲੀਆਂ 13 ਹਾਜ਼ਰੀਆਂ ਸੀ, 13 ਦਿਨ ਸੰਸਦ ਚੱਲੀ ਸੀ। ਸੁਖਬੀਰ ਬਾਦਲ ਜੀ ਨੇ ਸੰਸਦ ਉਹਦੀ ਹੋ ਰਹੀ ਆ, ਪਾਰਲੀਮੈਂਟ ਦੀ ਗੱਲ ਕਰ ਰਹੇ ਆਪਾਂ, ਪਾਰਲੀਮੈਂਟ ਦੀ ਗੱਲ ਕਰ ਰਹੇ। ਪਾਰਲੀਮੈਂਟ ਦੇ ਵਿੱਚ ਰਹਿਣ ਦੀ ਗੱਲ ਹੋਈ ਸੀ, ਪਾਰਲੀਮੈਂਟ ਦੇ ਵਿੱਚ ਰਹਿ ਕੇ ਵਿਰੋਧ ਕਰਨਗੇ। ਭਗਵੰਤ ਮਾਨ ਜੀ ਦੀਆਂ ਕੱਲੀਆਂ ਦੀਆਂ 13 ਹਾਜ਼ਰੀਆਂ ਸੀ, ਸੁਖਬੀਰ ਬਾਦਲ ਜੀ ਦੀਆਂ 2 ਹਾਜ਼ਰੀਆਂ ਸੀ। ਉਦੋਂ ਬਾਹਰ ਲੈ ਕੇ ਤਾਕਤੀ ਫੜ ਕੇ ਖੜ ਜਾਂਦੇ ਸੀ, ਜੇ ਤੋਮਰ ਜੀ ਆ ਜਾਂਦੇ ਨੀਵੀਂ ਕਰ ਲੈਂਦੇ ਸੀ, ਨੀਵੀਂ ਕਰਨਾ ਸੀ। ਬਕਾਇਦਾ ਵੀਡੀਓਗ੍ਰਾਫੀ ਹੈ ਉਸ ਚੀਜ਼ ਦੀ, ਬਕਾਇਦਾ। ਇਹ ਜਿਹੜੀ ਰਿਕਾਰਡ ਦੀ ਗੱਲ ਕਰਦੇ ਅੱਜ ਵੀ ਕਢਾ ਮਾਨਸੂਨ ਸੈਸ਼ਨ ਦਾ ਕਢਾਉਣ ਪਰ, ਲੋਕ ਸਭਾ ਦੇ ਮਾਨਸੂਨ ਸੈਸ਼ਨ ਦਾ ਤੁਸੀਂ ਐਲਾਨ ਕੀਤਾ ਜੀ ਅਸੀਂ ਲੇਡੀਜ਼ ਨੂੰ ਦੇਵਾਂਗੇ, ਫ੍ਰੀ ਦੇਵਾਂਗੇ, ਪੈਸੇ ਦੇਵਾਂਗੇ। ਉਹਦੀ ਗੱਲ ਹੋਈ ਹੈ, ਦਿੱਲੀ 'ਚ ਕਿਉਂ ਨਹੀਂ ਦਿੱਤਾ ਗਿਆ? ਦਿੱਲੀ 'ਚ ਕੇਜਰੀਵਾਲ ਦੀ ਸਰਕਾਰ ਹੈ, ਫੁੱਲ ਫਲੈਜ ਸਰਕਾਰ ਹੈ, ਪੈਸੇ ਕਿਉਂ ਨਹੀਂ ਦਿੱਤੇ ਜਾ ਰਹੇ ਉੱਥੇ? ਦੇਖੋ, ਹਰ ਸਟੇਟ ਦੀ ਆਪਣਾ ਸਿਸਟਮ ਹੁੰਦਾ ਹੈ ਨਾ। ਦਿੱਲੀ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਸੁਵਿਧਾਵਾਂ ਉਹ ਲੇਡੀਜ਼ ਵਾਸਤੇ ਦਿੱਤੀਆਂ ਜਾਂਦੀਆਂ। ਉੱਥੇ ਮੈਟਰੋ ਦੀ ਲੇਡੀ ਦਾ ਸਫ਼ਰ ਫ੍ਰੀ ਹੈ, ਬੱਸਾਂ ਦੇ ਵਿੱਚ ਲੇਡੀ ਦਾ ਸਫ਼ਰ ਫ੍ਰੀ ਹੈ ਨਾ। ਹੋਰ ਬਹੁਤ ਸਾਰੀਆਂ ਸੁਵਿਧਾਵਾਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਦਿੱਲੀ ਦੇ ਵਿੱਚ। ਔਰ ਪੰਜਾਬ ਦੇ ਵਿੱਚ ਜਿਹੜੀ ਸੁਵਿਧਾ ਉਹਨਾਂ ਨੂੰ ਬੈਟਰ ਲੱਗੀ ਉਸ ਹਿਸਾਬ ਨਾਲ ਉਹਨਾਂ ਨੇ ਆਪਣੇ ਐਲਾਨ ਕੀਤੇ ਹੈਗੇ। ਇਹ ਕੋਈ ਜ਼ਰੂਰੀ ਨਹੀਂਗਾ ਵੀ ਜਿਹੜੀ ਚੀਜ਼ ਅਸੀਂ ਦਿੱਲੀ ਦੇ ਵਿੱਚ ਕਰ ਰਹੇ ਹਾਂ ਉਹ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਚੱਲੀ ਹੈ ਨਾ, ਕਿਉਂਕਿ ਉੱਥੋਂ ਦਾ ਮਾਹੌਲ ਅਲੱਗ ਤਰ੍ਹਾਂ ਦਾ ਹੈ, ਦਿੱਲੀ ਦਾ ਔਰ ਪੰਜਾਬ ਦਾ ਅਲੱਗ ਤਰ੍ਹਾਂ ਦਾ ਹੈ। ਉੱਥੋਂ ਦੀ ਰਾਜਨੀਤੀ ਅਲੱਗ ਹੈ, ਪੰਜਾਬ ਦੀ ਰਾਜਨੀਤੀ ਅਲੱਗ ਹੈ। ਇੱਕ ਬੜਾ ਵੱਡਾ ਸਵਾਲ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਹੋ ਰਹੀ ਹੈ, ਮੁਫਤ ਦੀ ਰਾਜਨੀਤੀ ਹੋ ਰਹੀ ਹੈ। ਲੋਕਾਂ ਨੂੰ ਪੈਸੇ ਦੇ ਨਾਂ ਤੇ ਭਰਮਾਉਣ ਦੀ ਗੱਲ ਕੀਤੀ ਜਾ ਰਹੀ ਹੈ, ਮੁਫਤ ਬਿਜਲੀ ਦੀ ਗੱਲ ਕੀਤੀ ਜਾ ਰਹੀ ਹੈ। ਮੁੱਦਿਆਂ ਦੀ ਰਾਜਨੀਤੀ ਕਿਉਂ ਨਹੀਂ ਹੋ ਰਹੀ? ਐਜੂਕੇਸ਼ਨ ਤੇ ਗੱਲ ਕਿਉਂ ਨਹੀਂ ਹੋ ਰਹੀ? ਹੈਲਥ ਤੇ ਗੱਲ ਕਿਉਂ ਨਹੀਂ ਹੋ ਰਹੀ? ਦੇਖੋ, ਐਜੂਕੇਸ਼ਨ ਦੀ ਗੱਲ 'ਚ ਪੰਜਾਬ ਪਹਿਲੇ ਨੰਬਰ ਤੇ ਹੈ। ਜੇ ਉਹ ਸਾਰੇ ਪੱਖ ਹੀ ਵੇਖੇ, ਉਹਨਾਂ ਨੇ ਬਿਲਡਿੰਗ ਵੀ ਵੇਖੀ ਹੈ, ਪੜ੍ਹਾਈ ਵੀ ਵੇਖੀ ਹੈ, ਇਹ ਤਾਂ ਆਉਣ ਦਾ ਰਿਕਾਰਡ ਹੈ। ਪੰਜਾਬ ਪਹਿਲੇ ਨੰਬਰ ਤੇ ਹੈ। ਪੰਜਾਬ ਸਰਕਾਰ ਦੀ ਪ੍ਰਾਪਤੀ ਆ ਉਹ ਜਿਹੜੀ ਇਹ ਗੱਲ ਕਰਦੇ ਆਪਣੇ ਕੇਜਰੀਵਾਲ ਸਾਹਿਬ ਵਾਲੀ। ਇਹਨਾਂ ਦੇ ਜਿਹੜੇ ਐਮਪੀ ਹੈ ਉਹ 4 ਜਿੱਤੇ ਸੀ, 4 ਚੋਂ 1 ਰਹਿ ਗਿਆ। ਕੀ ਪਾਰਟੀ ਪ੍ਰਧਾਨ ਤਾਂ ਉਦੋਂ ਵੀ ਭਗਵੰਤ ਮਾਨ ਹੀ ਸੀ। ਕਿੰਨਾ ਕੁ ਪਾਰਟੀ ਨੂੰ ਇਕੱਠੇ ਰੱਖ ਸਕਿਆ? ਕਿੰਨੇ ਐਮਐਲਏ ਸੀ ਇਹਨਾਂ ਦੇ ਵਿਰੋਧੀ ਧਿਰ ਦੇ ਨੇਤਾ ਸੀ, ਕਿੰਨੇ ਐਮਐਲਏ ਸੀ, ਬਾਅਦ ਚ ਕਿੰਨੇ ਐਮਐਲਏ ਰਹਿ ਗਏ? ਇਹ ਕਿਹੜੀ ਮੁੱਦਿਆਂ ਦੀ ਰਾਜਨੀਤੀ ਕਰਦੇ ਆ? ਡਿਕਟੇਟਰਸ਼ਿਪ ਕਰਦੇ ਆ। ਜਿਹੜਾ ਇਹ ਕਹਿੰਦੇ ਵੀ ਅਸੀਂ ਬੀਜੇਪੀ ਦੀ ਬੀ ਟੀਮ ਨਹੀਂ, ਜਿਹੜੇ ਆਪਣੇ ਸੈਂਟਰ ਸਰਕਾਰ ਨੇ ਕਿਸਾਨ ਬਿੱਲ, ਆਪਣੇ ਮਾਰੂ ਬਿੱਲ ਆਪਣੇ ਤੇ ਥੋਪੇ ਸੀ, ਸਭ ਤੋਂ ਪਹਿਲਾਂ ਇਹਨਾਂ ਨੇ ਦਿੱਲੀ ਦੇ ਵਿੱਚ ਕਿਉਂ ਲਾਗੂ ਕੀਤੇ? ਕਿਸੇ ਸਟੇਟ ਨੇ ਲਾਗੂ ਨਹੀਂ ਕੀਤੇ। ਤੁਸੀਂ ਦਿੱਲੀ ਦੇ ਵਿੱਚ ਕਿਸਾਨ ਬਿੱਲ ਲਾਗੂ ਕੀਤੇ ਆ, ਉਹਦੇ ਬਾਰੇ ਜਵਾਬ ਦਿਓ। ਦੇਖੋ, ਜਿਹੜੇ ਕਿਸਾਨ ਬਿੱਲਾਂ ਦੀ ਵੀਰ ਗੱਲ ਕਰ ਰਹੇ ਆ, ਤੁਸੀਂ ਮੈਨੂੰ ਦੱਸ ਦਿਓ ਕਿ ਉਹਨਾਂ ਨੂੰ ਰੱਦ ਕਰਨ ਦਾ ਅਧਿਕਾਰ ਕਿਸੇ ਸਟੇਟ ਸਰਕਾਰ ਕੋਲੇ ਸੀਗਾ? ਜੇ ਸੀਗਾ, ਸਟੇਟ ਅਧਿਕਾਰ ਇਹ ਸੀਗਾ ਕਿਉਂਕਿ ਇਹ ਖੇਤੀ ਦਾ ਜਿਹੜਾ ਵਿਸ਼ਾ ਉਹ ਰਾਜ ਸਰਕਾਰਾਂ ਦੇ ਅਧਿਕਾਰ ਹੇਠ ਵੀ ਆਉਂਦਾ। ਸੈਂਟਰ ਨੇ ਉਸ ਅਧਿਕਾਰ ਤੋਂ ਬਾਹਰ ਜਾ ਕੇ ਇਸ ਦੇ ਉੱਪਰ ਵਿੱਚ ਜਾ ਕੇ ਦੇਖ ਲਵੋ, ਠੀਕ ਹੈ, ਤਾਂ ਉੱਥੇ ਲੋਕਾਂ ਦਾ ਬੁਰਾ ਹਾਲ ਹੈਗਾ। ਲੋਕ ਤਰ੍ਹਾਂ ਕਰ ਰਹੇ ਆ, ਲੋਕ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਰਹੇ ਆ। ਔਰ ਅਕਾਲੀ ਦਲ ਦੀ ਜੇ ਆਪਾਂ ਗੱਲ ਕਰੀਏ ਤਾਂ ਪਿਛਲੇ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈਗੀ। ਪਿਛਲੇ 10 ਸਾਲਾਂ ਦੇ ਵਿੱਚ ਇਹਨਾਂ ਦੀਆਂ ਅਜਿਹੀਆਂ ਕਿਹੜੀਆਂ ਪ੍ਰਾਪਤੀਆਂ ਸੀਗੀਆਂ ਹੈਲਥ ਨੂੰ ਲੈ ਕੇ ਜਿਹਦਾ ਕਰਕੇ ਇਹ ਮਤਲਬ ਕਿ ਇੰਨੇ ਬੈਕਗ੍ਰਾਉਂਡ ਤੇ ਚਲੇ ਗਏ? ਜੇਕਰ ਇਹਨਾਂ ਦੀਆਂ ਪ੍ਰਾਪਤੀਆਂ ਹੁੰਦੀਆਂ ਤਾਂ ਲੋਕ ਇਹਨਾਂ ਨੂੰ ਅੱਗੇ ਲੈ ਕੇ ਆਉਂਦੇ। ਠੀਕ ਹੈ, ਇੱਕ ਮੇਰੇ ਵੀਰ ਨੇ ਗੱਲ ਕੀਤੀ ਸੀ, ਕਾਂਗਰਸ ਨੇ ਐਜੂਕੇਸ਼ਨ ਦੀ ਗੱਲ ਕੀਤੀ ਸੀਗੀ। ਇਹ ਅਕਾਲੀ ਦਲ ਦੀ ਸਰਕਾਰ ਨੇ ਪਿਛਲੇ ਪਲਾਨ ਦੇ ਵਿੱਚ ਇੱਕ ਸਿਸਟਮ ਜਿਹੜੀ ਹੈਗੀ ਹੈ ਗਾਈਡਲਾਈਨ ਦਿੱਤੀ ਸੀ ਕਿ 8ਵੀਂ ਕਲਾਸ ਤੱਕ ਕਿਸੇ ਬੱਚੇ ਨੂੰ ਫੇਲ ਨਹੀਂ ਕੀਤਾ ਜਾਊਗਾ। ਜਦੋਂ 8ਵੀਂ ਕਲਾਸ ਤੱਕ ਕਿਸੇ ਬੱਚੇ ਨੂੰ ਫੇਲ ਨਹੀਂ ਕੀਤਾ ਜਾਊਗਾ ਤਾਂ 9ਵੀਂ 10ਵੀਂ ਉਹ ਕੱਢਦਾ ਹੀ ਨਹੀਂਗਾ। ਉਸ ਦਾ ਮਤਲਬ ਕੀ ਹੈ? ਸੋ ਕਾਂਗਰਸ ਹੈ ਜਿਹੜੀ ਉਹ ਵੀ ਉਸੇ ਲੀਹ ਤੇ ਚੱਲੀ ਹੋਈ ਹੈਗੀ। ਠੀਕ ਹੈ, ਉਹਨਾਂ ਦੇ ਹੁਣ ਜਾ ਕੇ ਸਕੂਲਾਂ ਦਾ ਹਾਲ ਦੇਖ ਲਓ, ਕੀ ਹਾਲ ਹੈ ਸਾਡੇ ਸਕੂਲਾਂ ਦਾ। ਕੀ ਕਹਿਣਾ ਤੁਹਾਡੇ ਤੇ ਸਵਾਲ ਖੜੇ ਕੀਤੇ ਆ, ਕੀ ਕਹਿਣਾ? ਮੈਡੀਕਲ ਦੀ ਆ। ਪਹਿਲਾਂ ਤੁਸੀਂ ਡਾਟਾ ਲੈ ਲਓ ਆਪਣੇ ਬਠਿੰਡੇ ਜ਼ਿਲ੍ਹੇ ਦਾ, ਤੁਸੀਂ ਇਹ ਦੇਖ ਲਓ ਕਿ ਦਿੱਲੀ ਤੋਂ ਕਿੰਨੇ ਮਰੀਜ਼ ਕੋਰੋਨਾ ਵਿੱਚ ਆ ਕੇ ਇੱਥੇ ਦਾਖਲ ਹੋਏ ਆ। ਪੰਜਾਬ ਦੇ ਲੋਕ ਇਹ ਤਾਂ ਹੈਗਾ ਕਿ ਕਿਸੇ ਹੋਰ ਸਟੇਟ 'ਚ ਤਾਂ ਨਹੀਂ ਜਾਂਦੇ। ਇਹ ਕਹਿੰਦੇ ਕਿ ਮੈਡੀਕਲ ਸਾਡਾ ਆਏ ਆ, ਸਿਹਤ ਸਹੂਲਤਾਂ ਸਾਡੀਆਂ ਆਏ ਆ। ਦਿੱਲੀ ਦੇ ਲੋਕ ਆ ਕੇ 2-3 ਵਾਰ ਤਾਂ ਮੈਨੂੰ ਕਿਸੇ ਦਾ ਫੋਨ ਆਇਆ ਕਿ ਮੈਨੂੰ ਯਾਰ ਬੈੱਡ ਦਵਾ ਦਿਓ, ਦਿੱਲੀ ਤੁਹਾਡੇ ਰਿਸ਼ਤੇਦਾਰ ਆ ਰਹੇ ਆ। ਘੱਟੋ ਘੱਟ 100 ਤੋਂ ਵੱਧ ਕਰੀਬ ਹੀ ਹੋਣੇ ਜ਼ਿਆਦੇ ਕਿਹੜੇ ਉਹਨਾਂ ਨੇ ਆ ਕੇ ਇਲਾਜ ਕਰਾਇਆ। ਦਿੱਲੀ ਹਾਰਟ ਜਾਂ ਆਦੇਸ਼ ਦੇ ਵਿੱਚ ਬਹੁਤ ਬੰਦੇ ਦਾਖਲ ਹੋਏ, ਮਿਕਸ ਦੇ ਵਿੱਚ ਆ ਕਿ ਦਿੱਲੀ ਤੋਂ ਆ ਕੇ ਹੋਏ ਆ। ਪੰਜਾਬ ਦੇ ਲੋਕ ਯਾਰ ਬਾਹਰ ਤਾਂ ਨਹੀਂ ਜਾਂਦੇ, ਕਿਸੇ ਵੀ ਪਾਰਟੀ ਸੰਬੰਧ ਰੱਖਦੇ ਹੋਣ
ਉਹਨਾਂ ਜੋਗੇ ਤਾਂ ਹੈਗੇ, ਸਾਹਮਣੇ ਵੀ ਆ। ਐਜੂਕੇਸ਼ਨ ਦੀ ਗੱਲ ਹੋਈ ਆ ਕਿ ਫੇਲ ਦੀ ਜਿਹੜੀ ਨੀਤੀ 8ਵੀਂ ਤੱਕ ਜਿਹੜਾ ਫੇਲ ਨਹੀਂ ਕਰਨਾ ਉਹ ਨੀਤੀ ਬਣਾ ਦਿੱਤੀ ਗਈ ਹੈ। ਪਹਿਲਾਂ ਮੈਂ ਜਿਹੜੇ ਹੈਲਥ ਸਿਸਟਮ ਤੇ ਵੀਰ ਜੀ ਨੇ ਗੱਲ ਕੀਤੀ ਸੀ ਕਿ ਅਕਾਲੀ ਦਲ ਦੀ ਕੀ ਦੇਣ ਹੈ। ਸਭ ਤੋਂ ਵੱਡੀ ਪ੍ਰਾਪਤੀ ਬਠਿੰਡੇ ਦੇ ਵਿੱਚ ਜੇ ਕੋਈ ਹੈ, ਬੀਬਾ ਹਰਸਿਮਰਤ ਕੌਰ ਬਾਦਲ ਜੀ ਬਠਿੰਡੇ ਜ਼ਿਲ੍ਹੇ ਨੂੰ, ਆਪਣੇ ਭੁੱਚੋ ਹਲਕਾ ਵੀ ਬਠਿੰਡੇ ਜ਼ਿਲ੍ਹੇ ਵਿੱਚ ਪੈਂਦਾ, ਏਮਜ ਹਸਪਤਾਲ ਬਣਾਇਆ, ਐਡੀ ਵੱਡੀ ਹੈਲਥ ਵਾਸਤੇ ਕੀਤਾ ਕਿ ਐਦਾਂ ਕਿਸੇ ਨੇ ਵੀ ਮੰਨ ਕਿਸੇ ਦਾ ਇਹਨਾਂ ਕੋਲੇ ਕੋਈ ਜਵਾਬ ਨਹੀਂ। ਇਹ ਤਾਂ ਕਰਾ ਕੇ ਜੀ ਬਾਦਲ ਸਾਹਿਬ ਨੇ ਐਂ ਕਰਤਾ ਜੀ, ਉਹ ਕੈਪਟਨ ਨੇ ਐਂ ਕਰਤਾ ਜੀ। ਤੁਸੀਂ ਦਿੱਲੀ ਤੁਹਾਡੀ ਸਰਕਾਰ ਹੈ, ਤੁਸੀਂ ਪੰਜਾਬ 'ਚ ਗਰੰਟੀਆਂ ਦਿੰਦੇ ਫਿਰਦੇ ਹੋ, ਉੱਥੇ ਦੱਸੋ ਇਹਨਾਂ ਨੇ ਕੀ ਕੀਤਾ? ਇੱਕ ਵੀ ਕੋਈ ਹਸਪਤਾਲ ਵੱਡਾ ਜਾਂ ਉਸ ਤੋਂ ਜੋ ਪਹਿਲਾਂ ਉਹ ਚੱਲ ਰਿਹਾ। ਅਸੀਂ ਬਠਿੰਡੇ ਦੀ ਇਹ ਗੱਲ ਕਰਦੇ, ਇਹਨਾਂ ਨੇ ਅਕਾਲੀ ਦਲ ਨੇ ਕੀ ਕੀਤਾ? ਅਕਾਲੀ ਦਲ ਸਭ ਤੋਂ ਵੱਡੀ ਪ੍ਰਾਪਤੀ ਹੈ ਏਮਜ ਹਸਪਤਾਲ ਹੈ। ਜੇ ਨਹੀਂ ਬਣਿਆ ਹੋਇਆ ਤਾਂ ਤੁਸੀਂ ਦੱਸੋ। ਸਿੱਖਿਆ ਨੀਤੀ ਬਾਰੇ ਕੀ ਕਹਿਣਾ? ਸਵਾਲ ਉੱਥੇ ਹੀ ਖੜਾ। ਸਿੱਖਿਆ ਨੀਤੀ ਦੇ ਵਿੱਚ ਜਿਹੜਾ 8ਵੀਂ ਤੱਕ ਬੱਚਿਆਂ ਨੂੰ ਫੇਲ ਨਹੀਂ ਕਰਨਾ, ਉਹਦੇ ਬਾਬਤ ਕੀ ਕਹਿਣਾ? ਕੀ ਉਹ ਜਾਇਜ਼ ਹੈ, ਸਹੀ ਸੀ? ਬਿਲਕੁਲ ਜੀ, ਉਹ ਜੋ ਇਹਨਾਂ ਨੇ ਦੇਖਿਆ ਗਿਆ ਸੀ ਕਿ ਸਰਕਾਰ ਦਾ ਛੋਟੇ ਬੱਚਿਆਂ ਤੇ ਜ਼ਿਆਦਾ ਪੜ੍ਹਾਈ ਦਾ ਪ੍ਰੈਸ਼ਰ ਨਾ ਪਵੇ ਤਾਂ ਕਿ ਬੋਝ ਬਣਦਾ ਹੈ, ਕਿਉਂਕਿ ਛੋਟੇ ਬੱਚੇ ਪਹਿਲਾਂ 6 ਆਪਾਂ ਪੜ੍ਹਦੇ ਰਹੇ ਹਾਂ, 6 ਸਾਲ ਦਾ ਜਾਂ 7 ਸਾਲ ਦੇ ਬੱਚੇ ਨੂੰ ਆਪਾਂ ਸਕੂਲ ਦੇ ਵਿੱਚ ਭਰਤੀ ਕਰਦੇ ਸੀ। ਹੁਣ ਜਿਹੜਾ ਉਹ ਹੈ ਕਿ 4 ਸਾਲ ਜਾਂ 3 ਸਾਲ ਦੇ ਬੱਚੇ ਨੂੰ ਆਪਾਂ ਛੋਟੇ ਤੋਂ ਉਹ ਕਰਵਾ ਦਿੰਦੇ, ਉਹ ਦੇਖ ਕੇ ਸਾਰਾ ਕੁਝ ਉਹ ਬਣਾਇਆ ਗਿਆ ਸੀ। ਸਿੱਖਿਆ ਨੀਤੀ ਦੀ ਗੱਲ ਆਈ ਜੀ, ਉਹਨਾਂ ਨੇ ਕਿਹਾ ਕਿ ਇਹ 8ਵੀਂ ਤੱਕ ਬੱਚਾ ਫੇਲ ਨਾ ਕਰਨਾ ਸਹੀ ਹੈ, ਕੀ ਕਹਿੰਦੇ ਹੋ? ਸਿੱਖਿਆ ਦੀ ਜਿਹੜੀ ਗੱਲ ਕਰਦੇ ਆ, ਜਿਹੜਾ ਇਹ ਕਹਿੰਦੇ ਵੀ 8ਵੀਂ ਤੱਕ ਫੇਲ ਨਾ ਕਰਨਾ, ਸਾਡੇ ਪਿੰਡ ਦੇ ਵਿੱਚੋਂ ਤਾਂ ਕਾਫੀ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਅੱਜ ਵਿਦੇਸ਼ ਬੈਠੇ ਆ। ਮੇਰੇ ਪਰਿਵਾਰ ਦੇ ਵਿੱਚੋਂ ਖੁਦ 4 ਬੱਚੇ, ਜੇ ਉਹ 8ਵੀਂ ਤੱਕ ਫੇਲ ਨਾ ਕਰਨ ਦਾ ਸੀਗਾ ਤੇ ਉਹਨਾਂ ਨੇ +2 ਕਰਕੇ ਆਈਲੈਟਸ ਕਿਵੇਂ ਕਰ ਲਈ? ਸਰਕਾਰੀ ਸਕੂਲ ਦੇ ਵਿੱਚ ਪੜ੍ਹ ਕੇ ਆਈਲੈਟਸ ਕਰਕੇ ਮੇਰੇ ਪਰਿਵਾਰ ਦੇ ਵਿੱਚੋਂ 4 ਬੱਚੇ ਅੱਜ ਵਿਦੇਸ਼ ਬੈਠੇ ਆ। ਦੂਜੀ ਇਹ ਗੱਲ ਕਰਦੇ ਸੀ ਸਿਹਤ ਦੀ। ਸਿਹਤ ਦੇ ਵਿੱਚ ਗੋਨਿਆਣੇ ਮੰਡੀ ਦੇ ਵਿੱਚ ਤੁਸੀਂ ਹਸਪਤਾਲ ਦੇਖੋ, 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ, ਹਸਪਤਾਲਾਂ ਦੀ ਨਿਗਾਹ ਮਾਰੀ, ਐਡਾ ਪਾਣੀ ਖੜਦਾ ਸੀ, ਬਿਲਡਿੰਗ ਦਾ ਖਸਤਾ ਹਾਲਤ, ਐਡੀ ਮਾੜੀ ਹਾਲਤ ਸੀ। ਮੇਰੇ ਪਿੰਡ ਡਿਸਪੈਂਸਰੀ ਹੈ ਨਹੀਂ ਸੀ। 13 ਲੱਖ ਰੁਪਏ ਦੀ ਲਾਗਤ ਨਾਲ ਅਸੀਂ ਹੁਣ ਡਿਸਪੈਂਸਰੀ ਬਣਾਈ ਹੈ। ਸਿਹਤ ਨਹੀਂ ਸਾਡੀ ਸਰਕਾਰ ਪੂਰਾ ਧਿਆਨ ਦੇ ਰਹੀ ਹੈ, ਐਜੂਕੇਸ਼ਨ ਨਹੀਂ ਪੂਰਾ ਧਿਆਨ ਦੇ ਰਹੀ। ਮੇਰੇ ਪਿੰਡ 'ਚ ਜਿਮ ਹੈ ਨਹੀਂ ਸੀ, ਅਕਾਲੀ ਦਲ ਦੀ ਸਰਕਾਰ ਵੇਲੇ ਮਰ ਗਏ ਸੀ ਜਿੰਮਾਂ ਕਹਿ ਕੇ। ਆ ਸਾਨੂੰ ਕੈਪਟਨ ਕੋਟ ਭਾਈ ਲੈ ਕੇ ਆਇਆ ਜਿਮ 14 ਲੱਖ ਦੀ, ਕੋਈ ਜਿਮ ਨਹੀਂ ਲਿਆ। ਮਿਹਨਤਾਂ ਕਰ ਰਿਹਾ ਅਕਾਲੀ ਦਲ ਲਿਆ, ਚਿੱਟਾ ਲਿਆ ਅਕਾਲੀ ਦਲ ਤਾਂ ਵੀ ਜਵਾਕ ਖਤਮ ਹੋ ਜਾਣ। ਜੀ ਅੱਗੇ ਤਾਂ ਘੱਟੋ ਘੱਟ 10-15 ਪਿੰਡਾਂ ਤੋਂ ਜਾ ਕੇ ਅਗਲਾ ਚਿੱਟਾ ਲੈ ਕੇ ਆਉਂਦਾ ਸੀ, ਹੁਣ ਹਰ ਘਰ ਚਿੱਟਾ ਵੀ ਮਿਲੀ ਜਾਂਦਾ, ਘਰ ਚਿੱਟਾ। ਇਹਨਾਂ ਨੇ ਵਾਅਦਾ ਕੀਤਾ ਸੀ ਕਿਤੇ ਬੰਦ। ਹਾਂਜੀ, ਚਿੱਟੇ ਦਾ ਤਾਂ ਆਏ ਆ ਜੀ। ਚਿੱਟਾ ਪਹਿਲਾਂ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ ਸੀਗਾ। ਅਕਾਲੀ ਦਲ ਨੇ ਬਹੁਤ ਤਕੜੇ ਹੋ ਕੇ ਵੱਡੇ ਮਗਰਮੱਛ ਵੜ ਕੇ ਅੰਦਰ ਜੇਲ੍ਹਾਂ ਜਿੱਤੇ ਹੋਏ ਸੀ। ਜਦੋਂ ਕਾਂਗਰਸ ਸਰਕਾਰ ਆ ਗਈ ਉਦੋਂ ਦੁੱਗਣਾ ਹੋ ਗਿਆ, ਮੌਤਾਂ ਵੀ ਦੁੱਗਣੀਆਂ ਹੋ ਗਈਆਂ। ਰਹੀ ਗੱਲ ਆਮ ਪਾਰਟੀ ਦੀ, ਜਿਹੜੇ ਆਮ ਪਾਰਟੀ ਵਾਲੇ ਕਰਦੇ ਕਹਿੰਦੇ ਸਾਡਾ ਦਿੱਲੀ ਦੇ ਵਿੱਚ ਕਲੀਨਿਕ ਹੈ, ਸਕੂਲ ਹੈ। ਮੈਂ ਇਹਨਾਂ ਨੂੰ ਕਹਿਣਾ ਵੀ ਸਾਡੇ ਕੋਠੇ ਨੱਥਾ ਸਿੰਘ ਸਕੂਲ ਆ 10ਵੀਂ ਦਾ, ਸਾਡੇ ਸਕੂਲ ਨਾ ਆ ਕੇ ਜ਼ਿਲ੍ਹੇ ਦੇ ਵਿੱਚ ਇਹਨਾਂ ਦਾ ਆਪਦਾ ਇੱਕ ਵੀ ਸਕੂਲ ਦਿੱਲੀ ਵਾਲਾ ਵਿਖਾ ਦੇਣ ਤੇ ਅਸੀਂ ਇਹਨਾਂ ਨੂੰ ਮੰਨ ਲਾਂਗੇ। ਚਿੱਟੇ ਦੀ ਗੱਲ ਹੋਈ ਆ ਜੀ, ਚਿੱਟੇ ਦੀ ਗੱਲ ਹੋਈ ਹੈ। ਪਤਾ ਕੀ ਗੱਲ ਆ, ਸਾਡੀ ਕਾਂਗਰਸ ਦੀ ਸ਼ੀਲਾ ਦੀ ਸਰਕਾਰ ਸੀ 15 ਸਾਲ। ਕੇਜਰੀਵਾਲ ਨੇ ਕੱਲੀਆਂ ਕੂਚੀਆਂ ਮਾਰ ਕੇ ਉਹ ਸਕੂਲਾਂ ਨੂੰ ਮਤਲਬ ਰੰਗ ਰੋਗਨ ਕਰਕੇ ਆਪ ਦਾ ਨਾਮ ਪਾਤਾ। ਇੱਥੇ ਪੰਜਾਬ ਦੇ ਵਿੱਚ ਵੀ ਇਹੀ ਗੱਲ ਚਾਹੁੰਦਾ ਉਹ ਵੀ ਮੈਂ ਜਿਹੜੇ ਕਾਂਗਰਸ ਦੇ ਜਾਂ ਅਕਾਲੀ ਦਲ ਵੇਲੇ ਦੇ ਵੀ ਸਕੂਲ ਬਣੇ ਪਿਛਲੇ, ਮੈਂ ਨਹੀਂ ਕਹਿਣਾ ਚਾਹੁੰਦਾ ਇਹ ਗੱਲ। ਉਹ ਮਤਲਬ ਉਹਨਾਂ ਨੂੰ ਕੂਚੀਆਂ ਮਾਰ ਕੇ ਜਿਹੜੇ ਪੁਲ ਵੱਡੇ ਬਣੇ ਸਾਰੇ, ਕੋਈ ਦਿੱਲੀ ਮਾਡਲ ਨਹੀਂ ਵੱਡਾ। 22 ਦਿਨਾਂ ਤੇ ਉਹ ਪ੍ਰੋਫੈਸਰ ਰੱਖਦਾ, 22 ਦਿਨਾਂ ਬਾਅਦ ਉਹਨਾਂ ਨੂੰ ਹਟਾ ਕੇ ਤੇ ਫੇਰ ਉਹਨਾਂ ਦੀ ਪਰਮਿਸ਼ਨ ਵਧਾਈ ਜਾਂਦੀ ਹੈ 22 ਦਿਨਾਂ ਵਾਸਤੇ। ਜਿਹੜੀ 8 ਲੱਖ ਨੌਕਰੀ ਦੀ ਗੱਲ ਕਰਦਾ ਸੀ, 440 ਨੌਕਰੀਆਂ ਦਿੱਤੀਆਂ ਉਹਨੇ। ਜੇ ਅੱਜ ਸਾਡਾ ਕੈਂਟਰ ਵੀ ਪੰਜਾਬ ਦਾ ਨੰਬਰ ਦਾ ਵੜਦਾ ਨਾ ਦਿੱਲੀ ਦੇ ਵਿੱਚ, ਉਹਦਾ 800 ਰੁਪਿਆ ਇੱਕ ਗੇੜੇ ਦਾ ਖਰਚਾ। ਦਿੱਲੀ ਦੇ ਵਿੱਚ ਬਹੁਤ ਵੱਡਾ ਭ੍ਰਿਸ਼ਟਾਚਾਰ ਆ। ਐਡੀ ਗੱਲ ਨਹੀਂ ਕੋਈ ਦਿੱਲੀ ਮਾਡਲ ਲੈ ਕੇ ਆਊ, ਸਾਡਾ ਪੰਜਾਬ ਮਾਡਲ ਹੀ ਸਾਨੂੰ ਚੰਗਾ। ਬਾਦਲਾਂ ਦੀਆਂ ਬੱਸਾਂ ਦਿੱਲੀ ਵੜਦੀਆਂ ਹੈਗੀਆਂ, ਪੰਜਾਬ ਸਰਕਾਰ ਦੀ ਕੋਈ ਬੱਸ ਨਹੀਂ ਦਿੱਲੀ ਵੜਨ ਦਿੱਤੀ ਜਾਂਦੀ। ਬੱਸਾਂ ਦੀ 1 ਕਰੋੜ ਦੀ ਕਮਾਈ ਆ, ਜਿਹਦੇ ਚੋਂ ਕੇਜਰੀਵਾਲ ਹਿੱਸਾ ਲੈਂਦਾ। ਬਾਦਲਾਂ ਦੀਆਂ ਬੱਸਾਂ ਦੀ ਰੋਜ਼ ਦੀ 1 ਕਰੋੜ ਦੀ ਕਮਾਈ ਆ। ਸਾਡੀਆਂ ਬੱਸਾਂ ਦਾ 1200 ਰੁਪਿਆ ਕਿਰਾਇਆ, ਏਅਰਪੋਰਟ ਤੋਂ ਲੈ ਕੇ ਅੰਮ੍ਰਿਤਸਰ ਤੱਕ। ਬਾਦਲ ਦੀਆਂ ਬੱਸਾਂ ਦਾ 2800 ਰੁਪਿਆ ਕਿਰਾਇਆ। ਇਹ ਕੋਈ ਦਿੱਲੀ ਮਾਡਲ ਨਹੀਂ ਨਾ ਹੋ ਸਕਦਾ। ਇੱਕ ਬਾਈ ਜੀ ਨੇ ਗੱਲ ਕਰੀ ਸੀ ਵੀ ਕੇਜਰੀਵਾਲ ਦੀ ਜਿਹੜੀ ਸਿਹਤ ਸਹੂਲਤਾਂ ਦੀ ਫੂਕ ਨਿਕਲੀ ਹੈ। ਕਹਿੰਦੇ ਵੀ ਦਿੱਲੀ 'ਚ ਸਪੇਸ ਘੱਟ ਹੈ, ਲੁਧਿਆਣਾ ਬਹੁਤ ਵੱਡਾ ਤੇ ਕੰਜਸਟਡ ਸ਼ਹਿਰ ਹੈ, ਲੁਧਿਆਣੇ ਦੇ ਵਿੱਚ ਵੀ ਬਹੁਤ ਕੇਸ ਆ ਸਕਦੇ ਸੀ। ਕੇਜਰੀਵਾਲ ਦਾ ਜਿਹੜਾ ਸਿਹਤ ਮਾਡਲ ਆ ਉਹ ਬਿਲਕੁਲ ਫੇਲ ਹੈ। ਕਰੋਨਾ ਦੌਰਾਨ ਇਲਾਜ ਤਾਂ ਦਿੱਲੀ ਤੋਂ ਪੰਜਾਬ 'ਚ ਕਰਵਾਇਆ ਆ ਕੇ ਉਹਨਾਂ ਨੇ, ਲੋਕਾਂ ਨੇ ਕਿਉਂ ਕਰਾਇਆ? ਜੇ ਪੰਜਾਬ 'ਚ ਸਿਹਤ ਸਹੂਲਤਾਂ ਵਧੀਆ ਤਾਂ ਹੀ ਕਰਾਇਆ। ਉੱਥੇ ਤਾਂ ਹਾਹਾਕਾਰ ਮੱਚੀ ਵੀ ਸੀ, ਉਦੋਂ ਕਿੱਧਰ ਗਏ ਵੈਸੇ ਇਹਨਾਂ ਦਾ ਦਿੱਲੀ ਮਾਡਲ? ਸਿੱਖ ਅਸੀਂ ਘੱਟ ਗਿਣਤੀ 'ਚ। ਜੇ 370 ਦੀ ਧਾਰਾ ਬੀਜੇਪੀ ਨੇ ਤੋੜੀ, 1 ਮਿੰਟ ਜੀ, ਜੇ 370 ਦੀ ਧਾਰਾ ਬੀਜੇਪੀ ਨੇ ਤੋੜੀ ਤੇ ਕੇਜਰੀਵਾਲ ਨੇ ਬਹੁਤ ਵੱਡਾ ਉਹਦਾ ਸਮਰਥਨ ਕੀਤਾ ਮੋਦੀ ਸਰਕਾਰ ਦਾ, ਤੇ ਸਾਡੀ ਘੱਟ ਗਿਣਤੀਆਂ। ਜਵਾਬ ਲੈ ਲਈਏ। ਹਾਂਜੀ ਵੀਰ ਜੀ, ਕੀ ਕਹਿਣਾ ਤੁਹਾਡਾ ਕਿ ਕੋਵਿਡ ਦੇ ਵਿੱਚ ਪੰਜਾਬ ਦੇ ਵਿੱਚ ਟ੍ਰੀਟਮੈਂਟ ਹੁੰਦਾ ਰਿਹਾ, ਦਿੱਲੀ ਸਰਕਾਰ ਇਲਾਜ ਦੇਣ ਦੇ ਵਿੱਚ ਜਿਹੜੀ ਸਫਲ ਹੈ ਉਹ ਨਹੀਂ ਰਹੀ ਹੈ, ਤੇ ਪੰਜਾਬ ਦੇ ਵਿੱਚ ਉਹ ਮਾਡਲ ਕਿਵੇਂ ਸਥਾਪਿਤ ਹੋ ਜਾਊਗਾ? ਪੰਜਾਬ ਦੇ ਵਿੱਚ ਕਿੱਦਾਂ ਉਹ ਚੀਜ਼ਾਂ ਹੋਣਗੀਆਂ? ਇਹੋ ਜੀ ਕੋਈ ਗੱਲ ਨਹੀਂ ਗੀ। ਦਿੱਲੀ ਸਰਕਾਰ ਵੱਲੋਂ ਬਹੁਤ ਵਧੀਆ ਜਿਹੜੀਆਂ ਸਿਹਤ ਸਹੂਲਤਾਂ ਆਈਆਂ ਉਹ ਦਿੱਤੀਆਂ ਗਈਆਂ ਕਰੋਨਾ ਟਾਈਮ ਵੇਲੇ ਵੀ,
ਔਰ ਉਸ ਤੋਂ ਪਹਿਲਾਂ ਵੀ ਤੇ ਹੁਣ ਵੀ ਦਿੱਲੀ ਸਰਕਾਰ ਨੇ ਬਹੁਤ ਵਧੀਆ ਸਿਹਤ ਸਹੂਲਤਾਂ ਲੋਕਾਂ ਨੂੰ ਪ੍ਰੋਵਾਈਡ ਕਰਵਾਈਆਂ ਹੈਗੀਆਂ। ਇਹਨਾਂ ਨੂੰ ਪੁੱਛ ਲਓ, ਜਦੋਂ ਇਹਨਾਂ ਦੇ ਲੀਡਰ ਬਿਮਾਰ ਹੁੰਦੇ ਆ ਤਾਂ ਕਿੱਥੋਂ ਜਾ ਕੇ ਇਲਾਜ ਕਰਵਾਉਂਦੇ ਆ? ਸਾਰੇ ਦਿੱਲੀ ਭੱਜਦੇ ਹੈਗੇ। ਕੀ ਪੰਜਾਬ ਦੇ ਵਿੱਚ ਹਸਪਤਾਲ ਮੁੱਕ ਗਏ? ਪੰਜਾਬ ਦੇ ਵਿੱਚੋਂ ਆਪਣਾ ਟ੍ਰੀਟਮੈਂਟ ਕਿਉਂ ਨਹੀਂ ਕਰਾਉਂਦੇ? ਜਿਨ੍ਹਾਂ ਹਸਪਤਾਲਾਂ ਦੇ ਵਿੱਚੋਂ ਅਸੀਂ ਜਾ ਕੇ ਇਲਾਜ ਕਰਵਾਉਣੇ ਹੈਗੇ ਪੰਜਾਬ ਦੇ ਵਿੱਚੋਂ, ਉਹਨਾਂ ਹਸਪਤਾਲਾਂ ਦੇ ਵਿੱਚ ਜਾ ਕੇ ਇਲਾਜ ਕਿਉਂ ਨਹੀਂ ਕਰਵਾਉਂਦੇ? ਕਰੋਨਾ ਟਾਈਮ ਤੇ ਕਾਫੀ ਸਾਰੇ ਇਹਨਾਂ ਦੇ ਲੀਡਰ ਹੈ ਜਿਹੜੇ ਇਹਨਾਂ ਨੂੰ ਕਰੋਨਾ ਹੋਇਆ ਸੀਗਾ, ਤਾਂ ਉਹਨਾਂ ਨੇ ਪੰਜਾਬ ਦੇ ਹਸਪਤਾਲਾਂ ਤੋਂ ਟ੍ਰੀਟਮੈਂਟ ਕਿਉਂ ਨਹੀਂ ਲਿਆਗਾ ਜੀ? ਥੋੜਾ ਜਿਹਾ ਇਹਨਾਂ ਦਾ ਚਾਨਣਾ ਪਾ ਦਿਓ ਜੀ। ਇਹਨਾਂ ਦੀ ਜਿਹੜੀ ਇਹ ਗੱਲ ਕਰਦੇ ਆ ਸਿਹਤ ਸਹੂਲਤਾਂ ਦੀ, ਵੀ ਇੱਥੋਂ ਵਾਲੇ ਲੀਡਰ ਦਿੱਲੀ ਇਲਾਜ ਕਰਾਉਣ ਜਾਂਦੇ ਆ। ਦਿੱਲੀ ਤੋਂ ਇਹਨਾਂ ਦਾ ਕੇਜਰੀਵਾਲ ਬੰਗਰੌਲ ਆਪਦੀ ਖਾਂਸੀ ਠੀਕ ਕਰਾਉਣਗੇ, ਇਹਨਾਂ ਤੋਂ ਆਪਦੀ ਖਾਂਸੀ ਨਹੀਂ ਠੀਕ ਕਰਾਈ ਗਈ। ਜੀ ਇੱਕ ਮਿੰਟ ਜੀ ਜਵਾਬ ਲੈ ਲਈਏ ਹਾਂਜੀ। ਇਹ ਤਾਂ ਗੱਲ ਉੱਥੇ ਹੀ ਖੜ ਗਈ ਨਾ। ਅਸੀਂ ਕਹੀ ਜਾਂਦੇ ਆ ਵੀ ਪੰਜਾਬ ਵਾਲੇ ਲੀਡਰ ਉਹ ਦਿੱਲੀ ਜਾ ਰਹੇ ਆ, ਦਿੱਲੀ ਵਾਲਾ ਬੰਗਲੌਰ ਵਾ ਗਿਆ ਹਨਾ, ਪਰ ਰੌਲਾ ਸਾਡੇ ਆਮ ਲੋਕਾਂ ਦੇ ਵਾਸਤੇ ਇਹਨਾਂ ਨੇ ਕੀ ਕੀਤਾ ਹੈਗਾ? ਜਿਹੜੇ ਆਮ ਲੋਕ ਹੈ, ਆਮ ਪਬਲਿਕ ਹੈ ਜਿਹੜੀ, ਉਹਨਾਂ ਵਾਸਤੇ ਸਾਨੂੰ ਸਿਹਤ ਸਹੂਲਤਾਂ ਕਿੰਨੀਆਂ ਕੁ ਦਿੱਤੀਆਂ ਹੈਗੀਆਂ ਕਾਂਗਰਸ ਸਰਕਾਰ ਨੇ ਜਾਂ ਅਕਾਲੀ ਦਲ ਸਰਕਾਰ ਨੇ? ਸਾਡੇ ਹਸਪਤਾਲਾਂ ਦਾ ਬੁਰਾ ਹਾਲ ਹੈ। ਜਿਹੜੀ ਡਿਸਪੈਂਸਰੀ ਦੀ ਗੱਲ ਕਰਦੇ ਆ, ਆ ਮੈਟਰਨਿਟੀ ਸੈਂਟਰ ਹੁਣ ਬਣਾਇਆ ਇਹਨਾਂ ਨੇ, ਠੀਕ ਹੈ, ਬਾਕੀ ਸਾਰਾ ਹਸਪਤਾਲ ਦਾ ਉਹੀ ਹਾਲ ਹੈਗਾ, ਉਹੀ ਨੀਮ ਹੈ, ਉਸੇ ਤਰ੍ਹਾਂ ਪਾਣੀ ਭਰਦਾ ਹੈਗਾ, ਉਸੇ ਤਰ੍ਹਾਂ ਸਾਰਾ ਸਿਸਟਮ ਚੱਲ ਰਿਹਾ। ਬਠਿੰਡੇ ਹਸਪਤਾਲ ਜਾ ਕੇ ਦੇਖ ਲਓ, ਉਹਦਾ ਵੀ ਉਹੀ ਸਿਸਟਮ ਹੈਗਾ। ਹਸਪਤਾਲਾਂ 'ਚ ਪੂਰੇ ਡਾਕਟਰ ਹੈ ਨਹੀਂ, ਡਾਕਟਰ ਹੈਗੇ, ਦਵਾਈਆਂ ਹੈ ਨਹੀਂ। ਜੇ ਦਵਾਈਆਂ ਮਿਲ ਜਾਂਦੀਆਂ ਉੱਥੇ ਉਹ ਦਵਾਈ ਨਹੀਂ, ਜੇ ਡਾਕਟਰ ਜ਼ਿਆਦਾ ਦਵਾਈ ਜਿਹੜੀ ਬਾਹਰੋਂ ਲਿਖ ਦਿੰਦੇ ਆ, ਜਿਨ੍ਹਾਂ ਦੇ ਇੰਨੇ ਲੱਖਾਂ ਦੇ ਰੁਪਈਆਂ ਦਾ ਖਰਚਾ ਇਲਾਜ ਤੇ ਆ ਜਾਂਦਾ, ਮਰੀਜ਼ ਤੜਫਦੇ ਮਰ ਜਾਂਦੇ, ਦਵਾਈ ਲੈ ਨਹੀਂ ਸਕਦੇ, ਉਹਨਾਂ ਨੂੰ ਵੱਡੇ ਹਸਪਤਾਲਾਂ ਵੱਲ ਮੂੰਹ ਕਰਨਾ ਪੈਂਦਾ, ਪਰ ਉੱਥੋਂ ਵੀ ਉਹ ਇਲਾਜ ਕਰਨ ਨੂੰ ਮਰ ਜਾਂਦੇ ਆ। ਕਿੱਥੋਂ ਖਰਚਾ ਭਰਨ? ਪੰਜਾਬ ਸਰਕਾਰ ਹਸਪਤਾਲਾਂ 'ਚ ਜੇ ਡਾਕਟਰ ਹੀ ਨਹੀਂ ਪੂਰੇ ਕਰ ਸਕੀ, ਹੋਰ ਇਹ ਸਿਹਤ ਸਹੂਲਤਾਂ ਕੀ ਦੇਵੇਗੀ? ਇੱਕ ਸਵਾਲ ਮੈਂ ਰੱਖਦਾ ਕਿ ਸਰਕਾਰ ਅਕਾਲੀ ਦਲ ਦੀ ਰਹੀ ਆ, 10 ਸਾਲ ਅਕਾਲੀ ਦਲ ਦੀ ਸਰਕਾਰ ਨੇ ਜਾਂ ਅਕਾਲੀ ਦਲ ਬਾਦਲ ਨੇ ਰਾਜ ਕੀਤਾ ਪੰਜਾਬ ਦੇ ਵਿੱਚ। 5 ਸਾਲ ਕੈਪਟਨ ਅਮਰਿੰਦਰ ਸਿੰਘ ਰਹੇ ਆ, ਚਰਨਜੀਤ ਸਿੰਘ ਚੰਨੀ ਰਹੇ ਆ। ਸਿਹਤ ਸਹੂਲਤਾਂ ਤੇ ਐਜੂਕੇਸ਼ਨ ਦੀ ਆਪਾਂ ਗੱਲ ਕਰਦੇ ਆ, ਵੱਡੇ ਮੁੱਦੇ ਨੇ, ਸਾਡੀ ਨੌਜਵਾਨੀ ਨਾਲ ਜੁੜੇ ਹੋਏ ਮੁੱਦੇ ਨੇ। ਐਜੂਕੇਸ਼ਨ ਤੇ ਸਿਹਤ ਦਾ ਇੰਨਾ ਹਾਲ ਮਾੜਾ ਕਿਉਂ ਹੈ? ਤੁਹਾਡੀ 5 ਸਾਲ ਸਰਕਾਰ ਰਹੀ ਹੈ, ਕੀ ਸੁਧਾਰ ਹੋਏ ਹੈ? ਜਿਹੜੀ ਸਿਹਤ ਸਹੂਲਤਾਂ ਦੀ ਗੱਲ ਹੈ, ਮੈਂ ਬਾਹਲੀ ਦੂਰ ਨਹੀਂ, ਗੋਨਿਆਣਾ, ਆਪਾਂ ਗੋਨਿਆਣੇ ਦੇ ਵਿੱਚ ਖੜੇ ਆ। 10 ਰੁਪਈਆਂ ਦੀ ਪਰਚੀ ਕਟਾ ਕੇ ਇਲਾਜ ਹੁੰਦਾ ਇੱਥੇ ਗੋਨਿਆਣਾ, ਤੇ ਜਾ ਕੇ ਬਿਲਡਿੰਗ ਵੀ ਵੇਖ ਲਓ, ਕਾਂਗਰਸ ਸਰਕਾਰ ਦੇ ਦੌਰਾਨ ਹੀ ਬਿਲਡਿੰਗ ਬਣੀ ਹੈ, ਕਿੰਨੀ ਸੋਹਣੀ ਬਿਲਡਿੰਗ ਹੈ। ਅਲਟਰਾਸਾਊਂਡ ਹੈ, ਚਾਹੇ ਕੋਈ ਟੈਸਟ ਹੈ, ਜਿਹੜਾ ਵੀ ਟੈਸਟ ਹੈ ਤੇ ਅਲਟਰਾਸਾਊਂਡ ਹੈ, ਚਾਹੇ ਬਾਕੀ ਜੇ ਕੋਈ ਕਹਿੰਦੇ ਨਾ ਵੀ ਡਾਕਟਰ ਹੈ ਨਹੀਂ, ਗੋਨਿਆਣਾ ਮੰਡੀ ਦੇ ਵਿੱਚ ਜਾ ਕੇ ਜਿੰਨਾ ਵੀ ਸਟਾਫ ਹੈ, ਸਾਰਾ ਸਟਾਫ ਪੂਰਾ ਹੈ। ਜਿੰਨੇ ਪਿੰਡ ਆਉਂਦੇ ਆ ਆਸੇ-ਪਾਸੇ ਵਾਲੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਘੱਟ ਜਾਂਦੇ ਆ। ਬਿਲਡਿੰਗ ਦੇਖੋ, ਕਿਸੇ ਪ੍ਰਾਈਵੇਟ ਹਸਪਤਾਲ ਦੀ ਇਹੋ ਜਿਹੀ ਬਿਲਡਿੰਗ ਨਹੀਂ ਹੋਣੀ ਜਿਹੋ ਜਿਹੀ ਗੋਨਿਆਣੇ ਮੰਡੀ ਹਸਪਤਾਲ। ਐਜੂਕੇਸ਼ਨ ਦੀ ਗੱਲ ਕਰੀਏ, ਐਜੂਕੇਸ਼ਨ ਜ਼ਰੂਰੀ ਆ ਜੀ। 100 ਦੇ ਕਰੀਬ ਬੱਚੇ ਹਰ ਮਹੀਨੇ ਗੋਨਿਆਣੇ ਦੇ ਸਰਕਾਰੀ ਹਸਪਤਾਲ 'ਚ ਜਨਮ ਲੈਂਦੇ ਆ ਸਿਹਤ ਸਹੂਲਤਾਂ ਨੂੰ ਲੈ ਕੇ। ਜੀ ਅਕਾਲੀ ਦਲ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦੇ ਆ, ਐਜੂਕੇਸ਼ਨ ਤੇ ਸਿਹਤ ਸਹੂਲਤਾਂ ਦੀ ਗੱਲ ਕਰਾਂਗੇ। ਸਿਹਤ ਸਹੂਲਤਾਂ ਦੀ ਗੱਲ ਦੱਸਦਾ ਸੀ। ਸਰਕਾਰ ਨਾ ਹੋਣ ਦੇ ਬਾਵਜੂਦ ਵੀ ਐਮਪੀ ਕੋਟੇ 'ਚੋਂ ਕਰੋਨਾ ਮਹਾਮਾਰੀ ਦੇ ਦਰਮਿਆਨ 75 ਲੱਖ ਰੁਪਏ ਦਾ ਆਕਸੀਜਨ ਪਲਾਂਟ ਬੀਬਾ ਹਰਸਿਮਰਤ ਕੌਰ ਨੇ ਆਪਦੇ ਕੋਟੇ 'ਚੋਂ ਲਵਾਇਆ ਹੈ। ਹੌਟਲਾਈਨ ਜਿਹੜੀ ਸਪੈਸ਼ਲ ਹੌਟਲਾਈਨ ਭੋਖੜੇ ਤੋਂ, ਉਹ ਹੌਟਲਾਈਨ ਪਵਾ ਕੇ ਦਿੱਤੀ ਹੈ ਬਿਜਲੀ ਦੀ। ਮਤਲਬ ਕੋਈ ਵੀ ਅਸੀਂ ਬੀਬਾ ਨੇ ਜੋ ਵੀ ਕੋਟੇ 'ਚ ਉਹਨੂੰ ਹਸਪਤਾਲ ਬਾਰੇ ਕਿਹਾ, ਉਹ ਕਰਵਾ ਕੇ ਦਿੱਤਾ ਹੈ। ਬਿਹਤਰ ਇਲਾਜ ਲਈ ਅਕਾਲੀ ਦਲ ਨੇ ਆਪਦੀ ਸਰਕਾਰ ਦੇ ਦਰਮਿਆਨ ਤੇ ਸਰਕਾਰ ਤੋਂ ਬਾਹਰ ਹੋਣ ਦੇ ਬਾਵਜੂਦ ਵੀ ਹਸਪਤਾਲ ਦੀ ਸਿਹਤ ਸਹੂਲਤਾਂ ਲਈ ਕੰਮ ਕੀਤਾ ਹੈ। ਜੀ ਇੱਕ ਸਾਨੂੰ ਬੇਨਤੀ ਆ, ਝਾੜੂ ਵਾਲੇ ਕਹਿੰਦੇ ਰਹਿੰਦੇ ਆ ਕਿ ਕਾਂਗਰਸ ਜਾਂ ਅਕਾਲੀ ਦਲ ਲੋਕਾਂ ਨੂੰ ਗਲੀਆਂ ਨਾਲੀਆਂ 'ਚ ਤੋਰਦੀ ਫਿਰਦੀ ਰਹਿੰਦੀ ਆ ਵਿਕਾਸ ਦੇ ਨਾਂ ਤੇ। ਇਹਨਾਂ ਦੇ 4 ਐਮਪੀ ਪਿਛਲੀ ਵਾਰ ਸੀ, 1 ਐਮਪੀ ਹੁਣ ਜਿੱਤਿਆ ਵਾ ਇਹਨਾਂ ਦਾ। ਇਹਨਾਂ ਨੂੰ ਇਹ ਪੁੱਛ ਲਓ ਕਿ ਬੀਬਾ ਹਰਸਿਮਰਤ ਕੌਰ ਨੇ 75 ਲੱਖ ਦਾ ਇੱਕ ਲਿਆਂਦਾ, ਇੱਥੇ ਲਿਆਂਦਾ ਆਪਣਾ ਆਕਸੀਜਨ ਪਲਾਂਟ, ਇੱਕ ਤਲਵੰਡੀ ਸਾਬੋ, ਇਕੱਠੇ ਦੋਨੇ ਲਾਏ ਆਪਾਂ। ਤੁਸੀਂ ਇਹ ਦੱਸ ਦਿਓ ਵੱਡੇ ਪ੍ਰੋਜੈਕਟ ਇਹਨਾਂ ਦੇ ਐਮਪੀਆਂ ਨੇ ਕਿੱਥੇ ਲਾਤੇ? ਕਿਸੇ ਨੂੰ ਤੇ ਬੈਂਚ ਰੱਖਤੇ, ਪੈਸੇ ਇੱਧਰ ਉੱਧਰ ਕਰ ਲਏ ਜਾਂ ਐਂ ਲਾਈ ਆ ਗਏ। ਇਹਨਾਂ ਦਾ ਕਿਹੜੇ ਐਮਪੀ ਨੇ ਕਿਹੜਾ ਪ੍ਰੋਜੈਕਟ ਲੈ ਕੇ ਆਂਦਾ ਕਿਸੇ ਵੀ ਹਲਕੇ ਦੇ ਵਿੱਚ? ਇੱਕ ਨੇ ਵੀ ਨਹੀਂ ਦਿੱਤਾ ਹੋਣਾ। ਗੱਲਾਂ ਵੱਡੀਆਂ ਕਰਦੇ ਆ ਜਾਂ ਕੁਝ ਵੀ, ਇੱਕ ਵੀ ਐਮਪੀ ਨੇ ਕੋਈ ਪ੍ਰੋਜੈਕਟ ਨਹੀਂ ਦਿੱਤਾ ਹੋਣਾ। 1.5 ਕਰੋੜ ਦਾ ਮਿੰਟ ਕਹਿ ਕੇ ਅਸੀਂ ਲਿਆ ਕੇ ਦੋਨੇ ਥਾਈ ਪ੍ਰੋਜੈਕਟ ਲਵਾਏ, ਬੀਬਾ ਜੀ ਆਪ ਆ ਕੇ ਉਦਘਾਟਨ ਕਰਕੇ ਗਏ ਉਹਨਾਂ ਦੇ। ਕੇਜਰੀਵਾਲ ਦੇ ਪੈਰ ਥੱਲੇ ਵਟੇਰਾ ਆਇਆ ਦਿੱਲੀ 'ਚ। ਅਸੀਂ ਟਰਾਂਸਪੋਰਟਰ ਹਾਂ, ਪਹਿਲਾਂ ਮੈਂ 1995 ਤੋਂ ਟਰਾਂਸਪੋਰਟਰ ਬਣਿਆ ਹੋਇਆ, ਉਦੋਂ ਦੀਆਂ ਸਾਡੀਆਂ ਗੱਡੀਆਂ ਚੱਲਦੀਆਂ। ਦਿੱਲੀ ਸਾਡੀ ਇਹ ਐਡੀ ਛਿੱਲ ਲਾਉਂਦੇ ਅੱਗਿਆਂ ਦੀ, ਤੁਸੀਂ ਐਂ ਮੰਨ ਲਓ 2500 ਰੁਪਏ ਤੱਕ ਸਾਡੀ ਪਰਚੀ ਕੱਢਦੇ ਆ ਐਂਟਰ ਹੋਣ ਦੀ ਦਿੱਲੀ ਦੇ ਵਿੱਚ। ਠੀਕ ਹੈ ਜੀ, ਉਹ ਕੰਮ ਇਹ ਪੰਜਾਬ ਦੇ ਵਿੱਚ ਭਾਲਦਾ ਵੀ ਪੰਜਾਬ 'ਚੋਂ ਬਾਹਰ ਦੀ ਗੱਡੀ ਐਂਟਰ ਹੋਊਗੀ ਨਾ ਤੇ ਮੈਂ ਪਰਚੀ ਉਹਨੂੰ ਵੀ ਲਾਊਂਗਾ। ਇਹ ਮੁੰਨਣ ਨੂੰ ਫਿਰਦਾ ਪੰਜਾਬ ਨੂੰ ਕੇਜਰੀਵਾਲ, ਇਹ ਹਾਲ ਹੈ ਇਹਨਾਂ ਲੋ। ਕੀ ਕਹਿਣਾ ਇਸ ਚੀਜ਼ ਬਾਰੇ ਕਿ ਜਿਹੜਾ ਕੇਜਰੀਵਾਲ ਮਾਡਲ ਆ ਉਹਨਾਂ ਨੂੰ ਸਿੱਧੇ ਤਰ੍ਹਾਂ ਫੇਲ ਸਾਬਤ ਕਰ ਰਹੇ ਆ? ਸਰ ਪਹਿਲਾਂ ਤਾਂ ਜਿਹੜੇ ਇਹ 1.5 ਕਰੋੜ ਜਾਂ 2 ਕਰੋੜ ਜਾਂ 8 ਕਰੋੜ ਦੇ ਪ੍ਰੋਜੈਕਟ ਦੀ ਗੱਲ ਕਰਦੇ ਆ, ਇਹਨਾਂ ਦਾ ਅਬਜੈਕਟਿਵ ਬਾਈਪਾਸ ਤੇ ਸਾਡੀ ਮੰਡੀ ਦਾ ਪਲਾਂਟ ਲੱਗਿਆ ਸੀਵਰੇਜ ਦਾ, ਉੱਥੇ ਬੂੰਦ ਵੀ ਪਾਣੀ ਦੀ ਪਹੁੰਚੀ ਹੋਵੇ ਦੱਸਣ। ਬੂੰਦ ਵੀ 11 ਚ ਸੀਵਰੇਜ ਪਵਾਇਆ ਸੀ ਇਹਨਾਂ ਨੇ, ਅਕਾਲੀ ਦਲ ਦੀ ਸਰਕਾਰ ਨੇ।
ਮੰਡੀ ਦੀ ਕੋਈ ਗਲੀ ਸਹੀ ਨਹੀਂ ਚੱਜ ਦੀ। ਚੋਣ ਜਾਬਤੇ ਸਾਰੀਆਂ ਗਲੀਆਂ ਅੱਜ ਵੀ ਪੱਟੀਆਂ ਪਈਆਂ, ਅੱਜ ਵੀ ਸਾਰੇ ਸਿਵਰੇ ਬਲੌਕ ਹੈ, ਢੂਲੇ ਤੱਕ ਨਹੀਂ ਖੋਲੇ ਗਏ ਸਿਵਰਿਆਂ 'ਚੋਂ। ਕਿਸੇ ਨੇ ਜਾ ਕੇ ਪੁੱਛਿਆ ਵੀ ਆਹ ਸਿਵਰੇਜ ਸਿਸਟਮ ਸਹੀ ਚੱਲਦਾ ਕਿ ਨਹੀਂ ਚੱਲਦਾ? ਲੋਕ ਜਿਵੇਂ ਕਿਵੇਂ ਕਰਕੇ ਕੋਈ ਨਾ ਕਿਸੇ ਨੇ ਇਹਦਾ ਢੱਕਣ ਉੱਚਾ ਕਰ ਲਿਆ, ਕਿਸੇ ਨੇ ਗਲੀ ਉੱਚੀ ਕਰ ਲਈ, ਆਪ ਦਾ ਡੰਗ ਲਾਈ ਜਾਂਦੇ ਆ, ਕਿਸੇ ਦਾ ਕੋਈ ਸਿਸਟਮ ਨਹੀਂ। ਗੱਲਾਂ ਕਰਨ ਦੇ ਕੋਈ ਪਲਾਂਟ ਲਾਉਣ ਦੀ ਕੋਸ਼ਿਸ਼ ਦੇਖੋ, ਜ਼ਬਾਨੀ ਕੁਛ ਮਰਜ਼ੀ ਕਰ ਲਓ, ਭਾਵੇਂ 8 ਕਰੋੜ ਲਵਾ ਲਓ, 1.5 ਕਰੋੜ ਲਓ, ਲੋਕਾਂ ਨੂੰ ਸਹੂਲਤ ਤਾਂ ਮਿਲੂਗੀ ਜੇ ਪਾਣੀ ਦੀ ਸਪਲਾਈ ਸਹੀ ਚੱਲੂ। ਜਵਾਬ ਲੈ ਲਿਆ, ਜਵਾਬ ਵੀ ਪਹੁੰਚੀ ਹੋਵੇ, ਉੱਥੇ ਬੂੰਦ ਵੀ ਪਹੁੰਚੀ ਨਾ। ਮੈਂ ਦੱਸਦਾ ਇੱਕ ਮਿੰਟ, ਮੈਂ ਦੱਸ ਯਾਰ, ਇਹ ਗਲੀਆਂ ਨਾਲੀਆਂ ਤੇ ਲਿਆ ਕੇ ਫੇਰ ਆਪ ਖਿਲਾਰ ਦਿੰਦੇ ਆ। ਅਸੀਂ ਗੱਲ ਕਰਦੇ ਆ ਬੀਬਾ ਜੀ ਨੇ ਪ੍ਰੋਜੈਕਟ ਲੈ ਕੇ ਆਂਦੇ ਆ, ਏਮਸ ਲੈ ਕੇ ਆਂਦਾ, ਇਹ ਕਹਿੰਦੇ ਆ ਵੀ ਦਿੱਲੀ ਸਟੇਟ ਹੋਰ ਗੱਲ ਆ, ਪੰਜਾਬ 'ਚ ਹੋਰ ਆ। ਤੁਸੀਂ ਆਹ ਗੱਲ ਕਿਉਂ ਕਹਿੰਦੇ ਵੀ ਦਿੱਲੀ ਵਾਂਗੂ ਬਣਾ ਦਾਂਗੇ ਪੰਜਾਬ ਨੂੰ? ਉੱਥੋਂ ਦੀ ਹੋਰ ਗੱਲ ਕਰਦੇ ਹੋ, ਇੱਥੋਂ ਦੀ ਹੋਰ ਕਰਦੇ ਹੋ। ਆਹ ਗੱਲ ਕੋਈ ਨਹੀਂ, ਉਧਰ ਗੱਲ ਕਰਦੇ ਆ ਪੰਜਾਬ ਦੇ। ਮੇਰੇ ਭਰਾ ਨੂੰ ਮੈਂ ਪੁੱਛਣਾ ਚਾਹੁੰਦਾ, ਜਦੋਂ ਪਿਛਲੇ 2-3 ਮਹੀਨੇ ਪਹਿਲਾਂ ਭਾਰੀ ਬਾਰਿਸ਼ਾਂ ਹੋਈਆਂ, ਜਿੰਨੀ ਦਿੱਲੀ ਡੁੱਬੀ ਉਹਨਾਂ ਹਿੰਦੁਸਤਾਨ 'ਚ ਕਿਤੇ ਕੋਈ ਡੁੱਬਿਆ ਹੀ ਨਹੀਂ। ਫਿਰ ਦਿੱਲੀ ਨਾ ਹੋਈ ਸਹੀ ਇਹਨਾਂ ਤੋਂ ਗੱਲਾਂ ਇਹ ਗੋਨਿਆਂ ਨੇ ਤੇ ਉੱਥੋਂ ਦੀਆਂ ਕਰਦੇ ਆ। ਜੀ ਗਲੀਆਂ ਨਾਲੀਆਂ ਦੀ ਗੱਲ ਹੋਈ ਹੈ, ਗਲੀਆਂ ਬਾਰੇ ਕਿਹਾ, ਸੀਵਰੇਜ ਦੀ ਬਲੌਕੇਜ ਬਾਰੇ ਗੱਲ ਕੀਤੀ ਹੈ, ਤੁਸੀਂ ਕੀ ਕਹੋਗੇ? ਮੈਂ ਬਿਲਕੁਲ ਇਹ ਕਹਿਣਾ, ਮੌਜੂਦਾ ਢਾਂਚੇ ਸਿਸਟਮ ਦੇ ਵਿੱਚ ਜੋ ਬਦਲਾਅ, ਜੋ ਪੈਸਾ ਕਾਂਗਰਸ ਸਰਕਾਰ ਦੇ ਵਿੱਚ ਇਸ ਟਾਈਮ ਖਾਸ ਕਰਕੇ ਜਦੋਂ ਦੇ ਚਰਨਜੀਤ ਸਿੰਘ ਚੰਨੀ ਜੀ ਬਣੇ ਹੈ, ਜਿੰਨਾ ਪੈਸਾ ਡਿਵੈਲਪਮੈਂਟ ਦਾ ਮੰਡੀਆਂ ਦੇ ਵਿੱਚ ਆਇਆ, ਗੋਨਿਆਣੇ ਮੰਡੀ ਦੇ ਵਿੱਚ ਬਤੌਰ ਪ੍ਰਧਾਨ ਜਦੋਂ ਤਾਂ ਪਿਛਲੇ 8 ਮਹੀਨਿਆਂ ਤੋਂ ਅਸੀਂ ਸੰਭਾਲਿਆ, ਔਰ 8 ਕਰੋੜ ਰੁਪਏ ਦੀ ਗ੍ਰਾਂਟ ਜਿਹੜੀ ਆਈ ਹੈ, ਔਰ ਵਿਕਾਸ ਕਾਰਜ ਚੱਲ ਰਹੇ ਹੈ, ਇਹ ਨਹੀਂ ਹੈ ਕਿ ਨਹੀਂ ਚੱਲ ਰਹੇ। 30 ਲੱਖ ਰੁਪਏ ਦਾ ਅਸੀਂ ਟੈਂਡਰ ਕੀਤਾ, ਜਿਹੜਾ ਕਿ ਪਿਛਲੇ 15 ਸਾਲਾਂ ਤੋਂ ਕੋਈ ਥੱਲੋਂ ਸੂਵਰ ਸਾਫ਼ ਨਹੀਂ ਹੋਇਆ। ਉਹਦੇ ਵਾਸਤੇ ਸਪੈਸ਼ਲ ਮਸ਼ੀਨਾਂ ਆਈਆਂ, ਮਾਲ ਰੋਡ ਤੇ ਵੇਖ ਲਓ, ਕੰਮ ਚੱਲੀ ਜਾਂਦਾ। ਸਾਰੇ ਕੰਮ ਕੋਈ ਇੰਨੇ ਇੱਕ ਦਿਨ ਦੇ ਵਿੱਚ ਕੋਈ ਸਵਰਗ ਨਹੀਂ ਬਣਾ ਸਕਦਾ। ਜੇ ਸਵਰਗ ਬਣ ਜੂ ਤਾਂ ਇੱਥੇ ਲੋੜ ਹੀ ਨਹੀਂ ਪੈਣੀ, ਫਿਰ ਤਾਂ ਕਿਸੇ ਚੀਜ਼ ਦੇ ਕੰਮ ਰੁਕ ਜੂਗਾ। ਯਤਨ ਹੋਏ ਆ, ਬਹੁਤ ਹੋਏ ਆ, ਪਰ ਉਹਦੇ ਵਿੱਚ ਕਾਮਯਾਬੀ ਜਿਹੜੀ ਹੈਗੀ ਹੈ ਟਾਈਮ ਟੂ ਟਾਈਮ ਮਿਲ ਰਹੀ ਹੈ। ਔਰ ਲੋਕਾਂ ਨੂੰ ਜਿਹੜੀ ਕਾਂਗਰਸ ਦੀ ਸਰਕਾਰ ਹੈ, ਕਾਂਗਰਸ ਦੀ ਜਿਹੜੀ ਸੋਚ ਹੈ, ਉਹ ਸੈਕੂਲਰ ਸੋਚ ਹੈ। ਦੋਨੇ ਪਾਰਟੀਆਂ ਇੱਥੇ ਖੜੀਆਂ, ਇਹ ਇੱਕ ਪਰਿਵਾਰਵਾਦ ਦੀ ਪਾਰਟੀ ਦੇ ਨਾਲ ਹਿਸਾਬ ਨਾਲ ਚੱਲ ਰਹੀਆਂ। ਕੇਜਰੀਵਾਲ ਦਾ 1 ਮੈਨ ਸ਼ੋਅ ਹੈ, ਉਹਨੇ ਕਿਸੇ ਬੰਦੇ ਨੂੰ ਨੇੜੇ ਨਹੀਂ ਖੜਨ ਦਿੱਤਾ। ਜਿਹੜਾ ਵੀ ਬੰਦਾ ਸੀ, ਚਾਹੇ ਉਹ ਗਾਂਧੀ ਸਾਹਿਬ ਸੀ, ਹੋਰ ਵੀ ਬਹੁਤ ਸਾਰੇ ਲੀਡਰ ਹੈ, ਮੈਂ ਨਾਂ ਨਹੀਂ ਲੈਣ ਦਿੰਦਾ, ਇੱਕ ਇੱਕ ਕਰਕੇ ਸਭ ਡੰਡੀ ਲਾਤੇ। ਹੁਣ ਜਦੋਂ ਕੋਈ ਗੱਲ ਸੇ ਹਿਸਾਬ 'ਚ ਨਹੀਂ ਆਈ ਤਾਂ ਅਣਸਰਦੇ ਨੂੰ ਭਗਵੰਤ ਮਾਨ ਨੂੰ ਲੜਨਾ ਪਿਆ। ਜਿੱਥੋਂ ਤੱਕ ਗੱਲ ਅਕਾਲੀ ਦਲ ਦੀ ਹੈ, ਮੇਰੇ ਵੀਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਾਡੇ ਉਮੀਦਵਾਰ ਨੇ। ਕਿਉਂ ਨਹੀਂ ਭਾਈ? ਜੇ ਦੂਜੇ ਹੋਰ ਅਕਾਲੀ ਦਲ ਦੇ ਵਿੱਚ ਕੋਈ ਹੋਰ ਹੈ ਨਹੀਂ, ਹੋਰ ਨਹੀਂ ਬਣ ਸਕਦਾ। ਉੱਥੇ ਤੁਸੀਂ ਸ਼੍ਰੀਮਤੀ ਸੋਨੀਆ ਗਾਂਧੀ ਦੀ ਕੁਰਬਾਨੀ ਦੇਖੋ, ਜਿਨੇ ਆਪ ਪਿੱਛੇ ਹਟ ਕੇ ਪੰਜਾਬ ਦੀ ਸਿੱਖ ਭਾਈਚਾਰੇ ਨੂੰ ਨੁਮਾਇੰਦਗੀ ਦੇ ਕੇ ਡਾਕਟਰ ਮਨਮੋਹਨ ਸਿੰਘ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ। ਔਰ ਕਾਂਗਰਸ ਦੀ ਇਹ ਸੋਚ ਦੇਖੋ, ਜਿਸ ਨੇ ਕਿ ਦਲਿਤ ਭਾਈਚਾਰੇ ਦੇ ਵਿੱਚ ਪਹਿਲਾ ਸੀਐਮ ਪੰਜਾਬ ਨੂੰ ਚਰਨਜੀਤ ਸਿੰਘ ਚੰਨੀ ਦੇ ਰੂਪ ਦੇ ਵਿੱਚ ਦਿੱਤਾ। ਇਹ ਸੋਚ ਸੈਕੂਲਰ ਸੋਚ ਹੈ। ਇਹ ਪਰਿਵਾਰ ਜਿਹੜਾ ਹੈਗਾ ਕੁਰਬਾਨੀਆਂ ਦਾ ਹੈ। ਇੱਥੇ ਰਾਜੀਵ ਗਾਂਧੀ ਨੇ ਕੁਰਬਾਨੀ ਦਿੱਤੀ, ਇੰਦਰਾ ਗਾਂਧੀ ਨੇ ਕੁਰਬਾਨੀ ਦਿੱਤੀ, ਦੇਸ਼ ਦੇ ਵਾਸਤੇ ਦਿੱਤੀ। ਮੈਨੂੰ ਦੱਸੋ ਕੇਜਰੀਵਾਲ ਨੇ ਕਿਹੜੀ ਦਿੱਤੀ? ਮੈਨੂੰ ਦੱਸੋ ਅਕਾਲੀ ਦਲ ਨੇ ਕਿਹੜੀ ਦਿੱਤੀ? ਹਾਂਜੀ, ਕੁਰਬਾਨੀਆਂ ਦੀ ਗੱਲ ਹੋਈ ਆ, ਹੁਣ ਕੁਰਬਾਨੀਆਂ ਦੀ ਗੱਲ ਹੋਈ ਆ ਜੀ। ਪ੍ਰਧਾਨ ਜੀ ਨੂੰ ਮੈਂ ਪੁੱਛਣਾ ਚਾਹੁੰਦਾ, ਜਿਹੜੀ ਸੋਨੀਆ ਗਾਂਧੀ ਦੀ ਗੱਲ ਕਰਦਾ ਜਾਂ ਮੁੱਖ ਮੰਤਰੀ ਦੇ ਸਾਡੇ ਚਿਹਰੇ ਦੀ ਗੱਲ ਕਰਦਾ ਜੀ, ਇਹ ਤਾਂ ਸਾਡੀ ਪਾਰਟੀ ਦਾ ਫੈਸਲਾ ਵੀ ਸਾਡਾ ਬਕਾਇਦਾ ਸਟਰਕਚਰ ਬਣਿਆ ਹੋਇਆ ਹੈ। ਸਾਡੇ ਸਰਕਲ ਪ੍ਰਧਾਨ ਹੈ, ਸਾਡੇ ਜ਼ਿਲ੍ਹਾ ਪ੍ਰਧਾਨ ਹੈ, ਉਹ ਸਾਡੀ ਕੋਰ ਕਮੇਟੀ, ਉਹਨੇ ਫੈਸਲਾ ਕਰਨਾ ਪ੍ਰਧਾਨ ਕੌਣ ਹੁੰਦਾ, ਕਿਹੜਾ ਤੁਹਾਡਾ ਤਾਂ ਕੋਈ ਮਤਲਬ ਨਹੀਂ, ਸਾਡਾ ਚਿਹਰਾ। ਇਹ ਤੁਸੀਂ ਆਪਦਾ ਫੈਸਲਾ ਕਰੋ। ਇਹਨਾਂ ਦਾ ਸਿੱਧੂ ਕਹਿੰਦਾ ਮੈਂ ਭਾਜੂਗਾ ਜੇ ਮੈਨੂੰ ਨਾ ਬਣਾਇਆ, ਤੇ ਉਧਰੋਂ ਮੁੱਛਾਂ ਨੂੰ ਬਟੇ ਉਹ ਦੇਈ ਜਾਂਦਾ ਰੰਧਾਵਾ, ਉਹ ਕਹਿੰਦਾ ਮੈਨੂੰ ਬਣਾਓ। ਉਹਨਾਂ ਨੇ ਕੋਈ ਵੀ ਨਹੀਂ ਬਣਾਇਆ, ਬਾਂਦਰ ਖਿੱਲਾਂ ਸਿੱਟਦੀਆਂ। ਉਹ ਕਹਿੰਦਾ ਵੀ ਤੁਸੀਂ ਚਿਹਰਾ ਅਸੀਂ ਦੇ ਹੀ ਨਹੀਂ ਸਕਦੇ ਤੁਹਾਨੂੰ, ਕਿਉਂ ਇਹਨਾਂ ਦੀ ਪਾਰਟੀ ਟੁੱਟਦੀ ਹੈ ਜੀ। ਠੀਕ ਹੈ ਨਾ? ਇਹਨਾਂ ਦਾ ਸਿੱਧੂ ਕਹਿੰਦਾ ਜੇ ਮੈਨੂੰ ਨਹੀਂ ਬਣਾਉਂਦੇ ਮੈਂ ਭੱਜੂਗਾ। ਇਹ ਕਰਨਗੇ ਫੈਸਲਾ, ਸਾਡਾ ਤਾਂ ਇੱਕ ਤੇ ਫੈਸਲਾ ਹੋ ਗਿਆ। ਆਪ ਵਾਲਿਆਂ ਨੂੰ, ਇੱਕ ਮਿੰਟ ਜੀ, ਆਪ ਵਾਲਿਆਂ ਨੂੰ ਮੈਂ ਪੁੱਛਦਾ ਵੀ ਤੁਹਾਡੇ 21 ਐਮਐਲਏ ਜਿੱਤੇ ਸੀ, ਹਜੇ ਯਾਰ ਕੁੱਕੜ ਵੀ ਰਹਿ ਜਾਂਦੇ ਆ ਟੋਕਰੇ 'ਚ। ਤੁਹਾਡੇ ਤਾਂ 11 ਭੱਜ ਗਏ, ਤੁਹਾਡਾ 10 ਹੀ ਹੈ ਤੁਹਾਡੇ ਕੋਲ। ਇੰਦਰਾ ਗਾਂਧੀ ਦੀ ਗੱਲ ਮੈਂ ਦੱਸਦਾ, 111 ਦਿਨਾਂ 3 ਤਾਂ ਡੀਜੀਪੀ ਬਦਲਤੇ ਆ। ਇੰਦਰਾ ਗਾਂਧੀ ਨੇ ਕੋਈ ਕੁਰਬਾਨੀ ਨਹੀਂ ਕੀਤੀ। ਹਰਮੰਦਰ ਸਾਹਿਬ ਢਾਇਆ, ਯਾਦ ਕਰੋ ਹਰਮੰਦਰ ਸਾਹਿਬ 84 ਦੇ ਦੰਗੇ ਯਾਦ ਕਰੋ। ਇਹ ਤਾਂ ਗੱਲ ਕਰਨ ਵਾਸਤੇ ਰਹਿਣ ਦੇਣ, ਇਹਦਾ ਕੋਈ ਫਾਇਦਾ ਨਹੀਂ ਗੱਲ ਕਰਨ ਦਾ। ਬਹੁਤ ਪਿੱਛੇ ਇਹ ਗੱਲ, ਇਹਦਾ ਜਵਾਬ ਲੈ ਕੇ ਦਿਓ। ਇਹਦਾ ਜਵਾਬ ਉਸ ਤੋਂ ਬਾਅਦ ਹਰਮੰਦਰ ਸਾਹਿਬ ਢਾਇਆ। ਇੱਕ ਮਿੰਟ ਜੀ, ਅਸੀਂ ਜਿਹੜਾ ਹਰਮੰਦਰ ਸਾਹਿਬ ਦੀ ਗੱਲ ਕਰਦੇ ਹੋ, ਬੀਜੇਪੀ ਨੇ ਇਹਨਾਂ ਦੀ 9 ਮਾਸ ਦਾ ਰਿਸ਼ਤਾ ਸੀ, ਪਤੀ ਪਤਨੀ ਵਾਲਾ ਰਿਸ਼ਤਾ ਸੀ। ਅਡਵਾਨੀ ਦੀ ਕਿਤਾਬ ਪੜ੍ਹੋ, ਮਾਈ ਲਾਈਫ ਮਾਈ ਕੰਟਰੀ। ਅਡਵਾਨੀ ਦੀ ਕਿਤਾਬ 'ਚ ਕੀ ਲਿਖਿਆ? ਅਡਵਾਨੀ ਦੀ ਕਿਤਾਬ 'ਚ ਲਿਖਿਆ ਵੀ ਅਸੀਂ ਧਰਨੇ ਦੇ ਕੇ ਇੰਦਰਾ ਗਾਂਧੀ ਤੋਂ ਮਤਲਬ ਅਟੈਕ ਕਰਾਇਆ ਹਰਮੰਦਰ ਸਾਹਿਬ ਤੇ।
ਦੂਜੀ ਗੱਲ ਇਹ ਅਡਵਾਨੀ ਕਹਿੰਦਾ ਵੀ ਅਸੀਂ ਧਰਨੇ ਤੇ ਬਾਦਲ ਸਾਹਿਬ ਨੇ ਸਾਈਨ ਕੀਤੀ ਆ, ਉਹ ਚਿੱਠੀਆਂ ਵਿਖਾ ਸਕਦੇ ਹਾਂ ਅਸੀਂ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਰਿਆ। ਸਰਦਾਰ ਇੱਕ ਮਿੰਟ, ਸਰਦਾਰ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਈਨ ਕੀਤੇ ਆ। ਨਹੀਂ ਬਾਦਲ ਸਾਹਿਬ ਹੁਣ ਕਦੋਂ ਲੁਧਿਆਣੇ ਕਦੋਂ ਦਾਖਲ ਪਿਆ? ਬਾਦਲ ਸਾਹਿਬ ਲੰਮੀ ਤੇ ਉੱਠਦਾ ਕਿਉਂ ਨਹੀਂ? ਇੱਕ ਮਿੰਟ, ਬਾਦਲ ਸਾਹਿਬ ਨੇ ਸਾਈਨ ਕੀਤੇ ਆ ਜੀ, ਬਾਦਲ ਸਾਹਿਬ ਨੇ ਸਾਈਨ ਕੀਤੇ ਆ। ਆ ਬੇਅਦਬੀਆਂ ਕਿੱਥੇ ਕਰਾਈਆਂ? ਆ 2015 ਚ ਬੇਅਦਬੀਆਂ ਹੋਈਆਂ। ਬੇਅਦਬੀਆਂ ਦਾ ਦੋਸ਼ ਅਕਾਲੀ ਦਲ ਹੁਣ ਤੱਕ ਬੇਅਦਬੀਆਂ ਦਾ ਦੋਸ਼ ਚੱਲਦਾ ਪਿਆ। ਬੇਅਦਬੀਆਂ ਬਾਰੇ ਕੀ ਕਹਿਣਾ? ਅੱਜ ਵੀ ਹੋਈਆਂ ਹੋ, ਤੁਸੀਂ ਜ਼ਿੰਮੇਵਾਰ ਦੱਸੋ। ਅੱਜ ਵੀ ਹੋਈਆਂ ਹੋ। ਬੇਅਦਬੀਆਂ ਦਾ ਇਨਸਾਫ ਕਿਉਂ ਨਹੀਂ ਮਿਲਿਆ? ਹਰਮੰਦਰ ਸਾਹਿਬ ਹੋਈ ਆ ਜਿਹੜੀ ਇੱਕ ਮਿੰਟ ਯਾਰ, ਸਾਡੇ ਪ੍ਰਧਾਨ ਜੀ ਨੇ ਕਿਹਾ ਨਾ ਜੀ, ਸਾਡੀ ਸੈਕੂਲਰ ਸੋਚ ਆ ਪਾਰਟੀ ਦੀ, ਕਾਂਗਰਸ ਦੀ। ਸੈਕੂਲਰ ਸੋਚ ਨਹੀਂ, ਫਿਰਕੂ ਸੋਚ ਆ। ਫਿਰਕੂ ਸੋਚ ਦੇ ਤਹਿਤ ਹੀ ਪੱਤਾ ਖੇਡਿਆ ਗਿਆ, ਦਲਤ ਕਾਰਡ ਖੇਡਿਆ ਗਿਆ। ਕਿਉਂਕਿ ਸੁਖਬੀਰ ਜੀ ਨੇ ਨੁਮਾਇੰਦਗੀ ਦੇਣ ਦਾ ਦਲਤਾਂ ਨੂੰ ਡਿਪਟੀ ਸੀਐਮ ਬੁਲਾਉਣ ਦਾ ਐਲਾਨ ਕਰ ਦਿੱਤਾ। ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਦਲਤ ਵੋਟ ਇਹਦੇ ਤੇ ਸਾਡੇ ਨੂੰ ਭੱਜ ਸਕਦੀ ਹੈ, ਇਹਨਾਂ ਨੇ ਫਿਰਕੂ ਪੱਤਾ ਖੇਡਦੇ ਉਹਦੀ ਦਲਤ ਆਪਦਾ ਸੀਐਮ ਹਟਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਦਲਤ ਮੁੱਖ ਮੰਤਰੀ ਬਣਾਤਾ। ਜਿੱਥੋਂ ਤੱਕ ਦੂਜੀ ਗੱਲ ਆ, ਜਿਹੜੇ ਗਾਂਧੀ ਪਰਿਵਾਰ ਦੀ ਗੱਲ ਕਰਦੇ ਆ, ਗਾਂਧੀ ਪਰਿਵਾਰ ਦੇ ਜਿਹੜੇ ਹੱਥ ਆ ਉਹ ਖੂਨ ਨਾਲ ਲਿਬੜੇ ਹੱਥ ਆ। ਉਹਨਾਂ ਨੇ ਬੜਾ ਲੰਬਾ ਸਮਾਂ ਸਿੱਖਾਂ ਨਾਲ ਬੇਇਨਸਾਫੀਆਂ ਕੀਤੀਆਂ। ਜਿੱਥੋਂ ਤੱਕ ਰਹੇਗੀ ਬੇਅਦਬੀ ਕਾਂਡ ਦੀ ਗੱਲ ਕਰਦੇ ਆ, ਖੁੱਲੀ ਛੁੱਟੀ ਸੀ ਤੁਹਾਡੇ ਕੋਲੇ 111 ਦਿਨ ਰਹੇ ਆ। ਹੁਣ ਤੁਸੀਂ ਮਜੀਠੀਆ ਸਾਹਿਬ ਤੇ ਇੱਕ ਬੜਾ ਪੁਰਾਣਾ ਪਰਚਾ ਚੱਕ ਕੇ ਦਿੱਤਾ। ਤੁਹਾਡੇ ਲੀਡਰ ਸਟੇਜਾਂ ਤੇ ਕਹਿੰਦੇ ਰਹੇ ਵੀ ਬਾਦਲ ਦੇ ਘਰ ਨੂੰ ਪੈੜਾਂ ਜਾਂਦੀਆਂ, ਕਿਉਂ ਨਹੀਂ ਫੜੇ? ਵੀ ਬਾਦਲਾਂ ਨੂੰ ਫੜੋ। ਫੜਨਾ ਕੀ ਨਹੀਂ ਹੈ? ਤੁਸੀਂ 3 DGP ਬਦਲੇ, ਉਹਨਾਂ ਨਾਲ ਤੁਸੀਂ ਐਡਜਸਟਮੈਂਟ ਕੀਤੀ ਵੀ ਫਲਾਨਾ ਪਰਚਾ ਐਂ ਕਰਨਾ, ਫਲਾਣਾ ਪਰਚਾ ਐਂ ਕਰਨਾ। ਉਹ ਅਫਸਰ ਛੁੱਟੀ ਲੈ ਕੇ ਭੱਜ ਗਏ। ਸੋ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਅਸੀਂ, ਜੇ ਪੈੜਾਂ ਬਾਦਲ ਸਾਹਿਬ ਦੇ ਘਰ ਨੂੰ ਜਾਂਦੀਆਂ ਸੀ, ਕੈਪਟਨ ਤਾਂ ਇਹ ਕਹਿੰਦੇ ਤੁਹਾਡੇ ਨਾਲ ਰਲਿਆ ਸੀ। 111 ਦਿਨ ਦੀ ਸਰਕਾਰ ਰਹੀ ਹੈ ਇਹਨਾਂ ਦੀ ਹੁਣ, ਚੰਨੀ ਸਾਹਿਬ ਦੀ, ਤੇ ਸਰਦਾਰ ਜੀ ਇਹਨਾਂ ਨੇ ਫੜ ਕੇ ਉਹਨਾਂ ਨੂੰ ਅੰਦਰ ਦੇਣਾ ਸੀ। ਤੁਹਾਡੇ ਤੇ ਇਲਜ਼ਾਮ ਹੈ ਜੀ, ਸਰਕਾਰ ਤੁਹਾਡੀ ਸੀ, ਸਾਰਾ ਕੁਝ ਤੁਹਾਡਾ ਸੀ, ਇਨਫਰਾਸਟ੍ਰਕਚਰ ਤੁਹਾਡਾ ਸੀ, ਫੜਿਆ ਕਿਉਂ ਨਹੀਂ ਗਏ? ਬਿਕਰਮ ਮਜੀਠੀਏ ਤੇ ਪਰਚਾ ਵੀ ਦਿੱਤਾ, ਉਹ ਭਗੌੜਾ ਰਿਹਾ। ਇਸੇ ਤਰ੍ਹਾਂ ਹੀ ਜਿਹੜੇ ਜਿੱਥੇ ਜਿੱਥੇ ਕਾਨੂੰਨ ਨੇ ਆਪਣਾ ਕੰਮ ਕੀਤਾ, ਇਹ ਕੋਈ ਸਰਕਾਰਾਂ ਨਹੀਂ ਕੰਮ ਕਰਦੀਆਂ, ਕਾਨੂੰਨ ਆਪਣਾ ਕੰਮ ਕਰਦਾ ਹੈ। ਕਾਨੂੰਨ ਨੇ ਕੰਮ ਕੀਤਾ, ਉਹਦੀ ਜ਼ਮਾਨਤ ਹੋ ਗਈ, ਨਹੀਂ ਫੜ ਲੈਂਦੇ। ਇਹਦੇ 'ਚ ਕੀ ਰੌਲਾ? ਉਹ ਅਸੀਂ ਨਹੀਂ ਕਹਿੰਦੇ, ਈਡੀ ਕਹਿੰਦੀ ਆ। ਨਹੀਂ ਇਹ ਵੀ ਕਹਿੰਦੇ ਪੁਰਾਣਾ ਪਰਚਾ ਕਦੋਂ ਦਿੱਤਾ ਗਿਆ? ਜੇ ਉਹ ਸੀਗਾ ਚਿੱਟੇ ਦਿੱਤਾ ਤਾਂ ਹੀ ਦਿੱਤਾ ਗਿਆ। ਬੇਅਦਬੀ ਦਾ ਇਨਸਾਫ ਹਜੇ ਨਹੀਂ ਮਿਲਿਆ। ਬੇਅਦਬੀ ਪਹਿਲਾਂ ਸਰਕਾਰ ਅਕਾਲੀ ਦਲ ਦੀ ਰਹੀ ਆ, ਹੁਣ ਕਾਂਗਰਸ ਦੀ ਰਹੀ ਆ। ਬੇਅਦਬੀ ਦਾ ਇਨਸਾਫ ਕਿਉਂ ਨਹੀਂ ਮਿਲਿਆ? ਇਹ ਗੁਰਕਬਾਲ ਜੀ ਇਹ ਗੱਲ ਕਰਦੇ ਆ ਵੀ ਬਾਦਲ ਸਾਹਿਬ ਦੇ ਘਰ ਨੂੰ ਪੈੜਾਂ ਜਾਂਦੀਆਂ ਸੀ। ਜਦੋਂ ਇਹ ਪਹਿਲਾਂ ਤਾਂ ਕਹਿੰਦੇ ਵੀ ਸਾਡੇ ਤੇ ਪਰਚਾ ਦਿਓ, ਜਦੋਂ ਪਰਚਾ ਦੇ ਦਿੰਨੇ ਆ, ਮਜੀਠੀਆ ਸਾਹਿਬ ਤੇ ਪਰਚਾ ਦਿੱਤਾ, ਫਿਰ ਇਹ ਚੀਕਾਂ ਮਾਰਦੇ ਆ, ਭਗੌੜੇ ਹੋ ਜਾਂਦੇ ਆ। ਬੇਅਦਬੀ ਦੀ ਗੱਲ ਕਰਦੇ ਆ ਜੀ, ਬੇਅਦਬੀ ਦਾ ਇਨਸਾਫ ਕਿਉਂ ਨਹੀਂ ਹੋਇਆ? 5 ਸਾਲ ਤੁਹਾਡੀ ਸਰਕਾਰ ਵੀ ਰਹੀ ਆ, ਉਹਨਾਂ ਦੀ ਸਰਕਾਰ ਵੇਲੇ ਬੇਅਦਬੀ ਹੋਈ ਆ, ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਲੋਕਾਂ ਨੇ ਉਹਨਾਂ ਨੂੰ ਗੱਦੀ ਤੋਂ ਲਾਤਾ। 5 ਸਾਲ ਹੁਣ ਵੀ ਲੰਘ ਗਏ ਆ, ਕਿਉਂ ਨਹੀਂ ਇਨਸਾਫ ਮਿਲਿਆ? ਬੇਅਦਬੀ ਇਹ ਕਹਿੰਦੇ ਅਸੀਂ ਕਰਾਈ ਨਹੀਂ, ਬੇਅਦਬੀ ਕਰਾ ਕੇ ਸਾਥੀਆਂ ਨੂੰ ਇਨਸਾਫ ਦੀ ਗੱਲ ਕਰਦੇ, ਇਨਸਾਫ ਕਿਉਂ ਨਹੀਂ ਮਿਲਿਆ? ਸੈੱਟ ਵੇਖੋ, ਉਹਨਾਂ ਨੇ ਸੈੱਟ ਬਣਾ ਕੇ, ਪੰਜਾਬ ਗਵਰਨਮੈਂਟ ਨੇ ਸੈੱਟ ਬਣਾਇਆ। ਜਿਹੜੇ ਬੇਅਦਬੀ ਦੇ ਦੋਸ਼ੀ ਹੈ, ਉਹਨੂੰ ਦੋਸ਼ੀ ਵੀ ਪਾਏ ਗਏ ਆ, ਕਈ ਆਪਣੇ ਟ੍ਰਾਇਲ ਤੇ ਆਏ ਵੇ ਆ, ਉਹਨਾਂ ਗ੍ਰਿਫਤਾਰ ਕੀਤਾ ਹੋਇਆ। ਜਿਹੜੇ ਉਸ ਟਾਈਮ ਜਿਹੜੇ ਦੋਸ਼ੀ ਪਾਏ ਗਏ ਉਹ ਕੀਤਾ ਹੋਇਆ। ਹੁਣ ਐਵੇਂ ਕਿਸੇ ਨੂੰ ਜੇ ਗ੍ਰਿਫਤਾਰ ਕਰ ਲਓ, ਆਖਦੇ ਫਲਾਣੇ ਨੂੰ ਗ੍ਰਿਫਤਾਰ ਕਰ ਲਓ, ਜੇ ਕੋਈ ਦਾ ਦੋਸ਼ ਹੀ ਨਹੀਂ, ਉਹਨੂੰ ਤਾਂ ਔਖਾ ਹੈ। ਜਿਹੜੇ ਦੋਸ਼ੀ ਸੀ ਉਹ ਫੜੇ, ਉਹ ਭਗੌੜੇ ਵੀ ਹੋਏ ਆ। ਮਹਾਰਾਣੀ ਪ੍ਰਨੀਤ ਕੌਰ ਦੇ ਅਕਾਊਂਟ 'ਚੋਂ ਪੈਸੇ ਕੱਟੇ ਗਏ ਸੀ, 24 ਘੰਟਿਆਂ 'ਚ ਰਿਕਵਰੀ ਹੋ ਗਈ ਸੀ। ਕੀ ਪੰਜਾਬ ਪੁਲਿਸ ਤੋਂ ਜਾਂ ਜਿਹੜੀਆਂ ਟੀਮਾਂ ਬਣੀਆਂ ਉਹਨਾਂ ਦੀ ਪਹੁੰਚ ਤੋਂ ਦੂਰ ਹੈ? ਉਹ ਦੋਸ਼ੀ ਦੂਰ ਨੇ। ਵੇਖੋ 26 ਤਰੀਕ ਹੈ, ਉਹਨਾਂ ਬਾਦਲ ਸਾਹਿਬ ਤੋਂ ਵੀ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਮੰਗਿਆ, ਜਵਾਬ ਮੰਗਿਆ। ਸਮੇਂ-ਸਮੇਂ ਤੇ ਸਰਕਾਰ ਨੇ ਆਪਣੇ ਸੈੱਟ ਬਣਾ ਕੇ ਉਹਦੀ ਇਨਕੁਆਇਰੀ ਵੀ ਕਰਾਈ ਹੈ, ਉਹਦੇ ਤੇ ਕਾਰਵਾਈ ਚੱਲ ਰਹੀ ਹੈ। ਜੀ ਇਹ ਗੁਰਕਬਾਲ ਜੀ ਜਿਹੜੀ ਇਹ ਗੱਲ ਕਰਦੇ ਆ, ਬੇਅਦਬੀ ਦਾ ਇਨਸਾਫ ਨਹੀਂ ਹੋਇਆ। ਇਨਸਾਫ ਕੀ ਹੋਣਾ ਸੀ? ਜਿਹੜਾ ਕੈਪਟਨ ਸਾਹਿਬ ਸੀ ਉਹ ਇਹਨਾਂ ਨਾਲ ਰਲੇ ਹੋਏ ਸੀ, ਕਾਂਗਰਸ ਪਾਰਟੀ ਨੇ, ਤਾਈਓ ਉਹਨਾਂ ਨੂੰ ਗੱਦੀ ਤੋਂ ਲਾਂਭੇ ਕੀਤਾ। ਹੁਣ 100 ਦਿਨ ਦੇ ਵਿੱਚ ਕਿਸੇ ਨਿਰਦੋਸ਼ ਨੂੰ ਫੜ ਕੇ ਥੋੜੀ ਅੰਦਰ ਦੇ ਦੇਣਗੇ। ਜਾਂਚ ਹੋ ਰਹੀ ਹੈ, ਬਿਲਕੁਲ ਇਨਸਾਫ ਹੋਊਗਾ ਤੁਹਾਡੇ ਤੇ ਜੀ। ਨਿਰਦੋਸ਼ ਆ। ਇਹਨਾਂ ਨੇ ਕਿਹਾ ਕਿ ਐਵੇਂ ਨਿਰਦੋਸ਼ ਨੂੰ ਫੜ ਕੇ ਨਹੀਂ ਦੇ ਸਕਦੇ, ਫਿਰ ਅਸੀਂ ਸਾਡੇ ਤੇ ਦੋਸ਼ ਕੋਈ ਲੱਗਦਾ ਨਹੀਂ, ਅਸੀਂ ਨਿਰਦੋਸ਼ ਹੀ ਆ। ਇੰਨਾ ਕੋਈ ਦਮ ਹੁੰਦਾ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਫੜ ਕੇ ਅੰਦਰ ਦਿੰਦੇ। ਇਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ, ਕਿਸੇ ਵੀ ਵੱਡੇ ਅਫਸਰ ਨੇ ਪੈਰ ਨਹੀਂ ਲਾਏ। 18 ਦਿਨਾਂ 'ਚ ਇਹਨੇ 3 DGP ਬਦਲੇ, ਤਾਂ ਹੀ ਮਜੀਠੀਆ ਸਾਹਿਬ ਨੂੰ ਵੀ ਇੱਕ ਨਵਾਂ ਥਾਣਾ ਬਣਾ ਕੇ ਪਹਿਲੀ FIR ਮਜੀਠੀਆ ਸਾਹਿਬ ਤੇ ਕੀਤੀ ਇਹਨਾਂ ਨੇ। ਉਹ ਥਾਣੇ ਦੇ ਵਿੱਚ ਅਜੇ ਤੱਕ ਕੋਈ FIR ਨਹੀਂ ਹੋਈ, ਉਹ ਵੀ ਸਿੱਧਾ DGP ਦਾ ਡਾਇਰੈਕਟ ਆਰਡਰ ਸੀ ਕਿ ਪਰਚਾ ਹੋਣ ਦੇ। ਅੱਜ ਤੱਕ ਇਹ ਕਦੇ ਵੀ ਇਤਿਹਾਸ 'ਚ ਨਹੀਂ ਹੋਇਆ ਪਰਚਾ ਹੋਊਗਾ। ਨਾਲੇ ਯਾਰ ਕਿਸੇ ਕੋਲੋਂ ਨਾ 100 ਗੋਲੀ ਫੜੀ ਜਾਵੇ, ਉਹਦੀ ਜ਼ਮਾਨਤ ਨਹੀਂ ਹੁੰਦੀ ਐਂਟੀਸਪੇਟਰੀ। ਪਰਚੇ 'ਚ ਕੁਝ ਹੈ ਹੀ ਨਹੀਂ ਸੀ, ਤਾਂ ਹੀ ਐਂਟੀਸਪੇਟਰੀ ਬੇਲ ਹੋਈ ਜਾਣੀ। ਕਿਸੇ ਦੀ ਕਿਵੇਂ ਹੋ ਜਾਂਦੀ ਐਂਟੀਸਪੇਟਰੀ ਬੇਲ? ਝੂਠਾ ਸੀ ਤਾਂ। ਪੰਜਾਬ ਦੇ ਵਿੱਚ ਮੁੱਦਿਆਂ ਦੀ ਰਾਜਨੀਤੀ ਕਿਉਂ ਨਹੀਂ ਹੁੰਦੀ? ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਇਲੈਕਸ਼ਨ ਹੋਣ ਜਾ ਰਿਹਾ, ਇਸ ਇਲੈਕਸ਼ਨ ਦੇ ਵਿੱਚ
ਕਿਹੜੇ ਮੁੱਦਿਆਂ ਤੇ ਤੁਸੀਂ ਲੋਕਾਂ ਦੇ ਕੋਲੇ ਜਾਓਗੇ, ਕਿਹੜੇ ਉਹ ਕੰਮ ਨੇ ਜਿਹੜੇ ਕੰਮਾਂ ਨੂੰ ਲੈ ਕੇ ਆਮ ਲੋਕਾਂ ਦੇ ਕੋਲੇ ਪਹੁੰਚੋਗੇ? ਪਹਿਲਾਂ ਕਾਂਗਰਸ ਨਾਲ ਗੱਲ ਕਰਦੇ ਹਾਂ ਜੀ। ਮੈਂ ਤਾਂ ਸ਼ੁਰੂ 'ਚ ਇਹ ਦੱਸਿਆ ਵੀ ਅਸੀਂ ਵਿਕਾਸ ਦੇ ਮੁੱਦਿਆਂ ਨੂੰ, ਜੋ ਵੀ ਅਸੀਂ ਵਿਕਾਸ ਕਰਾਇਆ ਉਹ ਅਸੀਂ ਲੋਕਾਂ 'ਚ ਲੈ ਕੇ ਜਾਂਦੇ ਹਾਂ, ਉਹ ਉਸੇ ਦੇ ਪ੍ਰਚਾਰ ਕਰਦੇ ਹਾਂ ਵੀ ਅਸੀਂ ਆਹ ਕੰਮ ਕੀਤਾ ਤੇ ਆਹ ਕਰਾਂਗੇ। ਹਰ ਪਿੰਡ ਦਾ ਸਾਡੇ ਕੋਲੇ ਡਾਟਾ ਹੁੰਦਾ ਵੀ ਅਸੀਂ ਤੁਹਾਡੇ ਪਿੰਡ 'ਚ ਆਹ ਵਾਟਰ ਵਰਕਸ ਬਣਾਇਆ, ਤੁਹਾਡੇ ਪਿੰਡ 'ਚ ਆਹ ਸੜਕ ਬਣਾਈ ਹੈ, ਇੰਨੇ ਲੱਖ ਰੁਪਈਆ ਅਸੀਂ ਗਲੀਆਂ ਨਾਲੀਆਂ ਤੇ ਲਾਇਆ, ਇੰਨੇ ਲੱਖ ਰੁਪਈਆ ਅਸੀਂ ਸਕੂਲ ਤੇ ਲਾਇਆ, ਇੰਨੇ ਅਸੀਂ ਕੰਮ ਕੀਤੇ ਆ ਤੇ ਪਿਛਲੇ 10 ਜਾਂ 15 ਸਾਲਾਂ ਦਾ ਰਿਕਾਰਡ ਕੱਢ ਲਓ। ਜੇ ਤਾਂ ਉਹਨਾਂ ਨੇ ਕੀਤਾ ਤਾਂ ਬੇਸ਼ੱਕ ਉਸ ਉਮੀਦਵਾਰ ਨੂੰ ਵੋਟ ਪਾ ਦਿਓ, ਜੇ ਅਸੀਂ ਵੱਧ ਕੀਤਾ ਤਾਂ ਸਾਨੂੰ ਵੋਟ ਪਾਓ। ਅਸੀਂ ਆਹ ਚੀਜ਼ ਲੋਕਾਂ 'ਚ ਜਾ ਰਹੇ ਹਾਂ ਬਗੈਰ ਨਿੰਦਿਆ ਤੋਂ। ਅਸੀਂ ਵੇਖੋ ਕਿਸੇ ਤੇ ਐਵੇਂ ਕਹਿਣਾ ਵੀ ਇਹਨੇ ਐ ਨਹੀਂ ਕੀਤਾ, ਅਸੀਂ ਕਹਿੰਦੇ ਵੀ ਅਸੀਂ ਕੀਤਾ ਤੇ ਅਸੀਂ ਆਹ ਕਰਾਂਗੇ, ਆਹ ਕੰਮ ਕਰ ਰਹੇ ਹਾਂ ਅਸੀਂ। ਆਮ ਆਦਮੀ ਪਾਰਟੀ ਕਿਹੜੇ ਵਿਸ਼ਿਆਂ ਨੂੰ ਲੈ ਕੇ ਜਾਊਗੀ, ਕਿਹੜੇ ਮੁੱਦਿਆਂ ਤੇ ਇਲੈਕਸ਼ਨ? ਇਹ ਕਹਿੰਦੇ ਵਿਕਾਸ ਕੀਤਾ, ਲੋਕ ਪੁੱਛ ਰਹੇ ਆ ਜੀ ਨਸ਼ਾਖੋਰੀ ਬੰਦ ਹੋ ਗਈ, ਰਿਸ਼ਵਤਖੋਰੀ ਬੰਦ ਹੋ ਗਈ, ਕਿ ਸਾਨੂੰ ਉਹ ਸਾਰੀਆਂ ਬੇਸਿਕ ਸਹੂਲਤਾਂ ਮਿਲ ਗਈਆਂ ਜੋ ਪਿਛਲੇ ਕੈਪਟਨ ਨੇ ਸਹੁੰ ਖਾ ਕੇ ਵਾਅਦਾ ਕੀਤਾ ਸਾਡੇ ਨਾਲ ਪੂਰੇ ਹੋ ਗਏ। ਲੋਕ ਇਹ ਲੋਕਾਂ 'ਚ ਕੀ ਦੱਸਣਗੇ ਨਸ਼ੇ ਬਾਰੇ? ਕੀ ਜਿਹੜੀ ਮਾਂ ਦਾ ਚਿੱਟੇ ਨਾਲ ਪੁੱਤ ਮਰ ਗਿਆ ਉਹਨੂੰ ਕੀ ਜਵਾਬ ਦੇਣਗੇ? ਜਿਹੜੇ ਕਿਸੇ ਨੇ ਤਹਿਸੀਲਦਾਰ ਤੋਂ ਰਜਿਸਟਰੀ ਕਰਾਈ ਹੈ 10,000 5,000 ਰੁਪਏ ਦੇ ਕੇ ਉਹਨਾਂ ਨੂੰ ਕੀ ਜਵਾਬ ਦੇਣਗੇ? ਸਾਡੇ ਨਾਲ ਹੀ ਘਰਾਂ 'ਚ ਘਰ ਇਹਨਾਂ ਨੇ ਕਾਰਡ ਵੰਡੇ ਸੀ। ਕੈਪਟਨ ਦੀ ਗੱਲ ਆ ਕਿ ਘਰ ਨੌਕਰੀ ਪੱਕੀ, ਹਜੇ ਵੀ ਕਾਰਡ ਸਾਂਭੇ ਪਿਆ ਕਈ ਘਰਾਂ ਦੇ ਵਿੱਚ। 2364 ਭਰਤੀ ਆਈ CTT ਦੀ, 435 ਚੱਲੀ ਜਾਂਦੀ ਹੈ, ਪਟਵਾਰੀਆਂ ਦੀ ਚੱਲੀ, ਸਾਰੀਆਂ ਲੌਂਕੀ ਜਾਂਦੀਆਂ, ਕੋਈ ਵੀ ਭਰਤੀ ਸਿਰੇ ਨਹੀਂ ਲੱਗੀ ਇਹਨਾਂ ਤੋਂ। ਇੱਕ ਵੀ ਭਰਤੀ ਸਿਰੇ ਲੱਗੀ। ਇੱਕ ਮੇਰਾ ਕੁਐਸਚਨ ਇਹ ਆ, ਇਹ ਵੀਰ ਦੀ ਮੈਂ ਗੱਲ ਨਾਲ ਸਹਿਮਤ ਹਾਂ। ਜਿਵੇਂ ਕਾਂਗਰਸ ਸਰਕਾਰ ਨੇ ਕਿਹਾ ਸੀ ਘਰ ਰੁਜ਼ਗਾਰ, ਇਹ ETD 2364 ਪੋਸਟ ਆਈ ਸੀ, 8394 ਆਈ ਸੀ, ਉਹਨਾਂ ਸਾਰੇ ਬੱਚੇ ਤੋਂ ਫਾਰਮ ਭਰਾ ਲਏ ਗਏ ਆ। ਹਜ਼ਾਰ ਰੁਪਏ ਬੱਚੇ ਦੇ ਫਾਰਮ ਭਰਾ ਕੇ ਤੇ ਕੋਰਟ 'ਚ ਸਟਕ ਕਰ ਦਿੱਤੀ ਗਈ ਭਰਤੀ। ਚਲੋ 4.5 ਸਾਲ ਕੈਪਟਨ ਸਾਹਿਬ ਨੇ ਕੁਝ ਨਹੀਂ ਕੀਤਾ, ਚੰਨੀ ਸਾਹਿਬ ਤਾਂ ਉਹਨਾਂ ਵਾਲੇ 3 ਮਹੀਨੇ 'ਚ ਕੁਝ ਕਰ ਸਕਦੇ ਸੀ। ਉਹਨਾਂ ਨੇ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਸੀ, ਧਰਨੇ ਲਾਉਣ ਵਾਲੇ ਬੰਦੇ ਕੌਣ ਹੁੰਦੇ ਸੀਗੇ, ਉਹਨਾਂ ਗੱਡੀ ਲਾਉਣ ਵਾਲੇ ਕੌਣ ਹੁੰਦੇ ਸੀ? ਇਹ ਕਹਿੰਦੇ ਘਰ ਰੁਜ਼ਗਾਰ ਪੂਰਾ ਕਰਾਂਗੇ ਅਸੀਂ, ਉਹ ਕਿਉਂ ਚੰਨੀ ਸਾਹਿਬ ਨੇ ਵੀ ਕਿਉਂ ਨਹੀਂ ਕੀਤਾ? ਪੈਂਡਿੰਗ ਕਿਉਂ ਆ ਉਹ? ਪੋਸਟ ਦਾ ਪੋਰਟਲ ਖੁੱਲਦਾ ਜੀ, ਇੱਕ ਪੋਸਟ ਨੂੰ 4 ਵਾਰੀ ਭਰਾਇਆ ਜਾਂਦਾ ਫੀਸ, ਇੱਕੋ ਹੀ ਪੋਸਟ ਹੁੰਦੀ ਆ ਉਹਦੀ 4 ਵਾਰੀ ਫੀਸ ਭਰਾਈ ਜਾਂਦੀ ਹੈ, ਫਿਰ ਭਰਤੀ ਸਿਰੇ ਨਹੀਂ ਲਾਈ ਜਾਂਦੀ। 5,000 ਰੁਪਏ ਫੀਸ ਭਰੀ ਹੋਈ। ਕਿਹੜੇ ਉਹਦੀ ਗੱਲ ਕਰੋਗੇ ਤੁਸੀਂ? ਕੇਜਰੀਵਾਲ ਕਹਿੰਦੇ ਵੀ ਚਿੱਟੇ ਦੀ ਗੱਲ ਆ। ਕੇਜਰੀਵਾਲ ਸਾਹਿਬ ਨੇ ਪਹਿਲਾਂ ਫਲੈਕਸ ਬੋਰਡ ਲਵਾਤੇ ਵੀ ਮਜੀਠੀਆ ਚਿੱਟੇ ਦਾ ਵਪਾਰੀ ਹੈ ਜੀ, ਤੇ ਉਹਨੇ ਗੋਡੀ ਲਾ ਕੇ ਮਜੀਠੀਏ ਤੋਂ ਮਾਫੀ ਕਿਉਂ ਮੰਗੀ? ਫਿਰ ਨੌਕਰੀਆਂ ਦੀ ਗੱਲ ਕਰਦੇ, ਨੌਕਰੀਆਂ ਦੇ ਬਾਬਤ ਕਰੋ, ਦੱਸੋ। ਨੌਕਰੀਆਂ ਵੇਖੋ, ਪੰਜਾਬ ਸਰਕਾਰ ਨੇ ਆਉਣ ਦਾ ਮੈਟ ਨੌਕਰੀਆਂ ਦਿੱਤੀਆਂ। ਮੈਂ ਗਿਣਤੀ ਕਰਾ ਸਕਦਾ ਇਹਨਾਂ ਨੂੰ ਭਰਾਵਾਂ ਨੂੰ। ਆਪਣੇ ਬਲਾਕ ਦੀ ਵੀ ਸਾਡੇ ਕੋਲੇ ਲਿਸਟ ਹੈ ਪੂਰੀ, ਅਸੀਂ ਲਿਸਟ ਦੇ ਸਕਦੇ ਹਾਂ ਸਪਸ਼ਟ। ਜਿਹੜੇ ਗਰੀਬ ਘਰ ਹੈ ਬਿਨਾਂ ਰਿਸ਼ਵਤ ਤੋਂ ਬਿਨਾਂ ਸਿਫਾਰਿਸ਼ ਤੋਂ ਨੌਕਰੀਆਂ ਦਿੱਤੀਆਂ ਗਈਆਂ। ਮੈਂ ਤੁਹਾਨੂੰ ਪਹਿਲਾਂ ਵੀ ਨਾਂ ਗਿਣਾ ਕੇ ਹਟਿਆ, ਮੇਰੇ ਪਿੰਡ ਵੀ ਮਿਲੀ ਹੈ ਨੌਕਰੀ, ਮੈਂ ਸਵਾਈ ਵੀ ਨੌਕਰੀ ਮਿਲੀ ਹੈ। ਇਹ ਖੜੇ ਆ ਮੇਰੇ ਭਰਾ, ਇਹਨਾਂ ਨੂੰ ਪੁੱਛ ਲਓ। ਇੱਕ ਤੇ ਇਹਨਾਂ ਪਿੰਡੋਂ ਤਾਰਾ ਡਾਕਟਰ ਹੈ, ਉਹਦੇ ਦੋਨੇ ਮੁੰਡੇ ਵੈਟਰਨਰੀ, ਇੱਕੋ ਘਰ ਦੇ ਦੋਨੇ ਮੁੰਡੇ ਵੈਟਰਨਰੀ ਡਾਕਟਰ ਭਰਤੀ ਹੋਏ ਆ। ਇਹਨਾਂ ਦੇ ਪਿੰਡੋਂ ਵੀ ਭਰਤੀ ਹੋਇਆ, ਮੇਰੇ ਪਿੰਡੋਂ ਵੀ ਭਰਤੀ ਹੋਇਆ। ਗੁਰਕਬਾਲ ਜੀ ਜੇ ਇਹਨਾਂ ਦਾ ਕੋਈ ਆਪਦਾ ਜਵਾਕ ਨਹੀਂ ਹੋਇਆ ਉਹਦੇ 'ਚ ਸਾਡਾ ਤਾਂ ਕੋਈ ਕਸੂਰ ਨਹੀਂ, ਕੋਈ ਜਵਾਕ ਪੜ੍ਹਦਾ। ਇਹ ਗੁਰਕਬਾਲ ਜੀ ਇਹ ਗੱਲ ਕਰਦੇ ਆ ਵੀ ਨੌਕਰੀਆਂ ਨਹੀਂ ਦਿੱਤੀਆਂ। ਕੇਜਰੀਵਾਲ ਦੇ ਆਉਣ ਦਾ ਰਿਕਾਰਡ ਹੈ, RTI ਪਾ ਕੇ 5 ਸਾਲਾਂ 'ਚ ਇਹਨਾਂ ਨੇ ਸਿਰਫ 400 ਤੇ 4 ਹੀ ਨੌਕਰੀਆਂ ਦਿੱਤੀਆਂ, 440 ਸਿਰਫ। ਜਿਹੜੇ ਨੌਕਰੀਆਂ ਦੀ ਗੱਲ ਕਰਦੇ ਆ ਉਹ ਬਾਈ ਜੀ ਖੜੇ, ਉਹਨਾਂ ਦੇ ਪਿੰਡੋਂ ਆ ਕੁੜੀ, ਸਾਡੇ ਪਿੰਡੋਂ ਦਾ ਵਿਆਹ ਹੋਇਆ ਹੁਣੇ ਉਹ CHO ਭਰਤੀ ਹੋਈ ਹੈਗੀ, ਸਾਡੇ ਪਿੰਡੋਂ ਦਾ ਹੁਣੇ ਵਿਆਹ ਹੋਇਆ 1 ਮਹੀਨਾ ਪਹਿਲਾਂ। ਅਕਾਲੀ ਦਲ ਕਿਹੜੇ ਵਿਸ਼ਿਆਂ ਨੂੰ ਲੈ ਕੇ ਜਾਊਗਾ, ਹਲਕੇ 'ਚ ਕਿਹੜੇ ਵਿਸ਼ਿਆਂ ਲੈ ਕੇ ਜਾਊਗਾ? ਨਾ ਤੇ ਗੱਲ ਸੁਣੀ ਵਿਕਾਸ, ਸਾਡੇ ਵੀਰ ਨੌਕਰੀਆਂ ਦੀ ਗੱਲ ਕਰਦੇ ਆ, ਇਹਨਾਂ ਨੇ ਬਿਲਕੁਲ ਨੌਕਰੀਆਂ ਦਿੱਤੀਆਂ। ਕਾਂਗੜ ਸਾਹਿਬ ਦੇ ਰਿਸ਼ਤੇਦਾਰ ਨੂੰ ਨੌਕਰੀ ਦਿੱਤੀ ਹੈ, ਬੇਅੰਤ ਸਿੰਘ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਹੈ। ਜਿਹੜੇ ਚੰਗੇ ਮਿਨਿਸਟਰ ਸੀ ਉਹਨਾਂ ਦੇ ਕਿਸੇ ਦੇ ਜਵਾਈ ਨੂੰ, ਕਿਸੇ ਦੇ ਪੁੱਤ ਨੂੰ ਇਹਨਾਂ ਨੇ ਨੌਕਰੀਆਂ ਦਿੱਤੀਆਂ, DSP ਦੇ ਰੈਂਕਾਂ ਤੇ ਲਾਇਆ। ਕੋਈ ਝੂਠ ਨਹੀਂ ਬੋਲ ਰਿਹਾ, ਇਹਨਾਂ ਨੇ ਨੌਕਰੀਆਂ ਦਿੱਤੀਆਂ ਆਪਦਿਆਂ ਨੂੰ ਹੈ। ਸੋ ਇਹ ਆ ਵੀ ਨੌਕਰੀਆਂ ਤੋਂ ਝੂਠ ਨਹੀਂ ਬੋਲ ਰਹੇ, ਆਮ ਲੋਕਾਂ ਨੂੰ ਨਹੀਂ ਦਿੱਤੀਆਂ ਨੇ ਨੌਕਰੀਆਂ। ਇੱਕ ਜਿਹੜਾ ਵਿਕਾਸ ਕਹਿੰਦੇ ਵੀ ਕੀਤਾ, ਮੇਰਾ ਪਿੰਡ ਗੋਨਿਆਣਾ ਕਲਾਂ, ਵਿਕਾਸ ਇਹਨੇ ਕੀਤਾ। ਕਾਂਗਰਸ ਦੇ 4-5 ਘਰ ਹੈ, ਉਹਨਾਂ ਦੇ ਬਾਹਰ 'ਚ ਖੜਵੰਜਾ ਲੱਗਿਆ ਸੀ, ਉਹ ਪੱਟ ਤਾਂ ਹੁਣ ਜਾ ਕੇ ਵੇਖ ਲਓ, ਕੱਚਾ ਥਾਂ ਉੱਥੇ ਵੀ। ਇਹ ਦੱਸੋ ਇਹ ਵਿਕਾਸ ਹੈ, ਉਹਨੂੰ ਪੱਕਾ ਕਰਨਾ ਕਿ ਕੱਚਾ ਕਰਨਾ? ਜਾ ਕੇ ਵੇਖੋ। ਇਹ ਕਹਿੰਦੇ ਆ ਤੁਸੀਂ ਸਾਰੇ ਕਾਂਗਰਸ ਦੇ ਨੁਮਾਇੰਦਿਆਂ ਤੋਂ ਇਹ ਪੁੱਛੋ ਯਾਰ, ਗਰੀਬ ਜਨਤਾ ਨੇ ਇਹਨਾਂ ਨੇ ਇੰਨਾ ਧੱਕਾ ਕੀਤਾ। ਇਹਨਾਂ ਨੂੰ ਇਹ ਪੁੱਛ ਲਓ ਕਿ ਇਹਨਾਂ ਨੇ ਪਿੰਡ ਦੇ ਵਿੱਚ ਕਿਸੇ ਨੂੰ ਸ਼ਗਨ ਸਕੀਮ ਮਿਲੀ ਹੈ 5 ਸਾਲਾਂ 'ਚ? ਪਹਿਲਾਂ ਪੁੱਛ ਕੇ ਆਓ, ਸ਼ਗਨ ਸਕੀਮ ਮਿਲੀ ਹੈ? ਦੱਸੋ। ਸ਼ਗਨ ਸਕੀਮ ਦੀ ਗੱਲ ਹੋਈ ਆ ਜੀ, ਨੌਕਰੀਆਂ ਦੀ ਗੱਲ ਹੋਈ ਆ। ਨੌਕਰੀਆਂ ਮੰਤਰੀਆਂ ਦੇ ਮੁੰਡੇ ਇਹ ਗੋਨਿਆਣਾ ਕਲਾਂ ਦੀ ਗੱਲ ਕਰ ਰਹੇ ਆ। ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਉੱਥੋਂ ਦਾ, ਇਹਨਾਂ ਤੋਂ ਦਾਣਾ ਮੰਡੀ ਨਹੀਂ ਬਣੀ ਕਿਸਾਨਾਂ ਵਾਸਤੇ, ਇਹ ਕਿਸਾਨਾਂ ਦੇ ਹਿਤੈਸ਼ੀ ਬਣਦੇ ਆ, ਕਾਂਗਰਸ ਸਰਕਾਰ ਨੇ ਬਣਾਈ ਆ। ਪੱਕਾ ਕਰਾਓ ਕਾਂਗਰਸ ਨੇ, ਗੋਨਿਆਣਾ ਮੰਡੀ DC ਵੀ ਉਹਨੂੰ ਪੁੱਛ ਕੇ ਗੱਲ ਕਰਦਾ ਸੀ, ਉੱਥੇ ਵਿਕਾਸ ਨਹੀਂ ਹੋਇਆ, ਹੋਰ ਕੋਈ ਇਹਨਾਂ ਤੋਂ ਨਹੀਂ ਹੋਇਆ, ਦੂਜਾ ਕੌਣ ਕਰ ਦੂ ਉੱਥੇ? ਅੱਛਾ, ਜਿਹੜੇ ਲੀਡਰਾਂ ਦੇ ਮੁੰਡਿਆਂ ਦੀ ਗੱਲ ਕਰਦਾ, ਜੇ ਕੋਈ ਕਾਬਲੀਅਤ ਰੱਖਦਾ
ਰੱਖਦਾ ਹੈ ਲੀਡਰ ਦਾ ਮੁੰਡਾ, ਉਹਨੂੰ ਭਰਤੀ ਕਰਨ 'ਚ ਕੀ ਹਰਜ ਹੈ? ਜੇ ਕੋਈ ਕਿਸੇ ਦਾ ਬੱਚਾ ਕੋਈ ਕਾਬਲੀਅਤ ਰੱਖਦਾ ਹੈ ਤੇ ਉਹਦੇ 'ਚ ਕੋਈ ਹਰਜ ਨਹੀਂ ਕਿ ਇਹ ਰੋਕ ਲੱਗੀ ਆ ਵੀ ਜਿਹਦਾ ਮੁੰਡਾ ਕਾਬਲ ਹੈ ਉਹਨੂੰ ਨਾ ਭਰਤੀ ਕੀਤਾ ਜਾਵੇ। ਸਗਨ ਸਕੀਮ ਦੀ ਵੀ ਗੱਲ ਉਹਨਾਂ ਨੇ ਸਵਾਲ ਚੁੱਕਿਆ ਕਿ ਸਗਨ ਸਕੀਮ ਕਿਹਨੂੰ ਦਿੱਤੀ ਹੈ? ਸਗਨ ਸਕੀਮ ਕਿੱਥੇ? ਮੈਂ ਹਰੇਕ ਨੂੰ ਦਿੱਤੀ ਹੈ। ਜਿਹੜੇ ਬੰਦੇ ਨੇ ਮੇਰੀ ਇੱਕ ਮਿੰਟ ਆਉਣ ਦਾ ਰਿਕਾਰਡ ਕੱਢ ਲੈਣ, ਇੱਥੇ ਇਹ ਆ ਇੱਥੇ ਮੈਂ ਆ, ਜਿਹੜੇ ਬੰਦੇ ਨੇ ਮਹੀਨੇ ਦੇ ਅੰਦਰ ਫਾਈਲ ਭਰੀ ਹੈ, 18 ਸਾਲ ਤੋਂ ਉੱਪਰ ਲੜਕੀ ਦੀ ਏਜ ਹੈ, ਉਹਨੂੰ ਹਰ ਹਾਲਤ ਮਿਲੀ ਹੈ। ਕੋਈ ਵੀ ਬੰਦਾ ਇਹੋ ਜਿਹਾ ਨਹੀਂ ਜਿਹੜਾ ਵਾਂਝਾ ਰਿਹਾ। ਦਿੱਤੀਆਂ ਜੀ, ਕਹਿੰਦੇ ਸਗਨ ਸਕੀਮਾਂ ਦਿੱਤੀਆਂ ਸੀ। ਮੈਂ ਸਤਿਕਾਰਯੋਗ ਪ੍ਰਧਾਨ ਜੀ ਨੂੰ ਦੱਸਣਾ ਚਾਹੁੰਦਾ ਵੀ ਮੈਂ ਇਹੋ ਜਿਹੀਆਂ ਰਸੀਦਾਂ ਤੁਹਾਡੇ ਪੇਸ਼ ਕਰੂੰ ਜਿਹਨੂੰ ਤੁਸੀਂ ਮਿਲੀਆਂ ਨਹੀਂ 51000 ਕਹਿ ਕੇ ਤੁਸੀਂ ਨੂੰ 15-15000 ਨਹੀਂ ਦਿੱਤਾ। ਤੁਸੀਂ 51000 ਤਾਂ ਦੇਣਾ ਕੀ ਸੀ, 15-15000 ਨਹੀਂ ਦਿੱਤਾ। ਆਪਣੇ ਕੋਲੇ ਫਾਈਲਾਂ ਵਿਆਹ ਤੋਂ 1 ਮਹੀਨਾ ਪਹਿਲਾਂ ਉਹਨਾਂ ਨੇ ਫਾਈਲਾਂ ਭਰੀਆਂ, ਉਹਨਾਂ ਨੂੰ ਪੈਸਾ ਨਹੀਂ ਮਿਲਿਆ। ਬਿਲਕੁਲ ਆਪਾਂ ਜਨਤਾ ਦੀ ਕਚਹਿਰੀ 'ਚ ਖੜੇ ਆ, ਜਨਤਾ ਦੀ ਗੱਲ ਕਰਕੇ ਅਸੀਂ ਤੁਹਾਨੂੰ ਰਸੀਦਾਂ ਲਿਆ ਕੇ ਦਿੰਨੇ ਆ। ਵਿਆਹ ਤੋਂ 1 ਮਹੀਨਾ ਪਹਿਲਾਂ ਅਪਲਾਈ ਹੋਇਆ, ਜੇ ਉਹਨੂੰ 5100 ਮਿਲਿਆ ਹੋਇਆ ਅਸੀਂ ਤੁਹਾਡੇ ਦੇਣਦਾਰ ਆ ਇਸ ਗੱਲ 'ਚ। ਕੋਈ ਦਾਣਾ ਮੰਡੀ ਦੀ ਗੱਲ ਕਰਦੇ ਗੋਨਿਆਣੇ ਦੀ, ਉਹ ਸਾਡੇ ਪਿੰਡ ਦੀ ਸੜਕ ਦੇ ਵਿੱਚ ਜ਼ਮੀਨ ਆਈ ਸੀ, ਉਹ ਪੈਸੇ ਲਾਏ ਹੈਗੇ, ਉਹਦੇ ਨਾਲ ਦਾਣਾ ਮੰਡੀ ਬਣੀ ਹੈ। ਸਰਕਾਰ ਨੇ ਕੁਝ ਨਹੀਂ ਦਿੱਤਾ ਉਹਦੇ ਵਿੱਚ। ਜਿਹੜੀ ਬਈ ਇਹ ਕਿਸਾਨ ਸਹਿਤੀ ਪਾਰਟੀਆਂ ਦੇ ਆਪਣੇ ਪੰਜਾਬ ਵਿੱਚ 2300 ਦਾਣਾ ਮੰਡੀਆਂ, ਜਿਨ੍ਹਾਂ ਵਿੱਚੋਂ 2100 ਦਾਣਾ ਮੰਡੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਬਣਾਈਆਂ ਹੋਈਆਂ। ਆਰਟੀਆਈ ਪਾ ਕੇ ਜਦੋਂ ਮਰਜ਼ੀ ਚੈੱਕ ਕਰਾ ਸਕਦੇ ਨੇ। ਹਾਂਜੀ, ਕੀ ਕਹਿੰਦੇ? ਸਗਨ ਸਕੀਮ ਦੀ ਗੱਲ ਕਰਦੇ ਸੀ ਬਾਈ ਜੀ ਵੀ ਹਾਂ ਮੈਂ ਹੁਣ ਮੌਜੂਦਾ ਸਰਪੰਚ ਆ, ਮੇਰੇ ਕੋਲੇ ਲੋਕ ਆਉਂਦੇ ਆ, ਜਿਹੜਾ ਉਹ ਸਗਨ ਸਕੀਮ ਜਿਹੜਾ ਸਹੀ ਪ੍ਰੋਪਰ ਫਾਈਲ ਭਰੀ ਗਈ, ਜਿਹੜਾ ਉਹਨੂੰ ਮੰਨ ਲਓ ਸਗਨ ਸਕੀਮ ਲੈਣ ਦਾ ਹੱਕਦਾਰ ਹੈ, ਉਹਨੂੰ ਸਹੀ ਮਤਲਬ ਜਿਹੜੀ ਗਲਤ ਫਾਈਲ ਭਰੀ ਗਈ ਉਹਦੇ ਕੋਲੇ ਜ਼ਮੀਨ ਜਾਇਦਾਦ ਵਾਲਾ ਫਾਈਲ ਭਰ ਦੇ, ਜਾਂ ਉਹ ਕੁੜੀ ਦੀ ਏਜ ਘੱਟ ਹੋਵੇ ਉਹ ਡਰਦਾ ਫਾਈਲ ਨਹੀਂ ਭਰਦਾ, ਜਾਂ ਗਲਤ ਡਾਕੂਮੈਂਟਸ ਲਾ ਕੇ ਉਹ ਫਾਈਲ ਭਰ ਦਿੰਦੇ ਆ, ਕਿਸੇ ਦਾ ਜਨਮ ਸਰਟੀਫਿਕੇਟ ਨਹੀਂ ਨਾਲ ਲੱਗਿਆ ਹੁੰਦਾ, ਕਿਸੇ ਦਾ ਕੁਝ ਨਹੀਂ, ਉਹ ਰਹਿ ਗਏ। ਸਾਡੇ ਪਿੰਡ ਵੀ ਰਹਿੰਦੇ ਆ, ਮੈਂ ਮੰਨਦਾ, ਖੁਦ ਮੰਨਦਾ, ਮੈਂ ਸਾਡੇ ਪਿੰਡ ਵੀ ਰਹਿੰਦੇ। ਜਿਹੜਾ ਲੀਗਲ ਹੈ ਉਹਨੂੰ ਕਿੰਨਾ ਪੈਸੇ ਕਿੰਨੇ ਮਿਲੇ ਆ? ਪੈਸੇ ਕਿੰਨੇ ਮਿਲੇ? ਪਹਿਲਾਂ ਤਾਂ ਮੇਰੇ ਭਰਾ ਨੂੰ ਇਸ ਗੱਲ ਦਾ ਨਹੀਂ ਪਤਾ। ਹੁਣ 15000 ਨਹੀਂ, 51 ਤੋਂ ਪਹਿਲਾਂ 21000 ਰੁਪਇਆ ਸਗਨ ਸਕੀਮ ਸੀ ਸਾਡੀ ਸਰਕਾਰ ਦੇ ਵਿੱਚ। 21000 ਰੁਪਇਆ ਸ਼ੁਰੂ 'ਚ ਮਿਲੀ ਆ, ਹੁਣ 51000 ਰੁਪਇਆ ਕੀਤੀ ਹੈ। ਮੈਂ 25 ਤੋਂ 30 ਜਿਹੜੇ ਰਹੇ ਆ ਨਾ ਉਹ ਇਸੇ ਕਰਕੇ ਹੀ ਰਹੇ, ਜਿਨ੍ਹਾਂ ਨੇ ਰਿਕਾਰਡ ਨਹੀਂ ਪੂਰਾ ਕੀਤਾ, ਜਾਂ ਤਾਂ ਉਹ ਮਹੀਨਾ ਤੋਂ ਉੱਪਰ ਉਹਨੇ ਡੇਟ ਲੰਘ ਗਈ, ਜਾਂ ਉਹਨਾਂ ਰਿਕਾਰਡ ਦੇ ਵਿੱਚ ਕਮੀ ਹੈ, ਉਹ ਰਹੇ ਆ, ਇਸ ਤੋਂ ਇਲਾਵਾ ਨਹੀਂ ਰਹੇ। ਗੌਰ ਇਕਬਾਲ ਜੀ, ਅਕਾਲੀ ਦਲ ਕੋਲੇ ਕੋਈ ਮੁੱਦਾ ਨਹੀਂ। 60 ਸੀਟਾਂ ਤੋਂ ਇਹ 15 ਸੀਟਾਂ ਤੇ ਆ ਗਏ, ਆਪਦੀ ਹਾਰ ਤੋਂ ਬੁਖਲਾਏ ਆ। ਵਿਰੋਧੀਆਂ ਦਾ ਕੰਮ ਹੁੰਦਾ ਵਿਰੋਧ ਕਰਨਾ, ਅਸੀਂ ਵਿਕਾਸ ਦੇ ਨਾਂ ਤੇ ਵੋਟ ਮੰਗਾਂਗੇ। ਜੀ ਮੇਰਾ ਬਾਰਡਰ ਬਾਕਸ ਦਾ ਮੁੱਦਾ ਉੱਥੇ ਹੀ ਖੜਾਗਾ ਜਿੱਥੇ ਖੜਾ ਸੀ। ਇਹਨਾਂ ਨੇ ਕਿਹਾ ਸੀ ਵੀ ਹੁਣ ਗਾਂ ਅਸੀਂ ਉਹਦਾ ਵਿਕਾਸ ਕਰਾਂਗੇ। ਕੀ 2 ਸਾਲ ਦੇ ਵਿੱਚ ਟੈਂਡਰ ਹੁੰਦਾਗਾ ਉਹਦਾ, ਜੋ ਠੇਕੇਦਾਰ ਭਾਜਾ ਉਹਨੂੰ ਨਾ ਕਰਕੇ ਰੱਦ, ਨਵਾਂ ਟੈਂਡਰ ਲਾ ਜਾਂਦਾ। 5 ਸਾਲ ਹੋ ਗਏ, ਕਿਉਂ ਨਹੀਂ ਟੈਂਡਰ ਲਾਇਆ ਜੀ? ਇਹਨਾਂ ਦੇ ਪਿੰਡ ਦਾ ਟੈਂਡਰ ਨਹੀਂ ਲੱਗਿਆ ਹਾਲੇ ਤੱਕ। ਇੱਕ ਤਾਂ ਮੇਰੇ ਅੱਧੀ ਕੀ ਗੱਲ ਤਾਂ ਮੈਨੂੰ ਇੰਨਾ ਪਤਾ ਲੱਗ ਗਿਆ, ਮੇਰਾ ਭਰਾ ਅੱਧੀ ਗੱਲ ਤਾਂ ਮੰਨ ਗਿਆ। ਪਹਿਲਾਂ ਇਹਨੇ ਆਖਿਆ ਸਾਡੇ ਪਿੰਡ ਵਾਲਾ ਜਿਹੜਾ ਹਰਸਿਮਰਤ ਨੇ ਵਾਟਰ ਬਾਕਸ ਧਰਿਆ, ਉਹਦਾ ਕੰਮ ਜਾਣਬੁੱਝ ਕੇ ਬੰਦ ਕੀਤਾ। ਇੰਨਾ ਤਾਂ ਮੰਨ ਗਿਆ ਨਾ ਉਹ ਟੈਂਡਰ 'ਚ ਨੁਕਸ ਹੈ। ਉਹ ਟੈਂਡਰ ਵਾਲਾ ਠੇਕੇਦਾਰ ਭੱਜ ਗਿਆ, ਉਹਦਾ ਦੁਬਾਰੇ ਟੈਂਡਰ ਹੋਣਾ ਦਿੱਤਾ ਹੋਇਆ। ਇਹਨਾਂ ਦੇ ਇਕੱਠ ਦੇ ਵਿੱਚ ਖੜ ਕੇ ਐਮਐਲਏ ਸਾਹਿਬ ਨੇ ਐਕਸ਼ਨ ਸਾਹਿਬ ਨਾਲ ਗੱਲ ਕੀਤੀ ਵੀ ਭਾਈ ਨਵੇਂ ਦੁਬਾਰੇ ਤੋਂ ਉਹਦਾ ਟੈਂਡਰ ਕਰਾਓ। ਦੁਬਾਰੇ ਉਹਦਾ ਟੈਂਡਰ ਹੋ ਰਿਹਾ, ਕੰਮ ਚੱਲੂਗਾ। ਇਹ ਨਹੀਂ ਕੰਮ ਨਾ ਚੱਲੂਗਾ, ਕੰਮ ਚੱਲੂਗਾ ਉਹਦਾ। ਹਾਂਜੀ, ਵੀਡੀਓ ਆ ਮੇਰੇ ਕੋਲ, ਪ੍ਰੀਤਮ ਜੀ ਦੀ ਵੀਡੀਓ ਆ। ਸਾਡੇ 2 ਸਾਲ ਪਹਿਲਾਂ ਉਹ ਗੁਰਦੁਆਰਾ ਸਾਹਿਬ 'ਚ ਖੜ ਕੇ ਕਹਿ ਗਿਆ ਸੀ ਮਾਰਚ ਵਿੱਚ, ਪਿਛਲੇ ਮਾਰਚ 2 ਸਾਲ ਹੋ ਗਏ ਪਿੱਛੇ, ਮਾਰਚ ਵਿੱਚ ਤੁਹਾਡਾ ਜਿਹੜਾ ਬਾਰਡਰ ਵਾਰ ਚਾਲੂ ਹੋ ਜੂ ਨਹੀਂ, ਮੈਂ ਤੁਹਾਡੇ ਪਿੰਡ ਵੋਟਾਂ ਮੰਗਣ ਨਹੀਂ ਆਉਂਦਾ। ਮੈਂ ਵੀਡੀਓ ਹੁਣ ਪੇਸ਼ ਕਰ ਦੇਣਾ 1 ਮਿੰਟ ਦੇ ਵਿੱਚ, ਮੇਰੇ ਕੋਲ ਵੀਡੀਓ ਇਸ ਗੱਲ ਦੀ। ਦੇਖੋ, ਉਹ ਮੈਂ ਪਹਿਲਾਂ ਹੀ ਕਹਿ ਚੁੱਕਿਆ ਵੀ ਉਹ ਠੇਕੇਦਾਰ ਭੱਜ ਗਿਆ, ਉਹਦਾ ਦੁਬਾਰੇ ਟੈਂਡਰ ਹੋ ਰਿਹਾ, ਬਣੂਗਾ। ਇਹਦਾ ਅਸੀਂ ਵਾਅਦਾ ਕਰਦੇ ਹਾਂ, ਬਣੂਗਾ ਉਹਦਾ ਬਣੂਗਾ। ਗੌਰ ਇਕਬਾਲ ਜੀ, ਅਕਾਲੀ ਦਲ ਦਾ ਕੰਮ ਸੀ ਇਹ। ਜਿੰਨੇ ਠੇਕੇ ਦਿੰਦੇ ਸੀ ਇਹ ਕਮਿਸ਼ਨ ਲੈਂਦੇ ਸੀ। ਕਾਂਗਰਸ ਪਾਰਟੀ ਨੇ ਜਿੰਨੇ ਵੀ ਨਵੇਂ ਜਿਹੜੇ ਹੁਣ ਬਣਾਏ ਆ, ਸਾਡੇ 1 ਸਾਲ ਦੇ ਵਿੱਚ ਪੂਰੇ ਜਿੰਨੇ ਵੀ ਵਾਟਰ ਬਾਕਸ ਬਣ ਗਏ। ਇਹਨਾਂ ਦੇ ਵਾਟਰ ਬਾਕਸ 'ਚ ਕਿਉਂ ਕਮੀ ਹੈ? ਇਹ ਰਲੇ ਮਿਲੇ ਹੋਏ ਸੀ, ਬਸ ਕਰੋਨਾ ਕਰਕੇ ਵੀ ਲੇਟ ਹੋਇਆ। ਮੇਰੀ ਗੱਲ ਸੁਣੋ, ਇਹਨਾਂ ਦਾ ਹੀ ਠੇਕੇਦਾਰ ਸੀ, ਇਹਨਾਂ ਦਾ ਕਰਕੇ ਉਹ ਭੱਜਿਆ। ਹੁਣ ਅਸੀਂ ਦੁਬਾਰੇ ਉਹਦਾ ਟੈਂਡਰ ਲੱਗਣਾ ਦਿੱਤਾ ਹੋਇਆ, ਜਦੋਂ ਟੈਂਡਰ ਲੱਗ ਗਿਆ ਕੰਮ ਸ਼ੁਰੂ ਹੋਊਗਾ। ਚਲੋ, ਪ੍ਰਧਾਨ ਕਲਨੀ ਵੀ ਆਓ। ਸਾਡਾ ਭਰਾ ਸੰਦੀਪ ਸਿੰਘ ਇਹ ਗੱਲ ਤਾਂ ਮੰਨਦਾ। ਮੈਂ ਇਹਨੂੰ ਇਹ ਪੁੱਛਣਾ ਚਾਹੁੰਦਾ ਵੀ ਸਾਡੇ 10 ਸਾਲਾਂ 'ਚ ਤੁਸੀਂ ਇੱਕ ਵੀ ਸਾਬਤ ਕਰੋ ਅਕਾਲੀ ਦਲ ਦੇ ਕਿਸੇ ਨੁਮਾਇੰਦੇ ਦੀ, ਕਿਸੇ ਪੰਚ ਸਰਪੰਚ ਦੀ ਫੈਕਟਰੀ ਲੱਗੀ ਟੈਲਾਂ ਇੱਟਾਂ ਦੀ, ਤੇ ਜਿੰਨੇ ਤੁਸੀਂ ਕਾਂਗਰਸ ਵਾਲੇ ਖੜੇ ਹੋ, ਛੋਟੀਆਂ ਆਪਦੀਆਂ ਫੈਕਟਰੀਆਂ ਤੇ ਆਪਦੀਆਂ ਟੈਲਾਂ ਆਪਦੀਆਂ ਗਲੀਆਂ। ਝਾੜੂ ਵਾਲੇ ਕਹਿੰਦੇ ਆ ਵੀ ਭ੍ਰਿਸ਼ਟਾਚਾਰ, ਜਿੰਨਾ ਭ੍ਰਿਸ਼ਟਾਚਾਰ ਦਿੱਲੀ ਜਾਂ ਕਿਤੇ ਵੀ ਨਹੀਂ, ਤੁਸੀਂ ਆਪ ਕਾਰ ਲੈ ਕੇ ਜਾੜੋ 2000 ਤੋਂ ਘੱਟ ਮੁੜਦੇ ਨੇ। ਜਿੰਨਾ ਭ੍ਰਿਸ਼ਟਾਚਾਰ ਦਿੱਲੀ ਹੈ ਉਹਨਾਂ ਕਿਤੇ ਵੀ ਨਹੀਂ, ਤੁਸੀਂ ਕਾਰ ਲੈ ਕੇ ਜਾੜੋ 2000 ਤੋਂ ਘੱਟ ਨਹੀਂ ਮੁੜਦੇ। ਇੰਨੇ ਤੋਂ ਭ੍ਰਿਸ਼ਟਾਚਾਰ ਹੈ। ਤੁਸੀਂ ਸਟੇਸ਼ਨ ਤੇ ਜਾੜੋ, ਕੱਲ ਨਹੀਂ ਮੁੜਦੇ। ਇੰਨਾ ਭ੍ਰਿਸ਼ਟਾਚਾਰ ਦਿੱਲੀ ਹੈ। ਤੁਹਾਡੀਆਂ ਫੈਕਟਰੀਆਂ ਲੱਗੀਆਂ ਜੀ, ਕਹਿੰਦੇ ਫੈਕਟਰੀਆਂ ਲੱਗੀਆਂ ਤੁਹਾਡੀਆਂ, ਟੈਲਾਂ ਸਾਰੀਆਂ ਇੱਕ ਕਰਕੇ
ਇੱਕ ਇੱਕ ਕਰਕੇ ਫੈਕਟਰੀਆਂ ਜੀ ਕਾਲੀ ਦਲ ਨੇ ਇੰਟਰਲੌਕ ਕਿਤੇ ਲਾਈ ਨਹੀਂ, ਜੇ ਲਾਈ ਹੁੰਦੀ ਤਾਂ ਫੈਕਟਰੀਆਂ ਲੱਗਦੀਆਂ। ਫੈਕਟਰੀਆਂ ਪਹਿਲਾਂ ਸੀਗੀਆਂ, ਫੈਕਟਰੀਆਂ ਥੋੜੀਆਂ ਸੀ, ਸਾਡੀ ਸਰਕਾਰ ਨੇ ਸਾਨੂੰ ਪੈਸਾ ਹੀ ਇੰਨਾ ਦਿੱਤਾ ਕਿਉਂਕਿ ਉਹਨਾਂ ਤੋਂ ਟਾਇਲ ਹੀ ਨਹੀਂ ਪੂਰੀ ਆਉਂਦੀ ਸੀ। ਫੈਕਟਰੀਆਂ ਲਾਉਣੀਆਂ ਪਈਆਂ, ਫੈਕਟਰੀਆਂ ਲਾਉਣ ਦੀ ਜ਼ਰੂਰਤ ਸੀ ਕਿਉਂਕਿ ਇੰਨੀਆਂ ਪਿੰਡਾਂ ਦੇ ਵਿੱਚ ਇੰਨਾ ਵਿਕਾਸ ਹੋਇਆ ਹੈ। ਹਰ ਇੱਕ ਪਿੰਡ 'ਚ ਜਾ ਕੇ ਤੁਸੀਂ ਆਪਦਾ ਕੈਮਰਾ ਘੁਮਾਓ, ਹਰੇਕ ਪਿੰਡ ਦੇ ਵਿੱਚ ਜਾ ਕੇ ਜਿੰਨੀਆਂ ਕੁ ਪਹਿਲਾਂ ਇੰਟਰਲੌਕ ਦੀਆਂ ਫੈਕਟਰੀਆਂ ਸੀ ਫੈਕਟਰੀ ਲਾਈ ਲਾਉਂ ਕਿਤੋਂ ਜੋ ਟਾਇਲ ਲਾਈ ਨਹੀਂ ਕਿਤੇ, ਹੁਣ ਟਾਇਲਾਂ ਲੱਗੀ ਜਾਂਦੀਆਂ ਪੂਰੀ ਨਹੀਂ ਆ ਰਹੀ। ਕਾਂਗਰਸ ਪਿੰਡ ਦੇ ਸਾਰੇ ਗਲੇ ਕੱਚੀਆਂ ਸੀ ਜੀ, ਕੋਈ ਇੰਟਰਲੌਕ ਲੱਗੀ 10 ਸਾਲਾਂ 'ਚ, ਹੁਣ ਲਾਂਗਾ ਜੀ। ਸਾਰੇ ਕਿਸਾਨੀ ਬਿੱਲਾਂ ਤੇ ਕਹਿ ਰਹੇ ਸੀ ਵੀ ਪ੍ਰੀਤਮ ਸਾਹਿਬ ਦੀ ਇੱਕ ਵੀਡੀਓ ਸੀ ਇਹਨਾਂ ਕੋਲੇ, ਤੇ ਪਹਿਲਾਂ ਸੁਖਬੀਰ ਸਿੰਘ ਬਾਦਲ ਕੀ ਬੋਲੇ ਸੀ ਕਿਸਾਨੀ ਬਿੱਲਾਂ ਨੂੰ, ਕਿਸਾਨਾਂ ਦੇ ਹਿੱਤ 'ਚ ਪਹਿਲਾਂ ਇਹ ਗੱਲ ਕਹੀ ਸੀ। ਜਦੋਂ ਲਗਾਤਾਰ 7 ਦਿਨ ਬਾਦਲ ਪਿੰਡ 'ਚ ਧਰਨਾ ਲੱਗਿਆ ਕਿਸਾਨ ਯੂਨੀਅਨ ਦਾ, ਫਿਰ ਉਹ ਅਸਤੀਫਾ ਦਿੱਤਾ ਜਦੋਂ ਧੌਣ ਤੇ ਗੋਡਾ ਧਰਿਆ ਕਿਸਾਨ ਯੂਨੀਅਨ ਨੇ। ਇੱਥੇ ਇੱਕ ਗੱਲ ਆਪਾਂ ਰਾਜਨੀਤੀ ਤੋਂ ਪਿੱਛੇ ਹਟ ਕੇ ਇੱਕ ਗੱਲ ਕਰਨੀ ਚਾਹੁੰਦਾ ਮੈਂ, ਜਿਹੜੀ ਕਿ ਬਹੁਤ ਜ਼ਰੂਰੀ ਆ। ਉਹ ਚਾਹੇ ਕਾਂਗਰਸ ਦੇ ਨੁਮਾਇੰਦੇ ਆ, ਚਾਹੇ ਅਕਾਲੀ ਦਲ ਦੇ ਆ, ਚਾਹੇ ਆਮ ਆਦਮੀ ਪਾਰਟੀ ਦੇ ਆ। ਉਹ ਗੱਲ ਆ ਸਾਡੇ ਵਾਤਾਵਰਣ ਦੀ। ਸਾਡੇ ਵਾਤਾਵਰਣ ਦੀ ਜਿਹੜੀ ਗੱਲ ਕਿਉਂ ਨਹੀਂ ਕਰਦਾ ਕੋਈ? ਇੱਕ ਮਿੰਟ ਜੀ, ਕੋਈ ਵਾਤਾਵਰਣ ਦੀ ਗੱਲ ਕਿਉਂ ਨਹੀਂ ਕਰਦਾ? ਸਾਡੇ ਪਾਣੀਆਂ ਦੀ ਗੱਲ ਕਿਉਂ ਨਹੀਂ ਕਰਦਾ? ਇੱਥੇ ਘਟ ਰਹੀ ਦਰਖਤਾਂ ਦੀ ਗਿਣਤੀ ਦੀ ਗੱਲ ਕਿਉਂ ਨਹੀਂ ਕਰਦਾ? ਧਰਤੀ ਹੇਠਲਾ ਪਾਣੀ ਲਗਾਤਾਰ ਥੱਲੇ ਜਾ ਰਿਹਾ, ਉਹਦੀ ਗੱਲ ਕਿਉਂ ਨਹੀਂ ਕਰਦਾ? ਅਸੀਂ ਟਾਈਲਾਂ ਦੀ ਗੱਲ ਕਰ ਰਹੇ ਹਾਂ, ਅਸੀਂ ਸੜਕਾਂ ਦੀ ਗੱਲ ਕਰ ਰਹੇ ਹਾਂ, ਅਸੀਂ ਐਜੂਕੇਸ਼ਨ ਦੀ ਗੱਲ ਕਰ ਰਹੇ ਹਾਂ। ਜਿਹੜੀ ਹਵਾ ਦੇ ਵਿੱਚ ਅਸੀਂ ਰਹਿਣਾ, ਉਸ ਹਵਾ ਦੀ ਗੱਲ ਕਿਉਂ ਨਹੀਂ ਕਰਦਾ? ਤੁਹਾਡੇ ਤੋਂ ਪੁੱਛੂੰਗਾ ਜੀ, ਦੱਸੋ ਜੀ। ਹਵਾ ਇਸ ਹਵਾ ਪਾਣੀ ਦੀ ਗੱਲ ਕਿਉਂ ਨਹੀਂ ਹੋ ਰਹੀ? ਜਿਹੜੇ ਸਿਆਸੀ ਪਾਰਟੀਆਂ ਸਿਰਫ ਗਲੀਆਂ ਨਾਲੀਆਂ ਜਾਂ ਹੋਰ ਜਿਹੜੇ ਵਾਅਦੇ ਕੀਤੇ ਜਾ ਰਹੇ ਆ। ਬੀਬਾ ਹਰਸਿਮਰਤ ਕੌਰ ਬਾਦਲ ਨੇ ਨੰਨੀ ਸ਼ਾਮ ਮੁਹਿੰਮ ਚਲਾਈ ਹੈ। 1.25 ਲੱਖ ਦਰਖਤ ਤਾਂ ਇੱਕ ਵਾਰੀ ਲਾਇਆ ਉਹਨਾਂ ਨੇ। ਦਰਬਾਰ ਸਾਹਿਬ ਜਾਵੜੋ, ਤਲਵੰਡੀ ਜਾਵੜੋ, ਜਦੋਂ ਵੜਦੇ ਆ ਸੱਜੇ ਪਾਸੇ ਬੂਟੇ ਉੱਥੇ ਮਿਲਦੇ ਆ, ਉਹ ਵਾਤਾਵਰਨ ਨੂੰ ਸੋਧਣ ਵਾਸਤੇ ਹੀ ਮਿਲਦੇ ਆ। ਵਾਤਾਵਰਨ ਦਰਖਤਾਂ ਨਾਲ ਹੀ ਸੁਧਰਦਾ ਹੈ, ਕੋਈ ਛਾਲ ਨਹੀਂ ਤਾਂ ਹੈ ਨਹੀਂ ਵੀ ਅਸੀਂ ਹਵਾ ਨੂੰ ਸੋਧ ਦਿਆਂਗੇ। ਇਦੋਂ ਵੱਡੀ ਵਾਤਾਵਰਨ ਨੂੰ ਸੋਧਣ ਵਾਲੀ ਗੱਲ ਪਾਣੀ ਦੀ ਗੱਲ ਨਹੀਂ ਹੋ ਰਹੀ ਜੀ। ਪਾਣੀ 'ਚ ਲਗਾਤਾਰ ਸਾਡੇ ਦਰਿਆਵਾਂ ਦੇ ਵਿੱਚ ਫੈਕਟਰੀਆਂ ਦਾ ਪਾਣੀ ਪੈ ਰਿਹਾ, ਲਗਾਤਾਰ ਫੈਕਟਰੀਆਂ ਦੇ ਵਿੱਚੋਂ ਬੋਰ ਕਰਕੇ ਥੱਲੇ ਪਾਣੀ ਸਿੱਟਿਆ ਜਾ ਰਿਹਾ, ਉਹਦੀ ਗੱਲ ਕਿਉਂ ਨਹੀਂ ਹੋ ਰਹੀ? ਅਸੀਂ ਪਾਣੀ ਦੇ ਸਬੰਧ ਦੇ ਵਿੱਚ ਮੈਂ ਦੇਖੋ ਪਾਣੀ ਦੇ ਸਬੰਧ ਦੇ ਵਿੱਚ ਛੱਪੜਾਂ ਦਾ ਨਵੀਨੀਕਰਨ ਕਰਾਇਆ, ਸੀਚੇਵਾਲ ਮਾਡਲ ਬਹੁਤ ਪਿੰਡਾਂ ਦੇ ਵਿੱਚ। ਮੈਂ ਨਹੀਂ ਕਹਿੰਦਾ ਵੀ ਇਹ ਸਾਡੇ ਕੋਲ 70 ਪਿੰਡ ਆ, 70 ਪਿੰਡਾਂ ਦੇ ਵਿੱਚ ਸਾਰੇ ਛੱਪੜਾਂ ਦੀ ਸਫਾਈ ਹੋ ਗਈ, ਪਰ ਅਸੀਂ ਬਹੁਤ ਪਿੰਡਾਂ ਦੇ ਵਿੱਚ 60% ਮੈਂ ਕਹਿ ਸਕਦਾ ਵੀ ਅਸੀਂ ਛੱਪੜਾਂ ਦਾ ਨਵੀਨੀਕਰਨ ਕਰਾਇਆ ਹੁਣ ਕਾਂਗਰਸ ਸਰਕਾਰ ਦੌਰਾਨ ਜੀ। ਇਸੇ ਤਰ੍ਹਾਂ ਅਸੀਂ ਬੂਟੇ ਵੀ ਲਵਾਏ ਆ। ਹਰ ਜਦੋਂ ਸਾਉਣ ਭਾਦੋਂ ਦੇ ਵਿੱਚ ਅਸੀਂ ਸਰਪੰਚਾਂ ਨੂੰ ਬੂਟੇ ਵੰਡੇ ਜਾਂਦੇ ਆ, ਆਪਣਾ ਇਹਨਾਂ ਜੰਗਲਾਤ ਮਹਿਕਮੇ ਵੱਲੋਂ ਦਵਾ ਕੇ ਬੂਟੇ ਲਵਾਏ ਜਾਂਦੇ ਆ, ਅਸੀਂ ਲਾਉਣੇ ਆ ਜੀ ਵਾਤਾਵਰਨ ਨੂੰ ਸ਼ੁੱਧ ਰੱਖਣ ਦੀ ਖਾਤਰ। ਦੂਜੀ ਇੱਕ ਮਸਲਾ ਯਾਦ ਆ ਗਿਆ ਪ੍ਰਦੂਸ਼ਣ ਤੋਂ ਲੈ ਕੇ। ਜਦੋਂ ਅਸੀਂ ਪਰਾਲੀ ਸਾੜਦੇ ਸੀ, ਪਹਿਲੀ ਗੱਲ ਤਾਂ ਕਿਸਾਨਾਂ ਦੇ ਪਹਿਲਾਂ ਮੰਨ ਲਓ ਕਾਫੀ ਸਰਕਾਰ ਨੂੰ ਪਾਬੰਦੀ ਸੀ ਵੀ ਪਰਾਲੀ ਨਹੀਂ ਸਾੜਨੀ। ਐਗਤੀ ਦਾ ਸਮਾਂ ਲਾ ਲਓ ਤੁਸੀਂ, ਪੰਜਾਬ ਦੇ ਵਿੱਚ ਮੌਸਮ ਬਿਲਕੁਲ ਸਾਫ਼ ਰਿਹਾ, ਕਦੇ ਵੀ ਧੂਆਂ ਨਹੀਂ ਚੜਿਆ। ਤੁਹਾਨੂੰ ਵੀ ਪਤਾ, ਸਾਰਿਆਂ ਨੂੰ ਪਤਾ, ਅਕਾਲੀ ਦਲ ਵਾਲਿਆਂ ਨੂੰ ਵੀ ਪਤਾ, ਆਪਣੇ ਨੂੰ ਵੀ ਪਤਾ। ਐਗਤੀ ਦਿੱਲੀ ਦੇ ਵਿੱਚ 1 ਮਹੀਨਾ ਲਗਾਤਾਰ ਛਾਂ ਛਾਈ ਰਹੀ ਆ, ਸੂਰਜ ਨਹੀਂ ਨਿਕਲਿਆ। ਐਗਤੀ ਦਿੱਲੀ ਦੇ ਵਿੱਚ ਧੂਆਂ ਕਿੱਥੋਂ ਆ ਗਿਆ? ਇਹ ਕਹਿੰਦੇ ਸੀ ਪੰਜਾਬ ਦਾ ਧੂਆਂ ਦਿੱਲੀ ਜਾਂਦਾ। ਵਾਤਾਵਰਨ ਨੂੰ ਲੈ ਕੇ ਕਿਹੜੀ ਸਟ੍ਰੈਟਜੀ ਹੈ ਆਮ ਆਦਮੀ ਪਾਰਟੀ ਕੋਲ? ਕੀ ਸਟ੍ਰੈਟਜੀ ਆ? ਕੋਈ ਵਾਈਟ ਪੇਪਰ ਇਦਾਂ ਦਾ ਹੈ ਕਿ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ, ਹਵਾ ਪਾਣੀ ਨੂੰ ਸ਼ੁੱਧ ਕਰਨ ਵਾਸਤੇ ਕੁਝ ਕੀਤਾ ਜਾਊਗਾ? ਦੇਖੋ ਜੀ, ਜਿੱਥੋਂ ਗੱਲ ਹੈਗੀ ਆ ਵਾਤਾਵਰਨ ਦੀ, ਹੈ ਨਾ, ਤਾਂ ਆਮ ਆਦਮੀ ਪਾਰਟੀ ਉਸ ਦੇ ਉੱਤੇ ਬਹੁਤ ਵਧੀਆ ਕੰਮ ਕਰੂਗੀ। ਜਿੰਨੀਆਂ ਸਰਕਾਰੀ ਥਾਵਾਂ ਪਈਆਂ, ਵਿਹਲੀਆਂ ਥਾਵਾਂ ਪਈਆਂ, ਸਾਰੀਆਂ ਦੇ ਵਿੱਚ ਦਰਖਤ ਜਿਹੜੇ ਲਗਾਏ ਜਾਣਗੇ। ਔਰ ਸੜਕਾਂ ਦੇ ਉੱਪਰ ਵੀ ਜਿਹੜੇ ਦਰਖਤ ਆ ਉਹ ਲਗਾਏ ਜਾਣਗੇ। ਮੈਂ ਛੋਟੀ ਜਿਹੀ ਗੱਲ ਕਰਾਂ, ਜਦੋਂ ਸੜਕਾਂ ਦਾ ਨਵੀਨੀਕਰਨ ਕੀਤਾ ਗਿਆ, ਸੜਕਾਂ ਦੇ ਦੋਨੇ ਸਾਈਡਾਂ ਦਰਖਤ ਪੱਟੇ ਗਏ ਆ, ਠੀਕ ਹੈ। ਉੱਥੇ ਇੱਕ ਸਾਈਡ ਤੇ ਦਰਖਤ ਜਿਹੜੇ ਉਹ ਬਚਾਏ ਜਾ ਸਕਦੇ ਸੀਗੇ, ਠੀਕ ਹੈ ਨਾ। ਇੱਕ ਸਾਈਡ ਤੋਂ ਜਗ੍ਹਾ ਲੈ ਕੇ ਉਸੇ ਪਾਸੇ ਜਿਹੜੇ ਦਰਖਤ ਹੈ ਉਹ ਪੱਟ ਕੇ ਤੇ ਉਧਰ ਇੱਕ ਸਾਈਡ ਤੇ ਸੜਕ ਬਣਾਈ ਜਾ ਸਕਦੀ ਸੀ, ਇੱਕ ਸਾਈਡ ਤੇ ਦਰਖਤ ਬਚਾਏ ਜਾ ਸਕਦੇ ਸੀਗੇ। ਔਰ ਅਰਬਾਂ ਰੁਪਈਆ ਜਿਹੜਾ ਉਹਨਾਂ ਦਰਖਤਾਂ ਦਾ ਸਰਕਾਰ ਨੇ ਉਸ ਵਕਤ ਵੱਟਿਆ ਹੈਗਾ। ਕੀ ਸਰਕਾਰ ਦੱਸ ਸਕਦੀ ਹੈ ਉਸ ਸਮੇਂ ਦੀ ਸਰਕਾਰ ਉਹ ਪੈਸਾ ਕਿੱਥੇ ਗਿਆ? ਔਰ ਜਿਹੜੀਆਂ ਸਰਕਾਰਾਂ ਸੜਕਾਂ ਬਣਾਈਆਂ ਉਹ ਪ੍ਰਾਈਵੇਟ ਕੰਪਨੀਆਂ ਦੁਆਰਾ ਬਣਾਈਆਂ ਗਈਆਂ। ਅਸੀਂ ਰੋਡ ਟੈਕਸ ਦਿੰਦੇ ਹਾਂ, ਅਸੀਂ ਟੋਲ ਟੈਕਸ ਦਿੰਦੇ ਹਾਂ। ਜਦੋਂ ਅਸੀਂ ਚੀਜ਼ ਖਰੀਦਦੇ ਹਾਂ, ਜਦੋਂ ਅਸੀਂ ਕੋਈ ਚੀਜ਼ ਖਰੀਦਦੇ ਹਾਂ, ਅਸੀਂ ਉੱਥੇ ਟੈਕਸ ਦਿੰਦੇ ਹਾਂ। ਅਸੀਂ ਪੈਟਰੋਲ ਪਾਉਣੇ ਆ, ਅਸੀਂ ਉੱਥੇ ਵੀ ਟੈਕਸ ਦਿੰਦੇ ਹੈਗੇ। ਤਾਂ ਜਿਹੜਾ ਸੜਕਾਂ ਦੇ ਉੱਪਰ ਪੈਸਾ ਲਾਏਗਾ, ਦਰਖਤਾਂ ਤੋਂ ਪੈਸਾ ਜਿਹੜਾ ਕੱਟਿਆ ਗਿਆ ਉਹ ਕਿੱਥੇ ਗਿਆ? ਸੜਕਾਂ ਦੇ ਸਾਰੀਆਂ ਅਸੀਂ ਪੈਸਾ ਦੇ ਕੇ ਚੜ੍ਹਦੇ ਹਾਂ। ਪੋਲਿਊਸ਼ਨ ਦਾ ਸਵਾਲ ਚੱਕਿਆ ਉਹਨਾਂ ਨੇ। ਪੋਲਿਊਸ਼ਨ ਦਿੱਲੀ 'ਚ ਹੁਣ ਪੋਲਿਊਸ਼ਨ ਕਹਿੰਦੇ ਵੀ ਕਿੱਦਾਂ ਦਾ? ਨਹੀਂ, ਦੇਖੋ ਪੋਲਿਊਸ਼ਨ ਹੈ ਜਿਹੜਾ ਹਵਾ ਹੈ, ਹਵਾ ਬੰਨੀ ਤਾਂ ਜਾ ਨਹੀਂ ਸਕਦੀ ਕਿਸੇ ਪਾਸੇ, ਹੈ ਨਾ। ਹਵਾ ਨੇ ਤਾਂ ਚੱਲਦੇ ਰਹਿਣਾ, ਇੱਧਰ ਨੂੰ ਚੱਲ ਗਈ, ਇੱਧਰ ਨੂੰ ਪੋਲਿਊਸ਼ਨ ਹੋਣਾ, ਇੱਧਰ ਨੂੰ ਚੱਲ ਗਈ। ਪੰਜਾਬ ਸਰਕਾਰ ਨੇ ਕੀ ਸਟ੍ਰੈਟਜੀ ਲਿਆਂਦੀ ਹੈ ਵੀ ਜਿਹੜੀ ਪਰਾਲੀ ਹੈਗੀ ਉਹਨੂੰ ਜਲਾਏ ਤੋਂ ਬਿਨਾਂ ਅਸੀਂ ਉਹਦਾ ਕੋਈ ਹੱਲ ਕੱਢ ਸਕੀਏ? ਕੋਈ ਹੈਗੀ ਹੈ? ਕੋਈ ਸਾਡੇ ਦਿੱਲੀ ਸਰਕਾਰ ਨੇ ਕੀਤਾ ਉਹ ਰਸਾਇਣਿਕ ਸਪਰੇਆਂ ਬਣਾਈਆਂ ਜਿਹਦੇ ਨਾਲ ਪਰਾਲੀ ਉੱਥੇ ਖੇਤ ਦੇ ਵਿੱਚ ਹੀ ਗੱਲ ਜੂ, ਖੇਤ ਦੀ ਉਪਜਾਊ ਸ਼ਕਤੀ ਵਧੂਗੀ। ਤੇ ਇੱਕ
ਇਹਨਾਂ ਨੂੰ ਇਹ ਪੁੱਛੋ ਜਿਹੜੇ ਸਾਡਾ ਵੀਰ ਕਹਿੰਦਾ ਉਹ ਰਸਾਇਣਕ ਬਣਾਈ ਆ ਉਹਨਾਂ ਨੇ ਕੋਈ ਆਪਦੀ ਦਵਾਈ, ਉਹ ਆਪ ਜਿਹੜੇ ਇਹਨਾਂ ਦੇ ਵਲੰਟੀਅਰ ਆ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਦੇ ਦੇਣ, ਉਹ ਤਾਂ ਨਾ ਅੱਗ ਲਾਉਣ। ਦੂਜੀ ਗੱਲ ਜਿਹੜੀ ਖਾਸ ਗੱਲ ਆ ਜਿਹੜੀ ਸਾਡੇ ਕਰਨ ਵਾਲੀ, ਜਿਹੜੀ ਤੁਸੀਂ ਪਾਣੀ ਦਾ ਮੁੱਦਾ ਚੁੱਕਿਆ, ਪਾਣੀ SYL ਤੇ ਕੇਜਰੀਵਾਲ ਦਾ ਦੂਰਾ ਸਟੈਂਡ ਹੈ। ਪੰਜਾਬ ਦੇ ਵਿੱਚ ਕੁਝ ਹੋਰ ਕਹਿੰਦਾ, ਹਰਿਆਣੇ 'ਚ ਜਾ ਕੇ ਕੁਝ ਹੋਰ ਕਹਿੰਦਾ, ਦਿੱਲੀ ਜਾ ਕੇ ਕੁਝ ਹੋਰ ਕਹਿੰਦਾ। ਜਿੱਥੋਂ ਤੱਕ ਧੂਏ ਵਾਲੇ ਮਾਮਲਾ, ਇੱਕ ਆਪਣਾ ਕਰੋੜ ਰੁਪਈਆ ਜੁਰਮਾਨਾ ਮੋਦੀ ਸਰਕਾਰ ਬਿੱਲ ਲੈ ਕੇ ਆ ਰਹੀ ਸੀ, ਤੇ ਸਾਡੇ ਜਿਹੜੇ ਸਤਿਕਾਰਯੋਗ ਉੱਥੇ MP ਬੈਠੇ ਆ, ਇਹ ਪੁੱਛਣੇ ਨੂੰ ਵੀ ਉਹਨਾਂ ਨੇ ਵਿਰੋਧ ਕੀਤਾ ਉਹਦਾ। ਧੂਆਂ ਇਹ ਤਾਂ ਕਹਿੰਦੇ ਪੰਜਾਬ ਦਾ ਧੂਆਂ, ਪਰਾਲੀ ਦਾ ਧੂਆਂ ਉੱਥੇ ਆ ਰਿਹਾ। ਸੋ ਇਹਨਾਂ ਦਾ ਦੋਗਲਾ ਸਟੈਂਡ ਹੈ, ਇਹਨਾਂ ਨਾਲ ਕੋਈ ਬਾਹਲਾ ਮੇਰੇ ਖਿਆਲ 'ਚ ਬਹਿਸ ਕਰਨ ਦਾ ਫਾਇਦਾ ਨਹੀਂ। ਐਂ ਪੁੱਛੋ ਵੀ ਕੇਜਰੀਵਾਲ ਨੇ ਬਿਆਨ ਦਿੱਤਾ ਸੀ ਵੀ ਪੰਜਾਬ 'ਚੋਂ ਧੂਆਂ ਆਉਂਦਾ, ਪੰਜਾਬ ਦੇ ਥਰਮਲ ਪਲਾਂਟ ਬੰਦ ਕਰ ਦੇਣ। ਇਹ ਮੈਨੂੰ ਜਵਾਬ ਦੇਣ ਵੀ ਥਰਮਲ ਪਲਾਂਟ ਕਰਕੇ ਤੇ ਬਿਜਲੀ ਕਿੱਥੋਂ ਦੇਣਗੇ? ਬਿਜਲੀ ਕਿੱਥੋਂ ਦੇਣਗੇ ਜੇ ਥਰਮਲ ਪਲਾਂਟ ਬੰਦ ਕਰਤੇ ਪੰਜਾਬ ਦੇ? ਕੇਜਰੀਵਾਲ ਦੀ ਸਟੇਟਮੈਂਟ ਆਏ, ਹੱਸੋ ਨਾ। ਜੀ ਸਰ ਥਰਮਲ ਪਲਾਂਟ ਤਾਂ ਬਾਦਲ ਸਰਕਾਰ ਵੇਲੇ ਦੀ ਬੰਦ ਪਏ ਆ। ਮਨਪ੍ਰੀਤ ਬਾਦਲ ਜੀ ਨੇ ਵੀ ਬਿਆਨ ਦਿੱਤਾ ਸੀ, ਇਹ ਬਠਿੰਡੇ ਕਹਿੰਦੇ ਅਸੀਂ ਲੰਘਦੇ ਆ ਨਾ, ਉਰਦੂ ਦੇ ਵਿੱਚ ਇਹ ਗੱਲ ਕਹੀ ਸੀ, ਮੈਂ ਉਦਾਸ ਹੋ ਜਾਤਾ ਹੂੰ ਇਹ ਚਿਮਨੀਆਂ ਕੋ ਬੰਦ ਦੇਖ ਕੇ, ਫਿਰ ਚੱਲ ਪਿਆ। ਇੱਧਰ ਗੱਲ ਕਰਦੇ ਆ। ਹਾਂਜੀ ਤੁਸੀਂ ਦੱਸੋ। ਦੇਖੋ ਜੀ, ਮੈਂ ਗੱਲ ਕਲੀਅਰ ਕਰ ਰਿਹਾ, ਜਿਹੜਾ ਇਹ ਕੇਜਰੀਵਾਲ ਹੈ ਦਿੱਲੀ ਵਾਲਾ, ਬਹੁਤ ਲੁੱਚਾ ਬੰਦਾ ਹੈ। ਇਹ ਸਾਡੇ ਨਾਲ ਸੀਜ਼ਨ ਲਾਉਣ ਆਉਂਦਾ, ਆਏ 12 ਸੀਜ਼ਨ ਲਾ ਕੇ ਟਿਕਟਾਂ ਵੇਚ ਦਿੰਦਾ 2-2 ਕਰੋੜ ਰੁਪਏ ਦੀਆਂ, ਤੇ 70 ਤੇ ਹੋ ਜਾਂਦਾ। ਜਿਵੇਂ ਅਸੀਂ ਕਪੈਨਾਂ ਦਾ ਸੀਜ਼ਨ ਬਾਹਰਲੇ ਰਾਜਸਥਾਨ ਜਾਂ ਗੁਜਰਾਤ ਲਾ ਕੇ ਆਉਣੇ ਆ, ਉਵੇਂ ਇਹ ਸਾਡੇ ਸੀਜ਼ਨ ਕਮਾਉਣ ਆਉਂਦਾ, ਹੋਰ ਇਹਦੇ ਪੱਲੇ ਕੁਝ ਨਹੀਂ। ਹਾਂਜੀ, ਇਹ ਜਿਹੜੇ ਜ਼ੋਰ ਪਾ ਕੇ ਜਿੱਤਦੇ ਆ ਨਾ, ਜਿਹੜਾ ਝੂਠਾ ਬੰਦਾ ਹੁੰਦਾ ਉਹ ਰੌਲਾ ਜ਼ਿਆਦਾ ਪਾਉਂਦਾ ਹੁੰਦਾ ਹੈ। ਇਹ ਗੱਲ ਕਰਦੇ ਸੀ, ਕਹਿੰਦੇ ਹਸਪੀਟਲ ਹੈ ਗੋਂਡਿਆਂ ਨੇ ਮੰਡੀ ਦਾ, ਇਹ ਕਾਂਗਰਸ ਸਰਕਾਰ ਨੇ ਬਣਾਇਆ। ਆਪਣੇ 7 ਕਿਲੋਮੀਟਰ ਦੂਰ ਫੈਕਟਰੀ ਹੈ, ਉਹਨਾਂ ਨੇ ਇਹਨਾਂ ਨੂੰ ਗੋਦ ਲਿਆ ਹਸਪੀਟਲ ਨੂੰ, 2.5 ਕਰੋੜ ਰੁਪਏ ਉਹਨਾਂ ਨੇ ਲਾਇਆ ਇੱਥੇ। ਜਿਹੜੀ ਬੇਅਦਬੀ ਦੀ ਗੱਲ ਚੱਲਦੀ ਸੀ 2017 ਤੋਂ ਬਾਅਦ, ਜਦੋਂ ਦੀ ਆਮ ਪਾਰਟੀ ਆਈ ਹੈ, ਬੇਅਦਬੀਆਂ ਉਦੋਂ ਸ਼ੁਰੂ ਹੋਈਆਂ, ਤੇ ਕੇਜਰੀਵਾਲ ਨੇ ਇੱਕੋ ਨਿਸ਼ਾਨਾ ਰੱਖਿਆ, ਹਿੰਦੂ ਤੇ ਦੂਜਾ ਸਿੱਖਾਂ ਨੂੰ ਪਾੜਨ ਵਾਸਤੇ ਆਪਦਾ ਮੁੱਦਾ ਲੈ ਕੇ। ਉਹ ਪਾੜਨ ਵਾਸਤੇ ਬਹੁਤ ਮਾੜੀ ਜਮਾਤ ਹੈ। ਸਾਰਿਆਂ ਵੀਰਾਂ ਨੂੰ ਬੇਨਤੀ ਹੈ, ਪੰਜਾਬ ਦਿਆਂ ਨੂੰ, ਵੀ ਇਹਨਾਂ ਤੋਂ ਬਚੋ। ਕੇਜਰੀਵਾਲ ਮਾਡਲ ਨਹੀਂ ਕੋਈ ਹੈਗਾ। ਇੱਕ ਇਹ ਕਹਿੰਦੇ ਸੀ ਅਸੀਂ ਆਮ ਰੇਹੜੀਆਂ ਨੂੰ ਟਿਕਟ ਦੇਵਾਂਗੇ, ਸਬਜ਼ੀਆਂ ਨੂੰ ਟਿਕਟ ਦੇਵਾਂਗੇ, 30-40 ਟਿਕਟਾਂ ਜਿਹਨਾਂ ਉਹ ਆ ਜਿਹਨਾਂ ਕਾਂਗਰਸ ਤੇ ਅਕਾਲੀ ਦਲ ਤੇ ਬੰਦੇ ਗਏ ਹੋਏ ਭਜਾਏ ਅਸੀਂ। ਇਹ ਮਾੜੇ ਬੰਦੇ, ਇਹ ਪੰਜਾਬ ਨੂੰ ਕਿੱਥੋਂ ਸਾਂਭ ਲੈਣਗੇ ਨਾ, ਉਹਦੇ ਬੰਦੇ ਹਸਵੇਂ ਨਹੀਂ, ਬੰਦੇ ਦਾ 20 ਜਤੀ ਉਹਨੇ ਟਿਕਟਾਂ ਦੀ ਗੱਲ ਹੋਈ ਹੈ। ਹਾਂਜੀ ਗੋਰਖਪਾਲ ਜੀ, ਜਿੱਥੋਂ ਤੱਕ ਕਰਪਸ਼ਨ ਦਾ ਸੰਬੰਧ ਹੈ, ਮਹੱਲੀ ਵਾਲਾ ਕੁਲਵੰਤ ਵਿਚਾਰਾ ਉੱਚਾ ਕਰੋ ਮੈਂ, ਜਿੱਥੋਂ ਤੱਕ ਕਰਪਸ਼ਨ ਦਾ ਸੰਬੰਧ ਹੈ, ਰੋਜ਼ ਰਾਘਵ ਚੱਡਾ ਜਲੰਧਰੋਂ ਜਾਨ ਬਚਾ ਕੇ ਭੱਜਿਆ, ਜਿਹਦੇ ਤੇ ਦੋਸ਼ ਲੱਗਿਆ ਵੀ ਉਹਨੇ ਟਿਕਟਾਂ ਵੇਚੀਆਂ। ਪਿਛਲੇ ਵਾਰੀ ਦੇਖੋ, ਹਰੇਕ ਪਾਰਟੀ ਦੇ ਸਟਾਰ ਪ੍ਰਚਾਰਕ ਪ੍ਰਚਾਰ ਲਈ ਆਉਂਦੇ ਆ, ਤੇ ਇਹਨਾਂ ਦਾ ਸਟਾਰ ਪ੍ਰਚਾਰਕ ਸੀ ਸੰਜੇ ਸਿੰਘ। ਜੇ ਉਹ ਦੁੱਧ ਧੋਤਾ ਸੀ, ਉਹਦੇ ਤੇ ਦੋਸ਼ ਲੱਗੇ ਸੀ, ਉਹਨੇ ਟਿਕਟਾਂ ਵੇਚੀਆਂ। ਉਹ ਪ੍ਰਚਾਰਕ ਲਈ ਪੰਜਾਬ 'ਚ ਕਿਉਂ ਨਹੀਂ ਆ ਰਿਹਾ? ਕਿਉਂਕਿ ਉਹਦੇ ਤੇ ਦੋਸ਼ ਲੱਗੇ ਸੀ, ਉਹ ਝੂਠਾ ਆਦਮੀ, ਉਹ ਟਿਕਟਾਂ ਉਹ ਵੇਚਦਾ ਹੀ। ਪਹਿਲਾਂ ਟਿਕਟਾਂ ਦੀ ਗੱਲ ਹੋਈ ਆ ਜੀ, ਸੀਟਾਂ ਵੰਡਣ ਦੀ ਗੱਲ ਹੋਈ ਆ ਕਿ ਪੈਸੇ ਲੈ ਕੇ ਸੀਟਾਂ ਵੰਡੀਆਂ ਗਈਆਂ। ਟਿਕਟਾਂ ਉਹਨਾਂ ਨੂੰ ਦਿੱਤੀਆਂ ਗਈਆਂ ਜਿਹੜੇ ਲੋਕ ਪਹਿਲਾਂ ਆਲਰੇਡੀ ਕਾਂਗਰਸ ਜਾਂ ਅਕਾਲੀ ਦਲ 'ਚੋਂ ਛੱਡ ਕੇ ਆਏ ਆ। ਦੇਖੋ, ਜਿਹੜੀਆਂ ਟਿਕਟਾਂ ਵੇਚਣ ਦੀ ਗੱਲ ਹੈ, ਉਹ ਸਰਾਸਰ ਝੂਠ ਹੈ। ਕੇਜਰੀਵਾਲ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਕਿਹਾ ਹੈ ਕਿ ਸਾਨੂੰ ਜੇ ਕਿਸੇ ਨੇ ਤੁਸੀਂ ਟਿਕਟ ਦੀ ਸਬੂਤ ਦਿੰਦੇ ਹੋ ਵੀ ਆਹ ਬੰਦੇ ਨੇ ਟਿਕਟ ਵੇਚੀ ਹੈ ਔਰ ਇਹਨੇ ਪੈਸੇ ਲੈਤੇ ਹੈ, ਇਹਨੇ ਦਿੱਤੇ ਹੈ, ਤਾਂ ਸਾਨੂੰ ਸਬੂਤ ਦਿਓ, ਅਸੀਂ ਉਸ ਬੰਦੇ ਦੇ ਉੱਪਰ ਕਾਨੂੰਨੀ ਕਾਰਵਾਈ ਕਰਾਂਗੇ। ਪਰ ਅੱਜ ਤੱਕ ਇਹਨਾਂ ਤੋਂ ਕੋਈ ਵੀ ਸਬੂਤ ਹੈ ਜਿਹੜਾ ਉਹ ਸਾਹਮਣੇ ਨਹੀਂ ਲਿਆਂਦਾ ਜਾ ਸਕਿਆਗਾ। ਜੇ ਇਹਨਾਂ ਕੋਲੇ ਕੋਈ ਸਬੂਤ ਹੈਗਾ ਤਾਂ ਪੇਸ਼ ਕਰ ਦੇਣ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ। ਪਹਿਲਾਂ ਇਹਨਾਂ ਨੇ ਵੋਟਾਂ ਪਾ ਕੇ ਕੋਈ ਲਿਆਂਦਾ ਸੀ ਇੱਥੇ, ਉਹ 5 ਸਾਲਾਂ ਵਿੱਚ ਕਿਤੇ ਘਰੇ ਆਇਆ ਦੱਸ ਦਿਓ, ਕਿਤੇ ਮੰਡੀ 'ਚ ਆਇਆ ਦੱਸ ਦਿਓ। ਸਾਡੇ ਕੋਲ ਸਬੂਤ ਹੈ, 5 ਟਿਕਟਾਂ ਦੇ ਮੇਰੇ ਕੋਲ ਸਬੂਤ ਹੈ, ਮੈਂ ਸਬੂਤ ਦੇ ਸਕਦਾ। ਮੈਂ ਸਾਰੇ ਕੈਮਰੇ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਪੰਜਾਬ ਵਾਸੀਆਂ ਨੂੰ, ਚਾਹੇ ਕੋਈ ਅਕਾਲੀ ਹੈ, ਚਾਹੇ ਕੋਈ ਆਪ ਵਾਲਾ, ਚਾਹੇ ਕਾਂਗਰਸੀ ਹੈ, ਪਰ ਜਿਹੜਾ ਵੀ ਕਿਸਾਨ ਹੈ ਮਿੱਤਰੋ, ਜੇ ਕੇਜਰੀਵਾਲ ਪੰਜਾਬ ਦੇ ਵਿੱਚ ਆ ਗਿਆ, ਨਹਿਰੀ ਪਾਣੀ ਨੂੰ ਤਰਸੋਗੇ ਤੁਸੀਂ। ਇਹਨੇ ਕੋਈ ਇਸੇ ਵਾਲਾ ਮੁੱਦਾ ਨਹੀਂ ਛੱਡਣਾ। ਇਹ ਗੋਰਖਪਾਲ ਜੀ, ਜਿਹੜਾ ਕੇਜਰੀਵਾਲ ਆ, ਇਹਦੀ ਸਾਰੀ ਦੋਗਲੀ ਨੀਤੀ ਹੈ। ਜਦੋਂ ਤਾਂ ਇਹ ਦਿੱਲੀ ਜਾ ਵੜਦਾ, ਉਦੋਂ ਤਾਂ ਕਹਿੰਦਾ ਪੰਜਾਬ 'ਚੋਂ ਪਾਣੀ ਲਿਆ ਕੇ ਦੇਊਂਗਾ ਤੁਹਾਨੂੰ। ਜਦੋਂ ਪੰਜਾਬ 'ਚ ਆ ਜਾਂਦਾ, ਹੋਰ ਬਿਆਨ ਦਿੰਦਾ। ਉੱਤਰਾਖੰਡ 'ਚ ਜਾਂਦਾ, ਕਹਿੰਦਾ ਜਿਹੜੇ ਸੈਨਿਕ ਆ ਸਾਰੇ ਇੱਥੋਂ ਦੇ ਬਾਹਲੀਆਂ ਸ਼ਹੀਦੀਆਂ ਦਿੰਦੇ ਆ। ਪੰਜਾਬ 'ਚ ਆਉਂਦਾ, ਉਦੋਂ ਕਹਿੰਦਾ ਇੱਥੋਂ ਦੇ ਸੈਨਿਕ ਬਾਹਲੀਆਂ ਸ਼ਹੀਦੀਆਂ ਦਿੰਦੇ ਆ। ਇਹਨਾਂ ਦਾ ਕੋਈ ਸਟੈਂਡ ਨਹੀਂ, ਦੋਗਲੀ ਨੀਤੀ ਆ। ਅਸੀਂ MP 'ਚ ਜਾਂਦੇ ਆ ਕੰਬਾਈਨਾਂ ਲੈ ਕੇ। ਉਹ ਭਰਾਵਾ, ਮੇਰੀ ਤਾਂ ਬੇਨਤੀ ਆ ਟੋਪੀ ਵਾਲੇ ਤੋਂ ਬਚਾ ਲਿਓ, ਇਹੜਾ ਟੋਪੀ ਵਾਲਾ ਨਾ ਲਾ, ਬਹੁਤ ਗੰਦਾ ਤੋਂ ਬਚਾ ਲਿਓ। ਆਪ ਵਾਲੇ ਕੋਲੇ ਕੀ ਸਬੂਤ ਹੈ ਵੀ ਜਿਹੜਾ ਭਗਵੰਤ ਮਾਨ ਜੀ ਨੂੰ ਇਹਨਾਂ ਨੇ CM ਦਾ ਚਿਹਰਾ ਲਾਣਾ ਹੈ? ਜਦੋਂ ਪੰਜਾਬ ਦੇ ਮੁੱਦਿਆਂ ਦੀ ਕਿਤੇ ਗੱਲ ਆਈ ਤੇ ਭਗਵੰਤ ਮਾਨ ਜੀ ਕਾਨਾ ਕੋਈ ਨਹੀਂ ਕੀਤੀ, ਤਾਂ ਕੇਜਰੀਵਾਲ 2 ਮਿੰਟਾਂ ਦੇ ਵਿੱਚ ਰਾਘਵ ਚੱਡਾ ਨੂੰ CM ਲਾ ਦੂਗਾ।
ਇਸ ਕਰਕੇ ਬੇਨਤੀ ਹੈ ਭਰਾਵੋ, ਇਹਨਾਂ ਤੋਂ ਬਚੋ ਟੋਪੀਆਂ ਨਾਲ। ਜਿਹੜਾ ਇਹੀ ਐਮਐਲਏ ਪਹਿਲਾਂ ਕੁਛ ਥੋੜੀਆਂ ਵੋਟਾਂ ਦੇ ਉੱਤੇ ਹਾਰਿਆ ਸੀ, ਅੱਜ ਤੱਕ ਇਹਨਾਂ ਦਾ ਐਮਐਲਏ ਕਿਸੇ ਦੇ ਬੈਠਣ ਵੀ ਆਇਆ ਹੋਵੇ ਆਪਾਂ ਤਾਂ ਵੀ ਕਹਿ ਦਈਏ ਇਹ ਤੁਸੀਂ ਪੱਖ ਕਿਹੜੇ ਮੂੰਹ ਨਾਲ ਕਰਦੇ? ਕੇਜਰੀਵਾਲ ਦਾ ਸਟੈਂਡ ਹੀ ਕੋਈ ਨਹੀਂ, ਇਹ ਤਾਂ ਸਾਈਕਲ ਦਾ ਸਟੈਂਡ ਚੰਗਾ ਹੁੰਦਾਗਾ। ਦਿੱਲੀ ਜਾ ਕੇ ਹੋਰ ਬਿਆਨ, ਪੰਜਾਬ ਜਾ ਕੇ ਹੋਰ ਬਿਆਨ ਦਿੰਦਾਗਾ। ਇੱਕ ਮਿੰਟ, ਮੈਂ ਆਮ ਆਦਮੀ ਪਾਰਟੀ ਨੂੰ ਪੁੱਛਦਾ ਵੀ ਇਹ ਨਸ਼ਾ ਦੀਆਂ ਗੱਲਾਂ ਕਰਦੀ ਹੈ, ਇਹਨਾਂ ਨੂੰ ਐਂ ਪੁੱਛੋ ਵੀ ਰੱਬ ਤੇ ਮਾਂ ਇੱਕੋ ਹੀ ਰੂਪ ਹੈ। ਮਾਂ ਦੀ ਸਹੁੰ ਖਾਣੀ ਪਈ ਨਸ਼ੇ ਵਾਸਤੇ, ਕੀ ਇਹਨਾਂ ਨੇ ਨਸ਼ਾ ਛੱਡਤਾ ਮੁੱਖ ਮੰਤਰੀ ਨੇ? ਇਹ ਨਸ਼ਾ ਕਿਵੇਂ ਬੰਦ ਕਰਨਗੇ ਤਾਂ ਮੁੱਖ ਮੰਤਰੀ ਦਾ ਚਿਹਰਾ ਨਸ਼ਾ ਕਰਦਾ। ਅੱਜ ਕੀ ਕਹਿਣਾ ਇਹਦੇ ਬਾਰੇ? ਨਸ਼ੇ ਦੀ ਗੱਲ ਹੋਈ ਆ, ਮੁੱਖ ਮੰਤਰੀ ਦਾ ਚਿਹਰਾ ਉਹ ਨਸ਼ਾ ਕਰਦਾ ਹੈ, ਉਸ ਤੋਂ ਬਾਅਦ ਤੁਸੀਂ ਐਂ ਦੱਸ ਦਿਓ ਬਾਕੀਆਂ ਪਾਰਟੀਆਂ ਦਾ ਅੰਮ੍ਰਿਤ ਕਿਹਨੇ ਛਕਿਆ ਹੈਗਾ? ਜੇ ਕਿਸੇ ਨੇ ਮੁੱਖ ਮੰਤਰੀ ਦਾ ਚਿਹਰਾ ਕੋਈ ਹੈਗਾ ਉਹਨਾਂ ਦਾ ਅੰਮ੍ਰਿਤ ਛਕਿਆ ਦੱਸ ਦਿਓ। ਭਗਵੰਤ ਮਾਨ ਪੀਂਦਾ ਸੀਗਾ, ਕਿਸੇ ਤੈਨੂੰ ਲਿਆ, ਪਰ ਜੇ ਹੁਣ ਸਬੂਤ ਹੈ ਭਗਵੰਤ ਮਾਨ ਸਾਹਿਬ ਸਬੂਤ ਦਿਓ ਵੀ ਭਾਈ ਆ ਤੁਹਾਡਾ ਭਗਵੰਤ ਮਾਨ ਡੱਕਿਆ ਬੈਠਾ ਹੁਣ ਦਾ। ਵੀਡੀਓਜ਼ ਪੁਰਾਣੀਆਂ ਫੋਟੋਆਂ ਉਹ ਕਮੇਡੀ ਕਰਦਾ, ਸੋ ਉਹਦੀਆਂ ਫੋਟੋਆਂ ਜਿੱਤੀਆਂ ਜਾਂਦੀਆਂ ਵੀ ਸ਼ਾਇਦ ਸਾ ਡਿਬੇਟ ਬਹੁਤ ਵਧੀਆ ਸੀ, ਬਹੁਤ ਵਧੀਆ ਸੀ। ਪਰ ਇੱਕ ਸਵਾਲ ਸਾਰਿਆਂ ਨੂੰ ਹੈ ਕਿ ਬੇਅਦਬੀ ਦੀ ਗੱਲ ਹੱਸ ਕੇ ਕਰਨੀ ਬਣਦੀ ਸੀ ਕਿ ਨਹੀਂ? ਇਹ ਤਾਂ ਸਾਰਿਆਂ ਨੇ ਹੱਸ ਕੇ ਗੱਲ ਕੀਤੀ ਹੈ, ਮਜ਼ਾਕ 'ਚ ਲਿਆ ਗਿਆ। ਹਿਰਦੇ ਬਲੂੰਦਰੇ ਗਏ ਸਾਰੇ ਪੰਜਾਬ ਦੇ ਜਦੋਂ ਬੇਅਦਬੀ ਹੋਈ ਹੈ, ਸਾਰੇ ਹੱਸ ਕੇ ਗੱਲ ਕਰੇ, ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ। ਤੁਸੀਂ ਵੀ ਦੇਖਿਆ, ਤੁਹਾਡੇ ਕੈਮਰੇ ਨੇ ਵੀ ਦੇਖਿਆ, ਕੀ ਬਣਦਾ ਸੀ ਇਹ? ਇਹ ਬਹਿਸ ਇਸੇ ਤਰ੍ਹਾਂ ਹੀ ਚੱਲਦੀ ਰਹਿਣੀ ਆ। ਵਿਚਾਰ ਨੇ ਕੀ ਕੀਤਾ, ਜਿਹੜਾ ਇਹਨਾਂ ਨੇ ਸੀਐਮ ਚਿਹਰਾ ਲਾਣਿਆ ਹੈ, ਉਹਨੂੰ ਧੂਰੀ ਦੇ ਲੋਕ ਤੁਹਾਡੇ ਕੈਮਰੇ ਦੇ ਸਾਹਮਣੇ ਸੋਸ਼ਲ ਮੀਡੀਆ ਤੇ ਚੱਲ ਰਿਹਾ, ਧੂਰੀ ਦੇ ਲੋਕ ਉਹਨੂੰ ਗਾਲਾਂ ਕੱਢ ਰਹੇ ਆ ਉੱਥੇ, ਕਿਉਂਕਿ ਧੂਰੀ ਉਹਦੀ ਕਨਸਟੀਚੁਐਂਸੀ ਚ ਆਉਂਦਾ ਸੀ, ਉਹ ਇੱਕ ਦਿਨ ਨਹੀਂ ਜਾ ਕੇ ਉੱਥੇ ਵੜਿਆ। ਸਾਡੇ ਉੱਥੇ ਗੋਲਡੀ ਐਮਐਲਏ ਸਾਹਿਬ ਸਾਡੇ ਕਾਂਗਰਸ ਪਾਰਟੀ ਤੋਂ ਉੱਥੇ ਚੋਣ ਲੜ ਰਹੇ ਆ, ਪਹਿਲਾਂ ਮੌਜੂਦਾ ਐਮਐਲਏ ਵੀ ਹੈ। ਉੱਥੇ ਧੂਰੀ ਤੋਂ ਤਾਂ ਭੇਜਿਆ ਕੇਜਰੀਵਾਲ ਨੇ ਵੀ ਗੋਲਡੀ ਨੇ ਜਿੱਤ ਜਾਣਾ, ਭਗਵੰਤ ਮਾਨ ਨੇ ਹਾਰ ਜਾਣਾ, ਤੇ ਸੀਐਮ ਫਿਰ ਰਾਘਵ ਚੱਡੇ ਨੂੰ ਜਾਂ ਆਪ ਬਣ ਜਾਣਾ। ਉਹਨੂੰ ਕਿਉਂ ਨਾ ਹੋਰ ਕਿਤੋਂ ਟਿਕਟ ਦਿੱਤੀ? ਕਿਉਂਕਿ ਸਾਡਾ ਗੋਲਡੀ ਉੱਥੋਂ ਜਿੱਤ ਰਿਹਾ, ਇਹ 100% ਕਲੀਅਰ ਆ ਸਾਡਾ। ਅਸੀਂ ਇੱਥੋਂ ਕਾਂਗਰਸ ਇਕਬਾਲ ਜੀ ਇਹ ਗੱਲ ਕਰਦੇ ਆ ਵੀ ਬੇਅਦਬੀ ਦੀ, ਇਹਨਾਂ ਦਾ ਭਗਵੰਤ ਮਾਨ ਜਦੋਂ ਬਰਗਾੜੀ ਮੋਰਚਾ ਲੱਗਿਆ ਹੋਇਆ ਸੀ, ਖੁਦ ਸ਼ਰਾਬ ਪੀ ਕੇ ਗਿਆ ਸੀ, ਉੱਥੋਂ ਲੋਕਾਂ ਨੇ ਉਹਨੂੰ ਦਵਲਿਆ ਔਰ ਭਾਈਦੇ ਦੀਆਂ ਵੀਡੀਓ ਪਈਆਂ। ਇਹੋ ਜਿਹਾ ਤਾਂ ਇਹਨਾਂ ਦਾ ਸੀਐਮ ਚਿਹਰਾ ਜਿਹੜਾ 24 ਘੰਟੇ ਡੱਕਿਆ ਰਿਹਾ, ਮਰਜ਼ੀ ਵਲੋਟ ਦਾਰੂ ਦਾ ਡੱਕਿਆ ਹੋਇਆ ਹੁੰਦਾ। ਜੀ ਜੀ, ਇਹੋ ਜਿਹਾ ਸੀਐਮ ਕਿਹੜਾ ਭੱਲ ਲੈਂਦਾ ਨੇ। ਉਹ ਤਾਂ ਸੁਖਬੀਰ ਬਾਦਲ ਜੀ 100 ਵੀ ਰਹਿੰਦੇ, ਕੋਈ ਗੱਲ ਨਹੀਂ। ਸੁਖਬੀਰ ਬਾਦਲ ਦੀਆਂ ਆਪਾਂ ਬਹੁਤ ਸਾਰੀਆਂ ਫੋਟੋਜ਼ ਵੀਡੀਓਜ਼ ਦੇਖੀਆਂ। ਇੱਕ ਮਿੰਟ ਸੁਰਿੰਦਰ ਯਾਰ, ਅੱਜ ਤੱਕ ਲਗਭਗ 72 ਸਾਲ ਹੋ ਗਏ ਪੰਜਾਬ ਆਜ਼ਾਦ ਹੋਏ ਨੂੰ, ਦੇਸ਼ ਆਜ਼ਾਦ ਹੋਏ ਨੂੰ। ਹਰ ਪਾਰਟੀ ਨੇ ਹਰ 5 ਸਾਲਾਂ ਬਾਅਦ ਆਪਣਾ ਸੀਐਮ ਕੈਂਡੀਡੇਟ ਅਨਾਉਂਸ ਕੀਤਾ ਹੈ, ਠੀਕ ਹੈ। ਪਰ ਇਸ ਵਾਰ ਆਮ ਆਦਮੀ ਪਾਰਟੀ ਨੇ ਲੋਕਾਂ ਦੀ ਰਾਏ ਦੇ ਨਾਲ ਲੋਕਾਂ ਦੇ ਵਿੱਚੋਂ ਲੋਕਾਂ ਦਾ ਮੁੱਖ ਮੰਤਰੀ ਅਨਾਉਂਸ ਕੀਤਾ ਹੈ, ਤਾਂ ਸਾਰੀਆਂ ਪਾਰਟੀਆਂ ਦੇ ਵਿੱਚ ਭਾਜਣਾ ਪਈਆਂ ਹੈਗੀਆਂ ਵੀ ਪਤਾ ਨਹੀਂ ਕੀ ਬੰਬ ਡਿੱਗ ਪਿਆ। ਸਾਰਿਆਂ ਕੋਲੇ ਭਗਵੰਤ ਮਾਨ ਹੋ ਰਿਹਾ, ਹੋਰ ਕੁਝ ਵੀ ਨਹੀਂ ਚੱਲ ਰਿਹਾ ਹੈਗਾ। ਬੰਬ ਦਾ ਜਿਹੜਾ ਡਿੱਗਿਆ ਭਰਾਵਾ, ਉਹਨੂੰ ਐਂ ਕਹਿ ਦਿਓ ਵੀ ਵੋਟਾਂ ਮੰਗ ਕੇ ਨਾ। ਭਾਈ ਇੱਕ ਮਿੰਟ ਯਾਰ, ਇਹ ਕਾਂਗਰਸ ਕਹਿੰਦੀ ਆ, ਕਾਂਗਰਸੀ ਮੰਡੀ 'ਚ ਕਹਿੰਦੇ ਵਿਕਾਸ ਦਾ ਮੁੱਦਾ ਮੀਂਹ ਪਿਆ, ਆਜੋ ਮਾਰ ਰੋਡ ਤੇ ਜਾ ਕੇ ਵਿਕਾਸ ਵੇਖ ਲੈਣ ਕਾਂਗਰਸ ਵਾਲੇ। ਸੋ ਇਹ ਇਸੇ ਤਰ੍ਹਾਂ ਹੀ ਜਿਹੜਾ ਇਲੈਕਸ਼ਨ ਚੱਲਦਾ ਰਹਿਣਾ, ਜਦੋਂ ਤੱਕ ਵਿਧਾਨ ਸਭਾ ਵੋਟਾਂ ਨਹੀਂ ਪੈਂਦੀਆਂ ਉਦੋਂ ਤੱਕ ਇਸੇ ਤਰ੍ਹਾਂ ਹੀ ਇਹ ਵਿਚਾਰਾਂ ਦੀ ਆਪਸੀ ਤਕਰਾਰ ਹੈ ਜਿਹੜੀ ਚੱਲ ਰਹੀ ਹੈ। ਇਸੇ ਤਰ੍ਹਾਂ ਇਸ ਨੂੰ ਅਗਲੇ ਹਲਕੇ ਵੀ ਉਹਨਾਂ ਦੇ ਲੋਕਾਂ ਨਾਲ ਵੀ ਜਾਣੂ ਕਰਾਵਾਂਗੇ ਤੇ ਲੀਡਰਾਂ ਨਾਲ ਵੀ ਜਾਣੂ ਕਰਾਵਾਂਗੇ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਹੁਣ ਚੰਨੀ ਸਾਹਿਬ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਬਿਲਕੁਲ ਸਾਡਾ ਸਫਾਇਆ ਹੋ ਰਿਹਾ ਹੈਗਾ। ਇੱਕ ਬੜੀ ਵੱਡੀ ਹੈ ਜਿਹੜੀ ਉਹ ਗੇਮ ਕਾਂਗਰਸ ਵੱਲੋਂ ਖੇਡੀ ਗਈ ਹੈਗੀ। ਜਦੋਂ ਆ ਕੋਈ ਪ੍ਰੋਗਰਾਮ ਚੱਲਦਾ ਸੀਗਾ ਤਾਂ ਮਨਪ੍ਰੀਤ ਸਾਹਿਬ ਕਹਿੰਦੇ ਵੀ ਜੀ ਖਜ਼ਾਨਾ ਖਾਲੀ, ਤੇ ਹੁਣ ਖਜ਼ਾਨੇ ਦਾ ਮੂੰਹ ਕਿਵੇਂ ਭਰ ਗਿਆ ਉਹਨਾਂ ਦਾ? ਜਿਹੜੀ ਕਰਜ਼ਾ ਮਾਫੀ ਦੀ ਗੱਲ ਸਰਪੰਚ ਸਾਹਿਬ ਕਹਿ ਰਹੇ ਸੀ, ਸਾਡੇ ਪਿੰਡ ਦੇ ਸਰਕਲ ਪ੍ਰਧਾਨ ਆ ਜੀ ਭਲਵਿੰਦਰ ਸਿੰਘ, ਇਹਨਾਂ ਦੇ ਫਾਦਰ ਸਾਹਿਬ ਦਾ 2 ਲੱਖ ਰੁਪਇਆ ਮਾਫ ਹੋਇਆ, ਇਹਨਾਂ ਦਾ 40,000 ਰੁਪਇਆ ਮੁਖੜਿਆ। ਤੇ ਕੀ ਕਹਿਣਾ ਚਰਨਜੀਤ ਸਿੰਘ ਤੇ ਈਡੀ ਦੀ ਰੇਡ ਪਈ ਆ ਵੱਡੀ ਗਿਣਤੀ 'ਚ? ਈਡੀ ਦੀ ਰੇਡ ਆ ਜਿਹੜੀ ਐਦੂ ਇਲੈਕਸ਼ਨ ਤੋਂ ਪਹਿਲਾਂ ਨਹੀਂ ਉਹਨਾਂ ਨੂੰ ਕਿਸੇ ਨੂੰ ਦੱਸਿਆ, ਐਦੂ ਪਹਿਲਾਂ ਈਡੀ ਕਿਤੇ ਗਈ ਵੀ ਸੀ। ਤਾਂ ਪਿਛਲੇ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈਗੀ। ਪਿਛਲੇ 10 ਸਾਲਾਂ ਦੇ ਵਿੱਚ ਇਹਨਾਂ ਦੀਆਂ ਅਜਿਹੀਆਂ ਕਿਹੜੀਆਂ ਪ੍ਰਾਪਤੀਆਂ ਸੀਗੀਆਂ ਹੈਲਥ ਨੂੰ ਲੈ ਕੇ ਜਿਹਦਾ ਕਰਕੇ ਇਹ ਮਤਲਬ ਕਿ ਇਹਨੇ ਬੈਕਗ੍ਰਾਉਂਡ ਤੇ ਚਲੇ ਗਏ? ਅਕਾਲੀ ਦਲ ਚਿੱਟਾ ਲਿਆ, ਅਕਾਲੀ ਦਲ ਅੱਗੇ ਤਾਂ ਘੱਟੋ ਘੱਟ 10-15 ਪਿੰਡਾਂ ਤੋਂ ਜਾ ਕੇ ਅਗਲਾ ਚਿੱਟਾ ਲੈ ਕੇ ਆਉਂਦਾ ਸੀ, ਘਰ ਚਿੱਟਾ ਵੀ ਮਿਲੀ ਜਾਂਦਾ ਘਰ ਘਰ 'ਚ। ਇਹਨਾਂ ਨੂੰ ਪੁੱਛ ਲਓ, ਜਦੋਂ ਇਹਨਾਂ ਦੇ ਲੀਡਰ ਬਿਮਾਰ ਹੁੰਦੇ ਆ ਤਾਂ ਕਿੱਥੋਂ ਜਾ ਕੇ ਇਲਾਜ ਕਰਵਾਉਂਦੇ ਆ? ਸਾਰੇ ਦਿੱਲੀ ਭੱਜਦੇ ਹੈਗੇ। ਗੱਲ
ਗੱਲ ਕਰਦੇ ਆ ਸਿਹਤ ਸਹੂਲਤਾਂ ਦੀ ਵੀ ਇੱਥੋਂ ਵਾਲੇ ਲੀਡਰ ਦਿੱਲੀ ਇਲਾਜ ਕਰਾਉਣ ਜਾਂਦੇ ਆ। ਦਿੱਲੀ ਤੋਂ ਇਹਨਾਂ ਦਾ ਕੇਜਰੀਵਾਲ ਬੰਗਰੌਲ ਆਪਦੀ ਖਾਂਸੀ ਠੀਕ ਕਰਾਉਣਗੇ, ਇਹਨਾਂ ਤੋਂ ਆਪਦੀ ਖਾਂਸੀ ਨਹੀਂ ਠੀਕ ਕਰਾਈ ਗਈ। ਸਰਕਾਰ ਅਕਾਲੀ ਦਲ ਦੀ ਰਹੀ ਆ 10 ਸਾਲ ਅਕਾਲੀ ਦਲ ਦੀ ਸਰਕਾਰ ਨੇ ਜਾਂ ਅਕਾਲੀ ਦਲ ਬਾਦਲ ਨੇ ਰਾਜ ਕੀਤਾ। ਕੈਪਟਨ ਅਮਰਿੰਦਰ ਚੰਨੀ ਸਹੂਲਤਾਂ ਤੇ ਐਜੂਕੇਸ਼ਨ ਦੀ ਆਪਾਂ ਗੱਲ ਕਰਦੇ ਆ, ਵੱਡੇ ਮੁੱਦੇ ਨੇ, ਸਾਡੀ ਨੌਜਵਾਨੀ ਨਾਲ ਜੁੜੇ ਹੋਏ ਮੁੱਦੇ ਨੇ। ਐਜੂਕੇਸ਼ਨ ਤੇ ਸਿਹਤ ਦਾ ਇੰਨਾ ਹਾਲ ਮਾੜਾ ਕਿਉਂ ਹੈ? ਮੈਂ ਦੱਸਦਾ ਇੱਕ ਮਿੰਟ, ਮੈਂ ਦੱਸ ਯਾਰ, ਇਹ ਗਲੀਆਂ ਨਾਲੀਆਂ ਤੇ ਲਿਆ ਕੇ ਫੇਰ ਆਪ ਖਿਲਾਰ ਦਿੰਦੇ ਆ। ਅਸੀਂ ਗੱਲ ਕਰਦੇ ਆ ਬੀਬਾ ਜੀ ਨੇ ਪ੍ਰੋਜੈਕਟ ਲੈ ਕੇ ਆਂਦੇ ਆ, ਏਮਸ ਲੈ ਕੇ ਆਂਦਾ। ਇੰਦਰਾ ਗਾਂਧੀ ਨੇ ਕੋਈ ਕੁਰਬਾਨੀ ਨਹੀਂ ਕੀਤੀ, ਹਰਮੰਦਰ ਸਾਹਿਬ ਢਾਇਆ, ਯਾਦ ਕਰੋ ਹਰਮੰਦਰ ਸਾਹਿਬ 84 ਦੇ ਦੰਗੇ ਯਾਦ ਕਰੋ। ਇਹ ਤਾਂ ਗੱਲ ਕਰਨ ਵਾਸਤੇ ਰਹਿਣ ਦੇਣ, ਇਹਦਾ ਕੋਈ ਫਾਇਦਾ ਨਹੀਂ ਗੱਲ ਕਰਨਾ, ਬਹੁਤ ਪਿੱਛੇ ਇਹ ਗੱਲ। ਬੀਜੇਪੀ ਨੇ ਇਹਨਾਂ ਦੀ 9 ਮਾਸ ਦਾ ਰਿਸ਼ਤਾ ਸੀ, ਪਤੀ ਪਤਨੀ ਵਾਲਾ ਰਿਸ਼ਤਾ ਸੀ। ਅਡਵਾਨੀ ਦੀ ਕਿਤਾਬ ਪੜ੍ਹੋ, ਅਡਵਾਨੀ ਦੀ ਕਿਤਾਬ ਵਿੱਚ ਲਿਖਿਆ ਵੀ ਅਸੀਂ ਧਰਨੇ ਦੇ ਕੇ ਇੰਦਰਾ ਗਾਂਧੀ ਤੋਂ ਮਤਲਬ ਸਾਹਿਬ ਤੇ। ਦੂਜੀ ਗੱਲ ਇਹ ਅਡਵਾਨੀ ਕਹਿੰਦਾ ਵੀ ਅਸੀਂ ਧਰਨੇ ਤੇ ਬਾਥੀਆਂ ਵਿਖਾ ਸਕਦੇ ਹਾਂ। ਗੱਲ ਕਿਉਂ ਨਹੀਂ ਕਰਦਾ? ਸਾਡੇ ਪੜਾ ਇੱਥੇ ਘਟ ਰਹੀ ਦਰਖਤਾਂ ਦੀ ਗਿਣਤੀ ਦੀ ਗੱਲ ਕਿਉਂ ਨਹੀਂ ਕਰਦਾ? ਧਰਤੀ ਹੇਠਲਾ ਪਾਣੀ ਲਗਾਤਾਰ ਥੱਲੇ ਜਾ ਰਿਹਾ ਹੈ, ਉਹਦੀ ਗੱਲ ਕਿਉਂ ਨਹੀਂ ਕਰਦਾ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਪੰਜਾਬ ਦੇ ਵਿੱਚ 2022 ਦਾ ਜਿਹੜਾ ਇਲੈਕਸ਼ਨ ਦਾ ਬਿਗਲ ਆ ਉਹ ਪੂਰੀ ਤਰ੍ਹਾਂ ਨਾਲ ਵੱਜ ਚੁੱਕਿਆ ਤੇ ਇਸ ਬਿਗਲ ਦੇ ਵੱਜਣ ਨਾਲ 86 ਪਾਰਟੀਆਂ ਜਿਨ੍ਹਾਂ ਵੱਲੋਂ ਇਸ ਹਲ ਗੱਲਬਾਤ ਕਰਾਂਗੇ। ਇਸ ਹਲਕੇ ਦੇ ਜੇ ਆਪਾਂ ਪ੍ਰੈਜ਼ੈਂਟ ਐਮਐਲਏ ਦੀ ਗੱਲ ਕਰੀਏ ਤਾਂ ਜੋ ਕਿ ਕਾਂਗਰਸ ਪਹਿਲਾਂ ਕਾਂਗਰਸ ਦੇ ਵਰਕਰਾਂ ਨਾਲ ਜਾਂ ਉਹਨਾਂ ਕਰਾਂਗੇ ਕਿ ਗਏ ਆ ਇਸ ਹਲਕੇ ਦੇ ਵਿੱਚ ਜਿਹਨੂੰ ਕਿਸ ਹਾਂਜੀ ਲਖਵਿੰਦਰ ਸਿੰਘ ਲੱਖਾ, ਚੇਅਰਮੈਨ ਬਲਾਕ ਸੰਮਤੀ ਗੋਨਿਆਣਾ। ਬਾਈ ਜੀ ਦੱਸੋ ਕਿ ਕਿਸ ਤਰੀਕੇ ਦੇ ਕੰਮ ਆ ਜਿਹੜੇ ਇਸ ਹਲਕੇ ਦੇ ਵਿੱਚ ਹੋਏ ਆ, ਕਿੱਦਾਂ ਦਾ ਜਿਹੜਾ ਕਾਰਜਕਾਲ ਰਿਹਾ ਪ੍ਰੀਤਮ ਸਿੰਘ ਕੋਟਭਾਈ ਜੀ ਦਾ? ਪ੍ਰੀਤਮ ਜੀ ਦਾ ਬਹੁਤ ਵਧੀਆ ਕਾਰਜਕਾਲ। ਉਹਨਾਂ ਦੇ ਦੌਰਾਨ ਜਿਹੜੇ ਮੇਨ ਜਿਹੜੀ ਸਮੱਸਿਆ ਸੀ ਪਾਣੀ ਦੀ ਸੀ, ਪਾਣੀ ਦੀ ਹਰ ਪਰਿਵਾਰ ਨੂੰ ਲੋੜ ਹੈ ਪੀਣ ਵਾਲੇ ਪਾਣੀ ਦੀ। ਉਹਨਾਂ ਦੇ ਕਾਰਜਕਾਲ ਦੌਰਾਨ 7 ਨਵੇਂ ਵਾਟਰ ਵਰਕਸ ਲਿਆਂਦੇ ਗਏ